ਸਤਿ ਸ਼੍ਰੀ ਅਕਾਲ ਜੀ। 1690 AM ਤੇ 7 ਮੀਡੀਆ ਦਾ ਤੁਹਾਡਾ ਸਵਾਗਤ ਹੈ ਬਹੁਤ ਬਹੁਤ। ਆਪਣੇ ਸ਼ਮਿੰਦਰ ਕਾਲ ਆਉਂਦੀ ਪਹਿਲਾਂ ਚੱਕ ਲਈਏ। ਹਾਂਜੀ ਆਪਾਂ ਨਾਲ ਜਿਆਦਾ ਵੇਟ ਕਰਦੇ ਪਏ ਆ। ਹਾਂਜੀ 3040 ਤੁਸੀਂ ਏਅਰ ਤੇ ਹੋ। ਹੈਲੋ ਸਤਿ ਸ਼੍ਰੀ ਅਕਾਲ ਭਾਜੀ, ਮੈਂ ਮਟਣਾ ਪਾਪੂ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਮਰਜਣਾ ਬਾਪੂ ਬਾਈ? ਠੀਕ ਮੇਰੇ ਪਹਿਲੇ ਚੱਲਦਾ ਸੀ ਪ੍ਰੋਗਰਾਮ, ਉਹਦੇ ਵਿੱਚ ਸੀਗੇ ਗੱਲ ਚੱਲਦੀ ਜੋਤੀ ਵੀਰ ਦੀ ਸੀ ਗੱਲ ਕਿ ਬੜੀ ਮੰਦਭਾਗੀ ਗੱਲ ਹੈ ਜੋਤੀ ਵੀਰ ਕਰਕੇ ਨਾ ਮੇਰੇ ਮਤਲਬ ਮੈਂ ਕੱਲ ਮਿਲ ਕੇ ਆਇਆ। ਤੁਸੀਂ ਤਾਂ ਅਮਰੀਕਾ ਹੋ, ਮੈਂ ਤੁਹਾਨੂੰ ਉਹਨਾਂ ਦਾ ਹਾਲ ਚਾਲ ਦੱਸਦਾ। ਸੱਟਾਂ ਕਾਫੀ ਨੇ ਬਾਈ ਦੇ, ਚੜ੍ਹਦੀ ਕਲਾ ਚ ਆਊਂ ਠੀਕ ਆ, ਬਟ ਉਹਨਾਂ ਦੀ ਸਰਜਰੀਆਂ ਹੋਣੀਆਂ ਨੇ ਕਾਫੀ, ਤਾਂ ਜਾ ਕੇ ਜਿਹੜੀਆਂ ਨਰਵਸ ਨੇ ਜਿਹੜੀਆਂ ਡੈਮੇਜ ਹੋਈਆਂ ਨੇ ਉਹ ਸੈੱਟ ਹੋਣਗੀਆਂ ਹੈ ਨਾ। ਅਤੇ ਉਹ ਸੈੱਟ ਤਾਂ ਕਦੇ ਨਹੀਂ ਹੋ ਪਾਉਣੀਆਂ, ਤੁਹਾਨੂੰ ਪਤਾ ਜਿਹੜੀ ਇੱਕ ਨੈਚੁਰਲ ਜਿਹੜੀ ਚੀਜ਼ ਹੁੰਦੀ ਆ ਹੈ ਨਾ, ਉਹ ਤਾਂ ਕਦੇ ਨਹੀਂ ਕਰ ਪਾਉਂਦਾ ਕੋਈ ਵੀ। ਉਹ ਜ਼ਰੂਰ ਪਰ ਊਂ ਚੜ੍ਹਦੀ ਕਲਾ 'ਚ। ਅਤੇ ਆਪਾਂ ਇਹ 'ਤੇ ਗੱਲ ਕਰਦੇ ਹਾਂ ਅੱਜ। ਜੇ ਤੁਸੀਂ ਜਿਹਨੇ ਵੀ ਤਹਿਲਕਾ ਦੇਖ ਰਿਹਾ ਹੋਊਗਾ ਅੱਜ ਮਨਦੀਪ ਨੂੰ, ਅਤੇ ਮੈਂ ਅਸੀਂ ਇਹ ਸੋਚਿਆ ਸੀ ਕਿ ਅੱਜ ਇਹ ਕਾਲੀਆਂ ਪੱਟੀਆਂ ਕਰਕੇ ਗਏ। ਮੈਂ ਮੋਢੇ 'ਤੇ ਕਾਲੀ ਪੱਟੀ ਬਣ ਕੇ ਆਇਆ ਅਤੇ ਮਨਦੀਪ ਤਾਂ ਪੂਰੇ ਕਾਲੇ ਵੈਸੇ ਹੀ, ਚਲੋ ਪੱਗ ਕਾਲੀ ਬਣ ਕੇ ਰੱਖਦਾ ਅਤੇ ਟੀ ਸ਼ਰਟ ਵੀ ਕਾਲੀ ਪਾ ਕੇ ਆਇਆ। ਕਹਿੰਦਾ ਅੱਜ ਕਿਸੇ ਮੀਡੀਆ ਵਾਲੇ ਨੇ ਨਾ ਮਚਣਾ ਪਾਪੀ ਬਾਈ ਗੱਲ ਹੀ ਨਹੀਂ ਕੀਤੀ। ਕਿਸੇ ਬੰਦੇ ਨੇ ਕਿਸੇ ਨਹੀਂ ਆਈ ਕਿਸੇ ਜਿੰਨੀ ਆਉਣੀ ਚਾਹੀਦੀ ਸੀਗੀ ਨਹੀਂ ਆਈ। ਬਿਲਕੁਲ। ਹੁਣ ਤੁਸੀਂ ਦੇਖ ਲਓ, ਤੁਸੀਂ 3 ਦਿਨ ਤੋਂ ਗੱਲ ਕਰ ਰਹੇ ਹੋ ਬਾਈ। ਤੁਸੀਂ ਜਦੋਂ ਵੀ ਸ਼ੋਅ ਤੇ ਆਏ ਹੋ, ਮੈਂ ਸੁਣਦਾ ਰਿਹਾ ਬਾਈ ਦਾ ਸ਼ੋਅ ਵੀ ਹੈ ਨਾ, ਤੁਸੀਂ ਜਦੋਂ ਵੀ ਸ਼ੋਅ ਤੇ ਆਏ ਹੋ ਬਾਈ, ਤੁਹਾਡੇ ਅੰਦਰ ਇੱਕ ਦਰਦ ਆ ਅਮਰੀਕਾ ਬੈਠੇ ਹੋਏ ਵੀ। ਅਮਰੀਕਾ ਤੋਂ ਮੈਨੂੰ ਘੱਟੋ ਘੱਟ, ਮੈਂ ਜ਼ਿਆਦਾ ਨਹੀਂ ਕਹਿੰਦਾ ਵੀ ਮੈਨੂੰ ਬੜੀਆਂ ਕਾਲਾਂ ਆਈਆਂ ਜਾਂ ਮੈਸੇਜ ਆਏ, ਮੈਨੂੰ 7 ਬੰਦਿਆਂ ਦੀਆਂ ਇਨਕੁਆਰੀਆਂ ਆਈਆਂ ਕਿ ਬਾਈ ਤੁਹਾਡਾ ਸ਼ੋਅ ਸੁਣੀਦਾ, ਪਰ ਅੱਜ ਮੈਸੇਜ ਕੀਤਾ ਜੋਤੀ ਬਾਈ ਕਰਕੇ ਹੈ ਨਾ। ਮੈਨੂੰ ਨਹੀਂ ਜਾਣਦੇ ਸੀ ਉਸ ਤੋਂ ਪਹਿਲੇ ਬਾਈ ਉਹ ਲੋਕ, ਠੀਕ ਹੈ। ਮੈਂ ਉਹਨਾਂ ਨੂੰ ਮੈਸੇਜ 'ਤੇ ਰਿਪਲਾਈ ਕਰਦਾ ਪਿਆ ਵੀ ਬਾਈ ਉਹ ਠੀਕ ਆ, ਚੜ੍ਹਦੀ ਕਲਾ ਦੇ ਵਿੱਚ ਆ। ਅੱਜ ਵੀ ਜਦੋਂ ਮੇਰੀ ਗੱਲ ਹੋਈ ਬਾਈ ਨਾਲ, ਅਤੇ ਉਹ ਕਹਿੰਦਾ ਵੀ ਸੱਚ ਅਤੇ ਹੱਕ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹੋਇਆ ਇਹੀ ਆ ਬਾਈ, ਹੋਇਆ ਇਹੀ ਆ, ਕਿਉਂਕਿ ਉਹ ਹਰ ਮੁੱਦਾ ਇੱਦਾਂ ਦਾ ਚੱਕ ਕੇ ਲਿਆਉਂਦਾ ਜਿਹੜਾ ਕਿਸੇ ਨਾ ਕਿਸੇ ਨੂੰ ਠੇਸ ਪਹੁੰਚਾਉਂਦਾ। ਪਾਪੀ ਬਾਈ ਤੁਸੀਂ ਗੱਲ ਕਰੋ, ਮੈਂ ਬਾਅਦ 'ਚ ਗੱਲ ਕਰਦਾ ਬਾਈ ਜੀ। ਜੀ ਬਾਈ ਜੀ, ਪਹਿਲਾਂ ਮੈਂ ਕਲੀਅਰ ਕਰ ਦਿਆਂਗੇ ਵੀਰ, ਮੈਂ ਟੋਰਾਂਟੋ ਰਹਿੰਦਾ ਆ। ਮੇਰਾ ਨੰਬਰ, ਮੈਂ ਟਰੱਕ ਚਲਾਉਂਦਾ ਕਰਕੇ ਨੰਬਰ ਮੇਰਾ ਅਮਰੀਕਾ ਦਾ ਆ। ਅੱਛਾ ਹਾਂ, ਮੈਂ ਰਹਿੰਦਾ ਇੱਥੇ ਹੀ ਹਾਂ। ਤੇ ਪਹਿਲਾਂ ਵੀ ਹੈ ਬੋਲਦੇ ਆ, ਇਹ ਜਿਹੜੀ ਸੱਚ ਦੀ ਆਵਾਜ਼ ਆ, ਇਹ ਇੱਕ ਨੂੰ ਤੁਸੀਂ ਚੁੱਪ ਕਰਾ ਸਕਦੇ, ਦੂਜੇ ਮੁੜ ਕੇ 4 ਉੱਠਣਗੇ। ਇਹ ਨਹੀਂ ਰੁਕਦੀ ਹੁੰਦੀ ਜੀ। ਇਹਦੀ ਵਜ੍ਹਾ ਕੋਈ ਵੀ ਹੋ ਸਕਦੀ ਆ। ਮੇਰੀ ਸੋਚਣ ਮੁਤਾਬਕ ਹੈ, ਕਿਸੇ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਕੋਈ ਜ਼ਰੂਰੀ ਨਹੀਂ। ਬਿਲਕੁਲ ਮੇਰੇ ਸੋਚਣ ਮੁਤਾਬਕ ਇਹ ਆ ਕਿ ਦੇਖੋ, ਇੱਥੇ ਦੀ ਪੁਲਿਸ ਏਜੰਸੀਆਂ ਸਭ ਕੁਝ ਕਰ ਲੈਂਦੀਆਂ ਹੈਗੀਆਂ, ਪਰ ਇੱਥੇ ਦੇ ਕਾਨੂੰਨ ਨਹੀਂ ਇਹ ਇੰਨੇ ਸਖਤ। ਜਿਹੜੀ ਸਜ਼ਾ ਹੋਵੇ, ਜੇ ਪਤਾ ਹੋਵੇ ਵੀ ਅਗਲੇ ਨੇ ਟੰਗ ਦੇਣਾ, ਤੇ ਕੋਈ ਐਡੀ ਹਿੰਮਤ ਨਹੀਂ ਕਰੂਗਾ ਐਡੀ ਛੇਤੀ। ਜਿਹੜੀ ਆਮ ਇੱਥੇ ਜੋ ਕੁਛ ਜਿੰਨਾ ਕ੍ਰਾਈਮ ਹੋ ਰਿਹਾ, ਜੋ ਚੋਰੀਆਂ ਹੋ ਰਹੀਆਂ, ਜੋ ਕੁਛ ਵੀ ਹੋ ਰਿਹਾ, ਉਸ ਸਾਰੇ ਦਾ ਸਾਰਾ ਜ਼ਿੰਮੇਵਾਰ ਸਰਕਾਰਾਂ, ਉਹਨਾਂ ਦੇ ਕਾਨੂੰਨ ਆ ਜੀ। ਜੇ ਕਾਨੂੰਨ ਹੋਣ ਜੀ ਤੇ ਇੱਥੇ ਏਦਾਂ ਦੀ ਕੋਈ ਗੱਲ ਨਾ ਹੋਵੇ। ਅੱਜ ਇਹਦੇ ਨਾਲ ਹੋਈ ਆ, ਕੱਲ ਨੂੰ ਕਿਸੇ ਹੋਰ ਨਾਲ, ਮੇਰੇ ਨਾਲ ਹੁੰਦੀ ਆ। ਬਸ ਅਸੀਂ ਭਾਈ ਬੱਚੇ ਦੇ ਪਿੱਛੇ ਆ, ਘਰ ਦੇ ਪਿੱਛੇ ਆ। ਅਸੀਂ ਹੁਣ ਰੇਡੀਓ ਤੇ ਜਾਈਦਾ, ਬੋਲੀ ਦਾ ਸੱਚ ਬੋਲਣਾ ਤੇ ਠੋਕ ਕੇ ਬੋਲਣਾ ਪੈਣਾ। ਬਿਲਕੁਲ ਗੱਲ ਕਰਨੀ ਆ ਤੇ ਕਹਿਣੀ ਪੈਣੀ ਆ। ਉਹ ਕਿਸੇ ਨੂੰ ਸਹਿਮਤ ਕੋਈ ਹੋ ਸਕਦਾ, ਕੋਈ ਨਹੀਂ ਹੋ ਸਕਦਾ, ਪਰ ਉਹਦੇ ਉਲਟ ਆ। ਜੇ ਤੁਹਾਨੂੰ ਕੋਈ ਗੱਲ ਆ ਤੇ ਤੁਸੀਂ ਵਾਪਸ ਗੱਲ ਕਰ ਸਕਦੇ ਆ ਵੀ ਹਾਂ ਵੀ ਆਹ ਗੱਲ ਗਲਤ ਕੀਤੀ ਆ, ਜਿਹੜੀ ਗੱਲ ਬੋਲੀ ਆ ਉਹਦੇ ਜਵਾਬ ਦੇ ਆ ਜੀ। ਸੱਚ ਨੂੰ ਏਦਾਂ ਥੋੜੀ, ਇਸ ਤਰੀਕੇ ਨਾਲ ਥੋੜੀ ਸੱਚ ਦਬਾਇਆ ਜਾ ਸਕਦਾ। ਏਦਾਂ ਨਹੀਂ ਸੱਚ ਦਬਾਇਆ ਜਾ ਸਕਦਾ। ਪਰ ਇਹਦੇ ਵਿੱਚ ਇਹ ਹੈ ਕਿ ਕਾਨੂੰਨ ਦਾ ਵੀ ਬਹੁਤ ਵੱਡਾ ਹੈਗਾ ਹੱਥ ਹੈ, ਕਿ ਜਿਹੜੇ ਕਾਨੂੰਨ ਸੌਫਟ ਬਹੁਤ ਆ ਇੱਥੇ। ਸਾਨੂੰ ਜਿੱਥੇ ਬਾਕੀ ਚੀਜ਼ਾਂ, ਉੱਥੇ ਕਾਨੂੰਨ ਨੂੰ ਵੀ ਸਖਤ ਹੋਣ ਦੀ ਲੋੜ ਆ। ਜੇ ਕਾਨੂੰਨ ਸਖਤ ਹੋਊਗਾ ਤਾਂ ਹੀ ਆ। ਇੱਥੇ ਹੁਣ ਸ਼ੀਸ਼ੇ ਦੇ ਘਰ ਆ, ਜਿਹੜਾ ਮਰਜ਼ੀ ਇੱਟ ਮਾਰ ਕੇ ਵਿੱਚ ਅੰਦਰ ਜਦੋਂ ਮਰਜ਼ੀ ਜਾ ਸਕਦਾ, ਪਰ ਕਾਹਦੇ ਲਈ ਰੁਕੇ, ਕਾਹਤੋਂ? ਕਾਨੂੰਨ ਦੇ ਕਰਕੇ। ਇਹ ਅੱਜ ਇੱਕ ਨਾ ਹੋਈ ਆ, ਕੱਲ ਨੂੰ ਕਿਸੇ ਹੋਰ ਨਾ ਹੋਊਗੀ। ਇਹਦਾ ਮਤਲਬ ਹੈ ਕਿ ਕੋਈ ਆ ਕੇ ਇੱਥੇ ਸਹੀ ਗੱਲ ਜਾਂ ਸੱਚੀ ਗੱਲ ਕੋਈ ਬੋਲੇ ਹੀ ਨਾ। ਸਭ ਆ ਕੇ ਤੁਹਾਡੇ ਕਹਿਣ ਮੁਤਾਬਕ ਬਸ ਜਿੱਦਾਂ ਮਗਰ ਪੂਛ ਲਾਉਂਦੇ ਫਿਰਨ ਉਹੀ ਗੱਲ ਕਰਨ। ਹਾਂ, ਜਾਂ ਚਾਪਲੂਸੀਆਂ ਕਰ ਲਓ, ਜਾਂ ਸ਼ੋਅ ਕਰਾ ਲਓ, ਚਾਹੇ ਹਾਸੀਆਂ ਖੇਡੀਆਂ ਕਰਾ ਲਓ, ਕਲਾਕਾਰ ਬੁਲਾ ਕੇ ਹਾਸੀਆਂ ਖੇਡੀਆਂ ਤੇ ਆਲੂ ਗੋਭੀ ਵੇਚੀ ਜਾਓ। ਬਸ ਆਹੀ ਗੱਲ ਮੀਡੀਆ। ਉਹ ਮੈਨੂੰ ਤਾਂ ਏਦਾਂ ਲੱਗਦਾ ਵੀ ਕਈ ਤਾਂ ਹੈਗੇ, ਉਹਨਾਂ ਨੂੰ ਗੁੱਸਾ ਤਾਂ ਉਹਨਾਂ ਨੂੰ ਵੀ ਲੱਗਣਾ, ਲੱਗਦਾ ਤਾਂ ਲੱਗੇ। ਮੈਨੂੰ ਨਹੀਂ ਉਸ ਚੀਜ਼ ਤੇ ਹੈਗਾ, ਕਿਉਂਕਿ ਜਿਹੜੀ ਸਹੀ ਗੱਲ ਸਹੀ ਆ, ਉਹ ਮੀਡੀਆ ਵਾਲੇ ਘੱਟ ਲੱਗਦੇ ਆ। ਤੇ ਸਬਜ਼ੀ ਵੇਚਣ ਵਾਲੇ ਜਿਹੜੇ ਸਾਈਕਲਾਂ ਦੇ ਤੇ ਹੁੰਦੇ, ਬੋਰੀਆਂ ਜੀ ਪਾ ਕੇ ਤੁਰੇ ਹੁੰਦੇ, ਉਹ ਆਲੂ ਲੈ, ਗੋਭੀ ਲੈ, ਭਿੰਡੀ ਲੈ, ਤੋਰੀ ਲੈ, ਉਹ ਨਿੱਕੀ ਨਿੱਕੀ ਗੱਲ ਦੇ 2-2 ਸੈਂਟ ਦੀਆਂ ਪ੍ਰਾਈਸ ਉਹ ਕਰਨ ਲੱਗੇ ਹੁੰਦੇ। ਗੱਲ ਹੁੰਦੀ ਆ ਮੀਡੀਆ ਦੇ ਵਿੱਚ, ਤੁਸੀਂ ਆਪਣੀ ਖਬਰਸਾਰ ਬਾਕੀ ਵਿਚਾਰ ਸਾਰੀਆਂ ਬਾਕੀ ਗੱਲਾਂ ਰੱਖਣੀ ਹੁੰਦੀਆਂ। ਇੱਕ ਐਡਵਰਟਾਈਜ਼ਮੈਂਟ ਆ, ਐਡਵਰਟਾਈਜ਼ਮੈਂਟ ਕਰਨ ਦਾ ਵੀ ਤਰੀਕਾ ਆ। ਉਹਨੂੰ ਐਡਰੈਸ ਦੱਸ ਦਿਓ, ਚੀਜ਼ ਦੱਸ ਦਿਓ, ਹਾਂ ਫਲਾਣੇ, ਬਾਕੀ ਵੀ ਤਾਂ ਦੱਸਦੇ ਹੀ ਆ। ਪਰ ਜਿਉਂ ਨਿੱਕੀ ਨਿੱਕੀ ਚੀਜ਼ ਲੱਗੇ, ਆਲੂ ਆਹ 2-2 ਸੈਂਟ ਦੀਆਂ ਚੀਜ਼ਾਂ ਨੂੰ ਲੱਗੇ ਹੁੰਦੇ, ਉਸ ਟਾਈਮ ਦੇ ਉੱਥੇ ਬਤਾ ਕੇ ਗਾਂਹ ਹੁੰਦੇ ਆ। ਪਰ ਜਿਹੜੇ ਸਾਡੀ ਜ਼ਿੰਮੇਵਾਰੀ ਆ, ਸਾਡੇ ਉਹਨੂੰ ਪੂਰਾ ਨਿਭਾਈਏ, ਹੋਸਟ ਬਣੀਏ, ਨਾ ਕਿ ਉਹ ਸਬਜ਼ੀ ਵੇਚਣ ਵਾਲੇ ਨਾ ਬਣੋ। ਬਾਈ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ, ਮੈਨੂੰ ਪਤਾ ਨਹੀਂ ਸੀ ਤੁਸੀਂ ਇੱਥੇ ਰਹਿੰਦੇ ਹੋ।
ਨੰਬਰ ਨਹੀਂ ਮੈਂ ਇੱਥੇ ਟੋਰਾਂਟੋ ਰਹਿਣਾ, ਮੇਰਾ ਨੰਬਰ ਹੈ, ਮੈਂ ਟਰੱਕ ਹਾਂਜੀ ਹਾਂਜੀ, ਉਹ ਜ਼ਿਆਦਾਤਰ ਅਮਰੀਕਾ ਦਾ ਹੀ ਨੰਬਰ ਆਉਂਦਾ ਨਾ। ਸ਼ਾਇਦ ਹਾਂ, ਇਹ ਨੰਬਰ ਅਮਰੀਕਾ ਦਾ ਹੀ ਆ, ਤੇ ਤੁਸੀਂ ਇਸ ਕਰਕੇ ਕਹਿੰਦੇ ਹੋਗੇ। ਦੂਜੀ ਗੱਲ ਕਰਕੇ ਕਿ ਦੁੱਖ ਹੋਇਆ, ਪਰ ਇਹ ਹਾਂਜੀ ਨਹੀਂ ਗੱਲ ਤੁਸੀਂ ਗੱਲ ਪੂਰੀ ਕਰੋ। ਹਾਂਜੀ, ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਕਿ ਬਾਕੀ ਜੋ ਕੁਝ ਵੀ ਹੈਗਾ ਇਹਦੇ ਜਿਹੜਾ ਇੱਕ ਹੋ ਗਿਆ, ਇਹ ਤੇ ਹੋ ਗਿਆ, ਹੁਣ ਉਹਦਾ ਰਿਕਵਰੀ ਹੋਣੀ ਹੈ, ਜੋ ਕੁਝ ਸਰਜਰੀ ਹੋ, ਜੋ ਕੁਝ ਹੋਊਗਾ। ਪਰ ਸਾਨੂੰ ਜਿੰਨੇ ਬਾਕੀ ਦੇ ਸਭ ਨੂੰ ਇਹ ਚਾਹੀਦਾ ਕਿ ਆਵਾਜ਼ ਉਠਾਉਣੀ ਚਾਹੀਦੀ ਕਿ ਕਾਨੂੰਨ ਸਖਤ ਹੋਣੇ ਚਾਹੀਦੇ, ਜਿਹਦੀ ਵਜ੍ਹਾ ਕਰਕੇ ਜੇ ਕਾਨੂੰਨ ਸਖਤ ਹੋਣਗੇ ਕਿਸੇ ਨਾਲ ਵੀ ਨਹੀਂ ਇਦਾਂ ਦਾ ਕੁਝ ਹੋਊਗਾ, ਸਾਰੇ ਸੇਫ ਹੋਵਾਂਗੇ। ਜੇ ਕਾਨੂੰਨ ਸਖਤ ਹੋਊਗਾ, ਜਦੋਂ ਕਾਨੂੰਨ ਹੀ ਨਹੀਂ ਹੈਗਾ, ਜੇ ਹੁਣ ਦੇਖ ਲਓ ਇੱਕ ਲਾ ਲਈਏ ਆਪਾਂ ਨਿੱਕੀ ਜਿਹੀ ਗੱਲ, ਆਪਾਂ ਚੋਰੀਆਂ ਦੀ ਗੱਲ ਲਾਉਂਦੇ ਹਾਂ ਜੀ, ਕੀ ਨਿੱਕੀਆਂ ਚੋਰੀਆਂ ਕਰਦੇ। ਹੁਣ ਅੱਗੇ ਇਹ ਗੱਲਾਂ ਕਦੇ ਸੁਣੀਆਂ ਸੀ? ਪਰ ਜੇ ਕਾਨੂੰਨ ਹੋਵੇ, ਜਦ ਅਗਰ ਜਿਹਨੂੰ ਕੁਝ ਕਰਦੇ ਆ ਉਹ 30 ਦਿਨ ਤਾਂ ਬਾਹਰ ਹੁੰਦੇ ਆ, ਹੁਣ ਉਹਨਾਂ ਨੂੰ ਕੀ ਲੋੜ ਹੈ ਡਰਨ ਦੀ ਵੀ ਇੱਥੇ ਕਿਹੜਾ ਕੁਝ ਹੋਣਾ ਹੈ, ਇਹਨਾਂ ਨੇ ਕਿਹੜਾ ਕੁਝ ਕਰਨਾ ਹੈ। ਜੇ ਕਾਨੂੰਨ ਹੋਵੇ ਸਖਤ ਤੇ ਕੋਈ ਏਦਾਂ ਨਾ ਹੋਵੇ। ਬਾਈ ਮੈਂ ਹੁਣ ਐਡ ਕਰਦਾ 2-3 ਚੀਜ਼ਾਂ ਨਾ, ਸ਼ਾਇਦ ਤੁਸੀਂ ਸਹਿਮਤ ਹੋ। ਤੁਸੀਂ ਇਹ ਦੇਖੋ, ਜੇ ਇਹੀ ਘਟਨਾ ਕਿਸੇ ਅੰਗਰੇਜ਼ੀ ਅਖਬਾਰ ਦੇ ਜਾਂ ਚੈਨਲ ਦੇ ਮੀਡੀਏ ਕਿਸੇ ਬੰਦੇ ਨਾਲ ਵੀ ਵਾਪਰੀ ਹੁੰਦੀ, ਕੀ ਇਹ ਮੀਡੀਆ ਅੱਜ ਚੁੱਪ ਬੈਠਾ ਹੁੰਦਾ? ਅੱਜ ਆਪਣੇ ਮੀਡੀਆ ਨੇ ਗਾਹ ਪਾਇਆ ਹੋਣਾ ਸੀਗਾ ਕਿ ਉਹਤੇ ਜੀ ਹਮਲਾ ਹੋ ਗਿਆ, ਹਾਂਜੀ ਹਾਂਜੀ ਬੜੀ ਨਿਖੇਧੀ ਕਰਦੇ ਆ। ਸਿਰਫ ਚਾਪਲੂਸੀ ਰਹਿ ਗਈ ਆ ਬਾਈ ਸਾਡੇ ਕੋਲ, ਸਾਡੇ ਪੱਲੇ, ਸਾਡੇ ਲੋਕਾਂ ਦੇ ਪੱਲੇ ਨਾ ਸਿਰਫ ਚਾਪਲੂਸੀ ਤੋਂ ਬਿਨਾਂ ਕੋਈ ਰਿਹਾ ਹੀ ਨਹੀਂ। ਇੰਨੀ ਮਤਲਬ ਹੇਠਾਂ ਗਿਰ ਗਏ। ਜਿਹੜੀ ਤੁਸੀਂ ਹੁਣ ਗੱਲ ਕਰਦੇ ਨਾ ਸਬਜ਼ੀਆਂ ਵੇਚਣ ਵਾਲੀ, ਬਾਈ ਤੁਸੀਂ ਇਹ ਦੇਖੋ, ਉਹ ਲੋਕ 5-5 10-10 ਡਾਲਰ ਦੀਆਂ ਚੀਜ਼ਾਂ, ਅਸੀਂ ਤੁਹਾਨੂੰ ਇਹਦੇ ਸ਼ੋਅ 'ਚ 15 ਟਿਕਟਾਂ ਦਿੰਨੇ ਆ ਜੀ, ਤੁਸੀਂ ਆ ਜਾਓ। ਅਸੀਂ ਮੰਗਤੇ ਬਣਾਤੇ ਯਾਰ ਲੋਕਾਂ ਨੇ, 15-15 ਡਾਲਰ ਪਿੱਛੇ ਅਸੀਂ ਭੱਜੇ ਜਾਂਦੇ ਆ, ਪਤਾ ਨਹੀਂ ਰਹਿੰਦੇ ਕਿੱਥੇ ਆ। ਕੋਈ ਨਿਊ ਮਾਰਕੀਟ ਰਹਿੰਦਾ, ਕੋਈ ਵੌਨ ਰਹਿੰਦਾ, ਉਹ ਭੱਜਿਆ ਜਾ ਰਿਹਾ ਡੈਰੀ ਐਂਡ ਉੱਤੇ ਆਪਣਾ ਬ੍ਰੈਮਲੀ ਤੇ ਕਿ ਹਾਂਜੀ ਆ ਜਾਓ ਜੀ ਟਿਕਟਾਂ ਲੈ ਲਓ ਆ ਕੇ। 15 ਡਾਲਰ ਦਾ ਤੂੰ ਤੇਲ ਫੂਕਿਆ ਭਲੇ ਮਾਨਸਾ, ਜਿੰਨੇ ਦੀ ਤੂੰ ਟਿਕਟ ਲੈਣ ਗਿਆ। ਇੰਨੇ ਮੰਗਤੇ ਬਣਾਦਾ ਸਾਨੂੰ ਲੋਕਾਂ ਨੂੰ। ਤੁਸੀਂ ਜਾਓ ਜੀ, ਨਾਲ ਤੁਹਾਨੂੰ ਟੈਬਲੇਟ ਫ੍ਰੀ ਆ, ਨਾਲ ਤੁਹਾਨੂੰ ਆਹ ਫ੍ਰੀ ਆ, ਉਹ ਫ੍ਰੀ ਆ। ਤੁਸੀਂ ਆਪ ਦੇਖੋ ਬਾਈ, ਬਲਕ 'ਚ ਕੋਈ ਵੀ ਚੀਜ਼ ਚੱਕਦਾ, ਦੁਨੀਆ ਦੇ ਕੋਈ ਚੀਜ਼ ਹੋਵੇ, ਇਹ ਤਾਂ ਇੱਕ ਆਮ ਇਨਸਾਨ ਉੱਥੇ ਜਿਹੜਾ ਸਬਜ਼ੀਆਂ ਵੇਚਦਾ ਨਾ, ਉਹਨੂੰ ਵੀ ਪਤਾ ਵੀ ਜਿਹੜੀ ਚੀਜ਼ ਬਲਕ 'ਚ ਚੱਕੀ ਜਾਂਦੀ ਹੈ ਨਾ, ਉਹ ਸਸਤੀ ਮਿਲਦੀ ਆ ਤੇ ਉਹ ਖਰਾਬ ਵੀ ਛੇਤੀ ਹੋ ਜੂਗੀ। ਉਹੀ ਚੀਜ਼ 10,000 ਡਾਲਰ ਦੀ ਮਿਲ ਰਹੀ ਆ, ਉਹੀ ਚੀਜ਼ ਉਹ ਤੁਹਾਨੂੰ 4,000 ਡਾਲਰ ਦੀ ਦੇ ਰਹੇ ਨੇ। ਕਿਵੇਂ ਦੇ ਰਹੇ ਨੇ? ਤੁਸੀਂ ਅੱਜ ਲਿਕਵਿਡੇਸ਼ਨਸ ਤੇ ਚਲ ਜਾਓ ਜਿੰਨੇ ਮਰਜ਼ੀ ਆ, ਉਹ ਕਹਿੰਦੇ ਸਾਡੇ ਕੋਲ ਸਾਰਾ ਸਮਾਨ ਨਵਾਂ ਆਂਦਾ। ਸਿਰਫ ਚੱਕਰ ਇੰਨਾ, ਜਿਹੜਾ ਮਾਲ ਸ਼ੋਰੂਮਾਂ 'ਚ ਵਿਕਦਾ ਨਹੀਂ ਉਹ ਸਾਨੂੰ ਲਿਕਵਿਡੇਸ਼ਨਸ 'ਚ ਭੇਜ ਦਿੰਦੇ ਨੇ। ਜਿਹੜਾ 2-2 ਸਾਲ ਹੋ ਗਏ, 1.5 ਸਾਲ ਹੋ ਗਿਆ, ਸਾਲ ਪਏ ਨੂੰ ਹੋ ਗਿਆ, ਅਸੀਂ ਉਹ ਮਾਲ ਜਾ ਕੇ ਚੱਕ ਰਹੇ ਹਾਂ। ਬੜੀ ਸ਼ਾਨ ਬਣ ਰਹੀ ਹੈ ਸਾਡੀ ਉਹਨਾਂ ਚੀਜ਼ਾਂ ਦੇ ਵਿੱਚ। ਤੇ ਜਦੋਂ ਜੋਤੀਮਾਨ ਵਰਗਾ ਬੰਦਾ ਆ ਕੇ ਮੁੱਦੇ ਉਠਾਉਂਦਾ, ਚਾਹੇ ਉਹ ਟੋਰਾਂਟੋ ਦੇ ਨੇ, ਚਾਹੇ ਉਹ ਅਮਰੀਕਾ ਦੇ ਨੇ, ਨਾਰਥ ਅਮਰੀਕਾ ਦੇ ਨੇ, ਇੰਡੀਆ ਦੇ ਨੇ, ਉਹ ਤੇ ਹਮਲਾ ਹੋ ਜਾਂਦਾ। ਤੇ ਉਹ ਬੁਜ਼ਦਲਾਂ ਵਾਂਗੂ ਆਉਂਦੇ ਨੇ, ਕਿਰਪਾਨਾਂ, ਤੇਜ਼ਧਾਰ ਹਥਿਆਰ ਲੈ ਕੇ। ਮੈਂ ਮਾਫੀ ਚਾਹੁੰਦਾ, ਕਿਰਪਾਨ ਨਿਕਲ ਗਿਆ, ਕਿਰਪਾਨ ਤਾਂ ਸਾਡਾ ਲਫ਼ਜ਼ ਹੀ ਬੜਾ ਸਾਨੂੰ ਅਕਾਲ ਪੁਰਖ ਨੇ ਦਿੱਤਾ ਹੋਇਆ। ਉਹ ਆਂਦੇ ਨੇ ਘਰ ਦੇ ਬਾਹਰ, ਇੱਕ ਐਥਿਕਸ ਹੁੰਦੇ ਨੇ, ਕੋਈ ਗੈਂਗਸਟਰ ਵੀ ਨੇ ਨਾ ਬਈ। ਅਸੀਂ ਵੀ ਉੱਥੇ ਬਹੁਤ ਕੁਝ ਦੇਖਦੇ ਰਹੇ ਆ, ਇੰਡੀਆ 'ਚੋਂ ਬਹੁਤ ਕੁਝ ਦੇਖ ਕੇ ਆਏ ਆ, ਬੜੀਆਂ ਗੌਰਮੈਂਟਾਂ ਨੂੰ ਵੀ ਦੇਖ ਕੇ ਆਏ ਆ। ਹਰੇਕ ਬੰਦੇ ਦਾ ਨਾ ਬਾਈ ਕੋਈ ਐਥਿਕ ਹੁੰਦਾ। ਅਗਲਾ ਕਹਿੰਦਾ ਨਹੀਂ, ਇਹ ਈਵਨ ਅੱਜ ਕੱਲ ਤਾਂ ਲੋਕ ਇੰਨਾ ਵੀ ਉਹ ਕਰਦੇ ਨੇ ਬਾਈ ਕਿ ਨਹੀਂ ਬਾਈ ਉਹ ਗਰਲਫ੍ਰੈਂਡ ਨਾਲ ਹੈ, ਗਰਲਫ੍ਰੈਂਡ ਨਾਲ ਨਹੀਂ ਕੁਝ ਕਹਿਣਾ। ਭੈਣ, ਮਾਂ, ਪਰਿਵਾਰ ਤਾਂ ਬਹੁਤ ਵੱਡੀ ਗੱਲਾਂ ਆ ਗਈਆਂ। ਗਰਲਫ੍ਰੈਂਡ ਤੱਕ ਨਾਲ ਜੇ ਹੋਵੇ ਨਾ ਬੰਦਾ, ਉਹਨੂੰ ਵਾਰ ਨਹੀਂ ਕਰਦੇ। ਇਹ ਲੋਕ ਘਰਾਂ ਦੇ ਵਿੱਚ ਵੜਨ ਲੱਗ ਗਏ। ਕਿੱਥੇ ਸੇਫ ਹੋ ਤੁਸੀਂ? ਅੱਛਾ, ਕਿਉਂ ਨਹੀਂ ਬੋਲਦਾ ਅੱਜ ਮੀਡੀਆ ਬਾਈ? ਕਿਉਂ ਨਹੀਂ ਪੁਲਿਸ ਕਰ ਰਹੀ ਕੁਝ ਵੀ? ਇਕੱਲੇ ਬਰੈਂਪਟਨ ਵਾਸਤੇ ਕਿਉਂ ਏਦਾਂ? ਇਹ ਨਾ ਕੋਈ ਹਸਪੀਟਲ ਵਾਸਤੇ ਕਹਿੰਦਾ, ਉਹ ਜਿਹੜਾ ਆਊਗਾ ਐਮਪੀਪੀ ਕਹੂਗਾ ਹਸਪੀਟਲ ਬਣਨਾ ਚਾਹੀਦਾ, ਹਸਪੀਟਲ। ਉਹ ਤੁਸੀਂ 4 ਸਾਲ ਕਰਦੇ ਕੀ ਰਹਿੰਦੇ ਹੋ? ਉਹ ਜਵਾਕ ਉੱਥੇ ਜਾ ਕੇ ਕਿਸੇ ਦੇ ਘਰਾਂ ਦੇ ਬਾਹਰ ਪ੍ਰੋਟੈਸਟ ਕਰ ਸਕਦੇ, ਤੁਸੀਂ ਕਿਉਂ ਨਹੀਂ ਪ੍ਰੋਟੈਸਟ ਕਰਦੇ? ਫਿਰ ਜਾ ਕੇ ਤੁਸੀਂ ਕਿਉਂ ਨਹੀਂ ਪ੍ਰੋਟੈਸਟ ਕਰਦੇ ਜਾ ਕੇ ਵੀ ਭਾਈ ਅਸੀਂ ਆਪਣੇ ਸੀਐਮ ਦੇ ਬਾਹਰ, ਆਪਣੇ ਪ੍ਰੀਮੀਅਰ ਦੇ ਬਾਹਰ ਮੈਂ ਧਰਨਾ ਲਾ ਕੇ ਬੈਠਾ ਜੀ, ਤੁਸੀਂ ਦਿੰਦੇ ਕਿਉਂ ਨਹੀਂ ਸਾਨੂੰ ਹਸਪੀਟਲ? ਉੱਥੇ ਲੋਕ ਮਰਦੇ ਪਏ ਨੇ, ਲੋਕੀ ਉੱਥੇ ਜਾ ਕੇ ਦੇਖੋ, 200 ਸਰਜਰੀਆਂ ਨੇ ਜੀ ਪਹਿਲੇ। ਤੁਸੀਂ ਲਿਆ ਰਹੇ ਹੋ ਇੱਥੋਂ ਚੱਕ ਕੇ, ਪਤਾ ਨਹੀਂ ਕਿੱਥੋਂ ਗੰਦ ਚੱਕ ਕੇ ਲਿਆ ਰਹੇ ਹੋ। ਨਾ ਉਹਨਾਂ ਨੇ +2 ਕੀਤੀਆਂ ਹੋਈਆਂ ਨੇ, ਨਾ ਉਹਨਾਂ ਨੇ ਚਾਹੇ 10ਵੀਂ ਕੀਤੀਆਂ ਨੇ। ਆ ਤੁਹਾਡੇ ਸਾਹਮਣੇ ਆਈ ਆ ਹੁਣ ਜਿਹੜੇ ਉਹ ਗੁਜਰਾਤ ਵਾਲੀ ਵੀਡੀਓ ਆਈ ਆ। ਆਰ ਯੂ ਮੈਕਸ? ਯੈਸ ਆਈ ਐਮ। ਆਪਣੇ ਜਿਹੜੇ ਕਾਲ ਆਪਣੇ ਸਾਰੇ ਫਲੈਸ਼ ਹੁੰਦੇ ਆ ਭਾਈ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਤੁਸੀਂ ਹੋਰ ਕੁਝ? ਬਿਲਕੁਲ ਵੀਰ ਜੀ, ਗੱਲਾਂ ਸੱਚੀਆਂ ਆ ਤੇ ਇਦਾਂ ਵੀ ਸੱਚ ਕੌੜਾ ਲੱਗਦਾ ਹੁੰਦਾ, ਤੇ ਇਹਦੇ ਵਾਸਤੇ ਆਵਾਜ਼ ਉਠਾਉਣੀ ਚਾਹੀਦੀ ਆ।
ਇਹ ਅੱਜ ਇੱਕ ਨਾਲ ਹੋਇਆ। ਇਹਦਾ ਇਹ ਨਹੀਂ ਮਤਲਬ ਕਿ ਗਲਤੀ ਕਿਹਦੀ, ਜੇ ਗੱਲ ਕੀ ਆ ਇਹ ਕਿਉਂ ਹੋਇਆ। ਇਨਸਾਨੀਅਤ ਦੇ ਨਾਤੇ ਸਾਨੂੰ ਸਭ ਨੂੰ ਆਵਾਜ਼ ਉਠਾਉਣੀ ਚਾਹੀਦੀ ਆ। ਅੱਜ ਇੱਕ ਨਾਲ ਹੋਇਆ, ਕੱਲ ਨੂੰ ਦੂਜੇ ਨੂੰ ਆ, ਕਿਸੇ ਨਾ ਕਿਸੇ ਨੇ ਸਾਡੀ ਵਾਰੀ ਵੀ ਆਈ ਲੈ। ਇਸ ਤਰੀਕੇ ਨਾਲ ਜੇ ਕਾਨੂੰਨ ਸਹੀ ਹੋਊਗਾ ਤੇ ਇਹ ਗੱਲਾਂ ਨਹੀਂ ਹੋਣਗੀਆਂ। ਇਹਨਾਂ ਨੂੰ ਇਹਦੇ ਵਾਸਤੇ ਆਵਾਜ਼ ਉਠਾਉਣੀ ਚਾਹੀਦੀ ਆ। ਬਹੁਤ ਮਾੜੀ ਗੱਲ ਹੋਈ ਆ। ਜਿਹਨੂੰ ਕਿਸੇ ਨੂੰ ਕੋਈ ਪ੍ਰੋਬਲਮ ਆ ਉਹ ਸਾਹਮਣੇ ਆ ਕੇ ਗੱਲ ਕਰ ਸਕਦੇ ਆ। ਆਪ ਗੱਲਾਂ ਨਹੀਂ ਆ। ਅਸੀਂ ਪਿਛਲੇ ਵੀਕ ਤੋਂ 2 ਵੀਕ ਤੋਂ ਇੱਕ ਚੱਕਿਆ ਸੀਗਾ ਨੌਜਵਾਨ ਸਪੋਰਟ ਵਾਲਿਆਂ ਦਾ ਮੁੱਦਾ, ਜਿਹੜੇ ਜਾ ਕੇ ਘਰਾਂ ਦੇ ਬਾਹਰ ਪ੍ਰੋਟੈਸਟ ਕਰ ਰਹੇ ਨੇ। ਠੀਕ ਹੈ, ਮੈਂ ਉਹਨਾਂ ਨੂੰ 2 ਵੀਕ ਹੋ ਗਏ ਮੈਨੂੰ ਖੁੱਲਾ ਸੱਦਾ ਦਿੰਦਿਆਂ, ਸੁਣਦੇ ਨੇ ਬਾਈ, ਮੇਰੇ ਤੱਕ ਗੱਲ ਪਹੁੰਚਦੀ ਹੈ, ਸੁਣਦੇ ਨੇ ਵੀ ਬਾਈ ਆ ਕੇ ਗੱਲ ਕਰੋ ਤੁਸੀਂ ਸਾਡੇ, ਅਸੀਂ ਤੁਹਾਡੇ ਨਾਲ ਗੱਲ ਕਰਦੇ ਆ ਵੀ ਕੀ ਗੱਲ ਆ। ਤੁਸੀਂ ਬਹੁਤ ਵਧੀਆ ਸਟੈਪ ਲਿਆ, ਤੁਸੀਂ ਲੋਕਾਂ ਦੇ ਪੈਸੇ ਦਵਾ ਰਹੇ ਹੋ, ਬਹੁਤ ਵਧੀਆ ਸਟੈਪ ਲਿਆ, ਪਰ ਘੱਟੋ ਘੱਟ ਕਿਸੇ ਦਾ ਪਰਿਵਾਰ ਤਾਂ ਬਖਸ਼ ਦਿਓ। ਪਰ ਪਹਿਲੀ ਗੱਲ ਤੇ ਉਹ ਘਰਾਂ ਦੇ ਮੂਹਰੇ ਇਦਾਂ ਇਹ ਕਿੰਨਾ ਕੁ ਜਾਇਜ਼ ਹੈ? ਉਹਦੇ ਵਾਸਤੇ ਕਾਨੂੰਨ ਨਹੀਂ ਹੈ। ਕਾਨੂੰਨ ਦੇ ਵਿੱਚ ਕੋਰਟ ਕਿਹੜੇ ਕੰਮ ਦੇ ਵਾਸਤੇ ਆ? ਬਿਲਕੁਲ ਭਾਈ ਇਹ ਕੋਰਟ ਗਏ ਹੋਏ ਆ, ਕੋਰਟ ਜਾ ਕੇ ਇਹਨਾਂ ਨੇ ਪਾਏ ਹੋਏ ਪਟੀਸ਼ਨ ਕਿ ਆਪਣੇ ਪੈਸੇ ਦੇਣੇ ਆ, ਫੇਰ ਵੀ ਉਹਦੇ ਬਾਅਦ ਚ ਵੀ ਜਾਂਦੇ ਆ ਉੱਥੇ ਆਪਣੇ ਆਪ ਗੱਲਾਂ ਗਲਤ ਆ ਨਾ। ਪਹਿਲਾਂ ਤੁਸੀਂ ਲਾਅ ਵਰਤਦੇ ਆ, ਫਿਰ ਤੁਸੀਂ ਜਾਂਦੇ ਆ। ਹਾਂਜੀ ਸਾਰੀ ਤੁਸੀਂ ਬੋਲੋ ਜੀ। ਨਹੀਂ, ਪਰ ਉਹ ਗਲਤ ਚੀਜ਼ ਆ ਨਾ। ਗਲਤ ਚੀਜ਼ ਇਹਨਾਂ ਚੀਜ਼ਾਂ ਨੂੰ ਉਠਾਉਂਦਾ ਨਹੀਂ ਹੈ ਕੋਈ ਵੀ। ਅੱਗੇ ਵੀ ਸੀ, ਪਹਿਲਾਂ ਵੀ ਸੀਗੇ, ਉਦੋਂ ਵੀ ਹੋਈ ਸੀ ਗੱਲ। ਮੈਂ ਉਦੋਂ ਵੀ ਬੋਲਿਆ ਸੀ, ਮੈਂ ਕਿਹਾ ਵੀ ਐਡੀ ਕਿਹੜੀ ਗੱਲ ਸੀਗੀ ਵੀ ਤੁਸੀਂ ਇੰਨੇ ਜਾਣੇ ਜਾ ਕੇ ਉਹਦੇ ਘਰ ਦੇ ਮੂਹਰੇ ਪ੍ਰੋਟੈਸਟ ਕਰ। ਤੁਸੀਂ 4 ਬੰਦੇ ਉਦਾਂ ਜਾ ਕੇ ਕਹਿੰਦੇ ਵੀ ਸੱਜਣਾ ਆ ਇੱਧਰ ਸਾਡੇ ਨਾਲ। ਉਹ ਤੁਹਾਡੇ ਨਾਲ ਸਹਿਮਤੀ ਆਉਂਦਾ ਜਾਂ ਨਾ ਆਉਂਦਾ, ਸਹਿਮਤੀ ਹੁੰਦੀ ਨਾ ਹੁੰਦੀ ਬਾਅਦ ਦੀਆਂ ਗੱਲਾਂ ਸੀ। ਤੁਸੀਂ ਜਾ ਕੇ ਉਹਨੂੰ ਗੱਲ ਨੂੰ ਮੀਡੀਆ 'ਚ ਰੱਖੋ, ਉਹਦੀ ਗੱਲ ਦੀ ਤੁਸੀਂ ਆਲੇ ਦੁਆਲੇ ਲੋਕਾਂ ਦੇ ਵਿੱਚ ਰੱਖੋ ਵੀ ਆਹ ਬੰਦਾ ਗਲਤ ਹੈ, ਏਦਾਂ ਕਰ ਰਿਹਾ। ਇਹ ਨਹੀਂ, ਪਰ ਹੁਣ ਇੱਥੇ ਤਾਂ ਪੈਸੇ ਬੈਂਕਰਪਸੀਆਂ ਤੇ ਪਲੀਜ਼ ਕਾਲਸ ਹੋਲਡ ਰੱਖ ਲਓ। ਮਰ ਜਾਣੇ ਪਾਪੀ ਬਾਈ ਦੀ ਗੱਲ ਸੁਣ ਲਈਏ, ਬਹੁਤ ਸੋਹਣੀ ਗੱਲ ਕਰਦਾ ਬਾਈ। ਪਲੀਜ਼ ਕਾਲਸ ਹੋਲਡ ਰੱਖ ਲਓ, ਅਸੀਂ ਤੁਹਾਨੂੰ 1 ਬਾਏ 1 ਔਨ 에ਅਰ ਕਰਦੇ ਹਾਂ। ਬਾਈ ਇੱਕ ਗੱਲ ਹੋਰ ਜਿਹੜੀ ਬਹੁਤ ਦੁੱਖ ਦਿੱਤਾ ਜਿਹੜੀ ਗੱਲ ਨੇ, ਸਾਡੇ ਆਪਣੇ ਹੋਸਟ ਜਿਹੜੇ ਜੈਗ ਬਾਈ ਗੱਲ ਕਰਦਾ। ਪਾਪੀ ਬਾਈ ਹੋਰ ਕੋਈ ਗੱਲ ਕਹਿਣੀ ਚਾਹੁੰਦੇ ਹੋ ਵੀਰੇ? ਬਸ ਇਹੀ ਹੈ ਕਿ ਇਹ ਚੀਜ਼ਾਂ ਦਾ ਜਿੱਦਾਂ ਦੇ ਕੁਝ ਦੇਖ ਰਹੇ ਆ, ਇਹ ਕੁਝ ਨਹੀਂ ਹੋਣਾ ਚਾਹੀਦਾ। ਇਹਦੇ ਵਾਸਤੇ ਆਵਾਜ਼ ਉਠਾਉਣੀ ਚਾਹੀਦੀ ਹੈ। ਜੇ ਅੱਜ ਅਸੀਂ ਇਕੱਠੇ ਹੋ ਕੇ ਚੱਲਾਂਗੇ, ਇਹਦੇ ਵਾਸਤੇ ਕੁਝ ਕਰਾਂਗੇ ਤੇ ਇਹ ਸਾਫ਼ ਹੋ ਸਕਦਾ। ਨਹੀਂ ਤੇ ਜਿੱਦਾਂ ਚੱਲਦਾ ਅਸੀਂ ਕਦੇ ਦੇਖਿਆ ਨਹੀਂ ਸੀ। ਆਹ ਕੁਝ ਘਰਾਂ ਦੇ ਮੋਹਰੇ ਮਜਾਰੇ ਜਾਂ ਏਦਾਂ ਚੋਰੀਆਂ ਜਾਂ ਆਹ ਕੁਝ ਜਾ ਕੇ ਘਰ ਤੋਂ ਨਿਕਲਦਿਆਂ ਨੂੰ ਪੈ ਜਾਓ, ਇਹ ਗੱਲਾਂ ਦੇਖੀਆਂ ਨਹੀਂ ਸੀਗੀਆਂ। ਬਹੁਤ ਮੰਦਭਾਗੀਆਂ। ਵੀਰ ਧੰਨਵਾਦ ਤੁਹਾਡਾ। ਮੇਰੀ ਬਸ ਇੱਕ ਛੋਟੀ ਜਿਹੀ ਬੇਨਤੀ ਹੈ ਪਾਪੀ ਬਾਈ ਤੁਹਾਨੂੰ, ਇੱਕ ਨਾਮ ਥੋੜੀ ਦੇਰ ਚ ਅਨਾਉਂਸ ਕਰਦਾ ਉੱਥੇ ਦੇ ਜਿਹੜੇ ਉਹਦੇ ਰੀਜਨਲ ਕਾਉਂਸਲਰ ਜਾਂ ਕਾਉਂਸਲਰ ਬੰਦਾ। ਪਲੀਜ਼ ਉਹਨਾਂ ਨੂੰ ਈਮੇਲਾਂ ਕਰੋ ਆਪਣੇ ਏਰੀਏ ਦੇ ਐਮਪੀਪੀਜ਼ ਨੂੰ ਤੇ ਐਮਪੀਜ਼ ਨੂੰ। ਰੂਬੀ ਸੌਤਾ ਹੋ ਗਈ ਜਾਂ ਜਿਹੜੇ ਵੀ ਨੇ, ਆ ਜਿਹੜੇ ਮੇਅਰ ਦੀ ਦੌੜ 'ਚ ਖੜੇ ਨੇ, ਮੀਡੀਆ 'ਚੋਂ ਨਿਕਲੇ ਹੋਏ ਨੇ, ਉਹਨਾਂ ਨੂੰ ਦਿਖਿਆ ਨਹੀਂ ਅਜੇ ਤੱਕ ਕੋਈ ਸਟੇਟਮੈਂਟ ਨਹੀਂ ਆਈ ਬਾਈ ਉਹਨਾਂ 'ਚ, ਕੋਈ ਸਟੇਟਮੈਂਟ ਨਹੀਂ ਆਈ। ਜਿੰਨੇ ਬਾਕੀ ਮੇਰੀ ਵੀ ਇਹ ਗੁਜ਼ਾਰਿਸ਼ ਆ ਕਿ ਇਹਨਾਂ ਨੂੰ ਈਮੇਲ ਜਿੰਨੀਆਂ ਪਹਿਲਾਂ ਮੈਂ ਵੀ ਕਹਿੰਦਾ ਹੁੰਦਾ ਸੀਗਾ ਕਿ ਇਹ ਸਾਨੂੰ ਕੀ ਲੋੜ ਆ ਕਿ ਅਸੀਂ ਈਮੇਲਾਂ ਕਰੀਏ, ਇਹਨੂੰ ਪਤਾ ਪਰ ਉਹਨਾਂ ਦੀ ਇੱਕ ਮਜਬੂਰੀ ਆ। ਉਹਨਾਂ ਦੇ ਮੋਹਰੇ ਜੇ ਕੁਝ ਪਿਆ ਹੋਊਗਾ ਉਹ ਤਾਂ ਗਾਂ ਰੱਖ ਸਕਦੇ ਆ, ਵਰਬਲੀ ਗੱਲਾਂ ਨੂੰ ਨਹੀਂ ਉਹ ਕਰ ਸਕਦੇ, ਆਪਣੇ ਕੋਲੋਂ ਨਹੀਂ ਉਹਨਾਂ ਕੁਝ ਕਰ ਸਕਦੇ, ਕਿਉਂਕਿ ਲੋਕਾਂ ਦਾ ਕੰਸਰਨ ਰੱਖਣਾ। ਤੇ ਉਹ ਜਿਹੜੇ ਵੱਧ ਤੋਂ ਵੱਧ, ਮੈਂ ਨਹੀਂ ਕਿ ਹੋਰ ਜਿੰਨੇ ਵੀ ਹੈਗੇ ਹੋਰ ਵੀ ਸਾਰੇ ਦੇ ਵੱਧ ਤੋਂ ਵੱਧ ਕੋਈ ਵੀ ਪ੍ਰੋਬਲਮ ਆਉਂਦੀ ਆ ਉਹਦੀ ਈਮੇਲ ਕਰੋ, ਉਹ ਗਾਂ ਤਾਂ ਬੋਲਣਗੇ। ਤੁਸੀਂ ਉਹ ਜਦੋਂ ਈਮੇਲ ਕਰ ਦਿੰਦੇ ਆ ਤੁਹਾਡੇ ਕੋਲ ਪ੍ਰੂਫ ਹੁੰਦਾ, ਉਸ ਗੱਲ ਦਾ ਜਵਾਬ ਦੇ ਆ। ਬਿਲਕੁਲ ਪਲੀਜ਼। ਤੇ ਨਾਲ ਹੀ ਮੇਰੀ ਬੇਨਤੀ ਆ ਪਾਪੀ ਬਾਈ, ਪਲੀਜ਼ ਜੇ ਤੁਸੀਂ ਸ਼ੇਅਰ ਕਰ ਸਕੋ ਸਾਡੇ ਨਾਲ, ਅਸੀਂ ਜੋਤੀ ਦੇ ਪੇਜ ਜਿਹੜਾ ਉਹਨਾਂ ਦਾ ਫਤਿਹ ਮੀਡੀਆ 5 ਦਾ ਪੇਜ ਚੱਲਦਾ, ਜਾਂ ਸਾਡੇ ਜਿਹੜੇ 7 ਮੀਡੀਆ ਦੇ ਜਾਂ ਜੈਕ ਸ਼ੋ ਦਾ ਪੇਜ ਚੱਲਦਾ, ਅਸੀਂ ਉੱਤੇ ਵੀ ਸ਼ੇਅਰ ਕਰਾਂਗੇ ਵੀ ਆ ਇੰਨੇ ਲੋਕਾਂ ਨੇ ਈਮੇਲਾਂ ਕਰਤੀਆਂ, ਕਿੱਥੇ ਹੋ ਅੱਜ? ਜੇ ਜ਼ਮੀਰਾਂ ਜਾਗਦੀਆਂ ਨੇ ਨਾ ਤਾਂ ਪਲੀਜ਼ ਖੜੇ ਹੋ ਜਾਓ, ਨਹੀਂ ਜਦੋਂ ਘਰੇ ਅੱਗ ਪਹੁੰਚ ਜਾਂਦੀ ਹੈ ਨਾ ਫਿਰ ਬਹੁਤ ਦੇਰ ਹੋ ਜਾਂਦੀ ਹੈ। ਖੈਰ ਚਲੋ ਇਹ ਸ਼ੇਅਰ ਕਰਨ ਨਾਲ ਚਲੋ ਅਗਲੇ ਦੀ ਆਪਣੀ ਪਰਸਨਲ ਹੈ, ਕੋਈ ਬੰਦਾ ਕਈ ਨਹੀਂ ਵੀ ਆਪਣਾ ਸਾਹਮਣੇ ਆਉਂਦਾ ਚਾਹੁੰਦੇ ਹੁੰਦੇ, ਉਹ ਆਪਣੀ ਉਹਨਾਂ ਤੱਕ ਮੈਸੇਜ ਚੱਲ ਜਾਣਾ ਜੇ ਕਿ ਬਹੁਤ ਜ਼ਰੂਰੀ ਹੈ ਬਾਈ। ਅੱਜ ਕੱਲ ਤਾਂ ਇੱਕ ਬਹੁਤ ਈਜ਼ੀ ਉਹ ਆਉਂਦਾ, ਆਪਣੀ ਈਮੇਲ ਉਹ ਕਰ ਦੋ ਤੇ ਥੱਲੇ ਉਹਨੂੰ ਭੇਜੇ ਦੀ ਕਰ ਦੋ ਵੀ ਆ ਇਹਨੂੰ ਈਮੇਲ ਕਰਤੀ ਆ ਮੈਂ, ਹਨਾ ਦੈਟਸ ਇਟ, ਹਨਾ ਆਪਣੀ ਉਹ ਬਲਰ ਕਰ ਦੋ ਵੀ ਆਪਣਾ। ਕਈ ਪਰਸਨ ਉਹਨਾਂ ਦੀ ਪ੍ਰਾਈਵੇਸੀ ਆ, ਨਹੀਂ ਅਗਲਾ ਕੋਈ ਕਾਲ ਹੋਣਾ ਚਾਹੁੰਦਾ, ਇਟਸ ਓਕੇ ਆ, ਉਹਨਾਂ ਨੂੰ ਆਪਾਂ ਫੋਰਸ ਨਹੀਂ ਕਰਨਾ ਚਾਹੁੰਦੇ। ਨਹੀਂ ਮੈਂ ਫੋਰਸ ਨਹੀਂ ਕਰਦਾ, ਮੈਂ ਵੀ ਅਪੀਲ ਹੀ ਕਰਦਾ ਬਾਈ। ਹਾਂਜੀ, ਪਰ ਉਹ ਇੰਨਾ ਜ਼ਰੂਰ ਕਿ ਈਮੇਲ ਕਰ ਦਿਓ ਜਿਹਦੇ ਨਾਲ ਕਿ ਅਸਰ ਹੋਵੇ, ਇਹ ਚੀਜ਼ਾਂ ਦਾ ਸੁਧਾਰ ਆ ਜਾਵੇ। ਤੁਹਾਡਾ ਟਾਈਮ ਦੇਣ ਲਈ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਥੈਂਕ ਯੂ ਜੀ, ਬਹੁਤ ਸ਼ੁਕਰੀਆ ਵਾਪੀ ਬਾਈ। ਤੁਸੀਂ ਆਪਣੇ ਕਾਲ ਪਲੀਜ਼ ਹੋਲਡ ਕਰੋ 762108718796 ਪਲੀਜ਼ ਹੋਲਡ ਰੱਖ ਲਿਓ। ਇੱਕ ਮਿੰਟ ਜੈਕ ਭਾਈ ਨੇ ਗੱਲ ਕਰਨੀ ਆ। ਐਕਚੁਅਲੀ ਥੈਂਕ ਯੂ ਵੀਰ, ਤੁਸੀਂ ਮੈਨੂੰ ਦੁਬਾਰੇ ਟਾਈਮ ਦੇ ਰਹੇ ਹੋ। ਕੋਈ ਗੱਲ ਨਹੀਂ। ਜਦੋਂ ਨਾ ਆਪਣੀ ਗੱਲ ਚੱਲ ਰਹੀ ਆ ਨਾ ਕਿ ਦੂਸਰਾ, ਕਿਉਂਕਿ ਆਪਣੇ ਕਿੰਨੇ ਪਹਿਲਾਂ ਵਾਲੇ ਸ਼ੋਅ ਦੇ ਵਿੱਚ ਵੀ ਆਪਣੇ ਕਿੰਨੇ ਲੋਕ ਕਹਿ ਕੇ ਗਏ ਨੇ ਕਿ ਜਿੰਨੀ ਮੀਡੀਆ ਦੇ ਉੱਪਰ ਗੱਲ ਹੋਣੀ ਚਾਹੀਦੀ ਸੀ, ਸਪੈਸ਼ਲੀ ਲੋਕਾਂ ਨੇ ਆਪਣੇ ਚੈਨਲ ਦਾ ਨਾਮ ਲੈ ਕੇ ਗੱਲ ਕਹੀ ਆ, ਸਾਨੂੰ ਉਹ ਗੱਲ ਫੀਲ ਹੁੰਦੀ ਆ।
ਠੀਕ ਆ, ਅਸੀਂ ਕੋਈ ਹੋਰ ਛੋਟਾ ਜਿਹਾ ਮੁੱਦਾ ਹੁੰਦਾ, ਅਸੀਂ ਕੋਈ ਬਹੁਤ ਲੰਬੀਆਂ ਚੌੜੀਆਂ ਗੱਲਾਂ ਕਰ ਦਿੰਦੇ ਹਾਂ, ਅਸੀਂ ਕਈ ਵਾਰੀ ਇੱਕ ਹਫ਼ਤਾ ਵੀ ਸ਼ੋਅ ਕਰ ਦਿੰਦੇ ਹਾਂ ਉਹਨਾਂ ਚੀਜ਼ਾਂ, ਉਹਨਾਂ ਟੌਪਿਕ ਨੂੰ ਲੈ ਕੇ। ਹਾਂਜੀ। ਸਾਡੇ ਨਾ ਕਈ ਸਾਡੇ ਵਿਦਵਾਨ ਨੇ ਫੇਸਬੁੱਕ ਦੇ ਉੱਪਰ, ਸਾਡੇ ਮੀਡੀਆ ਦੇ ਵਿੱਚੋਂ ਹੀ ਨੇ, ਕੋਈ ਮੈਂ ਹੁਣ ਪੰਜਾਬੀ 'ਚ ਗੱਲ ਕਰਦਾ, ਕੋਈ ਲੰਡੂ ਜੀ ਗੱਲ ਹੁੰਦੀ ਹੈ ਨਾ, ਉਹ ਵਿਦਵਾਨ ਸਾਡਾ ਉਹ 1.5 ਪੇਜ ਲਿਖ ਦਿੰਦੇ ਆ, ਰੱਦੀ ਗੱਲ ਤੇ 1.5 ਪੇਜ ਦੀਆਂ ਪੋਸਟਾਂ ਪਾ ਦਿੰਦੇ ਨੇ ਸਾਡੇ ਵਿਦਵਾਨ। ਸੋ ਜੋਤੀਮਾਨ ਦੇ ਹੱਕ ਦੇ ਵਿੱਚ ਉਹਨਾਂ ਨੇ ਇੱਕ ਸ਼ਬਦ ਨਹੀਂ ਲਿਖਿਆ ਕਿ ਇਹ ਵੀ ਨਹੀਂ ਦੱਸਿਆ ਕਿ ਘਟਨਾ ਹੋਈ ਆ। ਉਹਨਾਂ ਦੀ ਸਪੋਰਟ ਦੇ ਵਿੱਚ ਗੱਲ ਕਰਨੀ ਤਾਂ ਬੜੀ ਦੂਰ ਦੀ ਗੱਲ ਆ। ਸੋ ਇਹਨਾਂ ਵਿਦਵਾਨਾਂ ਨੂੰ ਵੀ ਬੇਨਤੀ ਆ ਕਿ ਇਹ ਚਾਹੇ ਜੋਤੀਮਾਨ ਇੱਥੇ ਗਲਤ ਹੋਵੇ ਚਾਹੇ ਸਹੀ ਹੋਵੇ, ਇਹ ਗੱਲ ਕਿਸੇ ਨਾਲ ਵੀ ਹੋ ਸਕਦੀ ਹੈ। ਜਦੋਂ ਅਸੀਂ ਮੀਡੀਆ ਦੇ ਤੌਰ ਤੇ ਇੱਕ ਦੂਸਰੇ ਨਾਲ ਨਹੀਂ ਖੜਾਂਗੇ ਨਾ, ਸੋ ਵੀਰੋ ਗੱਲ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦੀ ਆ, ਤਾਂ ਯਕੀਨ ਮੰਨਿਓ ਖੜਨਾ ਤੁਹਾਡੇ ਨਾਲ ਵੀ ਕਿਸੇ ਨੇ ਨਹੀਂ ਗਾ। ਬਸ ਮੈਂ ਇੰਨੀ ਗੱਲ ਹੀ ਕਹਿਣੀ ਸੀ। ਹਾਸੀਆਂ ਖੇਡੀਆਂ ਪ੍ਰਮੋਟ ਹੋ ਜਾਂਦੀਆਂ ਨਾ, ਤੋਂ ਹਾਸੀਆਂ ਖੇਡੀਆਂ ਆ ਕੇ ਪ੍ਰਮੋਟ ਹੋ ਜਾਂਦੀਆਂ। ਸਾਡੇ ਹਾਸੇ ਖੇਡੇ ਵਾਲੇ ਉੱਤੇ ਪ੍ਰੋਗਰਾਮ ਤੇ ਆ ਜਿਓ ਜੀ। ਪਰ ਇੱਕ ਗੱਲ ਇਹ ਨਹੀਂ ਕਹੀ ਜਾਂਦੀ ਕਿ ਨਾਲ ਉਹ ਬੰਦਾ ਸ਼ੋਅ ਕਰਦਾ, ਬਾਈ ਮੇਰੇ ਤੋਂ ਪਹਿਲੇ ਸ਼ੋਅ ਕਰਦਾ, ਅਸੀਂ ਨਿਖੇਧੀ ਕਰਦੇ ਆ ਉਸ ਗੱਲ ਦੀ। ਇਹ ਪਤਾ ਕੀ ਗੱਲ, ਇਹ ਨਾ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਅਸਲ ਦੇ ਵਿੱਚ। ਸ਼ਰਮ ਜੇ ਕੋਈ ਮਾੜੀ ਮੋਟੀ ਹੈਗੀ ਆ ਨਾ, ਜੇ ਸ਼ਰਮ ਹੈਗੀ ਆ, ਉਹ ਕੜਛੀ ਲਓ, ਨੱਕ ਡਬੋ ਲਓ ਆਪਦਾ। ਸ਼ਿਵਿੰਦਰ ਗੱਲ ਤੁਹਾਡੀ ਬਿਲਕੁਲ ਠੀਕ ਹੈ। ਐਕਚੁਅਲ ਦੇ ਵਿੱਚ ਨਾ ਅਸੀਂ ਚੱਲ ਇਹ ਮਤਲਬ ਅਸੀਂ ਇਸ ਮੀਡੀਆ ਦੇ ਵਿੱਚ ਕੋਈ ਪੁਰਾਣੇ ਨਹੀਂ ਗਏ, ਮੈਨੂੰ ਚਲੋ ਅਸੀਂ ਰਹਿਣਾ ਵੀ ਨਹੀਂ ਬਾਈ। ਪ੍ਰੋਬਲਮ ਇਹ ਹੈ ਇਦਾਂ ਦਾ ਮੀਡੀਆ ਬਣਦਾ ਕੋਈ ਲੋੜ ਵੀ ਨਹੀਂ ਨਾ ਦਾ ਸਾਨੂੰ ਕੋਈ ਗਰਜਾਂ ਮਾਰੀਆਂ ਹੋਈਆਂ ਨੇ ਬਾਈ, ਠੀਕ ਹੈ। ਇੱਥੇ ਆਪਾਂ ਹੱਕ ਸੱਚ ਦੀ ਗੱਲ ਕਰਨ ਆਏ ਸੀਗੇ, ਠੀਕ ਹੈ। ਜਿਹੜੇ ਪੰਜਾਬ ਦੇ ਮੁੱਦੇ ਨਹੀਂ ਉਠਾ ਪਾਉਂਦੇ ਲੋਕ, ਤਾਂ ਇਹ ਪਲੇਟਫਾਰਮ ਚੁਣਿਆ ਜੀ, ਬਿਲਕੁਲ, ਤਾਂ ਇਸ ਪਲੇਟਫਾਰਮ ਤੇ ਆ ਕੇ ਬੈਠੇ ਆ ਵੀ ਇਸ ਪਲੇਟਫਾਰਮ ਤੋਂ ਗੱਲ ਹੁੰਦੀ ਹੈ। ਪਰ ਜੇ ਅੱਜ ਆਪਣੇ ਹੀ ਮੁੰਡੇ ਨਾਲ ਨਹੀਂ ਗੱਲ ਹੋਊਗੀ, ਆਪਣੇ ਬੰਦੇ ਨਾਲ ਨਹੀਂ ਗੱਲ ਹੋਊਗੀ, ਇਹ ਕਿਹਦੇ ਵਾਸਤੇ ਖੜਨਗੇ ਹੋਰ? ਫਿਰ ਐਕਚੁਅਲ ਦੇ ਵਿੱਚ ਨਾ ਇਹ ਗੱਲ ਹੁਣ ਆਈ ਥਿੰਕ ਮੀਡੀਆ ਨੂੰ ਗੱਲ ਸੋਚ ਲੈਣੀ ਚਾਹੀਦੀ ਆ ਕਿ ਇਹ ਕੋਈ ਛੋਟਾ ਮੋਟਾ ਹਮਲਾ ਨਹੀਂ ਹੋਇਆ। ਇੱਕ ਇਨਸਾਨ ਨੂੰ ਬੁਰੇ ਤਰੀਕੇ ਨਾਲ ਉਹਨੂੰ ਮਾਰ ਕੁਟਾਈ ਹੋਈ ਆ, ਵੱਢਿਆ ਗਿਆ ਬੁਰੇ ਤਰੀਕੇ ਦੇ ਨਾਲ। ਬੰਦਾ ਲਾਈਫ ਦੇ ਵਿੱਚ ਨੋਰਮਲ ਨਹੀਂ ਆ ਸਕੂਗਾ। ਤੁਸੀਂ ਕਿੰਨੇ ਕੁ ਤੁਸੀਂ ਪਾਣੀ ਦੇ ਵਿੱਚ ਹੋ, ਕਿੰਨੇ ਕੁ ਤੁਸੀਂ ਕਿਰਦਾਰਾਂ ਦੇ ਉੱਚੇ ਹੋ, ਕਿੰਨੇ ਕੁ ਤੁਸੀਂ ਯੋਧੇ ਹੋ ਤੇ ਕਿੰਨੇ ਕੁ ਤੁਸੀਂ ਸੂਰਮੇ ਹੋ। ਜਦੋਂ ਤੁਸੀਂ ਇੱਕ ਮੀਡੀਆਕਾਰ ਤੇ ਜਦੋਂ ਹਮਲਾ ਹੋਇਆ ਤੁਸੀਂ ਉਹਦੇ ਨਾਲ ਨਹੀਂ ਖੜੇ, ਸੋ ਮਾਫ ਕਰਨਾ, ਕੱਲ ਨੂੰ ਖੜਨਾ ਤੁਹਾਡੇ ਨਾਲ ਵੀ ਕਿਸੇ ਨੇ ਨਹੀਂਗਾ। ਤੁਸੀਂ ਹਾਸੀਆਂ ਖੇਡੀਆਂ ਕਰੋ, ਤੁਸੀਂ ਕੁਝ ਕਰੋ, ਬਟ ਇੱਕ ਕਿਰਦਾਰ ਹੁੰਦਾ, ਇੱਕ ਇਨਸਾਨ ਜਿਹਦੇ ਨਾਲ ਤੁਸੀਂ ਇੰਨੇ ਸਾਲਾਂ ਦੇ ਕੰਮ ਕਰਦੇ ਹੋ, ਤੁਹਾਡੇ ਆਵਾਜ਼ ਚੱਕਣਾ ਬਣਦਾ ਸੀ, ਤੁਸੀਂ ਨਹੀਂ ਚੱਕੀ। ਇਹ ਗੱਲ ਲੋਕ ਫੀਲ ਕਰ ਰਹੇ ਨੇ, ਲੋਕ ਕਾਲਾਂ ਕਰਕੇ ਗੱਲ ਕਹਿ ਰਹੇ ਨੇ ਕਿ ਜਿਹੜੀ ਗੱਲ ਹੋਣੀ ਚਾਹੀਦੀ ਸੀ, ਮੰਨੋ ਨਾ ਮੰਨੋ, ਅਸੀਂ ਇੱਥੇ ਫੇਲ ਹੋਏ ਆ, ਮੀਡੀਆ ਸਾਡਾ ਫੇਲ ਹੋਇਆ। ਉਹਨਾਂ ਦੀ ਫੈਮਿਲੀ ਫੀਲ ਕਰ ਰਹੀ ਆ ਜੈਕ ਭਾਈ, ਉਹਨਾਂ ਦੀ ਫੈਮਿਲੀ ਫੀਲ ਕਰ ਰਹੀ ਆ। ਆਪਾਂ ਕਾਲ ਲੈ ਲਈਏ ਜੈਕ, ਤੁਸੀਂ ਬੈਠੋ ਜੀ। ਹਾਂਜੀ 7621 ਤੁਸੀਂ ਇੱਥੇ ਹੋ। ਚਲੋ ਬਾਈ ਸਤਿ ਸ਼੍ਰੀ ਅਕਾਲ। ਬਾਈ ਰਾਏ ਜੀ, ਬਾਈ ਸ਼ਿੰਦਰ ਤੇ ਬਾਈ ਜੈਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਬਾਈ ਜੈਕ ਨੇ ਵੀ ਅੱਗੇ ਆਇਆ ਸੀ, ਮੈਨੂੰ ਫੇਰ ਦੁਬਾਰਾ ਆਉਣਾ ਪਿਆ ਜੀ। ਨਹੀਂ ਸਾਨੂੰ ਲੋੜ ਵੀ ਆ। ਅਸੀਂ ਮੀਡੀਆ ਵਾਲੇ ਕਈ ਵਾਰੀ ਭਰਮ ਭੁਲੇਖੇ ਚ ਪੈ ਜਾਂਦੇ, ਅਸੀਂ ਰੱਬ ਆ, ਸਾਨੂੰ ਸਾਡੀਆਂ ਗਲਤੀਆਂ ਦੱਸੋ। ਬਾਈ ਜੈਕ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ। ਜਿੱਦਾਂ ਤੁਸੀਂ ਕਿਹਾ ਵੀ ਕਾਲਰ ਕਹਿੰਦੇ ਆ, ਉਹ ਬਾਈ ਜੀ ਕਾਲਰ ਵੀ ਤਾਂ ਤੁਹਾਡਾ ਹਿੱਸਾ, ਪਰਿਵਾਰ ਨੇ ਜੀ, ਪਰਿਵਾਰ ਉਹੀ ਤਾਂ ਗੱਲ ਹੈ ਨਾ। ਮੇਰੀ ਬੇਨਤੀ ਸੁਣੋ। ਜਿੱਦਾਂ ਤੁਸੀਂ ਕਿਹਾ ਵੀ ਮੀਡੀਆ ਜਿਹੜੇ ਕਾਲਰ ਆ ਸਾਨੂੰ ਕਹਿ ਰਹੇ, ਉਹ ਤੁਹਾਨੂੰ ਨਾ ਕਵਾਂਗੇ ਤਾਂ ਕਿਹਨੂੰ ਕਵਾਂਗੇ? ਬਿਲਕੁਲ ਜੀ, ਸਮਝਾਓ ਮੈਨੂੰ ਗੱਲ। ਜੋ ਤੁਹਾਨੂੰ ਦੇਖੋ, ਮੈਨੂੰ ਕਹਿਣ ਚ ਕੋਈ ਗਰੇਜ ਨਹੀਂ। ਇਹ ਜਿਹੜਾ ਹਮਲਾ ਹੋਇਆ ਜੋਤੀਮਾਨ ਤੇ ਨਹੀਂ ਹੋਇਆ, ਇਹ ਹਮਲਾ ਤਹਿਲਕਾ ਗਰੁੱਪ ਤੇ ਹੋਇਆ। ਮੇਰੀ ਗੱਲ ਸੁਣੋ ਜੀ, ਤਹਿਲਕਾ ਗਰੁੱਪ ਦੇ ਵਿੱਚ ਜਿਹੜੇ ਟਾਕ ਸ਼ੋ ਚੱਲਦੇ ਆ, ਉਹਦੇ ਤੇ ਗੱਲ ਪਤਾ ਕਿੱਦਾਂ ਹੁੰਦੀ ਆ? ਮੇਰੀ ਗੱਲ ਸੁਣੋ ਜੀ, ਕੋਈ ਮੈਂ ਪੇੜ ਨਹੀਂ ਹੈਗਾ, ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਕਰਕੇ ਗੱਲ ਕਰੂੰਗਾ। ਜਿਹੜੀ ਗੱਲ ਕਰੂੰਗਾ, ਤਹਿਲਕਾ ਦੀ ਗੱਲ ਐ ਹੋ ਰਹੀ ਹੈ ਜਿਵੇਂ ਜੋਤੀ ਤਿਲਕ ਕੇ ਡਿੱਗਿਆ ਹੁੰਦਾ ਵੀ ਉਹ ਠੀਕ ਹੋ ਕੇ ਵਾਪਸ ਆ ਜਾਊਗਾ। ਉਹ ਯਾਰ ਅਸੀਂ ਪਲਾਟ ਵੇਚਣ ਤੇ ਆ, ਅਸੀਂ ਪੈਸੇ ਇਕੱਠੇ ਕਰਨ ਤੇ ਆ ਵੀ ਆ ਹੁਣ ਰਦਰਫੋਰਡ ਤੇ ਲੱਗ ਗਏ ਜੀ, ਹੁਣ ਦੂਸਰੇ ਪਾਸੇ ਪਲਾਟ ਵੇਚ ਰਹੇ ਆ ਜੀ। ਹੁਣ ਇਹ ਤਾਂ ਬਹੁਤ, ਅਸੀਂ ਤਾਂ ਇੰਨਿਆਂ ਨੂੰ ਬਣਾਤਾ ਜੀ। ਮੇਰਾ ਉਹ ਦਿਲ ਦਾ ਹਿੱਸਾ, ਮੇਰਾ ਬਹੁਤ ਫਾਸਟ ਫਰੈਂਡ ਹੈ ਜਿਹੜਾ ਹੈਡ ਹੈ ਬਾਈ ਜੀ, ਬ੍ਰਦਰ। ਮੈਨੂੰ ਇਹ ਬਹੁਤ ਦੁੱਖ ਨਾਲ ਕਹਿ ਰਿਹਾ, ਤੁਹਾਡੇ ਹਮਲਾ ਹੋਇਆ ਤਹਿਲਕਾ ਗਰੁੱਪ ਤੇ, ਜਿਹਨੂੰ ਤੁਸੀਂ ਐਂ ਲੈ ਲਿਆ ਕਿ ਜਿਵੇਂ ਬੰਦਾ ਤਿਲਕ ਕੇ ਡਿੱਗਿਆ। ਯਾਰ ਕਮਾਲ ਹੋ ਗਈ। ਜਦੋਂ ਤੁਸੀਂ ਇਹ ਤੇ ਹਮਲਾ ਹੋਇਆ, ਤੁਸੀਂ ਨਹੀਂ ਗੱਲ ਕਰੇ, ਤੁਸੀਂ ਲੋਕਾਂ ਤੋਂ ਐਕਸਪੈਕਟ ਕੀ ਕਰਦੇ ਹੋ? ਮੈਨੂੰ ਬਿਲਕੁਲ ਜੀ, ਬਿਲਕੁਲ। ਜੇ ਤੁਸੀਂ ਨਹੀਂ ਗੱਲ ਕਰੋਗੇ ਤੇ ਤੁਸੀਂ ਲੋਕਾਂ ਤੋਂ ਐਕਸਪੈਕਟ ਕਰਦੇ, ਦੂਸਰਾ ਮੀਡੀਆ ਸਾਡੀਆਂ ਗੱਲਾਂ ਕਰੇ, ਜੋ ਤੁਸੀਂ ਆਪ ਤਾਂ ਗੱਲ ਕਰਕੇ ਰਾਜੀ ਨਹੀਂ। ਸਹੀ। ਹਾਂਜੀ, ਸ਼ਾਇਦ ਹੋ ਸਕਦਾ ਮੇਰੀ ਗੱਲ ਦਾ ਗੁੱਸਾ ਲੱਗੇ, ਹੋ ਸਕਦਾ ਮੈਨੂੰ ਕੋਈ
ਵੀ ਕਿਹਾ ਜਾਵੇ ਵੀ ਨਹੀਂ ਸ਼ਬਦ ਕਹੇ ਕੋਲੇ ਸ਼ਬਦ ਬੋਲੇ ਜਾਂਦੇ। ਦੇਖੋ ਅਸੀਂ ਵੀ ਉਹਦੀ ਆਵਾਜ਼ ਨਾਲ ਜੁੜੇ ਹੋਏ ਯਾਰ, ਅਸੀਂ ਸਾਰਿਆਂ ਨੂੰ ਸੁਣਦੇ ਹਾਂ ਜੀ। ਸਮਝ ਆਈ ਨਾ ਗੱਲ? ਇਹ ਇੱਕ ਤੇ ਹਮਲਾ ਨਹੀਂ, ਇਹ ਇੱਕ ਗਰੁੱਪ ਤੇ ਹਮਲਾ। ਉਹਦੇ ਤੇ ਤਾਂ ਚਲੋ ਜਿਸਮਾਨੀ ਤੌਰ ਤੇ ਹੋ ਗਿਆ ਵਿਚਾਰਾ, ਚਲੋ ਬਚ ਗਿਆ ਤੇ ਉਹ ਠੀਕ ਹੋ ਜਾਊਗਾ। ਪਰ ਲੇਕਿਨ ਮਾਫ ਕਰਨਾ, ਜਿਹੜੀ ਤੁਸੀਂ ਸੱਚ ਦੀਆਂ ਗੱਲਾਂ ਕਰਦੇ, ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜਿਹਦੇ ਚ ਹੁਣ ਟਿਕਟਾਂ ਵੇਚਣੀਆਂ ਵੀ ਆਜੋ ਵੀ ਅੱਜ ਕਬੱਡੀ ਮੈਚ ਹੋ ਰਿਹਾ, ਆਜੋ ਜੀ ਅੱਜ ਦੱਸੋ ਜੀ ਆਹ ਪਲਾਟ ਕਿੱਥੇ ਕਿੱਥੇ ਲੱਗੇ ਹੋਏ ਆ। ਅਸੀਂ ਇਸ ਕਰਕੇ ਨਹੀਂ ਸੁਣਦੇ ਜੀ, ਅਸੀਂ ਤੁਹਾਡੀ ਆਵਾਜ਼ ਨੂੰ ਹੱਕ ਸੱਚ ਕਰਕੇ ਸੁਣਦੇ ਹਾਂ। ਕਿਉਂ ਨਾ ਫਿਰ ਅਸੀਂ ਕਿਨਾਰਾ ਹੀ ਕਰ ਲਾਂਗੇ, ਫਿਰ ਇਹ ਵਧੀਆ ਗੱਲ ਨਹੀਂ ਹੈਗੀ। ਆਈ ਥਿੰਕ ਸਹੀ ਗੱਲ ਹੈ ਜੀ। ਹਾਂਜੀ ਸਹੀ ਗੱਲ ਹੈ ਜੀ। ਜੇ ਤੁਸੀਂ ਆਪਦੇ ਆਪ ਨਾਲ ਨਹੀਂ ਖੜ ਸਕਦੇ ਤੁਸੀਂ ਦੱਸੋ, ਪਰ ਮੈਨੂੰ ਸਖਤ ਸ਼ਬਦ ਬੋਲਣੇ ਨਹੀਂ ਚਾਹੀਦੇ ਸੀ। ਮੈਂ ਤਾਂ ਇੱਕ ਕਾਲਰ ਹੈ ਜੀ, ਚਾਹੇ ਮੈਨੂੰ ਵੀ ਕੱਲ ਨੂੰ ਕਿਹਾ ਜਾਵੇ ਯਾਰ ਤੂੰ ਏਦਾਂ ਕਿਉਂ ਬੋਲਿਆ, ਪਰ ਨਹੀਂ ਯਾਰ ਕਦੇ ਅਗਲੇ ਦੀ ਜਾਨ ਤੇ ਬਣੀ ਹੈ, ਤੁਸੀਂ ਅਗਲੇ ਦੀ ਆਵਾਜ਼ ਤਾਂ ਉਠਾਓ ਯਾਰ। ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ। ਬਿਲਕੁਲ ਜੀ। ਤੁਸੀਂ ਉਹਨੂੰ ਲਾਈਟਲੀ ਲਿਆ ਜਾ ਰਿਹਾ। ਜੇ ਕੋਈ ਮੁੱਦਾ ਆਉਂਦਾ ਤੁਹਾਨੂੰ ਤਾਂ ਤੁਹਾਡੇ ਚੈਨਲ ਦੇ ਬਸ ਇਹ ਹੈ ਵੀ ਸਾਡਾ ਚੈਨਲ ਚੱਲ ਰਿਹਾ ਜੀ, ਬਸ ਠੀਕ ਹੈ, ਵਧੀਆ ਗੁੱਡ ਹੈ। ਇਹ ਨਹੀਂ ਹੁੰਦਾ ਬਾਈ ਜੀ, ਇਹ ਨਹੀਂ ਹੁੰਦਾ। ਮਾਫ ਕਰਨਾ, ਤੁਹਾਡੇ ਤੇ ਦਸਾਂ ਪਾਤਸ਼ਾਹੀਆਂ ਦੀ ਕਿਰਪਾ, ਤੁਹਾਡੇ ਤੇ ਸਾਰੇ ਧਰਮਾਂ ਦੀ ਕਿਰਪਾ। ਮਹਾਰਾਜ ਮੈਨੂੰ ਬੇਸ਼ੱਕ ਮੈਨੂੰ ਮਾੜਾ ਹੀ ਕਹਿਣ, ਕੋਈ ਚੱਕਰ ਨਹੀਂ, ਪਰ ਐਵੇਂ ਨਹੀਂ ਹੁੰਦਾਗਾ, ਏਦਾਂ ਨਹੀਂ ਹੁੰਦਾ ਬਾਈ ਜੀ। ਸੋਚੋ ਵੀ ਮਿਲਤਾ ਨਾ ਸੋਚੋ। ਇਹ ਤੁਹਾਡੇ ਗਰੁੱਪ ਵਾਸਤੇ ਚੰਗਾ ਨਹੀਂ ਹੋਇਆ। ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ, ਚੰਗਾ ਨਹੀਂ ਹੋਇਆ। ਤੁਹਾਨੂੰ ਟਾਕ ਸ਼ੋਅ ਕਰਨਾ ਚਾਹੀਦਾ ਸੀ, ਜਿਹੜਾ ਕਿ ਤੁਸੀਂ ਨਹੀਂ ਕੀਤਾ। ਹਾਂਜੀ, ਇਹ ਸਾਨੂੰ ਰੱਖਦਾ ਰਹੂਗਾ। ਸੁਣ ਲਓ ਗੱਲ, ਅਸੀਂ ਤੁਹਾਡੇ ਨਾਲ ਮੈਂ ਪਿਛਲੇ 5-7 ਸਾਲ ਤੋਂ ਕੰਟੀਨਿਊ ਸੁਣ ਰਿਹਾ ਬਾਈ ਜੀ, ਮੈਂ ਜੁੜਿਆ ਹੋਇਆ ਨਾਲ ਜੀ। ਇਹ ਤੁਹਾਡੇ ਗਰੁੱਪ ਤੇ ਹਮਲਾ ਹੈ, ਉਹਦੇ ਤੇ ਹਮਲਾ ਨਹੀਂ ਹੈਗਾ। ਇਹਨੂੰ ਵਿਚਾਰੋ। ਧੰਨਵਾਦ ਟਾਈਮ ਦੇਣ ਵਾਸਤੇ। ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਭਾਈ ਹੁਣੀ ਗੱਲ ਕਰਕੇ ਗਏ, ਆਪਣਾ ਤਾਂ ਜਿਹੜੇ ਜਿੰਨੇ ਸਪਾਂਸਰ ਆ ਸਾਰੇ ਨੇ ਕਹਿਤਾ ਐਡ ਨਾ ਲਾਇਓ, ਬਸ ਜਸਟ ਟਾਕ ਅਬਾਊਟ ਦਿਸ। ਜਸਟ ਟਾਕ ਅਬਾਊਟ, ਐਡ ਨਾ ਲਾਓ, ਸਾਡੀ ਐਡ ਲਾਉਣ ਦੀ ਲੋੜ ਨਹੀਂ। ਆਪਾਂ ਇੱਕ ਵੀਕ ਹੋਰ ਵਧਾ ਦੂੰਗੇ, ਜੋ ਵੀ ਹੈ, ਹੂ ਕੇਅਰਸ। ਉਹ ਕਹਿੰਦੇ ਕੋਈ ਲੋੜ ਨਹੀਂ ਹੈਗੀ। ਦੇਖੋ ਪਤਾ ਕੀ ਗੱਲ ਆ, ਮਨਦੀਪ, ਮਨੀ ਇਜ਼ ਨਾਟ ਐਵਰੀਥਿੰਗ। ਯੂ نو ਆਪਾਂ ਪੰਜਾਬ 'ਚ ਵੀ ਗੱਲਾਂ ਕਰਦੇ ਹੁੰਦੇ ਵੀ ਪੈਸਾ ਤਾਂ ਕੰਜਰਾਂ ਕੋਲ ਵੀ ਬਥੇਰਾ ਪਿਆ, ਇਹ ਨਹੀਂ ਗੱਲ ਹੁੰਦੀ। ਪਰ ਚਲੋ ਪੈਸਾ ਵੀ ਮੰਨ ਲਓ ਕਿ ਇੱਕ ਸਾਡਾ ਸ਼ੋਅ ਕਿਵੇਂ ਚੱਲਣਗੇ, ਜਾਂ ਕਹਿ ਲਓ ਅਸੀਂ ਬੈਠੇ ਹਾਂ ਸਾਡੇ ਖਰਚੇ ਆ, ਪਰ ਅਸੀਂ ਕਿਤੇ ਨਾ ਕਿਤੇ ਹੱਕ ਸੱਚ ਦੀ ਗੱਲ ਅਸੀਂ ਸਾਨੂੰ ਕਰਨੀ ਚਾਹੀਦੀ ਆ। ਜਦੋਂ ਕਿਸੇ ਇਨਸਾਨ ਨਾਲ ਧੱਕਾ ਹੋਇਆ ਤੇ ਫਿਰ ਉੱਥੇ ਖੜਨਾ ਚਾਹੀਦਾ। ਐਜ਼ ਏ ਪਰਿਵਾਰ, ਐਜ਼ ਏ ਦੋਸਤ ਸਾਨੂੰ ਖੜਨਾ ਚਾਹੀਦਾ ਉੱਥੇ, ਚਾਹੇ ਸਾਡਾ ਉਹਨਾਂ ਨਾਲ ਰਿਸ਼ਤਾ ਨਵਾਂ ਚਾਹੇ ਪੁਰਾਣਾ। ਜਦੋਂ ਸਾਨੂੰ ਪਤਾ ਲੱਗ ਗਿਆ ਉਹ ਬੰਦਾ ਗਲਤ ਤਾਂ ਸਹੀ, ਆਪਾਂ ਨੂੰ ਬਾਅਦ 'ਚ ਪਤਾ ਲੱਗ ਜੂਗਾ ਨਾ, ਜਦੋਂ ਇਨਵੈਸਟੀਗੇਸ਼ਨ ਹੋਈ। ਜੇ ਜੋਤੀਮਾਨ ਗਲਤ ਹੋਇਆ ਤਾਂ ਲੱਗ ਜੂ ਪਤਾ, ਸਾਨੂੰ ਸਾਡੇ ਸਾਹਮਣੇ ਆ ਜੂ। ਪਰ ਉਹ ਵਾਇਲੈਂਟ ਕਰਕੇ ਤਾਂ ਉਹਦਾ ਕੋਈ ਹੱਲ ਨਹੀਂ ਨਾ। ਸੋ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਹੌਸਲੇ ਹੋਰ ਵਧਾ ਰਹੇ ਹਾਂ। ਅਸੀਂ ਚੁੱਪ ਕਰਕੇ ਬੈਠ ਗਏ। ਸ਼ਵਿੰਦਰ ਨੇ ਗੱਲ ਕੀਤੀ, ਅਸੀਂ ਹਾਸੀਆਂ ਖੇਡੀਆਂ ਉਹ ਕਰੀ ਜਾਂਦੇ ਆ, ਕਰੋ। ਪਰ ਕੱਲ ਨੂੰ ਇਹ ਗੱਲ ਜ਼ਰੂਰ ਚੇਤੇ ਰੱਖਿਓ, ਸਮਾਂ ਮਾੜਾ ਕਿਸੇ ਤੇ ਵੀ ਆ ਸਕਦਾ। ਹਮੇਸ਼ਾ ਸਮਾਂ ਇੱਕ ਨਹੀਂ ਰਹਿੰਦਾ ਹੁੰਦਾ। ਤਕੜਾ ਅਮੀਰ ਹੋ ਜਾਂਦਾ, ਗਰੀਬ ਹੋ ਜਾਂਦਾ, ਗਰੀਬ ਤਕੜਾ ਹੋ ਜਾਂਦਾ। ਸੋ ਇਦਾਂ ਦੇ ਗੱਲਬਾਤ ਚੱਲਦੀ ਰਹਿੰਦੀ ਆ, ਨੇਚਰ ਆ। ਇਹਨੇ ਪਲਟਾ ਮਾਰਨਾ ਹੀ ਹੁੰਦਾ। ਅੱਜ ਚੜਾਈ ਹੈ, ਕੱਲ ਨੂੰ ਚੜਾਈ ਨਹੀਂ ਗੀ। ਅੱਜ ਲੋਕ ਨਾਲ ਖੜੇ ਆ, ਕੱਲ ਨੂੰ ਨਹੀਂ ਖੜੇਗੇ। ਬਟ ਜਦੋਂ ਅਸੀਂ ਘਰੇ ਜਾਣਾ, ਅਸੀਂ ਸ਼ੀਸ਼ੇ ਮੂਹਰੇ ਖੜਨਾ ਜਾ ਕੇ, ਸਾਨੂੰ ਲੱਗੇ ਕਿ ਯਾਰ ਅਸੀਂ ਚਾਹੇ ਮਾੜੇ ਆ ਚਾਹੇ ਚੰਗੇ, ਅਸੀਂ ਖੜ ਗਏ, ਅਸੀਂ ਸਟੈਂਡ ਲੈ ਲਿਆ ਬੰਦੇ ਨਾਲ। ਸਟੈਂਡ ਦੇ ਕਰਕੇ ਲੋਕ ਨਾਰਾਜ਼ ਹੋਏ ਨੇ, ਕੋਈ ਮੰਨੇ ਨਾ ਮੰਨੇ, ਕੌੜਾ ਲੱਗੇ ਸੱਚਾ ਲੱਗੇ। ਪਤਾ ਕੀ ਚੱਲ ਰਿਹਾ, ਚੱਲ ਇਹ ਰਿਹਾ ਕਿ ਉਹ ਉੱਗੇ ਇੱਕ ਪੱਤਰਕਾਰ ਨੇ ਨਾ, ਜਿਹੜੇ ਅੱਜ ਬੜੀ ਵੱਡੀ ਪਦਵੀ ਤੇ ਪਹੁੰਚੇ ਨੇ, ਹਨਾ। ਚੱਲ ਇਹ ਰਿਹਾ ਕਿ ਉਹ ਲੋਕ ਨਾ ਬਸ ਕਹਿ ਕੇ ਕਿ ਅਸੀਂ ਤਾਂ ਜੀ ਅਸੀਂ ਤਾਂ ਉਹ ਚਿੜੀ ਦੇ ਚੁੰਝ ਵਾਲਾ ਕੰਮ ਕਰ ਰਹੇ ਆ ਜੀ, ਉਹ 'ਚ ਪਾਣੀ ਭਰ ਰਹੇ ਆ ਤੇ ਉਹ ਜਾ ਕੇ ਪਾ ਰਹੇ ਆ। ਅਸੀਂ ਤਮਾਸ਼ ਵੀ ਨਹੀਂ ਹੈਗੇ, ਉਹ ਤਮਾਸ਼ ਵੀ ਨਹੀਂ ਹੈਗੇ, ਉਹ ਤਾਂ ਤਮਾਸ਼ਾ ਕ੍ਰੀਏਟਰ ਨੇ ਜੀ। ਤਮਾਸ਼ਾ ਕ੍ਰੀਏਟਰ ਨੇ ਉਹ ਪੱਤਰਕਾਰ ਵਰਗੇ, ਜਿਹੜੇ ਜਾ ਕੇ ਆਪਣੀਆਂ ਤਾਂ ਰੋਟੀਆਂ ਸੇਕ ਰਹੇ ਨੇ। ਅੱਜ ਕਿੱਥੇ ਗਏ ਜਦੋਂ ਇੰਨੇ ਪੰਜਾਬ ਦੇ ਮੁੱਦੇ ਉੱਠ ਰਹੇ ਨੇ। ਕੱਲ ਅਨਮੋਲ ਗਗਨ ਮਾਨ ਨੇ ਇੱਕ ਬੇਨਤੀ ਕੀਤੀ ਆ, ਆਪਣਾ ਕੀ ਕਹਿੰਦੇ ਨੇ ਮਨਦੀਪ, ਤੁਹਾਨੂੰ ਵੀ ਦੱਸਣਾ ਸ਼ਾਇਦ ਪਤਾ ਨਹੀਂ, ਹਨਾ। ਹਾਂਜੀ, ਕਾਲ ਲੈਣੇ, ਇੱਕ ਮਿੰਟ ਤੁਸੀਂ ਕਾਲ ਲੈ ਲਓ, ਔਨ ਕਰ ਲਓ, ਮੈਂ ਗੱਲ ਪੂਰੀ ਕਰਕੇ ਬਾਈ ਹੁਣਾਂ ਦੀ ਕਾਲ ਉਹ ਕਰਦੇ ਆਪਾਂ। 0871 ਤੁਸੀਂ ਏਅਰ ਤੇ ਹੋ ਬਾਈ ਜੀ, ਬਸ ਇੱਕ ਸੈਕਿੰਡ ਗੱਲ ਸੁਣ ਲਿਓ ਤੇ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਗੱਲ ਕੈਰੀ ਔਨ ਕੰਟੀਨਿਊ ਕਰਦੇ ਹਾਂ। ਅਨਮੋਲ ਗਗਨ ਮਾਨ ਜੀ ਜਿਹੜੇ ਮੰਤਰੀ ਨੇ, ਉਹਨਾਂ ਨੇ 2 ਕਰੋੜ ਦੀ ਰਿਕੁਐਸਟ ਕੀਤੀ ਆ ਕਿ ਬਾਈ ਮੈਨੂੰ 2 ਕਰੋੜ ਚਾਹੀਦਾ, ਸਿਰਫ ਇੱਕ ਘਰ ਦੀਆਂ ਕੰਧਾਂ ਹੀ ਠੀਕ ਨੇ, ਬਾਕੀ ਸਾਰਾ ਕੁਝ ਹੀ ਬਦਲਾਉਣਾ ਤੇ ਘਰੇ ਸਵਿਮਿੰਗ ਪੂਲ ਵੀ ਹੋਣਾ ਚਾਹੀਦਾ। ਇਹ ਚੀਜ਼ਾਂ ਚੱਲ ਰਹੀਆਂ ਨੇ। ਅੱਜ ਕਿੱਥੇ ਨੇ 37 ਕਰੋੜ ਰੁਪਇਆ ਉਹਨਾਂ ਸਟੇਟਾਂ ਦੇ ਵਿੱਚ ਇਸ਼ਤਿਹਾਰਾਂ ਨੂੰ ਦੇਤਾ, ਜਿਨ੍ਹਾਂ ਸਟੇਟਾਂ ਦੇ ਵਿੱਚ ਪੰਜਾਬੀ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਪੰਜਾਬ 'ਚ ਕੀ ਹੋ ਰਿਹਾ। ਉਹ ਸਟੇਟਾਂ ਦੇ ਵਿੱਚ ਉਹ ਇਹ ਸੋਚਦੇ ਨੇ ਕਿ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਹਰ ਰੋਜ਼ ਉਹ ਤਾਂ ਗੋਲੀਆਂ ਚਲਾਉਂਦੇ ਨੇ ਤੇ ਬਾਰੂਦ ਤੇ ਰੱਖ ਕੇ ਰੋਟੀ ਖਾਂਦੇ ਨੇ।
ਜੀ ਬਾਈ ਜੀ 0871 ਤੁਸੀਂ ਔਨ 에ਅਰ ਹੋ ਜੀ। ਹਾਂਜੀ 0871 ਤੁਸੀਂ ਏਅਰ ਤੇ ਹੋ। ਕੋਈ ਨਹੀਂ, ਹੋਲਡ ਕਰ ਲਓ ਤੁਸੀਂ। ਹੋਲਡ ਕਰ ਲੈਣੇ। ਨੈਕਸਟ ਕਾਲ ਲੈ ਲਓ। ਹਾਂਜੀ 8796 ਤੁਸੀਂ ਏਅਰ ਤੇ ਹੋ। ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਬੋਲਦਾ, ਕਿੱਥੋਂ ਬੋਲਦੇ? ਮੇਰਾ ਨਾਮ ਜੋਬਨ ਹੈ ਜੀ, ਮੈਂ ਇੱਥੋਂ ਬਰੈਂਪਟਨ ਤੋਂ ਗੱਲ ਕਰ ਰਿਹਾ। ਜੋਬਨ ਬਾਈ ਕੀ ਹਾਲ ਚਾਲ ਹੈ ਜੀ? ਠੀਕ ਹੋ? ਵਧੀਆ ਜੀ ਵਧੀਆ। ਮੈਂ ਇਹੀ ਕਹਿਣਾ ਚਾਹੁੰਦਾ ਜੀ, ਇੱਕ ਤਾਂ ਸਭ ਤੋਂ ਪਹਿਲਾਂ ਮੈਂ ਜਿੰਨੇ ਵੀਰ ਭਰਾ ਸੁਣ ਰਹੇ ਸੀ ਦੱਸਦਾ, ਮੈਂ ਆਪ ਇੱਕ ਸਟੂਡੈਂਟ ਆਇਆ ਹੋਇਆ, ਮੈਨੂੰ ਬਾਅਦ ਐਂਟੀ ਨਾ ਸੋਚ ਕੇ ਚੱਲ ਪੈਣ ਵੀ ਸ਼ਾਇਦ ਨਹੀਂ ਜੋਬਨ ਇੱਕ ਮਿੰਟ, ਮੈਂ ਤੁਹਾਨੂੰ ਕਰੈਕਟ ਕਰਦਾ। ਸੁਣਨ ਵਾਲੇ ਕਈ ਜੀ ਆਪਣੇ ਜਿਹੜੇ ਵੀਰ ਭਰਾ ਸੁਣਨ ਵਾਲੇ ਆ। ਸੌਰੀ। ਹੁਣ ਦੂਸਰੀ ਗੱਲ ਇਹ ਆ ਜੀ, ਜਿਹੜੇ ਆਪਣੇ ਜਿਨ੍ਹਾਂ ਨੇ ਆਪ ਜੋ ਵੀ ਮੋਰਚਾ ਲਾਉਂਦੇ ਆ ਜਾਂ ਜੋ ਵੀ ਕਰਦੇ ਆ ਜੀ, ਮੈਂ ਸਾਫ਼ ਸ਼ਬਦਾਂ ਹੀ ਕਹਿਣਾ ਚਾਹੁੰਦਾ ਬਿਲਕੁਲ ਗਲਤ ਜੀ। ਗਲਤ ਇਸ ਤਰੀਕੇ ਆ, ਚਲੋ ਜਦੋਂ ਅਸੀਂ ਆਏ ਸੀ ਮੈਂ 12-13 ਜਾਇਆ ਸੀ ਜੀ, ਸਾਰਿਆਂ ਦੇ ਪੈਸੇ ਮਰਦੇ ਆ, ਮੈਂ ਐਵੇਂ ਕਹੀ ਜਾਵਾਂ। ਕਈ ਵਾਰੀ ਤੁਹਾਡੀ ਗਲਤੀ ਹੁੰਦੀ ਹੈ, ਕਈ ਵਾਰੀ ਇੰਪਲੋਇਰ ਦੀ। ਹਾਂ ਬਿਲਕੁਲ ਹੁੰਦੀ ਹੈ। ਜੋਬਨ ਕਿੱਥੇ ਪੜ੍ਹੇ ਹੋ ਤੁਸੀਂ? ਮੈਂ ਭਾਜੀ ਸੈਂਟੇਨੀਅਲ। ਜੋਬਨ ਮੈਂ 11 ਚ ਆਇਆ ਸੀ ਬਾਈ, ਮੈਂ ਵੀ ਸਟੂਡੈਂਟ ਹੀ ਆਇਆ ਹੋਇਆ। ਯਾ ਠੀਕ ਹੈ। ਤੇ ਮੈਂ ਕਹਿੰਦਾ ਹੁਣ ਮੈਂ ਇੱਕ ਸਟੋਰ ਓਨ ਕਰਦਾ ਇੱਥੇ ਮਿਸੀਸਾਗਾ ਜੀ, ਉੱਥੇ ਆਇਆ ਕਿ ਜੇ ਹੁਣ ਕਈ ਵਾਰ ਕਹਿ ਦਿੰਦੇ ਜੀ ਪੈਸੇ ਮਾਰ ਲਏ। ਭਾਜੀ ਹੁਣ ਤੁਹਾਨੂੰ ਪਤਾ ਜਿਹੜਾ ਕੋਈ ਰੈਸਟੋਰੈਂਟ ਬਿਜ਼ਨਸ ਆ, ਕੋਈ ਵੀ ਬਿਜ਼ਨਸ ਆ, ਉਹ ਵੀਕਐਂਡ ਤੇ ਬਿਜ਼ੀ ਆ। ਹੁਣ ਤੁਹਾਨੂੰ ਫਰਾਈਡੇ ਮਾਰਨਿੰਗ ਤੁਹਾਡਾ ਇੱਕ EMPLOYE ਮੈਸੇਜ ਕਰ ਰਿਹਾ, ਭਾਜੀ ਮੈਂ ਅੱਜ ਸ਼ਾਮ ਤੋਂ ਆ ਨਹੀਂ ਸਕਦਾ, ਮੈਨੂੰ ਕਿਤੇ ਹੋਰ ਕੰਮ ਮਿਲ ਗਿਆ ਜਾਂ ਮੈਂ ਜ਼ੁਕਾਮ ਹੋ ਗਿਆ ਕਹਿ ਲਈਏ, ਹਨਾ। ਹੁਣ ਜਿਹੜਾ ਬੰਦਾ ਪਹਿਲਾਂ ਆਇਆ ਪਤਾ ਉਹਨੂੰ ਹੁੰਦਾ ਹੀ ਆ ਵੀ ਕੀ ਗੱਲ ਹੋਈ, ਕਿਹੜਾ ਜ਼ੁਕਾਮ ਹੋਇਆ। ਬਿਲਕੁਲ। ਹੁਣ ਫਰਾਈਡੇ ਸ਼ਾਮ ਨੂੰ ਉੱਥੇ ਮੈਂ ਕਹਿੰਦਾ ਜੀ ਆਰਡਰ ਤੇ ਆਰਡਰ ਆ, ਫਿਰ ਬੰਦਾ ਤੁਹਾਡਾ ਫਿਰ ਕਿਤੇ ਨਾ ਕਿਤੇ ਤਾਂ ਬੰਦੇ ਦਿਮਾਗ ਚ ਆਉਂਦੀ ਆ ਨਾ ਵੀ ਯਾਰ ਪਹਿਲਾਂ 2 ਵੀਕ ਇਹਨਾਂ ਨੂੰ ਟ੍ਰੇਨ ਕੀਤਾ ਪੇਡ, ਬਾਅਦ ਐਟ ਦੀ ਐਂਡ ਵੀ ਤੁਸੀਂ ਬਿਜ਼ੀ ਡੇ ਵਾਲੇ ਦਿਨ ਤੁਸੀਂ ਮੈਸੇਜ ਕਰਕੇ ਇੱਕ ਆਪਣਾ ਕੰਮ ਛੱਡ ਰਹੇ ਹੋ ਰਾਈਟ ਵੇ। ਫਿਰ ਚਲੋ ਮੈਂ ਕਹਿੰਦਾ ਵੀ ਆਪਾਂ ਤਾਂ ਚਲੋ ਮਹਾਰਾਜ ਨੇ ਬਹੁਤ ਕੁਛ ਦੇ ਦਿੱਤਾ ਵੀ ਆਪਾਂ ਕਦੀ ਰੱਖੇ ਨਹੀਂ ਕਿਸੇ ਦੇ, ਪਰ ਮੈਂ ਕਹਿੰਦਾ ਜੀ ਉੱਥੇ ਕਿਸੇ ਦੇ ਤੁਸੀਂ ਰੱਖ ਵੀ ਲੈਂਦੇ ਹੋ ਚ ਕੁਛ ਗਲਤ ਨਹੀਂਗਾ। ਕਿਉਂਕਿ ਉਹਦੇ ਵਿੱਚ ਭਾਜੀ ਜਿਹੜੀ ਇੱਕ ਗੱਲ ਆ, ਤੁਸੀਂ ਅਗਲੇ ਨੂੰ 2 ਵੀਕ ਉਦੋਂ ਪੇ ਕਰਦੇ ਰਹੇ ਜਦੋਂ ਉਹਨੂੰ ਇਹ ਵੀ ਨਹੀਂ ਸੀ ਆਉਂਦੀ। ਹਾਂ ਬਿਲਕੁਲ ਠੀਕ ਹੈ। ਅੱਛਾ ਫਿਰ ਜੇ ਅਨਪੇਡ ਟ੍ਰੇਨਿੰਗ ਤੁਸੀਂ ਕਰਦੇ ਹੋ ਫਿਰ ਉਹਦੇ ਚ ਆ ਜਾਂਦਾ ਜੀ ਰੈਸਟੋਰੈਂਟ ਵਾਲੇ ਟ੍ਰੇਨਿੰਗ ਨਹੀਂ ਪੇ ਕਰਦੇ। ਬਾਕੀ ਦੂਜੀ ਗੱਲ, ਜਦੋਂ ਇਹਨਾਂ ਲੋਕਾਂ ਨੇ ਲੇਬਰ ਕੋਰਟ 'ਚ ਜਾ ਕੇ ਆਪਣੇ ਕੇਸ ਪਾਏ ਹੋਏ ਆ ਵੀ ਅਸੀਂ ਵੀ ਲੇਬਰ ਕੋਰਟ 'ਚ ਕੇਸ ਪਾਇਆ ਸਾਡੇ ਪੈਸੇ, ਜਦੋਂ ਫਿਰ ਤੁਹਾਨੂੰ ਫਿਰ ਇਹਦਾ ਮਤਲਬ ਇਹਨਾਂ ਨੂੰ ਲਾਅ ਤੇ ਯਕੀਨ ਹੀ ਹੈ ਨਹੀਂਗਾ, ਜਿਹੜਾ ਲੋਕਾਂ ਦੇ ਘਰੋਂ ਘਰੀ ਪਹੁੰਚ ਜਾਂਦੇ ਆ। ਬਿਲਕੁਲ। ਜਿਵੇਂ ਗੱਲ ਉਹੀ ਹੈ ਨਾ, ਆਪਾਂ ਗੱਲ ਉਹੀ ਕਰਦੇ ਸੀ ਕਿ ਘਰੇ ਹੁਣ ਤੁਸੀਂ ਦੇਖੋ ਜੋ ਜੋਤੀ ਨਾਲ ਵਾਪਰੀ, ਠੀਕ ਹੈ, ਜੇ ਕੱਲ ਨੂੰ ਉਹ ਪ੍ਰੋਟੈਸਟ ਕਰਦੇ ਹੋਏ ਕਿਸੇ ਬੱਚੇ ਨਾਲ ਵਾਪਰ ਗਈ ਬਿਲਕੁਲ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਉਹਦਾ ਜ਼ਿੰਮੇਵਾਰ ਕਮਿਊਨਿਟੀ ਹੋਊਗੀ, ਉਹ ਸੰਸਥਾ ਹੋਊਗੀ, ਜਾਂ ਜਿਹਦੇ ਘਰੇ ਗਏ ਨੇ ਉਹ ਹੋਊਗਾ। ਮੈਂ ਉਹੀ ਕਹਿ ਰਿਹਾ ਜੀ, ਹੁਣ ਕੱਲ ਨੂੰ ਕੋਈ ਬੱਚਾ ਰਾਈਟ ਵੇ ਕੰਮ ਛੱਡ ਜਾਂਦਾ, ਉਹਨੇ ਤੁਹਾਡੇ ਕੋਲ $200-400 ਐਡਵਾਂਸ ਲਿਆ, ਉਹ ਕੰਮ ਫਿਰ ਹੁਣ ਅਸੀਂ ਕੀ 5-7 ਜਾਣੇ ਰਲ ਕੇ ਉਹਦੇ ਘਰ ਦੇ ਬਾਹਰ ਜਾ ਕੇ ਪ੍ਰੋਟੈਸਟ ਕਰੀਏ ਵੀ ਤੂੰ ਸਾਡਾ $400-500 ਲੈ ਕੇ ਕੰਮ ਰਾਈਟ ਵੇ ਛੱਡ ਗਿਆ? ਕਰਨਾ ਤਾਂ ਜੋਬਨ ਇਹੀ ਚਾਹੀਦਾ। ਮੈਂ ਤਾਂ ਹੋਰ ਦੱਸ ਦਿੰਦਾ ਤੁਹਾਨੂੰ, ਮੈਂ ਨਾ ਕਹਿਣਾ ਨਹੀਂ ਚਾਹੁੰਦਾ ਹੁੰਦਾ ਵੀ ਔਨ 에ਅਰ ਬੈਠਾ, ਇਹ ਜੀਆਂ ਮਨਦੀਪ ਜੋਬਨ ਬਾਈ ਐਕਸਕਿਊਜ਼ਸ ਆਉਂਦੀਆਂ ਨੇ ਨਾ ਕਿ ਅੱਜ ਜੀ ਮੈਂ ਇਸ ਕਰਕੇ ਨਹੀਂ ਆ ਸਕਦਾ। 15 ਮਿੰਟ ਪਹਿਲੇ ਵੀ ਕਈ ਵਾਰੀ ਫੋਨ ਕਰਕੇ ਕਹਿੰਦੇ ਨੇ ਓਹੋ ਬਾਈ ਮੈਂ ਤਾਂ ਬਹੁਤ ਬਿਮਾਰ ਹੋਇਆ ਪਿਆ ਸੀ ਤੇ ਹੁਣੀ ਉੱਠਿਆ, ਆ ਨਹੀਂ ਸਕਦਾ। 15 ਮਿੰਟ ਪਹਿਲੇ ਹੁੰਦੀ ਆ ਵੀ ਐਕਸਕਿਊਜ਼ ਸੁਣ ਕੇ ਬੰਦੇ ਨੂੰ ਹਾਸਾ ਆਉਂਦਾ ਵੀ ਤੁਸੀਂ ਵੀ ਬੇਵਕੂਫ ਬਣਾ ਰਹੇ ਹੋ ਅਗਲੇ ਬੰਦੇ। ਮਤਲਬ ਸੱਚ ਬੋਲਣ ਦੀ ਤਾਕਤ ਵੀ ਹੈ ਨਹੀਂ ਕਈ ਲੋਕਾਂ 'ਚ, ਮੈਂ ਤੁਹਾਨੂੰ ਸੱਚੀ ਵੀ ਉਹ ਸੱਚ ਬੋਲ ਕੇ ਕੰਮ ਵੀ ਨਹੀਂ ਛੱਡ ਸਕਦੇ। ਚਲੋ ਹਰ ਇੱਕ ਨੇ ਤਰੱਕੀ ਕਰਨੀ ਕਿਤੇ ਹੋਰ। ਬਾਕੀ ਜਿਹੜੀ ਦੂਸਰੀ ਗੱਲ ਆ ਵੀ ਜਿਹੜਾ ਭਾਜੀ ਹੋਣਾ ਤੇ ਅਟੈਕ ਹੋਇਆ ਜਾਂ ਕੁਛ, ਉਹ ਤਾਂ ਮੈਂ ਕਹਿੰਦਾ ਵੀ ਉਹ ਜਿੰਨੇ ਘਟੀਆ ਪੱਧਰ ਦੀ ਗੱਲ ਕਹਿ ਲਈਏ ਉਨੀ ਹੋਈ ਆ। ਵੀ ਉਹਦੇ ਵਿੱਚ ਐ ਆ ਵੀ ਅੱਜ ਕੱਲ ਜੇ ਹੁਣ ਆਪਾਂ ਨੂੰ ਸਾਰਿਆਂ ਨੂੰ ਹੀ ਸੋਚਣਾ ਪੈਣਾ, ਜਿੱਦਾਂ ਤੁਸੀਂ ਕਹਿ ਰਹੇ ਹੋ ਈਮੇਲ ਕਰੀਏ ਸਭ ਕੁਝ, ਆਪਾਂ ਸਾਰਿਆਂ ਨੂੰ ਹੀ ਸੋਚਣਾ ਪੈਣਾ। ਜਿੱਦਾਂ ਭਾਜੀ ਹੁਣੀ ਕਹਿ ਰਹੇ ਸੀ ਵੀ ਅੱਗ ਜਿਹੜੀ ਆ ਵੀ ਉਹ ਦੂਜੇ ਦੇ ਘਰ ਜਾਂ ਦੂਜੇ ਦੇ ਘਰ ਨਹੀਂ ਭਾਜੀ, ਹੁਣ ਘਰੋਂ ਘਰੀ ਵਾੜੀ ਗਈ ਆ, ਇਹ ਆਪਾਂ ਨੂੰ ਮੰਨ ਲੈਣਾ। ਬਰੈਂਪਟਨ 'ਚ ਤਾਂ ਵਾੜੀ ਗਈ ਆ। ਬਿਲਕੁਲ ਬਿਲਕੁਲ। ਉਹਦੇ ਕਰਕੇ ਅੱਜ ਅਗਲੇ ਦੇ ਕੱਲ ਨੂੰ ਇਦਾਂ ਦਾ, ਫਿਰ ਕੱਲ ਨੂੰ ਫਿਰ ਇੰਡੀਆ ਤੋਂ ਵੀ ਭੈੜੇ ਹਾਲਾਤ ਹੋ ਜਾਣਗੇ, ਕਿਉਂਕਿ ਇੱਥੋਂ ਦੀ ਪੁਲਿਸ ਇੰਡੀਆ ਜਿੰਨੀ ਸਟ੍ਰਿਕਟ ਨਹੀਂ ਹੈਗੀ, ਆਪਾਂ ਨੂੰ ਵੀ ਪਤਾ। ਉੱਥੇ ਦਾ ਚਲੋ ਫਿਰ ਵੀ ਕਿਸੇ ਨੂੰ ਮਾੜਾ ਮੋਟਾ ਕੋਈ ਪੁਲਿਸ ਦਾ ਡਰ ਖੌਫ ਹੈਗਾ, ਇੱਥੇ ਇੰਨਾ ਨਹੀਂ ਹੈਗਾ। ਨਹੀਂ ਹੈ ਹੀ ਨਹੀਂਗਾ। ਇਹ ਤਾਂ ਫਿਰ ਇੰਡੀਆ ਤੋਂ ਵੀ ਬੁਰੇ ਹਾਲਾਤ ਹੋ ਜਾਣਗੇ। ਫਿਰ ਆਪਾਂ ਜਿਹੜੇ ਫੈਮਿਲੀ ਵਾਲੇ ਆ ਜਾਂ ਕੋਈ ਵੀ ਹਰ ਇੱਕ ਦੀ ਧੀ ਭੈਣ ਮਾਤਾ ਇੱਥੇ ਤੁਰੇ ਫਿਰਦੇ ਆ, ਕਿੱਧਰ ਨੂੰ ਜਾਵਾਂਗੇ? ਭਾਈ ਆਪਾਂ ਇੰਡੀਆ ਜਾਣ ਦੀ ਲੋੜ ਹੀ ਨਹੀਂ, ਤੁਸੀਂ ਇੱਥੇ ਰੈਕਸਡੇਲ ਚੱਲ ਜਾਓ। ਰੈਕਸਡੇਲ 'ਚ ਕਿੰਨਾ ਫਰਕ ਆ ਬਰੈਂਪਟਨ ਤੋਂ। ਮੈਂ ਮੋਸਟ ਆਫ ਮਾਈ ਲਾਈਫ ਰੈਕਸਡੇਲ ਰਿਹਾ ਆ, ਹੁਣੀ ਬਰੈਂਪਟਨ ਆਇਆ 4-5 ਸਾਲ ਹੋਏ, ਮੈਨੂੰ ਤਾਂ ਜ਼ਮੀਨ ਆਸਮਾਨ ਦਾ ਫਰਕ ਆ। ਫਿਰ ਉੱਥੇ ਵੀ ਸਟੂਡੈਂਟ ਰਹਿੰਦੇ ਆ, ਉਹ ਇੱਧਰ ਵੀ ਰਹਿੰਦੇ ਆ, ਪਰ ਕਿੰਨਾ ਫਰਕ ਆ, ਕਮਿਊਨਿਟੀ 'ਚ ਬਹੁਤ ਫਰਕ ਆ। ਅਸੀਂ ਵੀ ਆਏ ਸੀ, ਜੋਬਨ ਹੁਣੀ ਵੀ ਆਏ ਨੇ, 12-13 ਚ ਆਏ ਹੋਏ ਨੇ। ਸੈਂਟੀਨੀਅਲ ਉਹਨਾਂ ਦੇ ਟਾਈਮਾਂ 'ਚ ਇਲੈਕਸ਼ਨ ਹੋਣ ਲੱਗੀ ਸੀ ਸੈਂਟੀਨੀਅਲ ਦੇ ਵਿੱਚ। ਹਾਂਜੀ ਠੀਕ ਆ। ਸਾਡਾ ਉੱਤੇ ਐ ਲੱਗਦਾ ਸੀਗਾ ਜਿਵੇਂ ਖਾਲਸਾ ਕਾਲਜ 'ਚ ਤੁਰੇ ਫਿਰਦੇ ਆ, ਤਾਂ ਵੀ ਨਹੀਂ ਗੰਦ ਪਿਆ ਸੀ ਯਾਰ। ਪਰ ਕਦੀ ਵੀ ਐ ਨਹੀਂ ਸੀ ਵੀ ਉੱਥੇ ਆਪਣੀ ਕਮਿਊਨਿਟੀ ਬਹੁਤ ਸੈਂਟੀਨੀਅਲ 'ਚ ਵੀ ਹੋ ਗਈ ਸੀ, ਪਰ ਕਦੀ ਐ ਹੋਵੇ ਜਾਂ ਕਿਸੇ ਨੂੰ ਗਲਤ ਕੋਈ ਲੜਾਈ ਝਗੜਾ ਹੋਇਆ ਹੋਵੇ। ਪਰ ਹੁਣ ਇਹ ਚੀਜ਼ ਬਹੁਤ ਜ਼ਿਆਦਾ ਵੱਧ ਗਈ ਹੋਈ ਆ। ਮਤਲਬ ਇਹ ਚੀਜ਼ ਨੂੰ ਹੁਣ
ਕਿਸੇ ਤਰੀਕੇ ਵੀ, ਜਾਂ ਹੁਣ ਗਵਰਨਮੈਂਟ ਨੇ ਜਾਂ ਪਤਾ ਨਹੀਂ ਕਿੰਨੇ, ਪਰ ਇਹ ਕਿਸੇ ਨਾ ਕਿਸੇ ਤਰੀਕੇ ਕੰਟਰੋਲ ਹੋਣੀ ਚਾਹੀਦੀ ਹੈ ਜੀ। ਬਿਲਕੁਲ ਨਹੀਂ ਤਾਂ ਅੱਗੇ ਬਹੁਤ ਔਖਾ ਹੋ ਜਾਣਾ ਹਾਂਜੀ ਹਾਂਜੀ। ਬੱਚਿਆਂ ਲਈ ਬਹੁਤ ਔਖਾ ਹੋ ਜਾਣਾ। ਜੋਬਨ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਬਾਈ, ਥੈਂਕ ਯੂ। ਕਾਲ ਕਰਿਆ ਕਰੋ ਬਾਈ, ਸ਼ੋਅ ਤੇ ਬਹੁਤ ਸੋਹਣੇ ਵਿਚਾਰ ਸੀਗੇ। ਨੈਕਸਟ ਕਾਲ ਜੋੜ ਲੈਣੇ ਆ। ਹਾਂਜੀ 4994 ਤੁਸੀਂ 에ਅਰ ਤੇ ਹੋ। ਹਾਂਜੀ ਬਾਈ ਸਤਿ ਸ੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦਾ, ਕਿੱਥੋਂ ਬੋਲਦੇ ਬਾਈ ਜੀ? ਇੱਥੇ ਹੀ ਬੋਲਦਾ ਜੀ, ਲੋਕਲੀ। ਮੈਂ ਕਰਮਜੀਤ ਬੋਲਦਾ। ਕਰਮਜੀਤ ਬਾਈ ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਵੀਰੇ? ਬਸ ਠੀਕ ਠਾਕ ਜੀ। ਉਹਦਾ ਬੜਾ ਮਾੜਾ ਕੰਮ ਹੋਇਆ ਜਿਹੜਾ ਜੋਤੀ ਬਾਈ ਤੇ ਹੋਇਆ ਅਟੈਕ। ਬਿਲਕੁਲ ਬਿਲਕੁਲ ਕਰਮਜੀਤ ਬਾਈ, ਜਿੰਨੀ ਖੇਤੀ ਕੀਤੀ ਜਾ ਸਕੇ ਉਨੀ ਥੋੜੀ ਆ ਜੀ। ਹਾਂਜੀ, ਇਹ ਮੈਂ ਸਮਝਦਾ ਵੀ ਤੁਹਾਡੇ ਸਾਰੇ ਤਾਲਕਾ ਗਰੁੱਪ ਤੇ ਹੀ ਹੋ ਗਿਆ ਜੀ। ਅੱਜ ਕੱਲੇ ਇੱਕ ਜੋਤੀ ਤੇ ਹੋਇਆ, ਬਾਕੀ ਇਹ ਜੇ ਇਹਨਾਂ ਦਾ ਹੌਸਲਾ ਵੱਧ ਗਿਆ ਕੱਲ ਨੂੰ ਹੋਰਾਂ ਨੂੰ ਵੀ ਪੈਣਗੇ। ਬਿਲਕੁਲ 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 ਸਹੀ ਗੱਲ ਹੈ ਤੁਹਾਡੀ ਕਰਮਜੀਤ। ਜਿਹੜਾ ਵੀ ਕੋਈ ਆਵਾਜ਼ ਉਠਾਊ ਸੱਚ ਦੀ, ਇਹਦਾ ਮਤਲਬ ਇਹ ਹੋ ਗਿਆ ਉਹਨੂੰ ਕੁੱਟ ਕੇ ਡਰਾ ਦਿਓ ਜਾਂ ਮਾਰ ਕੇ ਡਰਾ ਦਿਓ। ਹਾਂ ਬਿਲਕੁਲ ਇਹੀ ਹੋਇਆ ਜੀ। ਨਹੀਂ ਅਸੀਂ ਕੀ, ਮੈਨੂੰ ਨਾ ਇਹੀ ਸਮਝ ਨਹੀਂ ਆ ਰਹੀ ਕਿ ਜਿਹੜੇ MPPs ਨੇ, MPs ਨੇ ਜਾਂ ਰੀਜਨਲ ਕਾਉਂਸਲਰਸ ਨੇ, ਮੀਡੀਆ ਵਾਲੇ ਨੇ, ਉਹ ਇਹ ਵੇਟ ਕਰ ਰਹੇ ਨੇ ਕਿ ਜਦੋਂ ਕੋਈ ਮਰੂਗਾ ਫੇਰ ਆਵਾਜ਼ ਉਠਾਣਗੇ। ਇਹਨਾਂ ਨੂੰ ਤੁਸੀਂ ਰੇਡੀਓ ਤੇ ਹੁਣ ਲਿਆਓ ਨਾ, ਜਿਵੇਂ ਆਪਾਂ ਆਮ ਲਿਆਉਨੇ ਆ ਮੁੱਦਿਆਂ ਲਈ। ਇਹ ਮੁੱਦਾ ਨਹੀਂ ਹੈਗਾ। ਬਿਲਕੁਲ ਹਾਂਜੀ। ਪਤਾ ਕੀ ਹੈ, ਹੁਣ ਤੁਸੀਂ ਕਿਉਂ ਨਹੀਂ ਲੈ ਕੇ ਆਉਂਦੇ ਰੇਡੀਓ? ਸਾਡੇ ਰੇਡੀਓ ਤੇ ਆਓ। ਪਤਾ ਕੀ ਹੈ, ਆਪਾਂ ਕੀ ਕਹਿੰਦੇ ਨੇ, ਕਾਉਂਸਲਰ ਨੂੰ ਕਾਲ ਕੀਤੀ ਆ, ਜੇ ਉਹਨੇ ਚੱਕ ਲਈ ਤਾਂ ਆਪਾਂ ਜ਼ਰੂਰ ਇਹਨੂੰ ਲੈ ਕੇ ਆਉਂਦੇ ਆ। ਕਰਮਜੀਤ ਅਸੀਂ ਪਹਿਲੇ ਹੀ ਅੱਜ ਉਹ ਕਰ ਲਿਆ ਸੀਗਾ ਕਿ ਇਹਨਾਂ ਨਾਲ ਗੱਲ ਕਰੀਏ, ਤੇ ਜ਼ਰੂਰ ਜਿਹੜੇ MPs ਨੇ ਨਾ ਇੱਥੇ ਦੇ ਤੇ ਹੋਰ ਨੇ, ਇਹਨਾਂ ਨਾਲ ਗੱਲ ਕੀਤੀ ਜਾਊਗੀ। ਹੁਣ ਜ਼ਰੂਰ ਕਰਾਂਗੇ ਇਹਨਾਂ ਨਾਲ, ਪ੍ਰੋਪਰ ਗੱਲ ਕਰਾਂਗੇ ਵੀ ਇਹ ਕੀ ਹੋ ਰਿਹਾ। ਇਹ ਕੱਲਾ ਇਹ ਮੁੱਦਾ ਨਹੀਂ ਹੈਗਾ ਕਰਮਜੀਤ, ਗੱਲ ਇਹ ਆ ਕਿ ਤੁਹਾਡਾ ਹਸਪੀਟਲ ਤੁਹਾਡਾ ਹੀ ਨਹੀਂ ਬਣ ਰਿਹਾ, ਬਾਕੀ ਸਾਰੀ ਦੁਨੀਆ ਵਾਸਤੇ ਫੰਡਸ ਹੈਗੇ ਨੇ। ਟਰੂਡੋ ਸਾਹਿਬ ਕੋਲੇ ਤੇ ਫੋਰਡ ਸਾਹਿਬ ਕੋਲੇ, ਕੈਨੇਡੀਅਨ ਗਵਰਨਮੈਂਟ ਕੋਲੇ, ਚਾਹੇ ਓਨਟਾਰੀਓ ਦੀ ਗਵਰਨਮੈਂਟ ਆ, ਸਭ ਕੋਲੇ ਹਰੇਕ ਚੀਜ਼ ਵਾਸਤੇ ਫੰਡਸ ਹੈਗੇ ਨੇ। ਸਿਰਫ ਫੰਡਸ ਇਹਨਾਂ ਚੀਜ਼ਾਂ ਵਾਸਤੇ ਨਹੀਂ ਹੈਗੇ ਕਿਉਂਕਿ ਇੱਥੇ ਪੰਜਾਬੀ ਕਮਿਊਨਿਟੀ ਰਹਿੰਦੀ ਆ। ਵੀ ਇਹਨਾਂ ਦਾ ਕੀ ਹੈ, ਇਹਨਾਂ ਦਾ ਇੱਕ ਦੂਜੇ ਦੇ ਪਿੱਛੇ ਲੱਗੇ ਰਹਿਣਾ। ਫਿਰ ਜਿਹੜੇ ਪੰਜਾਬੀ MPP ਬਣਦੇ ਆ ਜਾਂ MP ਬਣਦੇ ਆ, ਵੀਰੇ ਇਹਨਾਂ ਨੂੰ ਵੋਟਾਂ ਹੀ ਨਾ ਪਾਓ ਮੂਰੇ। ਹਾਂ ਨਾ ਯਾਰ, ਸਭ ਤੋਂ ਵੱਡੀ ਗੱਲ ਹੈ 4 ਸਾਲ ਇਹ ਦਿਖਦੇ ਕਿੱਥੇ ਨੇ? ਕਿੱਥੇ ਨੇ ਹੁਣ? ਬਸ ਕਬੱਡੀ ਟੂਰਨਾਮੈਂਟਾਂ ਵਾਸਤੇ ਨੇ, ਸ਼ੋਆਂ ਵਾਸਤੇ ਨੇ, ਉਹ ਸਿੰਗਰ ਆ ਜਾਂਦੇ ਨੇ, ਉਹਨਾਂ ਦਾ ਫੋਟੋ ਖਿਚਾਉਣ ਵਾਸਤੇ ਨੇ। ਹੁਣ ਇਲੈਕਸ਼ਨ ਹੋ ਗਿਆ, ਮੈਂ ਵੋਟ ਪਾਉਣੀ ਨਹੀਂ ਗਿਆ, ਮੈਂ ਪਾਉਣੀ ਨਹੀਂ ਐਤਕੀ। ਹਾਂਜੀ। ਨਹੀਂ 5 ਵੋਟਾਂ ਸੀ ਮੇਰੀਆਂ, ਮੈਂ 5 ਹੀ ਨਹੀਂ ਪਾਈਆਂ, ਮੈਂ ਜਾਣੇ ਨਹੀਂ। ਇਹ ਨਹੀਂ ਗੱਲ ਹੈਗੀ ਵੀ ਤੁਸੀਂ MPP ਬਣ ਕੇ ਜਾਂ MP ਬਣ ਕੇ ਘਰੇ ਬਹਿ ਜਾਓ, ਜੇ ਕਿਸੇ ਤੇ ਕੋਈ ਮਾੜਾ ਟਾਈਮ ਆਉਂਦਾ ਤੁਸੀਂ ਉਹਦੇ ਬਾਰੇ ਸੋਚੋ ਨਾ ਵੀ ਅਸੀਂ ਕੀ ਕਾਨੂੰਨ ਬਣਾਈਏ। ਕਾਨੂੰਨ ਸਖਤ ਬਣਾਓ, ਇੱਥੇ ਹਿੱਲ ਕੀ ਜਾਊ, ਕਰਿੰਦਾ ਨਹੀਂ ਹਿੱਲ ਸਕਦਾ। ਪੁਲਿਸ ਦੀ ਇਹ ਤੇ ਕਹਿੰਦੇ ਆ ਵੀ ਕਲਮ ਤੋਂ ਡਰੋ, ਇੱਥੇ ਦੀ ਤੋਂ ਇੰਡੀਆ ਦੀ ਪੁਲਿਸ ਦੇ 76 ਤੋਂ ਡਰਦੇ ਆ। ਇਹੀ ਤਾਂ ਗੱਲ ਹੈ ਭਾਈ, ਫਰਕ ਹੈ ਨਾ, ਫਰਕ ਪੈਂਦਾ। ਜਦੋਂ ਕਲਮ ਨਾਲ ਇਹ ਮਾਰਦੇ ਆ ਨਾ, ਬੰਦਾ ਸਾਰੀ ਜ਼ਿੰਦਗੀ ਨਹੀਂ ਇੱਥੇ ਉੱਠਦਾ ਹੈਗਾ। ਕਾਨੂੰਨ ਥੋੜੇ ਸਖਤ ਕਰ ਦੇਣ। ਬਿਲਕੁਲ ਬਿਲਕੁਲ ਨਹੀਂ, ਇਹਨਾਂ ਨੂੰ ਕਰਨਾ ਪੈਣਾ। ਇਹ ਸਾਰੇ ਜਿੰਨੇ MPPs ਨੇ, MPs ਨੇ ਜਾਂ ਜਿਹੜੇ ਹੋਰ ਕਾਉਂਸਲਰਸ ਨੇ, ਇਹ ਇਕੱਲੇ ਫੋਟੋਆਂ ਖਿਚਾਉਣ ਜੋਗੇ ਰਹਿ ਗਏ ਨੇ। ਨਾ ਇਹਨਾਂ ਨੇ ਜਾਣਾ ਉੱਥੇ, ਨਾ ਆਉਣਾ। ਪੰਜਾਬ ਤੋਂ, ਪੰਜਾਬ ਦੇ ਕੋਈ ਸਿੰਗਰ ਆ ਜਾਂਦਾ, ਉਹਦੇ ਨਾਲ ਫੋਟੋ ਪਾ ਰਹੇ ਹੁੰਦੇ ਨੇ। ਪੰਜਾਬ ਦਾ ਕੋਈ ਹਾਸ ਰਸ ਕਲਾਕਾਰ ਆ ਜਾਂਦਾ, ਉਹਦੇ ਨਾਲ ਫੋਟੋ ਪਾ ਰਹੇ ਹੁੰਦੇ ਨੇ। ਕੋਈ ਕਬੱਡੀ ਵਾਲਾ ਆ ਜਾਂਦਾ, ਉਹਦੇ ਨਾਲ ਫੋਟੋ ਪਾ ਰਹੇ ਹੁੰਦੇ ਨੇ। ਉਹ ਤੁਸੀਂ ਜਿਹੜੇ ਬਾਕੀ ਅਸੀਂ ਇੱਥੇ ਤੁਹਾਨੂੰ ਵੋਟਾਂ ਪਾ ਕੇ ਜਿਤਾ ਰਹੇ ਆ, ਉਹਨਾਂ ਵਾਸਤੇ ਵੀ ਦੇਖ ਲਓ ਕੁਛ, ਉਹਨਾਂ ਵਾਸਤੇ। ਇਹ ਤਾਂ ਬਾਈ ਜੀ ਇੰਡੀਆ ਤੋਂ ਵੀ ਭੈੜਾ ਹਾਲ ਹੋ ਜਾਣਾ, ਤੁਹਾਡੇ ਸਾਹਮਣੇ ਆ। ਇਹ ਜਿਹੜੀ ਸਿਆਸਤ ਆ ਇੰਡੀਆ ਤੋਂ ਵੀ ਭੈੜੀ ਹੋ ਜਾਣੀ ਆ ਇੱਥੇ। ਕਿਉਂ? ਇਹ ਆਪਦੇ ਹਿੱਤਾਂ ਲਈ ਸੋਚਦੇ ਆ, ਇੰਡੀਆ ਵਾਲਿਆਂ ਲੀਡਰਾਂ ਨੂੰ। ਜਿਵੇਂ ਇੰਡੀਆ ਦੇ ਲੀਡਰ ਆਪਦੇ ਲਈ ਸੋਚਦੇ ਆ ਨਾ ਵੀ ਸਾਡੇ ਪਰਿਵਾਰ ਦਾ ਇਲਾਜ ਕਿੱਥੋਂ ਹੋਊ, ਅਸੀਂ ਰਹਿਣਾ ਕਿੱਥੇ ਆ, ਸਾਡੇ ਜਵਾਕ ਕਿੱਥੇ ਪੜ੍ਹਨੇ ਆ, ਹੈਨਾ। ਉਹ ਇਹ ਵੀ ਏਦਾਂ ਹੀ ਸੋਚਦੇ ਆ ਵੀ ਅਸੀਂ ਕਿਹੜੇ ਮੁਲਕ ਦੇ ਵਿੱਚ ਜਵਾਕ ਭੇਜ ਦਈਏ। ਇੱਥੋਂ ਨਾ ਕਹਿੰਦੇ ਜਰਮਨ ਭੇਜ ਦਿਆਂਗੇ। ਸਹੀ ਗੱਲ ਹੈ। ਹਾਂ, ਇੰਗਲੈਂਡ ਭੇਜ ਦਾਂਗੇ, ਜਰਮਨ ਭੇਜ ਦਾਂਗੇ, ਜਾਂ ਕੋਈ ਹੋਰ ਕੰਟਰੀ ਲੱਭ ਲੈਣਗੇ ਥੋੜੇ ਟਾਈਮ ਤੱਕ, ਜਿੱਥੇ ਜਿੱਥੇ ਲਈ ਜਾਣਗੇ। ਆਪਣੇ ਆਈਲੈਂਡ ਬਣਾਈ ਜਾ ਰਹੇ ਨੇ। ਹੁਣ ਇੱਕ ਆਪਣਾ ਬੌਬ ਢਿੱਲੋਂ ਹੋਣੀ ਨੇ ਉਹ ਬਣਾ ਰਹੇ ਨੇ, ਆਈਲੈਂਡ ਬਣਾ ਰਹੇ ਨੇ, ਮੈਨੂੰ ਲੱਗਦਾ ਇੱਥੇ ਕੋਸਟਾਰੀਕਾ ਕੋਲੇ ਜਾਂ ਹੋਰ ਇੱਧਰਲੇ ਪਾਸੇ, ਤੇ ਉੱਥੇ ਆਈਲੈਂਡ ਤੇ ਭੇਜਣਾ ਸ਼ੁਰੂ ਕਰ ਦੇਣਗੇ। ਕਰਮਜੀਤ ਬਾਈ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਵੀਰੇ। ਉਹੀ ਗੱਲ ਆ ਨਾ ਵੀ ਇਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲੇ ਪੈਸਾ ਕਿੱਥੋਂ ਆਇਆ ਇਹ। ਹਾਂ ਬਿਲਕੁਲ, ਤੁਹਾਡੀਆਂ ਮੇਰੀਆਂ ਜਿਹੜੇ ਤੇ ਬੌਬ ਢਿੱਲੋਂ ਦੀ ਗੱਲ ਕਰਦੇ ਉਹਨੂੰ ਪੁੱਛੇ ਵੀ ਪੈਸਾ ਹੁਣ ਗਵਰਨਮੈਂਟ ਦੀਆਂ ਅੱਖਾਂ ਵਿੱਚ ਆਈਆਂ, ਤੇਰੇ ਮੇਰੇ ਕੰਪਨੀ 'ਚ ਕੋਈ ਟੈਕਸ ਨਾ ਭਰੇ, ਉਹਨੂੰ ਤਾਂ ਜਦੀ ਚੱਕ ਲੈਂਦੇ ਆ ਇਹ। ਇਹਨਾਂ ਨੂੰ ਇਹ ਦਿੰਦੇ ਨਹੀਂ ਚਿੱਠੀ ਆ ਜਾਂਦੀ ਕਿੱਥੋਂ ਆਉਂਦਾ ਪੈਸਾ। ਰਾਈਟ ਵੇ।
ਬਿਜ਼ਨਸਮੈਨ ਬਣ ਕੇ ਨਾ ਜਦੀ ਚੱਕ ਲੈਂਦੇ ਵੀ ਤੂੰ ਭਾਈ ਆ ਟੈਕਸ ਨਹੀਂ ਦਿੰਦਾ, ਆ ਤੇਰਾ ਪੇਪਰ ਗਲਤ ਆ ਤੇਰੇ ਖਰਚੇ ਨਹੀਂ ਮੈਚ ਕਰਦੇ, ਇਹਨਾਂ ਦੇ ਖਰਚੇ ਮੈਚ ਕਰਦੇ ਆ। ਅਗਲੇ ਤਾਂ ਬਿਜ਼ਨਸਮੈਨ ਬਣ ਗਏ ਨਾ ਜੀ, ਵੱਡੇ ਬਿਜ਼ਨਸਮੈਨ। ਵੱਡੇ ਥੈਂਕ ਯੂ ਜੀ ਬਾਈ ਜੀ ਤੁਹਾਡਾ। ਵੱਡੇ ਬਿਜ਼ਨਸਮੈਨਾਂ ਨੂੰ ਤਾਂ ਜ਼ਿਆਦਾ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਹਾਡੇ ਕੋਲ ਇੰਨਾ ਪੈਸਾ ਕਿੱਥੋਂ ਆ ਗਿਆ। ਇਹ ਚੱਕਰ ਤਾਂ ਉਹੀ ਹੈ ਨਾ, ਕਾਰਪੋਰੇਟ ਨੂੰ ਪੁੱਛਦਾ ਹੀ ਨਾ ਕੋਈ, ਕਾਰਪੋਰੇਟ ਨੂੰ ਨਹੀਂ ਪੁੱਛਦਾ ਕੋਈ, ਇਹ ਸਾਰੀ ਦੁਨੀਆ ਤੇ ਕਿਉਂਕਿ ਕਾਰਪੋਰੇਟ ਚੜਾਵਾ ਬਹੁਤ ਚੜਦੇ ਆ ਨਾ ਇਹਨਾਂ ਨੂੰ, ਇਲੈਕਸ਼ਨਾਂ ਮੌਕੇ ਤਾਂ ਨਹੀਂ ਪੁੱਛਦੇ। ਬਿਲਕੁਲ ਥੈਂਕ ਯੂ ਬਾਈ। ਆਪ ਹੀ ਕਹੋ ਨਾ ਵੀ ਚੜਾਵਾ ਚੜਦਾ ਇਹਨਾਂ ਨੂੰ। ਬਿਲਕੁਲ ਬਿਲਕੁਲ ਇਲੈਕਸ਼ਨਾਂ ਮੌਕੇ ਪੈਸੇ ਲੈਂਦੇ ਆ, ਇੰਸ਼ੋਰੈਂਸ ਕੰਪਨੀਆਂ ਤੋਂ ਪੈਸੇ ਲੈਂਦੇ ਆ ਇਹ। ਬਿਲਕੁਲ ਸਹੀ ਗੱਲ ਹੈ ਬਾਈ। ਮੈਂ ਸ਼ਹਿਰ ਹੀ ਕਹਿੰਦਾ ਇੰਸ਼ੋਰੈਂਸ ਕੰਪਨੀਆਂ ਤੋਂ ਪੈਸੇ ਲੈਂਦੇ ਤਾਂ ਹੀ ਇੱਥੇ ਗਵਰਨਮੈਂਟ ਦੀ ਇੰਸ਼ੋਰੈਂਸ ਨਹੀਂ ਕਰਦੇ, ਪ੍ਰਾਈਵੇਟ ਇੰਸ਼ੋਰੈਂਸ ਤਾਂ ਹੀ ਚੱਲਦੀ ਹੈ ਨਾ। ਸਹੀ ਗੱਲ ਹੈ ਬਾਈ, ਬਹੁਤ ਸ਼ੁਕਰੀਆ, ਤੁਹਾਡੇ ਵਿਚਾਰ ਜਾ ਚੁੱਕੇ ਏਅਰ ਤੇ ਆਪਾਂ ਅਗਲੀ ਕਾਲਸ ਲੈ ਲਈਏ ਜੀ। ਹਾਂਜੀ, ਆਪਣੀ ਕਾਲ ਅੱਜ ਫੁੱਲ ਲਿਆ, ਆਪਣੇ ਥੋੜਾ ਜਿਹਾ ਵੇਟ ਕਰ ਲਿਓ, ਆਪਾਂ ਸਾਰਿਆਂ ਦੀ ਕਾਲ ਲੈਣੇ ਆ। ਹਾਂਜੀ 8518 ਤੁਸੀਂ ਏਅਰ ਤੇ ਹੋ। ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਮਨ ਭੈਣੇ, ਠੀਕ ਹੋ ਜੀ? ਹਾਂ ਠੀਕ ਹੈ। ਮੈਂ ਜਗਬੀਰ ਨਾਲ ਸ਼ੇਅਰ ਕਰ ਲਿਆ ਸੀ ਹਾਂਜੀ ਆਲਰੇਡੀ, ਤੇ ਕੱਲ ਘਰੇ ਨਹੀਂ ਸੀ ਸਵਨ, ਉਹ ਚਲੇ ਗਏ ਸੀ। ਅੱਛਾ। ਤੇ ਬਹੁਤ ਦੁੱਖ ਹੋਇਆ ਸੁਣ ਕੇ। ਤੇ ਉਧਰ ਦੇਖੋ ਸਾਡੀ ਮਨਦੀਪ ਭੈਣ ਨਾਲ ਕੀ ਹੋਇਆ, ਉਹਦੇ ਬਾਰੇ ਮੈਂ 2 ਘੰਟੇ ਅੱਜ ਅਸੀਂ ਪੜ੍ਹ ਰਹੇ ਸੀ, ਉਹਦੀ ਸਾਰੀ ਲਾਈਫ ਸਟੋਰੀ ਕੀ ਹੋਇਆ ਬਿਨਾਂ। ਦੇਖੋ ਸਮਾਜ ਵੀਰ ਜੀ ਬਦਲ ਗਿਆ, ਸਭ ਕੁਝ ਬਦਲ ਗਿਆ, ਪਤਾ ਨਹੀਂ ਕੀ ਹੋ ਗਿਆ, ਲੋਕਾਂ ਦੇ ਦਿਮਾਗ ਹੀ ਨਹੀਂ ਰਹੇ ਇਹੋ ਜਿਹੇ। ਜੇ 4 ਕੁ ਪੈਸੇ ਆ ਜਾਂਦੇ ਏਡੀਆਂ ਗੱਲਾਂ ਕਰਕੇ ਵੱਡੀਆਂ ਤੁਹਾਨੂੰ, ਜੇ ਤੁਸੀਂ ਸੱਚੀ ਗੱਲ ਕਹਿੰਦੇ ਵੀਰ ਜੀ ਤੁਹਾਡਾ ਫੋਨ ਹੀ ਬੰਦ ਕਰ ਦਿੰਦੇ ਆ। ਸੱਚੀ ਗੱਲ। ਹਾਂ, ਤੁਹਾਨੂੰ ਮੌਕਾ ਨਹੀਂ ਦਿੰਦੇ ਵੀ ਇਹ ਕਿੱਦਾਂ ਹੋ ਜਾਊਗਾ ਜੀ। ਤੁਸੀਂ ਸਾਨੂੰ ਨਾ ਕਹੋ, ਸਾਨੂੰ ਸਾਰੀ ਦੁਨੀਆ ਦਾ ਪਤਾ, ਹਰ ਇੱਕ ਬੰਦੇ ਦੇ ਕੋਈ ਨਾ ਕੋਈ ਨੌਲੇਜ ਹੁੰਦੀ ਹੈ। ਹਰ ਇੱਕ ਬੰਦਾ, ਆਪਾਂ ਹਰ ਇੱਕ ਸੈਕਿੰਡ ਕਿਸੇ ਤੋਂ ਕੁਝ ਸਿੱਖਦੇ ਹਾਂ। ਕੌਣ ਆਇਆ ਸੀ ਜੀ ਜਦੋਂ ਕਿਸੇ ਦਾ ਜਨਮ ਹੋਇਆ ਉੱਥੋਂ ਹੀ ਸਿੱਖ ਕੇ ਆਇਆ ਸੀ ਕੋਈ। ਬਿਲਕੁਲ ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਹਰ ਇੱਕ ਦੂਜੇ ਨੂੰ ਕਹਿੰਦੇ, ਜਦੋਂ ਚੱਲਣਾ ਨਹੀਂ ਆਉਂਦਾ ਤਾਂ ਉਦੋਂ ਤਾਂ ਕਹਿੰਦੇ ਸੀ ਚੱਲੋ, ਤੇ ਜਦੋਂ ਚੱਲਣਾ ਸਿੱਖ ਲਿਆ ਹਰ ਇੱਕ ਦੂਜੇ ਨੂੰ ਗਰਾਉਣ ਦੀ ਟਰਾਈ ਕਰ ਰਿਹਾ। ਸਹੀ ਗੱਲ। ਤੇ ਬਹੁਤ ਬੈਡ ਆ ਜੋ ਵੀ ਹੋ ਰਿਹਾ ਵੀ। ਮੇਰੀ ਬੇਨਤੀ ਆ ਤਾਂ ਆਪਾਂ, ਤੁਸੀਂ ਇੰਨਾ ਸੋਹਣਾ ਉਹ ਕਰਦੇ ਹੋ, ਜ਼ਰੂਰ ਜਿੱਥੇ ਵੀ ਤੁਹਾਡਾ ਮੌਕਾ ਲੱਗਦਾ ਨਾ, ਜਿੰਨੀਆਂ ਵੀ ਆਪਣੀਆਂ ਧੀਆਂ ਭੈਣਾਂ ਨੇ ਨਾ, ਪਲੀਜ਼ ਇਟਸ ਬੈਟਰ ਟੂ ਗੈਟ ਡਿਵੋਰਸ ਦੈਨ ਡਾਈ, ਹਨਾ। ਇਹ ਮਰਨਾ ਕੋਈ ਹੱਲ ਨਹੀਂ ਹੈਗਾ ਕਿ ਤੁਹਾਨੂੰ ਲੱਗਦਾ ਕਿ ਮਰਨਾ ਹੱਲ ਹੋ ਗਿਆ, ਬਾਅਦ ਚੋਂ ਬੱਚਿਆਂ ਦਾ ਕੀ ਉਹ ਹਨਾ, ਉਹ ਜਿਹੜੀਆਂ ਛੋਟੀਆਂ ਬੱਚੀਆਂ ਰਹਿ ਗਈਆਂ ਉਹਨਾਂ ਨੂੰ ਤਾਂ ਮਾਂ ਨਹੀਂ ਲੱਭਣੀ ਕਦੇ ਵੀ। ਸੋ ਪਲੀਜ਼ it's better to get divorce। ਜੀ ਦੇਖੋ ਨਾ, ਕਿੰਨਾ ਅੱਜ ਕੱਲ ਤਾਂ ਇੰਡੀਆ 'ਚ ਇੰਨਾ ਆਮ ਹੋਇਆ ਪਿਆ, ਇੱਥੇ ਤਾਂ ਆਪਾਂ ਵੈਸੇ ਹੀ ਦੇਖਦੇ ਹਾਂ। ਮੈਂ ਦੇਖਦਾ ਅਮਨ ਭੈਣੇ, ਇੰਨਾ ਇੱਥੇ ਜਿਹੜੀਆਂ ਗੋਰੀਆਂ ਨੇ ਨਾ, ਜਿਹੜੀਆਂ ਬਜ਼ੁਰਗ ਵੀ ਹੋ ਗਈਆਂ ਨੇ, ਉਹਨਾਂ ਦੇ ਅੰਦਰ ਵੀ ਚਾਹ ਆ ਜੀਣ ਦਾ। ਉਹ ਵੀ 65 ਸਾਲ ਦੀਆਂ 70 ਸਾਲ ਦੀਆਂ ਵੀ ਨਾ, ਉੱਥੇ ਬਾਅਦ ਚੋਂ ਬੈਠੀਆਂ ਹੁੰਦੀਆਂ ਤੇ ਕਹਿੰਦੀਆਂ ਉਹ ਹੀ ਇਜ਼ ਮਾਈ ਬॉयਫ੍ਰੈਂਡ। ਉੱਥੇ ਉਹਨਾਂ ਨੇ ਕੋਈ ਪਿੰਗਾ ਥੋੜੀ ਝੂਟਣੀਆਂ ਨੇ, ਇੱਕ ਦੂਜੇ ਨਾਲ ਗੱਲ ਕਰਨੀ ਹੁੰਦੀ ਆ। ਜੀ ਦੇਖੋ, ਇਸ ਕਮਿਊਨਿਟੀ ਨਾਲ ਸਾਡਾ ਪਹਿਲਾਂ ਤੋਂ ਹੀ ਆ, ਮੇਰੀਆਂ ਫਰੈਂਡਾਂ ਹੀ ਸਾਰੀਆਂ ਇਸ ਤਰ੍ਹਾਂ ਦੀਆਂ ਨੇ ਜੀ। ਉਹਨਾਂ ਦੀ ਸੋਚ ਇੰਨੀ ਅੱਛੀ, ਉਹਨਾਂ ਨੂੰ ਸਵੇਰ ਮਿਲੋਗੇ ਗੁੱਡ ਮਾਰਨਿੰਗ, ਹਾਊ ਆਰ ਯੂ, ਹਾਊ ਇਜ਼ ਫੈਮਿਲੀ, ਦੈਟਸ ਇਟ, 3 ਵਰਡ। ਸਾਨੂੰ ਕੋਈ ਮਿਲੂਗਾ ਲਾਈਫ ਸਟੋਰੀ, ਘਰ ਕਿੱਦਾਂ ਲਿਆ, ਕਿੱਥੇ ਲਿਆ, ਨੋ ਕਿੱਥੇ ਰਹਿੰਦੀ, ਪੁੱਤ ਕਿੱਥੇ। ਇਸ ਕਰਕੇ ਆਪਾਂ ਇੱਕ ਦੂਜੇ ਤੋਂ ਪਛਾਣ ਹਟ ਗਏ ਆ, ਕਿਉਂਕਿ ਜਿਹੜੀ ਸਾਡੀ ਨਾ ਸੋਚ ਹੈ, ਅਸੀਂ ਵੀਰ ਕੰਟਰੀ 'ਚ ਤਾਂ ਆ ਗਏ, ਸਿੱਖਿਆ ਨਹੀਂ ਇੱਥੇ ਕੁਛ ਆ ਕੇ। ਸਹੀ ਹੈ। ਅਸੀਂ ਉਹੀ ਗੱਲਾਂ ਕਰੀ ਜਾਂਦੇ, ਆਪਾਂ ਤੁਹਾਨੂੰ ਕੋਈ ਡਾਇਰੈਕਸ਼ਨ ਨਹੀਂ ਦੇ ਰਹੇ। ਤੁਸੀਂ ਐਜੂਕੇਟਡ ਹੋ, ਮਤਲਬ ਆਪਾਂ ਨੂੰ ਜਿਹੜੀ ਕੋਈ ਸੱਚੀ ਗੱਲ ਉਹਦੇ ਬਾਰੇ ਕਹਿਣਾ ਚਾਹੀਦਾ ਤੇ ਬੰਦ ਨਹੀਂ ਕਰਨਾ ਚਾਹੀਦਾ। ਜੇ ਕੋਈ ਸੱਚੀ ਗੱਲ ਕਹਿੰਦਾ ਤਾਂ ਉਹਨੂੰ ਬੰਦ ਕਰ ਦਿਓ। ਇੱਕ ਮੇਰੀ ਹੰਬਲ ਰਿਕੁਐਸਟ ਆ ਤੁਹਾਨੂੰ ਦੋਨਾਂ ਵੀਰਾਂ ਨੂੰ, ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦੀ, ਮੇਰੇ ਤੁਸੀਂ ਭਰਾ ਹੋ, ਤੁਸੀਂ ਕਹਿੰਦੇ ਹੁੰਦੇ ਵੀ ਅਸੀਂ ਜਿੱਥੇ ਗਲਤ ਆ ਦੱਸੋ। ਮੈਂ ਤੁਹਾਨੂੰ ਗਲਤ ਨਹੀਂ ਕਹਿ ਰਹੀ, ਇਹ ਮੇਰੀ ਹੰਬਲ ਰਿਕੁਐਸਟ ਆ ਵੀ ਸਾਰਿਆਂ ਦੀ ਹਰ ਇੱਕ ਸੋਚ ਡਿਫਰੈਂਟ ਹੁੰਦੀ। ਕਦੇ ਕਿਸੇ ਨੂੰ ਨੀਵਾਂ ਨਾ ਕਹੇ, ਉਹ ਨਾ ਕਿਆ ਕਰੋ ਸਬਜ਼ੀਆਂ ਵੇਚਣ ਵਾਲੇ। ਮੈਨੂੰ ਬੜਾ ਦਰਦ ਹੁੰਦਾ, ਦੇਖੋ ਵੀ ਜਿਹੜਾ ਰੇਹੜੀ ਤੇ ਸਬਜ਼ੀ ਵੇਚਦਾ ਨਾ, ਪਿੰਡਾਂ 'ਚ ਜਦੋਂ ਸਾਈਕਲ ਤੇ ਸਬਜ਼ੀ ਆਉਂਦੀ ਸੀ ਤਾਂ ਹੀ ਲੋਕ ਸਬਜ਼ੀ ਬਣਾਉਂਦੇ। ਜੇ ਉਹ ਰੇਹੜੀ ਤੇ ਸਬਜ਼ੀ ਵੇਚਦਾ ਆਪਣਾ ਪਰਿਵਾਰ ਪਾਲਦੇ ਆ, ਕੋਈ ਪਤਾ ਨਹੀਂ ਆਪਣੇ ਤੇ ਜਿੱਦਾਂ ਦੀ ਹੁਣ ਲਾਈਫ ਹੈ, ਇਹੋ ਜਿਹਾ ਟਾਈਮ ਆ ਜੇ ਆਪਾਂ ਸਬਜ਼ੀ ਵੀ ਨਾ ਵੇਚ ਸਕੀਏ। ਤੁਸੀਂ ਇਹ ਮਨ 'ਚ ਸੋਚੋ, ਹੰਕਾਰ ਨਾ ਕਰੋ। ਪੈਸਾ ਕਦੇ ਕਿਸੇ ਦਾ ਮੁਹਤਾਜ ਨਹੀਂ ਹੁੰਦਾ। ਇਹ ਕਹਿੰਦੇ ਵੀ ਹੱਥਾਂ ਦੀ ਮੈਲਾ ਅੱਜ ਆਇਆ ਕੱਲ ਨੂੰ ਚਲਾ ਜਾਓ। ਅਮੀਰਾਂ ਦੇ ਅਮੀਰ ਲੋਕ ਕੋਵਿਡ ਦੇ ਵਿੱਚ ਉਹਨਾਂ ਨੂੰ ਜਗ੍ਹਾ ਨਹੀਂ ਮਿਲੀ, ਬਿਲੀਅਨੀਅਰ ਮਿਲੀਅਨੀਅਰ। ਜਿਹੜੀ ਪੋਲੀਟਿਕਸ ਦੀ ਆ, ਵੀਰ ਪਹਿਲਾਂ ਗੱਲ ਕਰ ਰਹੇ, ਬਹੁਤ ਵਧੀਆ ਕਰ ਰਹੇ ਸੀ। ਇਹ ਹੁਣ ਸਾਰੇ ਖੁੱਡਾਂ 'ਚ ਵੜ ਕੇ ਬੈਠੇ ਨੇ। ਉਸ ਦਿਨ ਨਿਕਲ ਆਉਣਗੇ ਜਿੱਦਣ ਵੋਟਾਂ ਚਾਹੀਦੀਆਂ, ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਬਰਾਬਰ ਕਰਿਆ, ਤੇ ਉਹਨਾਂ ਨੇ ਆਪਣੇ ਜਸਟਿਸ ਨਾਲ ਜਾ ਕੇ ਬਿਹਾਈਂਡ ਫੈਸਲਾ ਕਰ ਲਿਆ, ਲੈ ਕੇ ਜੋ ਕੁਛ ਲੈਣਾ ਸੀ। ਹੁਣ ਉੱਪਰੋਂ ਆ ਜਾਂਦੇ ਨੇ
ਉਹਨਾਂ ਨੂੰ ਪਤਾ ਵੀ ਹੁਣ ਸਾਡਾ ਬਣਦਾ ਕੁਛ ਨਹੀਂ, ਇਹਨਾਂ ਨੇ ਸਾਨੂੰ ਕੋਈ ਵੋਟ ਨਹੀਂ ਦੇਣੀ, ਕਿਉਂਕਿ ਜੇ ਤੁਸੀਂ ਉਹਨਾਂ ਨੂੰ ਬਰਾਬਰ ਕਰਿਆ ਤੇ ਉਹ ਤੁਹਾਨੂੰ ਹੁਣ ਨੀਵਾਂ ਕਰ ਰਹੇ ਹੋ, ਕਿੱਥੇ ਗਏ ਨੇ ਹੁਣ ਆ ਕਿਉਂ ਨਹੀਂ ਬੋਲ ਸਕਦੇ ਇਹ ਗੱਲਾਂ ਬਾਰੇ? ਬਿਲਕੁਲ ਸਹੀ ਗੱਲ ਹੈ। ਮੈਂ ਥੋੜਾ ਜਿਹਾ ਤੁਹਾਨੂੰ ਉਹ ਕਰਦਾ, ਤੁਹਾਡੀ ਤੁਸੀਂ ਜਿਹੜੀ ਗੱਲ ਕੀਤੀ ਸਬਜ਼ੀਆਂ ਵੇਚਣ ਵਾਲੀ, ਅਸੀਂ ਕੋਈ ਸਬਜ਼ੀਆਂ ਵੇਚਣ ਵਾਲਾ ਨੂੰ ਬਾਈ ਨੇ ਪਾਪੀ ਬਾਈ ਨੇ ਗੱਲ ਕੀਤੀ ਸੀ, ਕੋਈ ਸਬਜ਼ੀਆਂ ਵੇਚਣ ਵਾਲਾ ਕੋਈ ਉਹ ਨਹੀਂ ਕੀਤਾ, ਉਹ ਇੱਕ ਸਿਰ ਮੁਹਾਵਰੇ ਦੀ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਕੁਝ ਹਾਂ ਜਿਹੜੇ ਕੋਈ ਬਹੁਤ ਰੇਡੀਓ ਸ਼ੋਅ ਚੱਲਦੇ ਨੇ ਉਹ ਚੀਕਾਂ ਮਾਰ ਮਾਰ ਕੇ ਨਾ ਉਹ ਉੱਥੇ ਉਹ ਕਰ ਰਹੇ ਹੁੰਦੇ ਨੇ ਹਨਾ, ਸੇਲ 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 ਜਿਵੇਂ ਉਹ ਲੱਗੇ ਨਹੀਂ ਹੁੰਦੇ, ਬਸ ਦੈਟਸ ਇਟ। ਉਹਨਾਂ ਨੇ ਇੱਕ ਸੰਦਰਭ 'ਚ ਗੱਲ ਕੀਤੀ ਵੀ ਆਪਾਂ ਇੱਕ ਰੇਡੀਓ ਪ੍ਰੋਗਰਾਮ ਕਰਨ ਆਉਂਦੇ ਹਾਂ, ਤੁਹਾਨੂੰ ਲੋਕ ਸੁਣਦੇ ਨੇ, ਉਹ ਸੁਣਦੇ ਨੇ ਤਾਂ ਕਿ ਉਹਨਾਂ ਨੂੰ ਕੁਝ ਸੇਧ ਮਿਲ ਸਕੇ ਹਨਾ। ਰੇਡੀਓ ਪ੍ਰੋਗਰਾਮ ਇੱਥੇ ਜੋ ਸ਼ੁਰੂ ਹੋਏ ਸੀ ਨਾ ਭੈਣੇ ਅਮਨ ਭੈਣੇ, ਉਹ ਹੋਏ ਇਸੇ ਚੀਜ਼ ਸ਼ੁਰੂ ਹੋਏ ਸੀਗੇ ਕਿਉਂਕਿ ਇਹਨਾਂ ਤੱਕ ਨਾ ਗੱਲ ਨਹੀਂ ਪਹੁੰਚਦੀ ਸੀ ਪੰਜਾਬ ਦੀ, ਆਪਣੇ ਲੋਕਾਂ ਤੱਕ ਉਹ ਗੱਲ ਨਹੀਂ ਪਹੁੰਚਦੀ ਸੀ ਪੰਜਾਬ ਦੀ ਜਾਂ ਭਾਰਤ ਦੀ ਗੱਲ ਨਹੀਂ ਪਹੁੰਚਦੀ ਸੀ। ਇੱਥੇ ਦੇਖਿਆ ਇਹਨਾਂ ਨੇ ਵੀ ਇਹ ਬੜਾ ਅੱਛਾ ਮਾਧਿਅਮ ਆ ਕਿ ਆਪਾਂ ਲੋਕਾਂ ਤੱਕ ਗੱਲ ਪਹੁੰਚਾ ਸਕੀਏ। ਹੁਣ ਮਨਦੀਪ ਉਹਦੀ ਭੈਣ ਦੀ ਗੱਲ ਪਹੁੰਚੀ ਆਪਣੇ ਤੱਕ ਭੈਣੇ ਹਨਾ, ਚਾਹੇ ਸੋਸ਼ਲ ਮੀਡੀਆ ਕਰਕੇ ਪਹੁੰਚੀ, ਬਹੁਤ ਲੋਕਾਂ ਕੋਲੇ ਉਹ ਗੱਲ ਰੇਡੀਓ ਕਰਕੇ ਪਹੁੰਚੀ ਹੋਊਗੀ ਵੀ ਇਹ ਚੀਜ਼ ਵਾਪਰੀ। ਜਦੋਂ ਤੁਸੀਂ ਆ ਕੇ ਤੁਹਾਡੇ ਵਰਗੀ ਭੈਣ ਆ ਕੇ ਕਹਿੰਦੀ ਹੈ ਨਾ ਵੀ ਨਹੀਂ ਸਟਰੋਂਗ ਹੋਵੋ ਹਨਾ, ਤਾਂ ਮੇਰੀ ਵਾਈਫ ਹੈ ਜਾਂ ਮਨਦੀਪ ਦੀ ਵਾਈਫ ਹੈ ਜਾਂ ਹੋਰ ਜੈਕ ਹੋਣਾ ਦੀ ਵਾਈਫ ਹੈ, ਉਹਨੂੰ ਹੌਸਲਾ ਮਿਲਦਾ ਕਿ ਇੱਕ ਲੇਡੀ ਆਂਦੀ ਹੈ ਜਿਹੜੀ ਕਹਿੰਦੀ ਹੈ ਨਹੀਂ ਆਹ ਚੀਜ਼ ਕਰਨੀ ਆ। ਮੇਰੇ ਮਮ ਕਹਿ ਰਹੇ ਹੁੰਦੇ ਨੇ ਹਨਾ, ਉਹ ਕਿੰਨਾ ਸੋਹਣਾ ਅਮਨ ਭੈਣ ਕਰ ਜਾਂਦੇ ਨੇ ਕਵਿਤਾ ਦੇ ਵਿੱਚ, ਛੋਟੀ ਜੀ ਆਪਣੀ ਉਹਦੇ ਵਿੱਚ ਗੱਲ ਕਿੱਡੀ ਵੱਡੀ ਗੱਲ ਕਰ ਜਾਂਦੇ ਨੇ ਹਨਾ। ਸੋ ਉਹ ਸਿਰਫ ਉਹਨਾਂ ਦਾ ਕਹਿਣ ਦਾ ਮਤਲਬ ਸੀਗਾ, ਉਹਨਾਂ ਦਾ ਕੋਈ ਗਲਤ ਹੋ ਨਹੀਂ ਸੀਗਾ ਭੈਣੇ। ਨਹੀਂ ਵੀਰ ਜੀ ਮੈਂ ਅੰਡਰਸਟੈਂਡ ਕਰਦੀ, ਮੈਂ ਤੁਹਾਡੀ ਫੁੱਲੀ ਰਿਸਪੈਕਟ ਕਰਦੀ ਹਾਂ, ਜੇ ਕੋਈ ਗਲਤੀ ਮਾਫ ਕਰਨਾ। ਮੈਂ ਤਾਂ ਇਹ ਕਹਿ ਰਹੀ ਹਾਂ ਨਹੀਂ ਵੀਰੇ, ਇਹ ਕਹਿ ਰਹੀ ਹਾਂ ਦੇਖੋ ਨਾ ਆਪਾਂ ਹਵਾ 'ਚ ਗੰਢਾਂ ਜ਼ਿਆਦਾ ਦਿੰਦੇ ਹਾਂ। ਐਜੂਕੇਸ਼ਨ ਆਪਾਂ ਨਾ ਪੜ੍ਹ ਲਿਖ ਕੇ ਅਨਪੜ੍ਹ ਹੋ ਲੱਗੀ ਹੈ, ਕਿਉਂਕਿ ਆਪਾਂ ਨਾ ਦੇਖੋ ਗੂਗਲ ਤੇ ਚਲੇ ਜਾਓ, ਕੁਛ ਵੀ ਨਹੀਂ ਛੁਪਿਆ। ਉਹ ਜੋ ਮਨਦੀਪ ਭੈਣ ਨਾਲ ਹੋਇਆ, ਅੱਜ ਤੋਂ 8 ਸਾਲ ਹੋਏ ਸ਼ਾਦੀ ਹੋਈ ਨੂੰ, ਕੋਈ ਗੱਲਾਂ ਬੜੀਆਂ ਬਣਾਉਣਗੇ ਜੀ ਐ ਹੋਇਆ ਰਾਈਟ, ਕਿਸੇ ਨੇ ਉਹਦੀ ਮਦਦ ਨਹੀਂ ਕਰੀ। ਉਹ ਆਪਣੀ ਖੁਦ ਦੀ ਭੈਣ ਨਾਲ ਉਹਨੇ ਸਾਰਾ ਕੁਛ ਉਹਨੂੰ ਦੱਸਿਆ ਤੇ ਭੈਣ ਉਹ ਚੁੱਪ ਕਰ ਗਈ, ਉਹ ਕਹਿੰਦੀ ਹੋ ਵੀ ਚੱਲ ਤੇਰਾ ਘਰ ਬਸ। ਇਹ ਨਹੀਂ ਕਹਿੰਦਾ ਵੀ ਕੋਈ ਮਾਂ ਪਿਓ ਆਪਣੀ ਬੇਟੀ ਨੂੰ ਰਾਈਟ, ਪਰ ਜਦੋਂ ਉਹਦੇ ਨਾਲ ਇਹ ਕੁਛ ਹੋ ਰਿਹਾ ਸੀ, ਆਸਟ੍ਰੇਲੀਆ ਤੋਂ ਮੁੰਡਾ ਡਿਪੋਰਟ ਕਰਿਆ ਗਿਆ, ਫਿਰ ਉਹ ਦੁਬਾਰਾ ਉਹਦੇ ਨਾਲ ਇੰਡੀਆ ਹੋ ਰਿਹਾ ਸੀ, ਫਿਰ ਉਹਦੇ ਬਾਪ ਨੇ ਕਿਹਾ ਚੱਲ ਕੋਈ ਗੱਲ ਨਹੀਂ ਸੁਧਰ ਜੂ। ਉਹਦੇ ਤੇ ਕੇਸ ਵੀ ਹੋਇਆ ਸੀ, ਉਹਨੂੰ ਜੇਲ੍ਹ ਹੋਈ। ਉਹ ਕੁੜੀ ਨੇ ਇੱਕੋ ਹੀ ਮਿਸਟੇਕ ਕੀਤੀ, ਉਹਨੂੰ ਫਰਗਿਵ ਕਰਤਾ ਵੀ ਚਲੋ ਮੇਰੀ ਫੈਮਿਲੀ ਆ। ਉਹ ਵਿਚਾਰੀ ਚਾਹੁੰਦੀ ਸੀ ਮੇਰੀਆਂ 2 ਬੱਚੀਆਂ ਇਹਨਾਂ ਦੀ ਜ਼ਿੰਦਗੀ। ਦੇਖੋ ਜੇ ਮੁੰਡੇ ਦੀ ਕੋਈ ਉਹਦੇ ਚ ਗੱਲ ਨਹੀਂ ਸੀ, ਉਹ ਸਭ ਉਹਦੀਆਂ ਬਣਾਉਣ ਦੀਆਂ ਗੱਲਾਂ, ਜਿੱਦਾਂ ਉਹ ਆਪ ਹੀ ਵੀਡੀਓ ਬਣਾ ਕੇ ਦੱਸ ਰਿਹਾ, ਬੱਚੀਆਂ ਰੋ ਰਹੀਆਂ। ਮੈਂ ਤਾਂ ਬਲੀਵ ਕਰ ਮੈਂ ਇੰਨੀ ਇਮੋਸ਼ਨਲ ਹੋਈ, ਮੈਨੂੰ ਦੁਨੀਆ ਦੀਆਂ ਸਾਰੀਆਂ ਹੀ ਗੱਲਾਂ ਭੁੱਲ ਗਈਆਂ ਵੀ ਇਹੋ ਜਿਹਾ ਘਟੀਆ ਕੋਈ ਇਨਸਾਨ ਐ ਕਰ ਸਕਦਾ ਹੈ। ਕੁੜੀ ਵੀ ਕੋਈ ਗਲਤ ਹੋ ਸਕਦੀ, ਮੁੰਡਾ ਵੀ, ਪਰ ਉਹਦੇ ਨਾਲ ਜੋ ਗਲਤ ਹੋਇਆ, ਇੱਕ ਕੰਮ ਉਹ ਬਹੁਤ ਚੰਗਾ ਕਰ ਗਈ, ਸਿਆਣੀ ਸੀ, ਉਹ ਵੀਡੀਓ ਪਾ ਗਈ। ਉਹ ਜਿਹੜਾ ਆਨਸਰ ਸਾਨੂੰ ਮਿਲ ਗਿਆ, ਨਹੀਂ ਤਾਂ ਗੱਲਾਂ ਹੁਣ ਵੀ ਕਹਿ ਰਿਹਾ ਮੇਰੀ ਉਹ ਪਤਨੀ ਸੀ, ਮੇਰੇ 2 ਬੱਚਿਆਂ ਦੀ ਮਾਂ ਸੀ, ਉਹ ਆਏ ਹੋ ਗਿਆ। ਉਹਨੂੰ ਪੁੱਛਣਾ ਵੇ ਹੁਣ ਜੇਲ੍ਹ ਚ ਰੋਈ ਤੂੰ, ਹੁਣ ਮੁੰਡਾ ਲਿਆਈ, ਜਿਹੜੇ ਮਾਂ ਪਿਓ ਨੇ ਤੇਰੇ ਨੇ ਵੀ ਉਹ ਕੁੜੀ ਨੂੰ ਦੀ ਸੁਣੀ ਨਹੀਂ ਤੇ ਸਾਹਮਣੇ ਹੁੰਦਾ ਇਹ ਦੇਖਿਆ, ਉਹਨਾਂ ਦੇ ਵੀ ਧੀ ਹੋ ਗਈ। ਸ਼ਰਮ ਆਉਂਦੀ ਹੈ ਵੀਰ, ਮੈਨੂੰ ਇੰਨਾ ਦੁੱਖ ਲੱਗਿਆ। ਆਪਾਂ ਸਾਰੇ ਭੈਣਾਂ ਧੀਆਂ ਵਾਲੇ ਬੜਾ ਇਮੋਸ਼ਨਲ। ਨਾ ਭੈਣੇ ਤੁਸੀਂ ਪਲੀਜ਼ ਥੈਂਕ ਯੂ ਸੋ ਮਚ। ਬਾਕੀ ਬੇਬੀ ਜੀ ਠੀਕ ਠਾਕ ਹੋ ਜਾਣ ਛੇਤੀ। ਥੈਂਕ ਯੂ ਭੈਣੇ, ਥੈਂਕ ਯੂ। ਹੈਗੀ ਬਾ ਆਪਣੇ ਸ਼ਿੰਦਰ ਸਮੋਸ਼ਨ ਹੋਤੇ ਹਾਂ ਮਨਦੀਪ, ਤੁਸੀਂ ਜਿਵੇਂ ਉਸ ਦਿਨ ਮੈਨੂੰ ਭੇਜੀ ਤੇ ਤੁਹਾਡੇ ਤੋਂ ਵੀ ਗੱਲ ਨਹੀਂ ਹੋ ਰਹੀ ਸੀ ਹਨਾ, ਉਹੀ ਗੱਲ ਭੈਣ ਹੁਣਾਂ ਨੇ ਕੀਤੀ, ਭੈਣ ਤੋਂ ਵੀ ਗੱਲ ਨਹੀਂ ਹੋਈ। ਦੇਖੋ ਹੈਗੀ ਆ ਨੋ ਡਾਊਟ, ਇਹ ਆਪਣੇ ਸਮਾਜ ਦੇ ਵਿੱਚ ਹੈਗੀ ਹੈ ਕੁਰੀਤੀ, ਪਰ ਇਹ ਆਪਾਂ ਨੂੰ ਨਾ ਬਹੁਤ ਆਪਣੀਆਂ ਧੀਆਂ ਨੂੰ ਤੇ ਆਪਣੇ ਮੁੰਡਿਆਂ ਨੂੰ ਸਮਝਣਾ ਪੈਣਾ, ਸਾਡੇ ਪੇਰੈਂਟਸ ਨੂੰ ਸਮਝਣਾ ਪੈਣਾ ਵੀ ਸਾਡੇ ਜੇ ਮੁੰਡੇ ਹੁੰਦੇ ਨਾ ਮਨਦੀਪ, ਸ਼ਾਇਦ ਤੁਸੀਂ ਗੱਲ ਨੋਟ ਕੀਤੀ ਹੋਵੇ, ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਘਰ 'ਚ ਵਿਚਰਨਾ ਕਿਵੇਂ ਆ, ਕੱਪੜੇ ਕਿੱਦਾਂ ਦੇ ਪਾਉਣੇ ਨੇ। ਸਾਨੂੰ ਸਾਡੀਆਂ ਮਾਵਾਂ ਇੱਥੇ ਤੱਕ ਨਹੀਂ ਸਿਖਾ ਪਾਉਂਦੀਆਂ ਕਿ ਪੁੱਤ ਆਹ ਜਿਹੇ ਕੱਪੜੇ ਪਾ ਕੇ ਨਹੀਂ ਘੁੰਮਣਾ। ਪ੍ਰੋਬਲਮ ਸਾਡੇ ਨਾ ਮਾਵਾਂ ਦੀ ਬਹੁਤ ਵੱਡੀ ਆ ਕਿ ਪੁੱਤ ਹੋ ਗਿਆ ਤਾਂ ਪੁੱਤ ਨੇ ਚਾਹੇ 40 ਗਰਲਫ੍ਰੈਂਡਸ ਰੱਖੀਆਂ ਹੋਈਆਂ ਨੇ, ਨੋ ਪ੍ਰੋਬਲਮ। ਬਹੁਤ ਵੱਡੀ ਇਸ਼ੂ ਹੈ, ਆਈ ਨੋ ਹਨਾ, ਬਹੁਤ ਕੋਈ ਪ੍ਰੋਬਲਮ ਨਹੀਂ। ਤੁਸੀਂ ਕਾਲ ਲੈ ਲਓ, ਆਪਾਂ ਗੱਲ ਕਰੀ ਪਲੀਜ਼ ਕਾਲ ਹੋਲਡ ਰੱਖਿਓ, ਆਪਣੀ ਕਾਲਾਂ ਸਾਰੀਆਂ ਫਲੈਸ਼ ਕਰਦੀਆਂ, ਆਪਾਂ ਜੋੜ ਲੈਣੇ ਆ। 8902 ਤੁਸੀਂ ਇੱਥੇ ਹੋ? ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਭਾਈ ਜੀ। ਹਾਂਜੀ ਸ਼ਿੰਦਰ ਆਪਣੇ ਹੁਣ ਕਿੱਦਾਂ ਜੋਤੀ ਭਾਜੀ? ਭਾਜੀ ਠੀਕ ਹੈ, ਤੁਸੀਂ ਕੌਣ ਬੋਲਦੇ ਹੋ? ਮੈਨੂੰ ਮਾੜਾ ਦੱਸ ਦਿਓ, ਮੈਂ ਤੁਹਾਨੂੰ ਬਾਅਦ ਚ ਵੀ ਉਹ ਕਰ ਦੂੰਗਾ। ਠੀਕ ਨੇ ਬਾਈ, ਚੜ੍ਹਦੀ ਕਲਾ ਚ ਆ, ਕਹਿੰਦਾ ਮੈਂ ਚੜ੍ਹਦੀ ਕਲਾ ਚ ਆ।
ਹਲਕੀ ਹਲਕੀ ਗੱਲ ਕਰਦਾ। ਪੁਲਿਸ ਅਜੇ ਆਪਾਂ ਨੂੰ ਮਿਲਣ ਨਹੀਂ ਦੇ ਰਹੀ। ਉਹਨਾਂ ਨੂੰ ਉਹਨਾਂ ਨੇ ਸਿਕਿਉਰਿਟੀ ਲਾਈ ਹੋਈ ਆ ਉਹਦੇ ਵਾਸਤੇ ਉੱਥੇ, ਤੇ ਪੇਰੈਂਟਸ ਜਾਂ ਹਨਾ ਉਹਨਾਂ ਦੀ ਫੈਮਿਲੀ ਜ਼ਰੂਰ ਜਾ ਸਕਦੀ ਹੈ, ਮਿਲ ਸਕਦੀ ਹੈ, ਦੂਰੋਂ ਦੇਖ ਸਕਦੇ ਹਾਂ ਆਪਾਂ ਉਹਨੂੰ, ਬਟ ਅਜੇ ਥੋੜਾ ਜਿਹਾ ਟਾਈਮ ਲੱਗੂਗਾ ਉਹਨੂੰ ਰਿਕਵਰ ਹੋਣ ਦੇ ਵਿੱਚ। ਨਹੀਂ ਹੋ ਜਾਣਾ ਜੀ, ਬਿਲਕੁਲ ਬਿਲਕੁਲ ਨਹੀਂ, ਚੜ੍ਹਦੀ ਕਲਾ ਚ ਹੈ ਉਹ। ਆਪਣਾ ਰੋਸ ਸਿਰਫ ਸਾਡੇ ਇੱਥੇ ਮੀਡੀਆ ਦਾ ਰਹਿਣਾ ਸੀਗਾ ਕਿ ਅਸੀਂ ਲੋਕ ਸਿਰਫ ਹਾਂ, ਮੈਂ ਨਾ ਤੁਹਾਡੇ ਮੀਡੀਆ ਦਾ ਮੈਂ ਉਹ ਵੀ ਗੱਲ ਕਰਨੀ ਸੀ। ਮੇਰੇ ਨਾ ਦਿਮਾਗ 'ਚ ਸੀਗਾ ਜਿੱਦਾਂ ਨਾ ਅੱਜ ਕੱਲ ਨਾ ਭਾਜੀ ਜਿਹੜਾ ਜੋ ਮਤਲਬ ਅੱਜ ਕੱਲ ਦਾ ਸਮਾਜ ਸਾਡਾ ਬਣ ਗਿਆ ਨਾ, ਅੱਜ ਕੱਲ ਬੰਦੇ ਜਿਹੜੇ ਨਾ ਉਹ ਕਹਿੰਦੇ ਨਾ ਪੈਸੇ ਦੇ ਪੁੱਤ ਜ਼ਿਆਦਾ ਬਣ ਗਏ ਆ, ਬੰਦੇ ਦੇ ਘੱਟ ਰਹਿ ਗਏ ਆ। ਬਸ ਸਹੀ ਗੱਲ। ਹਾਂਜੀ, ਮੈਂ ਤੁਹਾਡੇ ਤਿਲਕਾ ਮੈਂ ਸੁਣਦਾ ਰਹਿੰਦਾ, ਮੈਂ ਫੋਨ ਬਹੁਤ ਘੱਟ ਕਰਦਾ ਹੁੰਦਾ, ਕਿਤੇ ਕਰਦਾ ਹੁੰਦਾ ਜੀ ਜੀ। ਤੁਹਾਡੇ ਚੈਨਲ ਤੋਂ ਮੈਂ ਤੁਹਾਨੂੰ ਮੈਂ ਗਿਣਾ ਸਕਦਾ ਪੁਸ਼ਪਿੰਦਰ ਭਾਜੀ, ਤੁਸੀਂ ਦੋਨੇ ਭਰਾ ਤੇ ਇੱਕ ਜੈਗ ਵੀਰਾ। ਇਸ ਤੋਂ ਇਲਾਵਾ ਹੋਰ ਵੀ ਹੋਸਟਾਂ ਨੇ ਆ, ਤੁਸੀਂ ਕਿਸੇ ਹੋਰ ਉਹਨਾਂ ਨਾਲ ਗੱਲ ਕਰੋ। ਤੁਹਾਡੇ ਮੀਡੀਆ ਤੋਂ ਵੀ ਹੈਗੇ ਬੰਦੇ ਜਿਨ੍ਹਾਂ ਨੇ ਬਹੁਤ ਘੱਟ ਗੱਲ ਕੀਤੀ, ਲਿਮਟਿਡ ਕੀਤੀ ਹੈ, ਤੁਸੀਂ ਸਮਝ ਗਏ ਹੋਣੇ ਆ। ਜੀ ਜੀ। ਉਹ ਮਤਲਬ ਹੰਕਾਰੇ ਬੜਾ ਆ ਜੀ ਪੈਸੇ ਦਾ। ਬਸ ਮੈਂ ਨਹੀਂ ਹੰਕਾਰ ਹੀ ਨਹੀਂ ਹੋਇਆ ਤੁਸੀਂ ਜਿਵੇਂ ਗੱਲ ਕੀਤੀ ਹੈ, ਬਟ ਪਤਾ ਨਹੀਂ, ਕੋਈ ਨਹੀਂ। ਤੁਹਾਡੇ ਗੱਲ ਨੋਟ ਕੀਤਾ ਹੋਣਾ, ਮਤਲਬ ਮੈਂ ਨੋਟ ਕੀਤੀ ਹੈ ਨਾ, ਉਹਨੇ ਸਿਰਫ ਇੱਕ ਇਹ ਕਿਹਾ ਕਿ ਉਹ ਉਹਨਾਂ ਤੇ ਏਦਾਂ ਹੋ ਗਿਆ ਜੀ, ਹੁਣ ਥੋੜੇ ਦਿਨ ਉਹ ਮਤਲਬ ਨਹੀਂ ਆਊਗੇ ਸਟੂਡੀਓ। ਭਾਜੀ ਇਹ ਗੱਲ ਥੋੜੀ ਬਣਦੀ ਹੈ ਹੈ ਨਾ। ਹੁਣ ਤੁਸੀਂ ਕੱਲ ਦੇ ਲੱਗੇ ਹੋ, ਮੈਂ ਉਦਮ ਦਾ ਸੁਣ ਰਿਹਾ, ਤੁਸੀਂ ਦੋਨੇ ਭਰਾ ਲੱਗੇ ਹੋ, ਜੈਨ ਵੀਰਾਂ ਦਾ ਆਪਣੇ ਪੁਸ਼ਪਿੰਦਰ ਵੀਰ ਹੈ ਨਾ, ਲੱਗਦਾ ਕਿ ਦਰਦ ਵਾ ਜੀ ਭਾਜੀ। ਉਹ ਤੁਸੀਂ ਸਮਝ ਗਏ ਨਾ ਮੇਰੀ ਫੀਲਿੰਗ, ਮੈਨੂੰ ਵੀ ਉਹੀ ਫੀਲ ਹੋਇਆ। ਦੈਟਸ ਇਟ ਭਾਜੀ, ਥੈਂਕ ਯੂ ਜੀ ਭਾਈ, ਬਹੁਤ ਸ਼ੁਕਰੀਆ ਤੁਹਾਡੀ ਕਾਲ। ਹੁੰਦਾ ਕੀ ਆਪਣੇ ਸ਼ਿਵਿੰਦਰ ਆਪਣੇ ਫੈਮਿਲੀ ਅੰਗਰ ਹੋ ਜਾਂਦਾ ਨਾ, ਜਦੋਂ ਆਪਾਂ ਕਿਸੇ ਨਾਲ ਕੰਮ ਕਰਦੇ ਆ, ਮਿਲਦੇ ਆ, ਫੈਮਿਲੀ ਬਣ ਜਾਂਦੀ ਆ। ਸੋ ਆਪਾਂ ਨੂੰ ਫੈਮਿਲੀ ਨਾਲ ਖੜਨਾ ਚਾਹੀਦਾ, ਸਪੈਸ਼ਲੀ ਮਾੜੇ ਟਾਈਮ ਤੇ ਖੜਨਾ ਚਾਹੀਦਾ। ਖੁਸ਼ੀ ਤਾਂ ਸਾਰੇ ਆਉਂਦੇ ਆ, ਪਾਰਟੀ ਤਾਂ ਸਾਰੇ ਕਰਨ ਆ ਜਾਂਦੇ ਆ, ਬਿਲਕੁਲ ਸਹੀ ਗੱਲ। ਪਰ ਐਟਲੀਸਟ ਜਦੋਂ ਦੁੱਖ ਹੁੰਦਾ, ਫੈਮਿਲੀ ਨੂੰ ਪ੍ਰੋਬਲਮ ਹੁੰਦਾ, ਉੱਥੇ ਤੁਹਾਨੂੰ ਖੜਨਾ ਚਾਹੀਦਾ, ਰਾਈਟ। ਨਾਲ ਮੈਂ ਇਹ ਵੀ ਕਹਿੰਦਾ ਮਨਦੀਪ, ਚਾਹੇ ਨਾ ਫੈਮਿਲੀ ਲੱਖ ਗਲਤ ਹੋਵੇ, ਲੱਖ ਗਲਤ ਆ ਫੈਮਿਲੀ, ਹਨਾ, ਉਹਨਾਂ ਤੇ ਕੋਈ ਭੀੜ ਪੈ ਗਈ ਹੈ ਨਾ, ਤਾਂ ਆਪਣਾ ਫਰਜ਼ ਆ ਉਹਨਾਂ ਨਾਲ ਖੜਨਾ। ਉਹਨਾਂ ਨੂੰ ਪਿੱਛੇੋਂ ਸਮਝਾ ਦਿਓ ਯਾਰ, ਉਹਨਾਂ ਨੂੰ ਪਿੱਛੇੋਂ ਸਮਝਾ ਦਿਓ, ਉਹਨੂੰ ਬੁੱਕਲ ਚ ਲੈ ਕੇ ਸਮਝਾ ਦਿਓ, ਉਹਦੇ ਕੋਲ ਬਹਿ ਕੇ ਸਮਝਾ ਲਓ ਬੰਦਾ ਗਲਤ ਆ। ਸਿਰਫ ਇੱਕ ਨਾ ਜਿਹੜਾ ਆਪਣੇ ਬੱਜਰਕ ਰਹਿਤ ਆ, ਇੱਕ ਜਿਹੜੀ ਆ ਤੰਬਾਕੂ, ਤੇ ਦੂਜਾ ਹੈਗੀ ਆ ਜੇ ਕੋਈ ਕਿਸੇ ਦਾ ਰੇਪ ਕਰ ਦਿੰਦਾ। ਮੈਂ ਉਸ ਹੱਕ ਉਹ ਇਹੋ ਜਿਹੀ ਕੋਈ ਘਿਨਾਉਣੀ ਹਰਕਤ ਕੀਤੀ ਹੋਈ ਕਿਸੇ ਨੇ, ਠੀਕ ਆ, ਉਹਦੇ ਨਾਲ ਨਾ ਖੜੋ। ਉਹਦੇ ਨਾਲ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤ ਨੂੰ ਭੇਜਦਾ ਸੀ ਵੀ ਜਾ ਵੱਢ ਲੈ ਗਾਟਾ ਉਹਦਾ। ਸੋ ਇਸ ਕਰਕੇ ਪਲੀਜ਼ ਫੈਮਲੀਜ਼ ਦੇ ਨਾਲ ਖੜਿਆ ਕਰੋ। ਜਦੋਂ ਇਹੋ ਜਿਹਾ ਟਾਈਮ ਆਉਂਦਾ ਨਾ, ਫੈਮਲੀ ਨੂੰ ਤੁਹਾਡੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਪਲੀਜ਼ ਨਾਲ ਖੜਿਆ ਕਰੋ। ਤੁਸੀਂ ਕੋਈ ਵੀ ਗੱਲ ਕਰਨੀ ਹੈ 905 405 0002 ਤੇ ਕਰ ਸਕਦੇ ਹੋ ਜੀ। ਤੁਹਾਡੇ ਵਿਚਾਰ ਆ ਰਹੇ ਨੇ ਬਹੁਤ, ਥੈਂਕ ਯੂ। ਅਸੀਂ ਥੈਂਕ ਯੂ ਜੈਗਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਜੈਗਵੀਰੇ ਕਾਫੀ ਲੈ ਗਏ, ਥੈਂਕ ਯੂ ਤੁਹਾਡਾ। ਤੇ ਆਪਾਂ ਕਾਲ ਜੋੜਨੇ, ਹਾਂਜੀ ਥੈਂਕ ਯੂ। ਤੇ ਪਲੀਜ਼ ਕੀ ਕਹਿੰਦੇ ਉਹਨੂੰ, ਈਮੇਲਸ ਕਰੋ ਆਪਣੇ MPPs ਨੂੰ, ਆਪਣੇ MPs ਨੂੰ, ਆਪਣੇ ਰੀਜਨਲ ਕਾਉਂਸਲਰਸ ਨੂੰ, ਆ ਜਿਹੜੇ ਮੇਅਰ ਖੜੇ ਨੇ ਉਹਨਾਂ ਨੂੰ, ਜਿਹੜਾ ਮੇਅਰ ਹੈਗਾ ਉਹਨੂੰ, ਕਿ ਆ ਕੀ ਚੱਲ ਰਿਹਾ। ਜੇ ਤੁਸੀਂ ਮੇਲਸ ਨਹੀਂ ਨਾ ਕਰੋਗੇ, ਅਸੀਂ ਇੱਥੇ ਜਿੰਨਾ ਮਰਜ਼ੀ, ਮੈਂ ਨਾ ਸ਼ਬਦ ਹੋਰ ਯੂਜ਼ ਕਰਨ ਲੱਗਾ ਸੀਗਾ, ਜਿੰਨਾ ਮਰਜ਼ੀ ਬੋਲ ਕੇ ਚਲੇ ਜਾਈਏ, ਕੋਈ ਫਰਕ ਨਹੀਂ ਪੈਣਾ। ਤੁਹਾਡੀਆਂ ਮੇਲਸ ਨੇ ਬਹੁਤ ਵੱਡਾ ਫਰਕ ਪਾਉਣਾ। ਪਲੀਜ਼ ਈਮੇਲ ਕਰੋ ਸਾਰਿਆਂ ਨੂੰ, ਵਿੱਚੇ CC ਸਾਡੇ ਪ੍ਰੀਮੀਅਰ ਸਾਹਿਬ ਨੂੰ ਕਰੋ, ਵਿੱਚੇ CC ਪ੍ਰਾਈਮ ਮਿਨਿਸਟਰ ਨੂੰ ਕਰੋ, ਵੀ ਕੀ ਚੱਲ ਕੀ ਰਿਹਾ ਬਾਈ। ਆਪਾਂ ਉਹਨਾਂ ਨੂੰ ਕੁਐਸਚਨ ਪੁੱਛਣਾ, ਪਲੀਜ਼ ਪੁੱਛੋ ਇਹ ਕੁਐਸਚਨ। ਤੁਹਾਡੇ ਘਰਾਂ ਦਾ ਸਵਾਲ ਹੈ, ਤੁਹਾਡਾ ਸਵਾਲ ਹੈ, ਤੁਹਾਡੇ ਬੱਚਿਆਂ ਦਾ ਸਵਾਲ ਹੈ। ਪਲੀਜ਼ ਆਪਾਂ ਨੂੰ ਫਿਕਰ ਲੱਗ ਜਾਂਦੀ ਹੈ, ਮਾੜਾ ਜਿਹਾ ਜੇ ਫੋਨ ਨਾ ਚੱਕੇ ਨਾ, ਚਾਹੇ ਉਹ ਮਦਰ ਹੈ, ਫਾਦਰ ਹੈ, ਬੱਚਾ, ਕੋਈ ਹਸਬੈਂਡ ਹੈ, ਵਾਈਫ ਹੈ, ਫਿਕਰ ਲੱਗ ਜਾਂਦੀ ਹੈ ਬੰਦੇ ਨੂੰ ਵੀ ਕੀ ਗੱਲ ਹੋ ਗਈ, ਤੂੰ ਫੋਨ ਨਹੀਂ ਚੱਕਿਆ, ਮੈਂ ਤੈਨੂੰ 4 ਫੋਨ ਕਰ ਲਏ। ਆਪਾਂ ਕਾਲ ਜੋੜ ਲਈਏ 8846, ਤੁਸੀਂ ਇੱਥੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਬਸ ਠੀਕ ਹੈ ਸਰ, ਚੜ੍ਹਦੀ ਕਲਾ। ਤੇ ਮੈਂ ਪੁੱਛਣਾ ਸੀ, ਮੈਂ ਕਿਹਾ ਜਿੰਨੇ ਤੁਹਾਡੇ ਤਹਿਲਕਾ ਤੇ ਪ੍ਰੋਗਰਾਮ ਹੋਸਟ ਕਰਦੇ ਆ, ਜਰਨਲਿਜ਼ਮ ਦੀ ਡਿਗਰੀ ਕਿੰਨਿਆਂ ਕੋਲੇ ਆ? ਕਿਸੇ ਕੋਲ ਵੀ ਨਹੀਂ ਹੋਣੀ ਬਾਈ ਜੀ, ਪਤਾ ਨਹੀਂ ਭਾਈ। ਹਾਂ, ਫੇਰ ਮੀਡੀਆ ਕਹਿੰਦੇ ਕਾਹਦਾ ਮੀਡੀਆ ਤੁਹਾਡਾ ਜੀ? ਜੀ ਐਸ ਤੱਕ ਤਾਂ ਹੈ ਨਹੀਂ ਕੋਈ ਗੱਲ ਕਰਨ ਦਾ। ਤੁਸੀਂ ਟਾਕ ਸ਼ੋਅ ਰਹਿੰਦੇ ਆ ਰੱਖ, ਹਾਂਜੀ, ਆਪਦੀ ਗੱਲ ਕਹਿ ਦਿੰਦੇ ਆ, ਜਦੋਂ ਦੂਜਾ ਕੋਈ ਸੱਚ ਦੀ ਗੱਲ ਕਹੇ ਤਾਂ ਉਹਦੀ ਲਾਈਨ ਤੁਸੀਂ ਕੱਟ ਦਿੰਦੇ ਆ। ਤੁਹਾਡੀ ਗੱਲ ਕੀ ਨਹੀਂ ਕੱਟਦੀ ਜੀ?
ਨਹੀਂ ਅੱਗੇ ਹੁੰਦੀ ਆ ਜਿਹੜੀ ਆਮ ਇਹ ਤੁਹਾਡੇ ਪ੍ਰੋਗਰਾਮ 'ਚ ਹੋਰ ਵੀ ਬੰਦਿਆਂ ਦੀ ਕੱਟੀ ਜਾਂਦੀ ਜਦੋਂ ਸੁਣਦੇ ਹੁੰਦੇ ਪਤਾ ਲੱਗ ਜਾਂਦਾ ਫਿਰ ਜਰਨਲਿਜ਼ਮ ਦਾ ਐਥਿਕ ਤਾਂ ਹੈ ਹੀ ਨਹੀਂ ਹੁਣ ਤੁਸੀਂ ਐਮਪੀ ਨੂੰ ਖਿੱਚੀ ਫਿਰਦੇ ਆ ਵਿੱਚ ਮੇਅਰ ਨੂੰ ਖਿੱਚੀ ਫਿਰਦੇ ਆ ਅੱਛਾ ਪ੍ਰਾਈਮ ਮਿਨਿਸਟਰ ਨੂੰ ਖਿੱਚੀ ਫਿਰਦੇ ਆ ਜੀ ਤੇ ਇੱਥੋਂ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਨਹੀਂ ਰਹੀ ਇੱਥੇ ਆਪਣਾ ਤੁਸੀਂ ਇੰਡੀਆ ਵਾਲਾ ਹਾਲ ਕਰਨਾ ਚਾਹੁੰਦੇ ਆ ਵੀ ਐਮਪੀ ਕੋਲੇ ਜਾਓ ਜੀ ਜਿਵੇਂ ਉੱਥੇ ਹੋ ਰਿਹਾ ਵਾ ਅੱਛਾ ਮੁੜ ਕੇ ਐਮਪੀ ਫੋਨ ਕਰਦਾ ਪੁਲਿਸ ਵਾਲੇ ਨੂੰ ਆਹ ਰਜਿਸਟਰ ਕਰ ਲਓ ਜੀ ਆਹ ਛੱਡ ਦਿਓ ਤੁਸੀਂ ਉਹ ਚੀਜ਼ ਚਾਹੁੰਦੇ ਆ ਤੇ ਜਿਹੜਾ ਬਾਕੀ ਚੀਜ਼ਾਂ ਹੋ ਰਹੀਆਂ ਨੇ ਤੁਸੀਂ ਉਹਦੇ ਵਾਸਤੇ ਵੀ ਕਦੇ ਬੋਲਿਓ ਬਾਈ ਜੀ ਆ ਕੇ ਹਾਂ ਨਹੀਂ ਸਹੀ ਜੇ ਤਾਂ ਪੁਲਿਸ ਨਾ ਕਰੇ ਫੇਰ ਆ ਟਾਈਮ ਦਿਓ ਉਹਨਾਂ ਨੂੰ 1 ਦਿਨ 2 ਦਿਨ ਹੋ ਸਕਦਾ ਬੰਦੇ ਉਹਨਾਂ ਨੇ ਆਇਡੈਂਟੀਫਾਈ ਕਰ ਲਏ ਹੋਣ ਤੁਸੀਂ ਐਮਪੀ ਮੇਅਰ ਆ ਪਰਸਨਲ ਹੋ ਰਹੀ ਹੈ ਤਾਂ ਖੇਡਾਂ ਤੁਸੀਂ ਗੱਲ ਸੁਣੀ ਜਿਹੜੀਆਂ ਖੇਡਦੇ ਹੈਗੇ ਤਾਂ ਜਦੋਂ ਮੈਂ ਕਿਹਾ ਵੀ ਤੁਹਾਡੇ ਕੋਲ ਡਿਗਰੀ ਨਹੀਂ ਹੈਗੀ ਜੇ ਸਹੀ ਪੱਤਰਕਾਰਤਾ ਹੋਵੇ ਭਾਜੀ ਮੈਂ ਵੀ ਤੁਹਾਨੂੰ ਇਹ ਪੁੱਛ ਰਿਹਾ ਮੈਂ ਅਸੀਂ ਤੁਹਾਡੇ ਕੋਲ ਤਾਂ ਮੈਂ ਹਾਂ ਜੀ ਤੁਸੀਂ ਗੱਲ ਪੂਰੀ ਕਰੋ ਤੁਸੀਂ ਗੱਲ ਪੂਰੀ ਕਰੋ ਇਹ ਵੀ ਤੁਹਾਡੀ ਪ੍ਰੋਬਲਮ ਆ ਹੁਣ ਇਹ ਵੀ ਤਾਂ ਹੁੰਦਾ ਵਾ ਜਰਨਲਿਜ਼ਮ ਤੁਸੀਂ ਪਹਿਲਾਂ ਬੰਦੇ ਦੀ ਗੱਲ ਸੁਣੋ ਆਪੇ ਮੇਰੇ ਕੋਲੇ ਜਦੋਂ ਮੁੱਕ ਜਾਣਗੇ ਲਫ਼ਜ਼ ਉਸ ਤੋਂ ਬਾਅਦ ਗੱਲ ਬੋਲੋ ਤੁਸੀਂ ਤਾਂ ਵਿੱਚੇ ਹੁਣ ਨਾ ਤੁਹਾਡੀ ਗੱਲ ਸਮਝ ਆਉਣੀ ਆ ਨਾ ਦੂਜਿਆਂ ਦੀ ਆਉਣੀ ਕਿਸੇ ਨੂੰ ਹਾਂਜੀ ਤੁਸੀਂ ਗੱਲ ਪੂਰੀ ਕਰੋ ਵੀ ਜਿਹੜਾ ਤੁਸੀਂ ਮੇਅਰ ਨੂੰ ਐਮਪੀ ਨੂੰ ਹੋਰ ਆ ਖਿੱਚੀ ਫਿਰਦੇ ਆ ਇਹ ਸੈਂਸ ਨਹੀਂ ਬਣਦਾ ਕਿਹਨੂੰ ਖਿੱਚੀ ਕਾਨੂੰਨ ਬਣਿਆ ਵਾ ਪੁਲਿਸ ਨੂੰ ਖਿੱਚਣਾ ਹਾਂ ਪੁਲਿਸ ਨੂੰ ਆਲਰੇਡੀ ਜੇ ਨਹੀਂ ਕੰਮ ਕਰ ਰਹੀ ਤਾਂ ਉਹਨਾਂ ਨੇ ਤਾਂ 10 ਦਿਨਾਂ 2 ਦਿਨਾਂ 'ਚ ਫੜ ਕੇ ਵੀ ਕਿਹੜੇ ਬੰਦੇ ਅੱਗੇ ਫੜੇ ਨਹੀਂ ਅੱਛਾ ਫਿਰ ਤੁਹਾਡੇ ਚੈਨਲ ਤੇ ਜਦੋਂ ਨੇਕੀ ਦੇ ਉੱਥੇ ਵੱਢ ਕੱਟ ਹੋਈ ਆ ਉਦੋਂ ਤੁਸੀਂ ਇੱਥੇ ਟਾਕ ਸ਼ੋ ਕਰੀ ਜਾਂਦੇ ਕਿਹਦੀ ਵੱਢ ਟੁਕ ਹੋਈ ਹੈ ਜਦੋਂ ਉੱਥੇ ਜਿਹੜਾ ਆਪਣੇ ਬੈਠਾ ਸੀ ਨੇਕੀ ਆ ਜਿਹੜਾ ਉਹ ਕੌਣ ਹੈ ਜੀ ਕਿੱਥੇ ਬੈਠਾ ਚਲ ਤੁਹਾਨੂੰ ਨਹੀਂ ਪਤਾ ਇਹੀ ਤਾਂ ਹੁਣ ਜੇ ਮੀਡੀਆ 'ਚ ਤੁਸੀਂ ਸਹੀ ਜਰਨਲਿਜ਼ਮ ਕੀਤਾ ਹੋਵੇ ਤੁਹਾਡੇ ਕੋਲ ਤਾਂ ਖਬਰ ਹੋਣੀ ਚਾਹੀਦੀ ਸੀ ਜਿਹੜਾ ਨੇਕੀ ਦਾ ਨਾਂ ਤਾਂ ਹੋਊਗਾ ਨਾ ਬਾਈ ਜੀ ਕੋਈ ਨੇਕੀ ਤਾਂ ਤੁਰੇ ਫਿਰਦੇ 15 ਪਿੰਡਾਂ 'ਚ ਹਰਨੇਕ ਸਿੰਘ ਨੇਕੀ ਆ ਜਿਹੜਾ ਉਹ ਨਿਊਜ਼ੀਲੈਂਡ ਵਾਲਾ ਹਾਂ ਉਦੋਂ ਤੁਸੀਂ ਟਾਕ ਸ਼ੋ ਕਰੀ ਜਾਂਦੇ ਇੱਥੇ ਵੀ ਉਦੋਂ ਫਿਰ ਉਹ ਗੱਲ ਨਹੀਂ ਬਣਦੀ ਉਦੋਂ ਵੀ ਮਾੜਾ ਹੀ ਕਹੋ ਗਲਤ ਆ ਵਾਇਲੈਂਸ ਤਾਂ ਗਲਤ ਆ ਕਿਤੇ ਵੀ ਹੋਵੇ ਠੀਕ ਹੈ ਫਿਰ ਉਹਨੂੰ ਤੁਸੀਂ ਦੱਸੋ ਕਿਵੇਂ ਜਸਟੀਫਾਈ ਕਰੋਗੇ ਤੁਹਾਡੇ ਆ ਚੈਨਲ ਤੇ 2-2 ਘੰਟੇ ਚੱਲੀ ਜਾਂਦਾ ਸੀਗਾ ਟਾਕ ਸ਼ੋ ਵੀ ਚੰਗਾ ਹੋਇਆ ਬਹੁਤ ਵਧੀਆ ਸੋਧਾ ਦਾ ਤਾਂ ਲਾਤਾ ਠੀਕ ਹੈ ਤੁਹਾਡੀ ਗੱਲ ਵਿੱਚੇ ਤੁਸੀਂ ਆ ਸਿੱਖ ਧਰਮ ਦੀ ਹੁਣ ਗਾਟਾ ਲਵਾਈ ਜਾਂਦੇ ਤੰਬਾਕੂ ਲਾਉਣਾ ਹੁਣ ਜੇ ਕੋਈ ਬੰਦਾ ਨਹੀਂ ਕਿਸੇ ਰਿਲੀਜਨ ਚ ਕਰ ਹੀ ਨਹੀਂ ਰਿਹਾ ਬਲੀਵ ਹੈਗਾ ਤੇ ਉਹਨੂੰ ਤੁਸੀਂ ਫਿਰ ਇੱਥੇ ਬਹਿ ਕੇ ਕਿਵੇਂ ਜੋੜ ਲੈਣੇ ਨਾਲ ਜੀ ਵੀ ਤੰਬਾਕੂ ਲਾਉਣ ਵਾਲੇ ਐਂ ਕਰੋ ਹੁਣ ਕਈ ਬੰਦੇ ਨਹੀਂ ਰੱਬ ਨੂੰ ਨਹੀਂ ਮੰਨਦੇ ਮੈਂ ਵੀ ਨਹੀਂ ਮੰਨਦਾ ਕੋਈ ਧਰਮ ਨਹੀਂ ਹੈਗਾ ਇਨਸਾਨੀਅਤ ਆ ਮੇਰਾ ਧਰਮ ਮੈਂ ਕੁਛ ਵੀ ਕਰਾਂ ਖਾਵਾਂ ਪੀਵਾਂ ਕੋਈ ਸ਼ਰਾਬ ਪੀਵੇ ਮੀਟ ਖਾਂਦਾ ਡਜਨ ਮੈਟਰ ਮੈਂ ਕਿਹੜਾ ਤੁਹਾਨੂੰ ਕਿਸੇ ਨੂੰ ਕਿਹਾ ਤੁਹਾਨੂੰ ਮਨਾ ਕੀਤਾ ਵੀ ਤੁਸੀਂ ਇਨਸਾਨੀਅਤ ਨਾ ਕਰੋ ਤੁਸੀਂ ਸ਼ਰਾਬ ਪੀਓ ਤੁਸੀਂ ਤੰਬਾਕੂ ਪੀਓ ਤੁਸੀਂ ਚਾਹੇ ਜਿਹੜੀ ਮਰਜ਼ੀ ਚੀਜ਼ ਕਰੋ ਤੁਹਾਨੂੰ ਕਿਹਨੇ ਮਨਾ ਕੀਤਾ ਨਹੀਂ ਫਿਰ ਜਰਨਲਿਜ਼ਮ ਦੀ ਰੇਡੀਓ ਤੇ ਬਹਿ ਕੇ ਗੱਲ ਰੇਡੀਓ ਹੋਸਟ ਦਾ ਫਰਜ਼ ਮੈਂ ਜਰਨਲਿਜ਼ਮ ਥੋੜੀ ਕਰ ਰਿਹਾ ਜੀ ਡਿਗਰੀ ਕਰੋ ਬਾਈ ਜੀ ਗੱਲ ਸੁਣੋ ਇੱਕ ਮਿੰਟ ਨਾ ਬਾਈ ਜੀ ਗੱਲ ਸੁਣੋ ਇੱਕ ਮਿੰਟ ਨਾ ਚਲੋ ਹੁਣ ਤੁਹਾਡੀ ਗੱਲ ਹੋ ਗਈ ਤੁਹਾਡੀ ਗੱਲ ਹੋ ਗਈ ਹੁਣ ਪੂਰੀ ਨਹੀਂ ਪੂਰੀ ਨਹੀਂ ਹੋਈ ਲਾਇਸੈਂਸ ਤੋਂ ਬਿਨਾਂ ਤੁਸੀਂ ਡਰਾਈਵਿੰਗ ਕਰ ਸਕਦੇ ਆ ਤੁਸੀਂ ਘਰ ਵੇਚ ਸਕਦੇ ਲਾਇਸੈਂਸ ਤੋਂ ਬਿਨਾਂ ਮਕੈਨਿਕ ਬਣ ਸਕਦੇ ਆ ਲਾਇਸੈਂਸ ਤੋਂ ਬਿਨਾਂ ਹਾਂਜੀ ਤੇ ਫਿਰ ਜਰਨਲਿਸਟ ਤੁਸੀਂ ਮੀਡੀਆ ਕਿਵੇਂ ਬਣ ਸਕਦੇ ਆ ਠੀਕ ਹੈ ਉਹਨਾਂ ਚਿਰ ਮੀਡੀਆ ਨਾਲ ਕੋ ਉਦਾਂ ਹੁੰਦੇ ਆ ਤੁਸੀਂ ਬਾਤਾਂ ਪਾਈਆਂ ਵਾ ਹੋਰ ਆ ਚੀਜ਼ਾਂ ਵੇਚ ਕੇ ਆਪਦੀ ਜਿਹੜੀ ਗੱਲ ਹੁੰਦੀ ਆ 2-4 ਮਿੰਟ ਲਾ ਕੇ ਉੱਠ ਜਾਂਦੇ ਆ ਇਹ ਨਹੀਂ ਇੱਥੇ ਸੁਣੋ ਤੁਸੀਂ ਕਹਿੰਦੇ ਹੱਕ ਸੱਚ ਦੀ ਸਾਡੇ ਤੇ ਆਵਾਜ਼ ਹੁੰਦੀ ਆ ਇੱਥੇ ਜੀ ਤੁਹਾਡਾ ਪ੍ਰੋਗਰਾਮ ਤਾਂ ਕੁਝ ਵੀ ਨਹੀਂ ਹੈਗਾ ਵਾਈ ਮੀਡੀਆ ਨੂੰ ਸੁਣੋ ਫਿਰ ਪਤਾ ਲੱਗੂ ਤੁਹਾਨੂੰ ਕਿਵੇਂ ਚੱਲਦਾ ਵਾ ਪ੍ਰੋਗਰਾਮ ਟੋਰਾਂਟੋ ਦੇ ਵਿੱਚ ਭਾਈ ਦੇਖੋ ਇੱਕ ਗੱਲ ਸੁਣਿਓ ਹੁਣ ਤੁਸੀਂ ਕਹਿੰਦੇ ਇਹਦੇ ਜਰਨਲਿਜ਼ਮ ਚਾਹੀਦੀ ਆ ਪਹਿਲਾਂ ਉਹਨੂੰ ਵੀ ਕਿਵੇਂ ਗੱਲਬਾਤ ਹੋਈ ਭਾਈ ਗੱਲ ਤਾਂ ਸੁਣਨਾ ਹੁਣ ਤੁਸੀਂ ਬਾਈ ਦੀ ਗੱਲ ਨਹੀਂ ਪੂਰੀ ਹੋਈ ਅਜੇ ਮੈਂ ਕਿਹਾ ਜਿੱਥੇ ਜਿੱਥੇ ਡਿਗਰੀ ਚਾਹੀਦੀ ਆ ਕਰਨ ਨੂੰ ਅਸੀਂ ਉੱਥੇ ਤਾਂ ਕੀਤੀ ਹੋਈ ਆ ਜੇ ਮੌਰਗੇਜ ਕਰਨੀ ਆ ਮੌਰਗੇਜ ਦੀ ਡਿਗਰੀ ਆਪਾਂ ਕੀਤੀ ਸਰਟੀਫਿਕੇਟ ਕੀਤਾ ਹੁਣ ਜੇ ਇੱਥੇ ਨਹੀਂ ਲੋੜ ਹੈਗੀ ਤਾਂ ਆਪਾਂ ਕਿਉਂ ਕਰੂਗੇ ਦੱਸੋ ਆਪਾਂ ਇੱਥੇ ਬੈਠੇ ਆ ਜੇ ਗੱਲ ਬਣਦੀ ਨਹੀਂ ਨਾ ਬਾਈ ਜੀ ਗੱਲ ਮੁੱਕਣ ਦਿਓ ਹੁਣ ਗੱਲ ਤਾਂ ਪੂਰੀ ਹੋ ਲੈਣ ਦਿਓ ਹੁਣ ਗੱਲ ਤਾਂ ਪੂਰੀ ਹੋ ਤੁਸੀਂ ਗੱਲ ਪੂਰੀ ਤੁਸੀਂ ਕਿਹਾ ਗੱਲ ਨਹੀਂ ਸੁਣਦੇ ਮੇਰੀ ਲੋਕ ਹੁਣ ਤੁਹਾਡੀ ਗੱਲ ਸੁਣ ਲਈ ਆ ਹੁਣ ਗੱਲ ਤਾਂ ਪੂਰੀ ਹੋਣ ਦਿਓ ਜਿੱਥੇ ਜਿੱਥੇ ਆਪਾਂ ਨੂੰ ਲੋੜ ਆ ਸਰਟੀਫਿਕੇਟ ਹੋਵੇ ਕੋਈ ਡਿਪਲੋਮਾ ਹੋਵੇ ਡਿਗਰੀ ਆ ਆਪਾਂ ਉੱਥੇ ਕੀਤਾ ਆ ਹੁਣ ਜੇ ਇੱਥੇ ਨਹੀਂ ਹੈਗਾ ਆਪਾਂ ਨਹੀਂ ਕੀਤੀ ਰਾਈਟ ਆਪਾਂ ਇਹ ਤਾਂ ਨਹੀਂ ਕਹਿੰਦੇ ਜਰਨਲ ਕਿਸੇ ਦੇ ਜਾ ਕੇ ਘਰੇ ਜਾ ਕੇ ਮਾਈਕ ਲਾ ਕੇ ਫੜ ਦਿੰਦੇ ਆ ਬੈਠੇ ਤਾਂ ਇੱਥੇ ਹੀ ਆ ਤੁਸੀਂ ਵੀ ਆ ਕੇ ਬਹਿ ਤੁਸੀਂ ਆ ਜਾਓ ਜੇ ਤੁਸੀਂ ਬੈਟਰ ਕਰ ਤੁਸੀਂ ਆ ਜਾਓ ਤੁਸੀਂ ਆ ਕੇ ਬੈਜੋ ਬਾਈ ਜੀ ਓਕੇ ਹੁਣ ਦੂਜੀ ਗੱਲ ਹੁਣ ਡਾਕਟਰ ਆਪਰੇਸ਼ਨ ਕਰਨ ਲੱਗ ਜੂਗਾ ਉਹ ਕਹੂਗਾ ਓਕੇ ਮੈਂ ਤਾਂ ਕਰਨਾ ਨਹੀਂ ਉੱਥੇ ਤਾਂ ਲੋੜ ਆ ਭਾਈ ਆਹੀ ਤਾਂ ਗੱਲ ਹੈ ਜਿੱਥੇ ਲੋੜ ਆ ਉੱਥੇ ਤਾਂ ਲੋੜ ਆ ਨਹੀਂ ਇੱਥੇ ਵੀ ਲੋੜ ਆ ਜੇ ਮੀਡੀਆ ਚਲਾਉਣਾ ਤਾਂ ਲੋੜ ਬਾਈ ਜੀ ਅਸੀਂ ਨਾ ਬਾਈ ਜੀ ਅਸੀਂ ਨਾ ਫਿਰ ਤੁਸੀਂ ਨਾ ਜਿਹੜੇ ਮੀਡੀਆ ਦੇ ਆਊਟਲੈਟ ਆ ਉਹਨਾਂ ਨੂੰ ਈਮੇਲ ਕਰੋ ਰਾਈਟ ਫੋਨ ਕਰੋ ਉਹਨਾਂ ਕੋਲ ਜਿਹੜੇ ਆਪਣੇ ਰੇਡੀਓ ਚੱਲਦੇ ਬੰਦ ਕਰੋ ਉਹਨਾਂ ਨੂੰ ਕਿਉਂ ਰਾਈਟ ਹਾਂ ਸਾਨੂੰ ਕਹਿੰਦੇ ਅੱਛਾ ਨਾਲੇ ਦੂਜੀ ਗੱਲ ਬਾਈ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਅੱਛਾ ਮੇਅਰ ਨੂੰ ਨਹੀਂ ਕਹਿਣਾ ਐਮਪੀ ਨੂੰ ਨਹੀਂ ਕਹਿਣਾ ਐਮਪੀਪੀਜ਼ ਨੂੰ ਨਹੀਂ ਕਹਿਣਾ ਪੁਲਿਸ ਨੂੰ ਕਹਿਣਾ ਅਸੀਂ ਜਾ ਕੇ ਕਹਿਣਾ ਪੁਲਿਸ ਨੂੰ ਨਹੀਂ ਉਹਦਾ ਕਰ ਰਹੀ ਹੈ ਕੰਮ ਆਪੇ ਕਰ ਰਹੀ ਹੈ ਹੁਣ ਤੁਸੀਂ ਆਪ ਸਿਕਿਉਰਿਟੀ ਲਾਈ ਨਹੀਂ ਬਾਈ ਜੀ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਨਾ ਮੇਰੀ ਗੱਲ ਸੁਣੋ ਹਨਾ ਤੁਸੀਂ ਆਪ ਹੀ ਕਹਿ ਰਹੇ ਹੋ ਬੜਾ ਕੁਝ ਇੱਥੇ ਵਾਪਰਦਾ ਤੇ ਸਾਰਾ ਪੁਲਿਸ ਨੇ ਕਰਨਾ ਹੁੰਦਾ ਤੇ ਫਿਰ ਐਮਪੀਜ਼ ਕਾਹਦੇ ਵਾਸਤੇ ਬਣਾਏ ਹੋਏ ਨੇ ਬਾਈ ਜੀ ਭਾਈ ਜੀ ਉਹ ਬਣਾ ਰਹੇ ਆ ਕਾਹਦੇ ਕਿਹੜੇ ਕਾਨੂੰਨ ਬਣਾ ਰਹੇ ਨੇ ਤੁਸੀਂ ਮੈਨੂੰ ਦੱਸ ਦਿਓ ਪਿਛਲੇ 7 ਸਾਲ 8 ਸਾਲ ਤੋਂ ਰੌਲਾ ਪਾ ਰਹੇ ਨੇ ਕਿ ਇੱਕ ਹਸਪੀਟਲ ਚਾਹੀਦਾ 7 ਲੱਖ ਤੋਂ ਵੱਧ ਦੀ ਆਬਾਦੀ ਹੋਗੀ ਕਿਹਨੇ ਬਣਾ ਲਿਆ ਬਾਈ ਜੀ
ਨਹੀਂ ਤੁਸੀਂ ਹੁਣ ਆਪਾਂ ਕਿਹੜੀ ਗੱਲ ਕੀਤੀ ਆ? ਤੁਸੀਂ ਮੈਨੂੰ ਕਹਿ ਰਹੇ ਹੋ, ਤੁਸੀਂ ਗੱਲ ਕੀਤੀ ਬਾਈ ਜੀ, ਤੁਸੀਂ ਐਮਪੀ ਨੂੰ ਘੜੀਸੀ ਫਿਰਦੇ ਹੋ, ਤੁਸੀਂ ਪੀਐਮ ਨੂੰ ਘੜੀਸੀ ਫਿਰਦੇ ਹੋ, ਤੁਸੀਂ ਇਹਨੂੰ ਗੱਲ ਤਾਂ ਪੂਰੀ ਹੋ ਲੈਂਦੋ ਨਾ। ਹੁਣ ਤੁਸੀਂ ਵਿੱਚ ਬੋਲੀ ਜਾਓਗੇ ਫਿਰ ਤਾਂ ਗੱਲ ਪੂਰੀ ਹੋਣੀ ਨਹੀਂ ਨਾ ਬਾਈ ਜੀ। ਤੁਸੀਂ ਗੱਲ ਕਰ ਰਹੀ ਨਾ ਆਪਣੀ, ਤੁਸੀਂ ਗੱਲ ਕਰ ਹਟੇ, ਤੁਹਾਡੀ ਆਵਾਜ਼ ਪਹੁੰਚ ਗਈ, ਹੁਣ ਜਵਾਬ ਵੀ ਸੁਣ ਲਓ ਨਾ। ਹਜਾ ਦੱਸ ਦਿਓ ਮੈਨੂੰ, ਫਿਨਿਸ਼ ਹੋ ਗਈ ਤੁਹਾਡੀ ਗੱਲ। ਕਿਹਨੂੰ ਉਹ ਕਰੀਏ ਦੱਸੋ ਮੈਨੂੰ, ਤੁਹਾਨੂੰ ਕਰੀਏ? ਤੁਹਾਡੇ ਘਰ ਤੁਹਾਨੂੰ ਈਮੇਲ ਕਰਨੇ ਸ਼ੁਰੂ ਕਰ ਦੇਣਾ, ਤੁਸੀਂ ਆਪਣੀ ਈਮੇਲ ਦੱਸ ਦਿਓ ਜੇ ਤੁਸੀਂ ਕਰਾ ਸਕਦੇ ਹੋ ਤਾਂ। ਤੁਸੀਂ ਮੈਨੂੰ ਦੱਸ ਦਿਓ ਕਿੰਨੇ ਗੱਡੀਆਂ ਦੇ ਕਾਲੇ ਸ਼ੀਸ਼ੇ ਨੇ ਅੱਜ ਬਰੈਂਪਟਨ ਦੇ ਵਿੱਚ, ਤੇ ਹੋਰ ਬਾਕੀ ਸਟੇਟਾਂ ਦੇ ਵਿੱਚ ਚਲੇ ਜਾਓ, ਦੇਖੋ ਕਿਹਦੀ ਗੱਡੀ ਦੇ ਕਾਲੇ ਸ਼ੀਸ਼ੇ ਨੇ। ਅੱਜ ਤੱਕ ਕੋਈ ਪੁਲਿਸ ਵਾਲਾ ਫੜ ਪਾਇਆ ਉਹਨਾਂ ਨੂੰ? ਕੋਈ ਫੜਦਾ ਉਹਨਾਂ ਨੂੰ? ਪਹਿਲਾਂ ਫੜਦੇ ਹੁੰਦੇ ਸੀ, ਪਤਾ ਨਹੀਂ ਕਿੰਨੀਆਂ ਕ ਗੱਡੀਆਂ ਆ ਹੁਣ ਹੀ ਨਿਕਲ ਕੇ ਆਇਆ, 12 ਮਿਲੀਅਨ ਦੀਆਂ ਗੱਡੀਆਂ ਮਿਲੀਆਂ ਨੇ। ਕਿੰਨੀਆਂ ਗੱਡੀਆਂ ਚੋਰੀਆਂ ਹੋ ਗਈਆਂ? ਕਿਹਨੇ ਲਾ ਬਣਾਉਣੇ ਆ ਬਾਈ ਜੀ, ਤੁਸੀਂ ਦੱਸ ਦਿਓ। ਓਕੇ ਦੱਸੋ। ਤੇ ਅਸੀਂ ਰੇਡੀਓ ਹੋਸਟ ਇੱਥੇ ਬਹਿ ਕੇ ਜੇ ਤੁਹਾਡੀ ਗੱਲ ਨਹੀਂ ਕਰਨੀ, ਠੀਕ ਹੈ, ਫਿਰ ਅਸੀਂ ਵੀ ਉਹਨਾਂ ਵਾਂਗੂ ਯਾਰ ਵੇਚ ਕੇ ਚੱਲ ਜੰਨੇ ਆ। ਫਿਰ ਤਾਂ ਤੁਹਾਨੂੰ ਗਾਣੇ ਲਾ ਕੇ ਦੇ ਦਿੰਦੇ ਆ ਬਾਈ ਜੀ। ਫਿਰ ਕਿਹੜਾ ਗਾਣਾ ਸੁਣਨਾ ਤੁਸੀਂ ਦੱਸ ਦਿਆ ਕਰੋ, ਹਰ ਰੋਜ਼ ਆ ਕੇ ਮੈਸੇਜ ਕਰਦਿਆ ਕਰੋ ਵੀ ਆਹ ਗਾਣਾ ਸੁਣਨਾ ਬਾਈ, ਮੈਂ ਅਸੀਂ ਗਾਣੇ ਲਾ ਕੇ ਚੱਲ ਜਾਂਗੇ ਬਾਈ। ਜਮਾ ਹੀ ਨਹੀਂ ਗਾਣੇ ਸੁਣਦਾ ਫਿਰ ਬਾਈ ਜੀ, ਫਿਰ ਤੁਸੀਂ ਆਪ ਦੱਸੋ ਬਾਈ ਜੀ, ਤੁਸੀਂ ਕਹਿ ਰਹੇ ਹੋ ਜੇ ਪੁਲਿਸ ਨੇ ਕੰਮ ਕੀਤਾ ਹੁੰਦਾ ਬਾਈ ਜੀ। ਬਾਈ ਜੀ ਗੱਲ ਨਾ, ਬਾਈ ਜੀ ਇੱਕ ਮਿੰਟ, ਮੇਰੀ ਗੱਲ ਪੂਰੀ ਨਹੀਂ ਹੋਈ ਅਜੇ ਯਾਰ, ਮੇਰੀ ਗੱਲ ਪੂਰੀ ਨਹੀਂ ਹੋਈ, ਮੇਰੀ ਗੱਲ ਪੂਰੀ ਨਹੀਂ ਹੋਈ ਬਾਈ ਜੀ ਅਜੇ। ਜੇ ਬਾਈ ਜੀ ਪੁਲਿਸ ਆਪਣਾ ਕੰਮ ਕਰਦੀ ਹੁੰਦੀ ਨਾ, ਅੱਜ ਪੁਲਿਸ ਨੂੰ ਸਾਨੂੰ ਜਾ ਕੇ ਉੱਥੇ ਫੈਮਿਲੀ ਨੂੰ ਕਹਿਣ ਦੀ ਲੋੜ ਨਾ ਪੈਂਦੀ ਵੀ ਤੁਸੀਂ ਕੋਲ ਨਹੀਂ ਜਾਣਾ ਜੀ। ਜੇ ਪੁਲਿਸ ਨੇ ਆਪਣਾ ਕੰਮ ਕੀਤਾ ਹੁੰਦਾ, ਤੁਸੀਂ ਤਾਂ ਲਕੀਰ ਸੱਪ ਲੰਘਣ ਤੋਂ ਬਾਅਦ ਲਕੀਰਾਂ ਕੁੱਟਣ ਦੀ ਗੱਲ ਕਰਦੇ ਹੋ ਵੀ ਹਾਂ ਹੁਣ ਪੁਲਿਸ ਦੀ ਗੱਲ ਕਰੋ। ਤੁਸੀਂ ਕਾਲੇ ਸੀਸੇ ਤਾਂ ਮੇਰੀ ਕਾਰ ਦੇ ਵੀ ਕਾਲੇ ਆ ਸੀਸੇ। ਕਿਉਂ ਹੈ ਬਾਈ ਜੀ? ਹਾਂ ਕਿਉਂ ਨਹੀਂ ਕਰ ਸਕਦਾ ਮੈਂ? ਬਾਈ ਲਾ ਜਿੰਨਾ ਚਾਹੀਦਾ ਉਹਨੇ ਕੀਤੇ ਆ ਪੁਲਿਸ ਵਾਲਾ। ਬਾਈ ਲਾ ਤੁਸੀਂ ਹੁਣੇ ਗੱਲ ਕੀਤੀ, ਕੀ ਕੀਤੇ ਹੋਇਆ ਤੁਸੀਂ? ਬਾਈ ਲਾ ਕੀਤੇ ਆ, ਬਾਈ ਲਾ ਕੀਤੇ ਹੋਏ ਨੇ ਨੰਬਰ ਆ ਉਹਨਾਂ ਦੇ 1 ਨੰਬਰ 2 ਨੰਬਰ 3 ਨੰਬਰ ਇਹ। ਹਾਂ ਤੇ ਜਿਹੜੇ ਬਾਕੀ ਤੁਰੇ ਫਿਰਦੇ ਨੇ ਜਿਹੜੇ ਪੂਰੇ ਕਾਲੇ ਤੁਹਾਨੂੰ ਦਿਖਦੇ ਨਹੀਂ। ਸਾਰਿਆਂ ਨੂੰ ਤੁਹਾਡੇ ਕੋਲੇ ਕਿਹੜਾ ਟੂਲ ਆ ਜਿਹਦੇ ਨਾਲ ਉਹ ਚੈੱਕ ਕਰਦੇ ਆ ਵੀ ਉਹਦੇ ਇਲੀਗਲ ਹੈਗੇ ਆ? ਫਿਰ ਬਾਈ ਜੀ ਇਹ ਕਿਹਨੇ ਬਣਾਉਣੀ ਹੈ? ਨਹੀਂ ਕੀ ਤਾਂ ਹੈਗਾ ਆਲਰੇਡੀ ਉਹ ਚੀਜ਼ ਉਹਨਾਂ ਕੋਲੇ ਜਿਹਦੇ ਨਾਲ। ਫਿਰ ਕਰਦੇ ਕਿਉਂ ਨਹੀਂ? ਫਿਰ ਦੈਟ ਮੀਨਸ ਪੁਲਿਸ ਕੰਮ ਨਹੀਂ ਕਰ ਰਹੀ ਨਾ ਆਪਣੇ। ਆਏ ਥੋੜਾ ਜਿਹਾ ਸਾਰੇ ਨੂੰ ਕਾਲੇ ਕਹਿ ਸਕਦੇ ਆ, ਜਿਹੜੇ ਲਿਮਟ ਚ ਦਿੱਤੀ ਵੀ ਆ ਆਪਸ਼ਨ ਹੈ ਆਪਣੇ ਕੋਲੇ ਆ ਵੀ ਉਹ ਚੀਜ਼ ਦਾ ਕਰ ਸਕਦੇ। ਚਲੋ ਬਾਈ ਜੀ ਕੋਈ ਗੱਲ ਨਹੀਂ, ਬਹੁਤ ਸ਼ੁਕਰੀਆ, ਤੁਹਾਡੀ ਕਾਲ ਚਲੀ ਗਈ ਜੀ, ਤੁਹਾਡੀ ਗੱਲ ਚਲੀ ਗਈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ। ਜੈਕ ਬਾਈ ਆਪਣੇ ਤੁਹਾਡੀ ਕਾਲ ਜੁੜ ਗਈ ਜੈਕ ਜੀ। ਅੱਛਾ ਮਨਦੀਪ ਵੀਰ, ਸ਼ਵਿੰਦਰ ਵੀਰ, ਐਕਚੁਅਲੀ ਨਾ ਮੈਨੂੰ ਕਾਲ ਆਈ ਸੀ ਆਪਣੇ ਲਿਸਨਰ ਦੀ ਕਿਸੇ ਦੀ। ਅੱਛਾ। ਤੇ ਕੋਈ ਪਹਿਲਾਂ ਹੁਣ ਕਾਲ ਕਰਕੇ ਗਿਆ, ਕੋਈ ਆਪਣੀਆਂ ਡਿਗਰੀਆਂ ਪਰਖਦੇ ਸੀ ਬੰਦੇ। ਸੋ ਮੈਂ ਤੁਹਾਨੂੰ ਕਹਿਣਾ ਵੀ ਇਹ ਜੇ ਖੱਚ ਦੀ ਕਾਲ ਰਾਈਟ ਵੇ ਕੱਟ ਦਿਆ ਕਰੋ। ਸਮਝ ਗਏ ਨਾ? ਕੋਈ ਇਹਨੂੰ ਬਾਹਲੀਆਂ ਸਫਾਈਆਂ ਦੇਣ ਦੀ ਲੋੜ ਨਹੀਂ, ਇਹ ਜੇ ਕਰਨ ਦੀ ਲੋੜ ਨਹੀਂ ਉਹਨੂੰ ਗੱਲ ਰੱਖਣ ਦਾ ਹੱਕ ਆ। ਨਹੀਂ ਲੋਕ ਨਹੀਂ ਬ੍ਰਦਰ ਸ਼ਵਿੰਦਰ ਮਨਦੀਪ, ਹਾਂਜੀ ਹਾਂਜੀ ਮੈਨੂੰ ਕਾਲ ਆਈ ਆ ਵੀਰ, ਠੀਕ ਆ, ਆਪਣੇ 1-2 ਲਿਸਨਰ ਦੀ। ਅੱਛਾ ਠੀਕ। ਸੋ ਲੋਕ ਇਹਨੂੰ ਪਸੰਦ ਨਹੀਂ ਕਰ ਰਹੇ ਬੰਦੇ ਨੂੰ। ਸੋ ਨੈਕਸਟ ਟਾਈਮ ਇਹਨੂੰ ਕੋਈ ਬਾਹਲੀ ਅਹਿਮੀਅਤ ਦੇਣ ਦੀ ਲੋੜ ਨਹੀਂ, ਬਾਕੀ ਕਾਲਾਂ ਲਓ, ਠੀਕ ਆ? ਉਹੀ ਤਾਂ ਗੱਲ ਹੈ ਭਾਈ, ਜਿਹੜਾ ਕਹਿੰਦਾ ਵਾਈ ਮੀਡੀਆ ਸੁਣ ਲਓ ਤੇ ਤੁਸੀਂ ਆਪ ਸੁਣ ਲਵੇ, ਰਾਈਟ? ਸਾਨੂੰ ਨਾ ਸੁਣੋ, ਜੇ ਨਹੀਂ ਸਾਡੀ ਚੰਗੀ ਲੱਗਦੀ ਨਾ ਸੁਣੋ। ਅਸੀਂ ਥੋੜਾ ਤੁਹਾਨੂੰ ਜਾਣਾ ਸੁਣਨਾ ਸੁਣ, ਇੱਕ ਚੈਨਲ ਥੋੜਾ ਨਾ ਖਰਾਬ ਕਰ। ਸਾਨੂੰ ਤੂੰ ਪੇ ਨਹੀਂ ਦਿੰਦਾ, ਸਾਡੀਆਂ ਡਿਗਰੀਆਂ ਦੇ ਤੂੰ ਪੇ ਨਹੀਂ ਕੀਤੇ। 40 ਚੈਨਲ ਹੈ ਲਿਸਨਰ ਆਪਾਂ ਨੂੰ। ਮੈਨੂੰ ਕਸਮ ਵਾਲੀ ਗੱਲ ਆ, ਮੈਨੂੰ 2 ਕਾਲਾਂ ਵਿੱਚ ਹਾਂਜੀ ਭਾਈ, ਨਹੀਂ ਤੁਹਾਡੀ ਸਹੀ ਗੱਲ ਹੈ, ਸਹੀ ਗੱਲ। ਆਪਾਂ ਨਹੀਂ ਕਰਦੇ, ਠੀਕ ਹੈ, ਠੀਕ ਹੈ ਤੁਹਾਡੀ ਗੱਲ। ਓਕੇ ਸੋ ਕੰਟੀਨਿਊ, ਠੀਕ ਹੈ ਨਾ? ਹਾਂ ਥੈਂਕ ਯੂ ਭਾਈ, ਨਾ ਕੋਈ ਗੱਲ ਨਹੀਂ ਭਾਈ, ਥੈਂਕ ਯੂ, ਦੈਟਸ ਫॉर ਸਹੀ ਗੱਲ ਤੁਹਾਡੀ ਜੀ ਭਾਈ। ਆਪਾਂ ਕਾਲ ਚੱਕ ਲੈ, ਕਾਲ ਬਿਜ਼ੀ ਆ ਜੀ। ਹਾਂਜੀ 8770 ਤੁਸੀਂ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣੇ। ਵੀਰਾ ਇਹ ਦੇਖੋ ਵੀਰੇ ਇੱਕ ਗੱਲ ਸੁਣੋ, ਠੰਡੇ ਸੁਭਾਅ ਨਾਲ ਇੱਕ ਦੂਜੇ ਨਾਲ ਪ੍ਰੇਮ ਨਾਲ ਗੱਲ ਕਰੋ, ਇੱਦਾਂ ਤਲਖੀ ਜਨਾ ਇਹ ਕੰਮ ਚੰਗਾ ਨਹੀਂ ਵੀਰ ਜੀ। ਦੇਖੋ ਨਾ ਐਵੇਂ ਤਲਖੀ ਹੋ ਜੇ, ਤੁਸੀਂ ਕਹੀ ਹੁਣ ਸੁਣ ਲਈ, ਹੁਣ ਕਹੀ ਤੁਸੀਂ ਸੁਣ ਲਈ, ਇਹ ਕੰਮ ਵੀਰ ਜੀ ਚੰਗਾ ਲੱਗਦਾ। ਇਸ ਕੰਟਰੀ ਚ ਆਏ ਇੱਕ ਬਈਏ ਬਣ ਕੇ ਆਏ ਹੋ। ਹਾਂਜੀ ਬਈਏ ਬਣ ਕੇ ਆਏ ਹੋ ਨਾ। ਜੇ ਇਸ ਮੁਲਕ ਨੂੰ ਅਸੀਂ ਨਾ ਠੀਕ ਕਰਾਂਗੇ ਤਾਂ ਕੌਣ ਕਰੇਗਾ? ਉਹ ਪਤਾ ਸਾਡੀ ਜੋ ਇੱਜ਼ਤ ਵੀਰ ਜੀ ਬਣਨੀ। ਹਾਂਜੀ ਉਹ ਯੰਗ ਬਲੱਡ ਆ, ਕਦੀ ਹੋ ਜਾਂਦਾ ਗਲਤੀ ਸਾਤੋਂ। ਨਹੀਂ ਵੀਰ ਜੀ ਗਲਤੀ ਨਹੀਂ, ਤੁਸੀਂ ਕੰਮ ਠੀਕ ਕਰ ਰਹੇ ਆ। ਇੰਨਾ ਮੈਂ ਇਹ ਕਹਿ ਰਹੀ ਹਾਂ ਵੀ ਇੰਨਾ ਨਾ ਗਰਮੀ ਦੇ ਵਿੱਚ ਨਾ ਉਹ ਵੀਰ ਜੀ ਐਵੇਂ ਵੱਧ ਘੱਟ ਗੱਲਾਂ ਹੋ ਜਾਂਦੀਆਂ, ਫਿਰ ਆਪੂ ਨੂੰ ਭੁਗਤਣੀਆਂ ਪੈਣੀਆਂ। ਇਹਦਾ ਕੁਛ ਨਹੀਂ ਵੀਰ ਜੀ, ਇਹਦੇ ਨਾਲ ਬਿਹਤਰ ਆ ਭਾਈ ਜੇ ਤੁਹਾਨੂੰ ਚੰਗਾ ਵੀਰ ਜੀ ਲੱਗਦਾ ਠੀਕ ਹੈ, ਨਹੀਂ ਚੰਗਾ ਲੱਗਦਾ ਨਾ। ਫਿਰ ਇਹ ਜਿਹੜੇ ਸਾਡੇ ਲੋਕ ਆ ਨਾ ਇੱਕ ਦੂਜੇ ਦੇ ਕਹਿੰਦੇ ਫਰਕ ਕਰੇ ਬੋਲਾ। ਠੀਕ ਹੈ ਭੈਣੇ, ਬਹੁਤ ਸ਼ੁਕਰੀਆ ਭੈਣੇ। ਨਹੀਂ ਅਸੀਂ ਕੋਈ ਔਖੇ ਨਹੀਂ ਹੁੰਦੇ ਭੈਣੇ। ਐਕਚੁਅਲੀ ਬਾਈ ਦੀ ਨਾ ਗੱਲ ਦਾ ਜਵਾਬ ਆਪਣੇ ਮਾਨ ਸਾਹਿਬ ਨੇ ਮੈਨੂੰ ਮੈਸੇਜ ਕਰਕੇ ਦਿੱਤਾ ਜੀ,
ਕਹਿੰਦੇ ਬਾਈ ਜੀ ਉਹਨਾਂ ਨੂੰ ਕਹੋ ਵੀ ਜੇ ਬਾਈ ਜੀ ਜੇ ਮੀਡੀਆ ਵਾਲੇ ਕੰਮ ਕਰਦੇ ਹੁੰਦੇ ਤਾਂ ਸਾਨੂੰ ਇੱਥੇ ਰੌਲਾ ਨਾ ਪਾਉਣਾ ਪੈਂਦਾ। ਆਈ ਥਿੰਕ ਆਪਣੇ ਥੋੜੇ ਮੈਸੇਜ ਲੇਟ ਆਉਂਦੇ ਆ ਸਾਰੇ, ਕਈ ਨੇ ਫੋਨ ਕੱਟੋ ਬਾਈ, ਸੌਰੀ ਆਪਾਂ ਥੋੜੀ ਜ਼ਿਆਦਾ ਆਪਾਂ ਕਾਲ ਜੋੜਨੇ, ਆਪਣੀ ਕਾਲ ਅੱਜ ਬਹੁਤ ਬਿਜ਼ੀ ਆ। ਹਾਂਜੀ ਹਾਂਜੀ 1396 ਸੌਰੀ ਭਾਈ ਤੁਹਾਨੂੰ ਜ਼ਿਆਦਾ ਚਿਰ ਵੇਟ ਕਰਨਾ ਪਿਆ ਅੱਜ। ਨੋ ਵੀਰੇ, ਕਿੱਦਾਂ ਵੀਰੇ? ਬਸ ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਬੋਲਦਾ ਵੀਰੇ? ਵਧੀਆ ਬਾਈ, ਸਨੀ ਬੋਲਦਾ ਇੱਥੋਂ ਬ੍ਰੈਂਪਟਨ। ਸਨੀ ਬਾਈ ਕੀ ਹਾਲ ਚਾਲ ਹੈ? ਵਧੀਆ ਬਾਈ। ਜਿਹੜੇ ਆ ਬੰਦੇ ਆ ਨਾ ਕਾਲਾਂ ਕੁਲਾਂ ਕਰਦੇ ਨੇ, ਕੋਈ ਸਿਟੀ ਆਫ ਟੋਰਾਂਟੋ ਚ ਨਾ ਮੀਡੀਆ ਇੰਸਪੈਕਟਰ ਦੀ ਪੋਸਟ ਨਿਕਲੀ, ਉੱਥੇ ਅਪਲਾਈ ਕਰੋ ਜਾ ਕੇ, ਇਹ ਜਾ ਕੇ ਕਿਸੇ ਦਾ ਚੈੱਕ ਕਰਿਓ ਕਾਰਡ ਕੂਡ। ਹਾਂ ਬਿਲਕੁਲ, ਛੱਡੋ ਆਪਾਂ ਗੱਲ ਹੀ ਨਹੀਂ ਕਰਨੀ ਬਾਈ। ਆਪਾਂ ਐਕਚੁਅਲੀ ਨਾ ਇਹ ਪਤਾ ਕੀ ਹੁੰਦਾ ਸਨੀ ਵੀਰੇ, ਮੈਂ ਬਾਕੀ ਲਿਸਨਰਸ ਨੂੰ ਵੀ ਹਨਾ ਜਿਹੜੇ ਕਾਲਰਸ ਵੀ ਨੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਪਲੀਜ਼ ਹੁਣ ਨਾ ਗੱਲ ਕਰਿਓ। ਐਕਚੁਅਲੀ ਕੀ ਹੁੰਦਾ ਕਿ ਜੋਤੀ ਦਾ ਜਿਹੜਾ ਮੁੱਦਾ ਨਾ, ਠੀਕ ਹੈ, ਉਹ ਕਹਿੰਦਾ ਉਹ ਮੁੱਦਾ ਨਹੀਂ ਹੈਗਾ, ਉਹ ਸਾਡੇ ਵਾਸਤੇ ਭਰਾ ਆ ਹਨਾ। ਉਹ ਇੱਕ ਰੇਡੀਓ ਤੇ ਕੰਮ ਕਰ ਰਿਹਾ ਹਨਾ, ਹੋਸਟ ਆ, ਹਰ ਇੱਕ ਤਰ੍ਹਾਂ ਦਾ ਮੁੱਦਾ ਸੱਚ ਤੇ ਹੱਕ ਦੀ ਗੱਲ ਕਰਦਾ। ਉਹ ਕਿਸੇ ਨੂੰ ਲੱਗੇ ਨਾ ਲੱਗੇ, ਸੁਣਨਾ ਉਹਨੂੰ ਕਿਸੇ ਨੇ ਨਹੀਂ ਸੁਣਨਾ, ਇੱਥੇ ਹਨਾ 40 ਚੈਨਲ ਨੇ, ਹੋਰ ਕੋਈ ਚੈਨਲ ਕਿੰਨੇ ਸਕਿੰਟ ਲਾਦਾ ਨੇ, ਮੈਨੂੰ ਲੱਗਦਾ ਮਾਈਕਰੋ ਸੈਕਿੰਡ ਲਾਦਾ ਘੁਮਾਉਣ ਨੂੰ ਹਨਾ, ਵੀ ਬਈ 1690 ਤੋਂ ਘੁਮਾ ਲਓ। ਸੋ ਇਸ ਕਰਕੇ ਉਹ ਮੁੱਦਾ ਭੜਕਾਉਣ ਦੀ ਉਹਦੇ 'ਚ ਤੁਸੀਂ ਪਲੀਜ਼ ਕਾਲਰਸ ਨੂੰ ਵੀ, ਸਨੀ ਬਾਈ ਤੁਸੀਂ ਸ਼ੁਕਰੀਆ, ਤੁਸੀਂ ਗੱਲ ਕੀਤੀ, ਤੁਸੀਂ ਗੱਲ ਕਰੋ ਹੁਣ। ਹਾਂਜੀ ਭਾਜੀ, ਮੈਂ ਤਾਂ ਤੁਹਾਨੂੰ ਐਗਜ਼ਾਮਪਲ ਦੇਣੀ ਸੀ, ਜਿਵੇਂ ਨਾ ਆਪਣੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਹਾਂਜੀ ਏਦਾਂ ਦੇ ਕੁਝ ਲੋਕ ਸੀ, ਉਹ ਕਹਿੰਦੇ ਸੀ ਵੀ ਆਪਣੇ ਰਾਜੇ ਨੂੰ ਕੁਛ ਨਹੀਂ ਕਹੋ, ਰਾਜਾ ਨੂੰ ਲੱਗਦੀ ਹੁੰਦੀ ਸੀ ਪੈਨਸ਼ਨ 5-5 ਲੱਖ ਸਾਲ ਦੀ, ਰੋਜ਼ ਰੋਜ਼ ਲਓ, ਰਾਣੀਆਂ ਰੱਖੋ, ਨਜ਼ਾਰੇ ਲਓ, ਤੇ ਗਾਲਾਂ ਕੱਢਦੇ ਸੀ ਲੋਕ ਅੰਗਰੇਜ਼ਾਂ ਨੂੰ। ਹਾਂਜੀ ਠੀਕ ਹੈ ਜੀ। ਦੇਖਿਆ ਜਿਹੜਾ ਆਪਣੇ ਐਮਪੀ ਉਹੀ ਨੇ ਹੁਣ, ਬੈਨੀਫਿਟ ਲੈ ਲਓ, ਪੈਸੇ ਲੈ ਲਓ, ਤੇ ਰਾਜ ਗੋਰਿਆਂ ਦਾ, ਤੇ ਇਹਨਾਂ ਨੇ ਆਪਣੀ ਗੱਲ ਕਦੇ ਉਹਨਾਂ ਨਾਲ ਕਰਨੀ ਨਹੀਂ ਹੈਗੀ। ਜਿਵੇਂ ਪੁਰਾਣੇ ਆਪਣੇ ਰਾਜ ਨੇ ਕਦੇ ਸਟੈਂਡ ਲਿਆ ਅੰਗਰੇਜ਼ਾਂ ਦੇ ਟਾਈਮ, ਉਦੋਂ ਵੀ ਚਿੱਤਰ ਖਾਦੇ ਨੇ ਲੋਕਾਂ ਨੇ, ਤੇ ਹੁਣ ਵੀ ਖਾਣੇ ਆ, ਸੇਮ ਥਿੰਗ ਹੀ ਆ। ਕਿਉਂਕਿ ਜਦੋਂ ਆਪਣੇ ਲੋਕਾਂ ਦੇ ਮੂੰਹ 'ਚ ਪੈਸਾ ਧੱਕ ਦਿੰਦੇ ਨੇ ਨਾ, ਇਹਨਾਂ ਨੂੰ ਪਤਾ ਵਾ ਆਪਣੇ ਲੋਕਾਂ ਦਾ। ਆਪਣੇ ਤਾਂ ਉਦੋਂ ਤਗੜੇ ਲੋਕ ਜਿਹੜੇ ਜਗੀਰਦਾਰ ਸੀ ਉਹ ਵੈਗੇ ਇਹਨਾਂ ਮੂਰੇ, ਇਹ ਕੀ ਚੀਜ਼ ਨੇ? ਸਹੀ ਗੱਲ ਬਿਲਕੁਲ ਸਹੀ। ਠੀਕ ਆ। ਤੇ ਦੂਸਰੀ ਗੱਲ ਇਹ ਆ, ਤਾਂ ਕਰਕੇ ਕੁਐਸਚਨ ਕਰਨਾ ਬੰਦ ਹੁੰਦਾ ਆਪਣੇ ਬੰਦੇ ਨੂੰ। ਜੇ ਉਦੋਂ ਨਹੀਂ ਕਰਿਆ ਤਾਂ ਆਪਾਂ 200 ਸਾਲ ਗੁਲਾਮੀ ਕੱਟੀ ਆ, ਤੇ ਹੁਣ ਇੱਥੇ ਵੀ ਆਹੀ ਕੁਛ ਕਰੀ ਜਾਣਾ ਫਿਰ। ਬਹੁਤ ਸੋਹਣੀ ਗੱਲ ਕੀਤੀ। ਦੂਸਰੀ ਗੱਲ ਭਾਜੀ ਇਹ ਆ, ਜਦੋਂ ਬਲੈਕ ਕਮਿਊਨਿਟੀ ਦਾ ਉਦੋਂ ਹੋਇਆ ਸੀ ਜਾਰਜ ਫਲੋਇਡ ਦਾ, ਉਹ ਬੰਦਾ ਤਾਂ ਕ੍ਰਿਮੀਨਲ ਸੀ, ਤਾਂ ਵੀ ਸਾਰੀ ਕਮਿਊਨਿਟੀ ਕਿੰਨਾ ਉਹਨਾਂ ਨੇ ਸਟੈਂਡ ਲਿਆ, ਤੇ ਆਪਾਂ ਕਿਵੇਂ ਲਵਾਂਗੇ ਫਿਰ ਸਟੈਂਡ ਬਈ? ਬੰਦਾ ਗਲਤ ਹੋਵੇ ਸਹੀ ਹੋਵੇ, ਡਸਨਟ ਮੈਟਰ, ਕਿਸ ਨੂੰ ਮਾਰਨਾ ਕਿਸ ਨੂੰ ਮਾਰਨਾ ਨਹੀਂ ਚਾਹੀਦਾ, ਉਹਦਾ ਤਾਂ ਲੈਣਾ ਹੀ ਬੰਦਾ ਸੀ, ਆਪਾਂ ਸਹੀ ਬੰਦੇ ਦਾ ਕਿਉਂ ਨਾ ਲੱਗਿਆ ਫਿਰ? ਬਿਲਕੁਲ ਹੁਣ ਜਿਹੜੇ ਆਪਣੇ ਐਮਪੀ ਨੇ, ਹੁਣ ਸਿਟੀ ਆਫ ਟੋਰਾਂਟੋ ਦੇਖ ਲਓ, ਡਾਇਵਰਸਿਟੀ ਦੇ ਹਿਸਾਬ ਨਾਲ ਬਲੈਕ ਕਮਿਊਨਿਟੀ ਦੇ ਲੀਡਰ ਕਿੰਨੇ ਨੇ, ਤੇ ਜੌਬਸ ਕਿੰਨੀਆਂ ਨੇ ਉਹਨਾਂ ਕੋਲੇ, ਆਪਣੇ ਕੋਲ ਹੈਗੀਆਂ ਨੇ? ਆਪਣੀ ਰਿਪਰੈਜ਼ੈਂਟੇਸ਼ਨ ਉਨੀ ਹੈਗੀ ਇੱਥੇ ਜੌਬਸ ਵਿੱਚ, ਗਵਰਨਮੈਂਟ ਜੌਬਸ 'ਚ। ਸਹੀ ਹੈ। ਤੇ ਇਹ ਐਮਪੀ ਆਪਣੇ ਐਮਪੀ ਕਹਿਣਗੇ, ਜੇ ਐਮਪੀਆਂ ਨੂੰ ਕਵਾਂਗੇ, ਵੈਸੇ ਤਾਂ ਇਹਨਾਂ ਨੇ ਕਹਿਣਾ ਨਹੀਂ, ਪਰ ਜੇ ਕਹਿ ਲਓ ਤਾਂ ਵੀ ਕਹਿਣਾ ਤਾਂ ਚਾਹੀਦਾ ਨਾ। ਤੇ ਇਹ ਗੱਲ ਆ ਵੀ ਆਵਾਜ਼ ਤਾਂ ਚੱਕਣੀ ਪੈਂਦੀ ਆ। ਹਿਸਟਰੀ ਜਿਹਨਾਂ ਨੇ ਮਾੜੀ ਮੋਟੀ ਪੜ੍ਹੀ ਆ ਭਾਜੀ, ਥੋੜਾ ਬਹੁਤਾ ਅਕਲ ਤੋਂ ਕੰਮ ਲੈ ਲਿਆ ਕਰਨ, ਵੀ ਪੁਰਾਣੇ ਟਾਈਮ ਵੀ ਆਹੀ ਕੁਛ ਹੀ ਹੋਇਆ। ਆਪਾਂ ਕਦੋਂ ਤੱਕ ਇਨਫੀਰੀਅਰ ਕੰਪਲੈਕਸ ਰੱਖਾਂਗੇ ਵੀ ਆਪਾਂ ਕਿਸੇ ਤੋਂ ਨੰਬਰ 2 ਆ, ਆਪਾਂ ਨੰਬਰ 1 ਨਹੀਂ ਆ, ਆਪਾਂ ਉਹਦਾ ਸਟੈਂਡ ਲਾਵਾਂਗੇ, ਚਾਹੇ ਆਪਾਂ ਪੰਜਾਬ ਹੋਈਏ ਚਾਹੇ ਕੈਨੇਡਾ ਹੋਈਏ, ਕੀ ਫਰਕ ਪੈਂਦਾ? ਨਹੀਂ 100% ਥੋੜੀ ਗੱਲ ਸਹੀ ਆ। ਠੀਕ ਹੈ ਭਾਜੀ, ਬਹੁਤ ਸ਼ੁਕਰੀਆ ਸਰ। ਇਹੀ ਤਾਂ ਗੱਲ ਆ ਬ੍ਰਦਰ, ਇੱਥੇ ਦੇਖਿਆ ਮੈਂ ਕਿੰਨੀ ਸੋਹਣੀ ਗੱਲ ਕੀਤੀ ਹੈ ਨੇ। ਦੇਖਣਾ ਜਦੋਂ ਕਿਤੇ ਜੌਬ ਤੇ ਜਾਵੇਂ, ਆਪਣੇ ਇੰਡੀਅਨ ਕੰਮ ਕਰਨਾ, ਉਹ ਰਿਸਪੈਕਟ ਨਹੀਂ ਹੁੰਦੀ, ਪਰ ਜੇ ਗੋਰੇ ਥੱਲੇ ਕੰਮ ਕਰਦੇ, ਯੈਸ ਸਰ, ਜੀ ਸਰ, ਸਰ ਯੂ ਵਾਂਟ ਮੀ ਟੂ ਕਮ ਟੁਡੇ, ਸਰ ਸਰ ਹੁੰਦੀ ਆ, ਕਾਫੀਆਂ ਵੀ ਲੈ ਕੇ ਦਿੰਦੇ ਆ, ਹੋਰ ਕਾਫੀਆਂ ਆਪਣੇ ਬੰਦੇ ਨੂੰ ਕਹਿੰਦੇ ਚੱਲ ਆਈ ਵਾਸ ਗੋਇੰ ਟੂ ਸੇ ਸਮਥਿੰਗ ਰੋਂਗ ਬਟ ਹਾਂ ਕਾਲ ਲੈ ਲੈਣਾ। 3040 ਥੈਂਕ ਯੂ ਹੋਲਡ ਕਰਨ ਦਾ। ਹਾਂਜੀ ਭਾਈ ਸਤਿ ਸ਼੍ਰੀ ਅਕਾਲ, ਮੈਂ ਦੁਬਾਰਾ ਆਇਆ ਪਾਪੀ, ਮੈਂ ਦੁਬਾਰਾ 2-3 ਗੱਲਾਂ ਦੇ ਜਵਾਬ ਦੇਣੇ ਆ। ਪਹਿਲਾਂ ਤਾਂ ਸਾਡੀ ਭੈਣ ਨੂੰ ਥੋੜਾ ਜਿਹਾ ਭੁਲੇਖਾ ਲੱਗ ਗਿਆ, ਉਹ ਇੱਕ ਉਦਾਹਰਣ ਦਿੱਤੀ ਸੀਗੀ ਕਿ ਇਹ ਜਿਹੜਾ ਰੇਡੀਓ ਹੋਸਟ ਆ ਉਹਨੇ ਆਪਣਾ ਰੇਡੀਓ ਦਾ ਕੰਮ ਕਰਨਾ, ਤੇ ਜਿਹੜੇ ਇੱਕ ਸਬਜ਼ੀ ਵੇਚਣ ਵਾਲੇ, ਚਾਹੇ ਕੁਲਫੀਆਂ ਵਾਲਾ, ਚਾਹੇ ਕਿਸੇ ਦਾ ਵੀ ਹੋਰ ਦਾ ਵੀ ਨਾਂ ਲੈ ਲੈਂਦੇ, ਉਹ ਸਿਰਫ ਇੱਕ ਉਦਾਹਰਣ ਦਿੱਤੀ ਸੀ। ਨਹੀਂ ਮੈਂ ਗੱਲ ਕਲੀਅਰ ਕਰਤੀ ਸੀ, ਭੈਣ ਨੂੰ ਵੀ ਪਤਾ, ਤੇ ਤੁਸੀਂ ਕਲੀਅਰ ਕਰਤੇ ਸੀਗੀ ਤੇ ਵਧੀਆ। ਪਰ ਵੈਸੇ ਭੈਣ ਦਾ ਵੀ ਚਲੋ ਸ਼ੱਕ ਨਿਕਲ ਗਿਆ, ਐਵੇਂ ਨਹੀਂ ਕਿਤੇ ਦਿਲ ਦੇ ਵਿੱਚ ਹੀ ਲੈ ਕੇ ਉਹ ਉਹਨੂੰ ਉਸ ਤਰੀਕੇ ਨਾਲ ਨਿਕਲ ਗਿਆ, ਉਹਦੇ ਇੱਕ ਨਾਲ ਹੋਰਾਂ ਵੀ ਕਈਆਂ ਦੇ ਉਹ ਸ਼ੱਕ ਦੂਰ ਹੋ ਜਾਂਦੇ ਆ। ਬਾਕੀ ਜਿਹੜੀ ਹੁਣ ਗੱਲ ਚੱਲਦੀ ਆ ਕਿ ਐਮਪੀ ਦੇ ਕੋਲੇ ਜਾਂ ਇਹਦੇ ਕੋਲੇ ਕਾਹਤੋਂ ਕਰ, ਉਹ ਭਾਈ ਇਹ ਜਿਹੜੇ ਕਾਨੂੰਨ ਬਣਾਉਣੇ ਆ, ਇਹ ਉਹਨਾਂ ਦੇ ਵਾਸਤੇ ਸਾਨੂੰ ਉੱਥੇ ਤੱਕ ਅਪਰੋਚ ਕਰਨੀ ਹੀ ਪੈਣੀ ਆ। ਬਾਕੀ ਗੱਲ ਜਿਹੜੀ ਹੈਗੀ ਆ ਕਿ ਜਿਹੜੇ ਹੁੰਦੇ ਆ ਹੋਸਟ ਹੁੰਦੇ ਆ ਰੇਡੀਓ ਦੇ ਹੋਸਟ ਦੇ ਵਾਸਤੇ ਕੋਈ ਡਿਗਰੀ ਦੀ ਜ਼ਰੂਰਤ ਹੈ, ਕੋਈ ਦੱਸੇ ਤੇ ਉਹਦੀ ਕੋਈ ਲੋੜ ਆ, ਤੇ ਭਾਈ ਉਹਦਾ ਵੀ ਪਤਾ ਕਰਨਾ ਚਾਹੀਦਾ ਵੀ ਹਾਂ ਵੀ ਇਹਦੀ ਹੈਗੀ। ਹਾਲਾਂਕਿ ਇੱਥੇ ਬੜੇ ਪੁਰਾਣੇ ਆ, ਅਸੀਂ ਵੀ ਉਹਨਾਂ ਕੋਲ ਰੇਡੀਓ ਸਿੱਖਿਆ ਕਰਨਾ, ਕਰਦੇ ਵੀ ਰਹੇ ਉਹਨਾਂ ਦੇ ਨਾਲ, ਤੇ ਉਹ ਉਹਨਾਂ ਦੀ ਐਡ ਵੀ ਆਉਂਦੀ ਹੈ ਕੋਈ ਉਹ ਭਾਈ ਟਰੱਕ ਚਲਾਉਣਾ, ਉਹਦੇ ਲਈ ਲਾਇਸੈਂਸ ਲੈਣਾ ਪੈਣਾ, ਇਹ ਕੋਈ ਰੇਡੀਓ ਨਹੀਂ ਜਿਹੜਾ ਚੁੱਪ ਕਰ ਸਕਦੇ ਆ। ਤੇ ਹੋਸਟ ਦਾ ਕੰਮ ਆ, ਉਹਨੇ ਜਿਹੜੀ ਹੈਗੀ ਆ
ਆਵਾਜ਼ ਲੋਕਾਂ ਦੀ ਉਹ ਲੋਕਾਂ ਤੱਕ ਪਹੁੰਚਾਉਣੀ ਆ, ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ। ਤੇ ਹੁਣ ਜਿਹੜਾ ਮੀਡੀਆ ਹੈਗਾ, ਮਾਧਿਅਮ ਹੈ ਇੱਕ, ਮੀਡੀਆ ਜਿਹੜਾ ਹੈਗਾ ਜਿੰਨਾ ਰੇਡੀਓ ਦਾ ਵਰਗ ਆ, ਇਹ ਸਾਰਾ ਮੀਡੀਆ 'ਚ ਆਉਂਦਾ। ਉਹਦੇ ਵਿੱਚ ਪੱਤਰਕਾਰ ਵੀ ਆਉਂਦੇ ਆ, ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਪੱਤਰਕਾਰ ਆਉਂਦੇ ਆ, ਉਹ ਆਪਣੀਆਂ ਖਬਰਾਂ ਜੋ ਕੁਝ ਜਰਨਲਿਜ਼ਮ ਕੀਤਾ ਹੁੰਦਾ ਉਹਨਾਂ ਕੋਲ ਬਕਾਇਦਾ ਲਾਇਸੈਂਸ ਵੀ ਹੈਗੇ, ਉਹ ਵੀ ਆਉਂਦੇ ਆ। ਪਰ ਹੁਣ ਹਰ ਇੱਕ ਹੋਸਟ ਤੇ ਪੱਤਰਕਾਰ ਨਹੀਂ ਨਾ ਹੋ ਸਕਦਾ, ਜਰਨਲਿਸਟ ਨਾ ਹੋ ਸਕਦਾ। ਸਹੀ ਗੱਲ ਹੈ। ਸੋ ਇਸ ਕਰਕੇ ਜਿਹੜਾ ਹੈਗਾ ਉਹ ਵੀਰ ਦੇ ਕੋਲੇ ਉਹ ਵਧੀਆ ਸੀਗੀਆਂ ਗੱਲਾਂ, ਪਰ ਥੋੜਾ ਜਿਹਾ ਚਲੋ ਕਾਹਲੀ ਦੇ ਵਿੱਚ ਸੀਗੇ। ਬਾਕੀ ਜਿਹਦੀ ਗੱਲ ਕਰਦੇ ਸੀਗੇ ਉਹ ਵਾਈ ਮੀਡੀਆ, ਸੌਰੀ ਆ ਮੈਂ ਤੁਹਾਡੇ, ਮੈਨੂੰ ਪਤਾ ਕਿ ਰੂਲ ਰੈਗੂਲੇਸ਼ਨ ਅਸੀਂ ਵੀ ਜਾਣਦੇ ਹਾਂ, ਪਰ ਉਹ ਵਾਕਿਆ ਠੀਕ ਹੈ, ਵਧੀਆ ਆ, ਅਸੀਂ ਵੀ ਸੁਣਦੇ ਹਾਂ ਵਧੀਆ ਚੀਜ਼ ਨੂੰ, ਜਿਹੜੀ ਵਧੀਆ ਕਹਿਣਾ ਚਾਹੀਦਾ। ਕੋਈ ਚਾਹੇ ਸਾਡੇ ਤੋਂ ਉਲਟ ਵੀ ਹੋਵੇ, ਵਧੀਆ ਗੱਲ ਕਰਦੇ ਨੇ ਉਹਨੂੰ ਵਧੀਆ ਹੀ ਕਹਿਣਾ ਚਾਹੀਦਾ। ਤਾਂ ਹੀ ਤਾਂ ਅਸਲੀਅਤ ਮੋਰੇ ਸੱਚਾਈ ਆਊਗੀ, ਨਹੀਂ ਤਾਂ ਅਸੀਂ ਤਾਂ ਫਿਰ ਏਦਾਂ ਵੀ ਅਸੀਂ ਚਮਚਾਗਿਰੀ ਕਰਕੇ ਅਸੀਂ ਵੀ ਤੁਰ ਜਾਵਾਂਗੇ। ਨਹੀਂ, ਜਿਹੜੇ ਵਧੀਆ ਆ ਬਿਲਕੁਲ ਵਧੀਆ। ਹੋਰ ਪ੍ਰੋਗਰਾਮ ਹੈਗੇ ਜਿਹੜੇ ਅਸੀਂ ਹੈਗੇ ਆ ਵਧੀਆ, ਉਹ ਵਧੀਆ ਕਰ ਰਹੇ ਆ, ਬਿਲਕੁਲ ਸਹੀ ਗੱਲ ਹੈ ਔਰ ਬਿਲਕੁਲ ਕਰ, ਅਸੀਂ ਉਹਨਾਂ ਨੂੰ ਵੀ ਸੁਣਦੇ ਹਾਂ। ਪਰ ਹਾਂ ਰੇਡੀਓ ਦੇ ਰੂਲ ਰੈਗੂਲੇਸ਼ਨ ਆ, ਸਾਡੇ ਪ੍ਰੋਗਰਾਮਾਂ ਦੇ ਰੂਲ ਰੈਗੂਲੇਸ਼ਨ ਹੁੰਦੇ ਆ ਕਿ ਅਸੀਂ ਦਾ ਨਾਮ ਨਹੀਂ ਲੈਣਾ, ਸਾਨੂੰ ਵੀ ਪਤਾ, ਇਸ ਕਰਕੇ ਨਹੀਂ ਲਏ ਜਾਂਦੇ। ਪਰ ਜੋ ਉਹਨਾਂ ਨੇ ਲੈ ਦਿੱਤਾ ਸੀਗਾ, ਹਾਂ ਉਹਦੇ ਨਾਲ ਉਹ ਵੀ ਆ ਤੇ ਹੋਰ ਵੀ ਹੈਗੇ ਆ ਜਿਹੜੇ ਕਿ ਵਧੀਆ ਕਰਦੇ ਹੈਗੇ ਆ। ਜੀ ਜੀ ਬਿਲਕੁਲ ਬਿਲਕੁਲ। ਪਰ ਇੱਥੇ ਜੇ ਆਉਂਦੀ ਆ ਗੱਲ, ਜੇ ਸੁਣਦੇ ਆ ਜਿੱਦਾਂ ਹੈਗੀ ਗੱਲ ਵਿੱਚ ਹੋਰਾਂ ਕਾਲਰਾਂ ਦੇ ਵੀ ਆਈ ਸੀ, ਅਸੀਂ ਇਕੱਲੇ ਗਾਣੇ ਵੀ ਸੁਣਦੇ ਆ, ਅਸੀਂ ਐਂਟਰਟੇਨਮੈਂਟ ਵੀ ਕਰਨਾ ਬਿਲਕੁਲ ਬਿਲਕੁਲ ਜ਼ਰੂਰੀ ਆ ਲਾਈਫ ਦੇ ਵਿੱਚ। ਇੱਕ ਇਨਸਾਨ ਦੀ ਫਿਤਰਤ ਹੁੰਦੀ ਹੈ 24 ਘੰਟੇ ਨਾ ਤੇ ਰੱਬ ਦਾ ਨਾਮ ਲੈ ਸਕਦੇ ਆ, ਨਾ ਹੀ ਕਿਤਾਬਾਂ ਪੜ੍ਹ ਸਕਦੇ ਆ, ਨਾ ਹੀ ਇਲਤਾਂ ਕਰ ਸਕਦੇ ਆ, ਨਾ ਹੀ ਸੇਵਾ ਕਰ ਸਕਦੇ ਆ। ਕਿਸੇ ਵੇਲੇ ਸਾਡਾ ਮਨ ਕਿੱਦਾਂ ਦਾ, ਅਸੀਂ ਉਸ ਵੇਲੇ ਉਹਨਾਂ ਪ੍ਰੋਗਰਾਮਾਂ ਵਿੱਚ ਵੀ ਜਾਏ, ਉਹ ਵੀ ਸੁਣੀਦਾ, ਹਾਸੇ ਖੇਡੇ ਦੀਆਂ ਵੀ ਗੱਲਾਂ ਕਰਦੇ ਆ, ਸਾਰਾ ਕੁਛ ਕਰਦੇ ਆ, ਆਪ ਵੀ ਸੁਣਾਈਦਾ। ਹਾਂ ਆਪ ਵੀ ਕਰਦੇ ਆ, ਮੈਂ ਖੁਦ ਕਾਮੇਡੀ ਕਰੀ ਤੇ ਬਥੇਰੀਆਂ ਗੱਲਾਂ ਕਰੀਆਂ ਕਰਦੇ ਆ। ਜਿੱਦਾਂ ਦਾ ਜਿਹੋ ਜੀ ਗੱਲ ਹੋਈ ਚੱਲਦੀ, ਉਹਦੇ ਤੇ ਉਹੋ ਜੀ ਗੱਲ ਦੇ ਨਾਲ ਉਹ ਸਾਨੂੰ ਉੱਥੇ ਨਿਭਣਾ ਪੈਂਦਾ। ਬਾਕੀ ਗੱਲ ਜਿਹੜੀ ਸੀਗੀ ਮਨਦੀਪ ਭੈਣ ਦੀ ਗੱਲ ਹੋਈ ਆ ਅਮਰੀਕਾ ਦੇ ਵਿੱਚ, ਉਹਦੇ ਬਾਰੇ ਵੀ ਕੱਲ ਵੀ ਸੀਗਾ, ਆਵਾਜ਼ ਉਠਾਈ ਆ, ਚਾਹੀਦੀ ਵੀ ਆ। ਪਰ ਉਹਦੇ ਵਿੱਚ ਇੱਕ ਗੱਲ ਜ਼ਰੂਰ ਆ ਕਿ ਸਾਨੂੰ ਦੱਬ ਕੇ ਨਹੀਂ ਰਹਿਣਾ ਚਾਹੀਦਾ, ਪੁਲਿਸ ਨੂੰ ਦੱਸਣਾ ਚਾਹੀਦਾ ਆ। ਉਹ ਇੱਕ ਜਾਨ ਨਹੀਂ ਗਈ, ਉਹਦੇ ਪਿੱਛੇ ਕਈ ਹੋਰ ਵੀ ਕਿੰਨੇ ਜਿਹੜੇ ਉਹਦੇ ਨਜ਼ਦੀਕੀ ਸੀਗੇ, ਉਹ ਸਭ ਉਹ ਦੁਖੀ ਹੋਣਗੇ। ਔਰ ਜਿਹੜੀ ਬੱਚੀਆਂ ਉਹਨਾਂ ਦਾ ਭਵਿੱਖ ਕੀ ਹੋਊਗਾ, ਏਦਾਂ ਨਹੀਂ ਹੋਣਾ ਚਾਹੀਦਾ। ਔਰ ਉਹਨਾਂ ਦੀ ਪੁਲਿਸ ਦੇ ਕੋਲੇ ਉਹਨਾਂ ਨੂੰ ਬਿਲਕੁਲ ਦੱਸਣਾ ਚਾਹੀਦਾ। ਜੇ ਕਹੋ ਵੀ ਹੁਣ ਇੱਕ ਗੱਲ ਪਹਿਲਾਂ ਹੀ ਬੋਲ ਕੇ, ਮੈਂ ਤਾਂ ਖੁਦ ਵੀ ਕਹਿਣਾ ਕਿ ਜਿਹੜਾ ਵਿਆਹ ਕਰ ਦਿੱਤਾ ਠੀਕ ਆ, ਪਹਿਲਾ ਸਮਾਂ ਸੀਗਾ, ਮੈਂ ਕੱਲ ਵੀ ਬੋਲਿਆ ਸੀ ਵੱਡੇ ਭਾਜੀ ਦੇ ਉਹਦੇ ਪੇ, ਜੇ ਵਿਆਹ ਕਰ ਦਿੱਤਾ, ਪੁਰਾਣੇ ਸਮੇਂ ਸੀਗੇ ਕਿ ਧੀਏ ਤੇਰੀ ਡੋਲੀ ਗਈ ਆ, ਹੁਣ ਤੇਰੀ ਲਾਸ਼ ਆਵੇ। ਉਹ ਬਾਈ ਉਹਨਾਂ ਟਾਈਮਾਂ ਦੇ ਵਿੱਚ ਸੀ, ਉਹਨਾਂ ਟਾਈਮਾਂ ਦੇ ਵਿੱਚ ਉਹ ਗੱਲ ਚੱਲਦੀ ਸੀ, ਉਹਨੂੰ ਉਦੋਂ ਪੜ੍ਹਾਉਂਦੇ ਨਹੀਂ ਸੀ। ਅੱਜ ਧੀਆਂ ਪੜ੍ਹ ਕੇ ਚੰਦ ਤੇ ਤੁਰੀਆਂ ਫਿਰਦੀਆਂ। ਬਿਲਕੁਲ। ਤੇ ਅਸੀਂ ਕਿੱਥੇ ਉਹਨਾਂ ਨੂੰ ਉਸੇ ਗੱਲ ਦੇ ਮਗਰ ਲੈ ਕੇ ਤੁਰੇ ਫਿਰੀਏ? ਨਹੀਂ, ਜੇ ਡਾਈਵੋਰਸ ਹੁੰਦਾ ਹੈ ਕੋਈ ਐਡੀ ਵੱਡੀ ਗੱਲ ਨਹੀਂ। ਜੇ ਤੇ ਜ਼ਿੰਦਗੀ ਜਾਣ ਨਾਲੋਂ ਤੁਸੀਂ ਡਾਈਵੋਰਸ ਕਰਕੇ ਆਪਣੀ ਜ਼ਿੰਦਗੀ ਹੋਰ ਕਿਤੇ ਬਿਤਾ ਲਓ, ਕਿਸੇ ਹੋਰ ਦੇ ਨਾਲ ਹੋ ਲਓ। ਇੱਥੇ ਕਿੰਨੀ ਦੁਨੀਆ ਆ, ਕਿੰਨੇ ਇੱਥੇ ਸਾਡੇ ਕਾਲਰ ਵੀ ਸੁਣਦੇ ਹੁਣ, ਲਿਸਨਰ ਜਿਹੜੇ ਹੈਗੇ ਆ ਸੁਣਦੇ ਹੋਣਗੇ ਤੇ ਕਿੰਨੇ ਕਈਆਂ ਦੇ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਪਹਿਲਾਂ ਡਿਵੋਰਸ ਹੋਈ ਸੀ, ਉਹਨਾਂ ਦੂਸਰੇ ਥਾਂ ਤੇ ਵਿਆਹ ਕੀਤਾ। ਕੀ ਗੱਲ ਉਹ ਅੱਜ ਜ਼ਿੰਦਗੀ ਨਹੀਂ ਕੱਟ ਰਿਹਾ? ਕੀ ਗੱਲ ਉਹਨੂੰ ਘਰ ਦੇ ਵਿੱਚ ਪਿਆਰ, ਰਿਸਪੈਕਟ, ਮਾਣ, ਸਤਿਕਾਰ ਮਿਲ ਨਹੀਂ ਰਿਹਾ ਹੈਗਾ? ਪਰ ਮਰਨਾ ਇਧਰਲੇ ਪਾਸੇ ਨਹੀਂ ਜਾਣਾ ਚਾਹੀਦਾ। ਬਹੁਤ ਗਲਤ। ਹੁਣ ਉਹ ਚੀਜ਼ ਜਾਨ ਜਿਹੜੀ ਵਾਪਸ ਨਹੀਂ ਆ ਸਕਦੀ, ਪਰ ਉਹਦੇ ਵਾਸਤੇ ਇਹ ਆ ਕਿ ਜੇ ਅਸੀਂ ਰੇਡੀਓ ਤੇ ਆ ਕੇ ਇੱਥੇ ਬੋਲਦੇ ਆ, ਆਵਾਜ਼ ਉਠਾਉਂਦੇ ਆ, ਇਹਦੇ ਨਾਲ ਬਦਲਾਅ ਆਉਂਦਾ, ਲੋਕਾਂ 'ਚ ਜਾਗਰਤੀ ਆਉਂਦੀ ਆ, ਲੋਕਾਂ ਨੂੰ ਪਤਾ ਲੱਗਦਾ ਵੀ ਯਾਰ ਕੀ ਕਰਨਾ ਕੀ ਨਹੀਂ ਕਰਨਾ। ਹੋਸ਼ ਦਾ ਮਤਲਬ ਇਹ ਆ ਕਿ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ, ਜਿਹੜੀ ਕਿ ਪਹੁੰਚਾ ਰਹੇ ਆ, ਮਾਧਿਅਮ ਬਣ ਰਿਹਾ। ਬਿਲਕੁਲ ਬਾਈ, ਬਹੁਤ ਤੁਸੀਂ ਹਲੀਮੀ ਨਾਲ ਕਿੰਨੀ ਸੋਹਣੀਆਂ ਗੱਲਾਂ ਕੀਤੀਆਂ, ਬਹੁਤ ਸ਼ੁਕਰੀਆ। ਇੱਕ ਮੈਂ ਹੋਰ ਇਹਦੇ ਚ ਉਹ ਕਰਦਾ, ਅਮਨ ਭੈਣ ਨੇ ਆਪਣੇ ਭਰਾਵਾਂ ਨਾਲ ਹੀ ਉਹ ਸਿਰਫ ਉਹ ਦੱਸੀ ਸੀ ਆਪਾਂ ਨੂੰ ਗੱਲ, ਹਨਾ। ਸੋ ਆਪਾਂ ਕੋਈ ਨਾ, ਸਾਡੇ ਭੈਣ ਉਹਨੇ ਵਧੀਆ ਕੀਤਾ, ਉਹਨਾਂ ਨੇ ਸਵਾਲ ਕਰਤਾ, ਉਹਨਾਂ ਨੇ ਕਈਆਂ ਦੇ ਉਹਦੇ ਦਿਲ ਚ ਦਿੱਤੇ ਹੋਣਗੇ, ਹੋਰਾਂ ਦੇ ਵੀ ਕਈਆਂ ਦੇ ਸ਼ੱਕ ਹੋਣਗੇ। ਹਾਂ ਐਬਸੋਲੂਟਲੀ, ਉਹਦੇ ਦਿਲ ਚ ਉਹਨਾਂ ਦੇ ਉਹਦੇ ਦਿਲ ਚ ਗੱਲ ਆਈ, ਕਿਸੇ ਨੂੰ ਉਹਨੂੰ ਕਿਹਾ ਉਹ ਨਹੀਂ। ਉਹ ਤਾਂ ਹੁਣ ਜਿਹੜਾ ਕੋਈ ਜਦੋਂ ਸਬਜ਼ੀ ਵੇਚਣਾ ਉਹਦੇ ਛੋਟੇ ਛੋਟੇ ਹੁੰਦੇ ਸੀਗੇ, ਉਹ ਆਲੂ ਲੈ, ਗੋਭੀ ਲੈ, ਪਿੰਡੇ ਦੂਜਾ ਆਉਂਦਾ ਕੁਲਫੀ, ਕੋਈ ਉਹ ਤਾਂ ਇੱਕ ਨਾਂ ਹੈ, ਇੱਕ ਕਿਰਦਾਰ ਆ, ਮਾੜਾ ਤਾਂ ਨਹੀਂ ਹੈਗਾ। ਤੇ ਅਸੀਂ ਮੈਂ ਤਾਂ ਖੁਦ ਇੱਥੇ ਆ ਕੇ ਪਰੌਂਠੇ ਵੇਚੇ ਆ ਭਰਾ, ਜਦੋਂ ਆਏ ਆ, ਤੇ ਇੱਥੇ ਮੈਂ ਖੁਦ ਪਰੌਂਠੇ ਵੇਚਦਾ ਰਿਹਾ। ਹਾਂ, ਤੇ ਰੈਸਟੋਰੈਂਟ 'ਚ ਕੰਮ ਕਰਦਾ ਸੀਗਾ, ਰੋਟੀ ਲੈ ਕੇ ਜਾਈਦਾ ਸੀ, 에ਅਰਪੋਰਟ ਤੇ ਜਾਂਦਾ ਸੀਗਾ, ਉੱਥੋਂ ਮੈਨੂੰ ਦਿਹਾੜੀ ਦੇ ਇੰਨੇ ਕੁ ਪੈਸੇ ਬਣ ਜਾਂਦੇ ਸੀਗੇ ਕਿ ਮੈਂ ਕੰਮ ਕਰਨ ਵਾਲਿਆਂ ਨੂੰ ਵੱਧ ਪੈਸੇ ਬਣਾਉਂਦਾ ਸੀਗਾ। ਬਹੁਤ ਵਧੀਆ, ਬਹੁਤ ਸ਼ੁਕਰੀਆ ਆਪੀ ਬਾਈ, ਤੁਸੀਂ ਕਿੰਨੀ ਹਲੀਮੀ ਨਾਲ ਬਹੁਤ ਕੁਝ ਸਮਝਾਤਾ। ਆਈ ਹੋਪ ਬਾਈ ਨੂੰ ਵੀ ਸਮਝ ਆ ਗਈ ਹੋਣੀ ਆ। ਤੇ ਅਸੀਂ ਸਿਰਫ ਇੱਕ ਮਾਧਿਅਮ ਆ ਬਾਈ ਜੀ, ਕੀ ਕਹਿੰਦੇ ਉਹਨੂੰ, ਤੁਹਾਨੂੰ ਅਸੀਂ ਸਿਰਫ ਇੱਕ ਹੌਕਾ ਦੇ ਰਹੇ ਹਾਂ। ਤੇ ਹੌਕਾ ਅਸੀਂ ਕੋਈ ਜਾ ਕੇ ਅੱਗੇ ਪੱਤਰਕਾਰਾਂ ਵਾਂਗੂ ਕੋਈ OSD ਨਹੀਂ ਲੱਗਣਾ ਕਿਸੇ ਦੇ, ਠੀਕ ਹੈ, ਤੇ ਕੁਛ ਹੋਰ ਨਹੀਂ ਕਰਨਾ। ਸੋ ਪਲੀਜ਼
ਨਾ ਸ਼ਿਵਿੰਦਰ, ਇਦਾਂ ਲੋਕੀ ਸੋਚ ਲੈਂਦੇ ਆ ਕਿ ਬੈਠੇ ਆ ਇਹ ਤਾਂ ਪੈਸੇ ਕਮਾਉਂਦੇ, ਤੁਹਾਨੂੰ ਕੀ ਪਤਾ ਸੀ ਕਿੱਦਾਂ ਇੱਥੇ ਆਏ ਆ? ਕਿਹੜੇ ਪੈਸੇ? ਸਾਡੇ ਥੋੜਾ ਮਾਮੇ ਦਾ ਸਟੇਸ਼ਨ ਆ ਜਿਹੜੇ ਸਾਨੂੰ ਇੱਥੇ ਬਿਠਾਤਾ, ਆ ਜਾਓ ਬਹਿ ਜਾਓ। ਅਸੀਂ ਵੀ ਯਾਰ ਕਿੱਥੇ ਕਿੰਨੀ ਪੜ੍ਹਾਈਆਂ ਕੀਤੀਆਂ, ਕਿੱਥੇ ਅਸੀਂ ਗਏ ਆ, ਕਿੱਥੋਂ ਆਏ ਆ, ਤੁਹਾਨੂੰ ਕੁਝ ਨਹੀਂ ਪਤਾ ਸਾਡੇ ਬਾਰੇ। ਤੁਸੀਂ ਪੈਸੇ ਦੇ ਕੇ ਅਸੀਂ ਆਏ ਆ ਇੱਥੇ ਨਾ, ਕੋਈ ਰੀਜ਼ਨ ਨਾਲ ਆਏ ਆ, ਕੋਈ ਹਰਡਲ ਸਾਡੇ ਕਿੰਨੇ ਆ, ਕਿੱਥੋਂ ਟੱਪ ਕੇ ਸ਼ਿਵਿੰਦਰ ਵੀ ਦਾ ਅਲਬਰਟਾ ਤੋਂ ਮੂਵ ਆ ਕੇ ਇੱਥੇ ਆਇਆ, ਰਾਈਟ? ਤੁਸੀਂ ਪੈਸੇ ਦੇ ਕੇ ਤੁਸੀਂ ਆ ਕੇ ਬਹਿ ਜਾਓ ਬਾਈ ਜੀ, ਤੁਸੀਂ ਆ ਕੇ ਬੈਠ ਜਾਓ, ਕੋਈ ਐਸੀ ਗੱਲ ਨਹੀਂ ਹੈ। ਆਪਾਂ ਕਾਲ ਲੈ ਲਈਏ ਆਪਣੇ ਭਾਈ 0075। ਸੌਰੀ ਤੁਹਾਨੂੰ ਜ਼ਿਆਦਾ ਚਿਰ ਹੋਲਡ ਕਰਨਾ ਪਿਆ। ਮੈਂ ਜੀ ਦੋਨੇ ਹੋਸਟਾਂ ਨੂੰ ਸਤਿ ਸ੍ਰੀ ਅਕਾਲ ਤੇ ਜਿਹੜੇ ਸੁਣਦੇ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਜੋਤੀ ਸਿੰਘ ਮਾਨ ਦਾ ਡੈਡੀ ਬੋਲਦਾ। ਸਤਿ ਸ੍ਰੀ ਅਕਾਲ ਜੀ, ਸੌਰੀ ਤੁਹਾਡਾ ਨੰਬਰ ਨਹੀਂ ਪਤਾ ਸੀ, ਮੈਂ ਪਹਿਲਾਂ ਚੱਕ ਲੈਂਦਾ, ਸੌਰੀ ਜੀ, ਸੋ ਸੌਰੀ। ਨੋ ਪ੍ਰੋਬਲਮ। ਜੋ ਅੱਜ ਸਾਡੇ ਉੱਤੇ ਦੁੱਖ ਭਰਾ ਸਮਾਂ ਸਾਡੇ ਪਰਿਵਾਰ ਦੇ ਉੱਤੇ ਆਇਆ, ਹਾਂਜੀ ਜੀ, ਜਿੰਨੇ ਵੀ ਹੋਸਟ ਵੀਰ ਆ ਜਾਂ ਹੋਰ ਵੀ ਸਾਡੇ ਨਾਲ ਜਿਹੜੇ ਪਰਿਵਾਰ ਜੁੜੇ ਹੋਏ ਆ, ਅਸੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਤੁਹਾਡੇ ਕੋਲ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਆ ਜਾਂ ਕੋਈ ਕਲੂ ਮਿਲਦਾ, ਸਾਡੇ ਨਾਲ ਉਹ ਇਨਫੋਰਮੇਸ਼ਨ ਸਾਂਝੀ ਕਰੋ। ਬਿਲਕੁਲ। ਮੇਰਾ ਤੁਸੀਂ ਟੈਲੀਫੋਨ ਵੀ ਬੋਲਦੇ ਹੋ ਜੀ। ਬਾਕੀ ਜਿਹੜੀ ਸਬਜ਼ੀ ਵੇਚਣ ਬਾਰੇ ਗੱਲ ਕੀਤੀ ਗਈ ਆ ਵੀ ਸਬਜ਼ੀ ਨਾ ਵੇਚੋ ਜਾਂ ਨਾ ਕਰੋ, ਇੱਕ ਗਿਲਾ ਕੀਤਾ ਗਿਆ ਨਾ ਕਿ ਉਹ ਸਿੱਧੀ ਗਾਲ ਕੱਢੀ ਗਈ ਆ। ਉਹਦਾ ਸਿਰਫ ਇੱਕ ਉਹ ਐਗਜ਼ਾਮਪਲ ਦਿੱਤੀ ਗਈ ਆ। ਸਾਡੀ ਟੀਮ ਦੇ ਕੁਝ ਮੇਨ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ, ਉਹਨਾਂ ਨੇ ਸਾਡੇ ਬਾਰੇ ਕੋਈ ਗੱਲ ਨਹੀਂ ਕੀਤੀ, ਸਾਡੇ ਪਰਿਵਾਰ ਦੇ ਨਾਲ ਨਹੀਂ ਖੜੇ, ਅਸੀਂ ਉਹਨਾਂ ਨਾਲ ਦਿਨ ਰਾਤ ਖੜੇ। ਬਹੁਤ ਕੁਝ ਅਸੀਂ ਕੀਤਾ ਵਾ। ਕੋਈ ਜਿਹੜਾ ਦੁੱਖ ਦੇ ਟਾਈਮ ਵਿੱਚ ਖੜਾ ਬੰਦਾ ਹੁੰਦਾ ਉਹ ਹਮੇਸ਼ਾ ਲਈ ਯਾਦ ਰੱਖਿਆ ਜਾਂਦਾ ਜੀ। ਜਿਹੜਾ ਨਹੀਂ ਖੜਦਾ ਉਹਨੂੰ ਵੀ ਸਾਰੀ ਉਮਰ ਉਹਨੂੰ ਉਸ ਤੋਂ ਜ਼ਿਆਦਾ ਯਾਦ ਰੱਖਣਾ ਪੈਂਦਾ, ਕਿਉਂਕਿ ਇਹ ਇੱਕ ਸਮਾਂ ਹਰ ਇੱਕ ਬੰਦੇ ਤੇ ਕਿਸੇ ਤੇ ਵੀ ਆ ਸਕਦਾ। ਜਦ ਕਿ ਇਹ ਜਿਹੜੀ ਤੁਹਾਡੀ ਟੀਮ ਆ, ਇਹਨਾਂ ਦਾ ਹੱਕ ਬਣਦਾ ਸੀਗਾ ਇਹ ਆਵਾਜ਼ ਉਠਾਉਣ ਦਾ। ਉਹ ਜਿਹੜੀ ਮੇਰੀ ਭੈਣ ਆ ਕੇ ਗਿਲਾ ਕਰਕੇ ਗਈ ਆ, ਉਹ ਭੈਣ ਦਾ ਗਿਲਾ ਉਹਨੂੰ ਅੰਡਰਸਟੈਂਡ ਨਹੀਂ ਕਰ ਸਕੀ। ਉਹ ਸਿੱਧੀ ਗੱਲ ਬੰਦੇ ਨਹੀਂ ਕਹਿ ਸਕੇ। ਉਹ ਇੱਕ ਸਬਜ਼ੀ ਵੇਚਣ ਵਾਲਾ ਇੱਕ ਟਾਂਚ ਜਾਂ ਇੱਕ ਹਨੋਰਾ ਦਿੱਤਾ ਗਿਆ ਵਾ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਉਹਨੂੰ ਬਦਾਵਾ ਲਿਖਿਆ ਸੀ, ਉਹ ਇੱਕ ਬਦਾਵੇ ਦੇ ਰੂਪ ਦੇ ਵਿੱਚ ਇੱਕ ਗੱਲ ਕਹੀ ਗਈ ਆ ਸਬਜ਼ੀ ਵੇਚਣ ਬਾਰੇ। ਕੋਈ ਸਬਜ਼ੀ ਨਾ ਕੋਈ ਵੇਚਦਾ ਨਾ ਕੋਈ ਲੈਂਦਾ ਟੈਲੀਵਿਜ਼ਨ ਤੇ। ਤੇ ਬਾਕੀ ਮੇਰੇ ਤਾਂ ਪੁਰਜੋਰ ਸਾਰੇ ਹੋਸਟਾਂ ਦੀ ਇਹੀ ਅਪੀਲ ਆ ਵੀ ਜਿੰਨੀ ਕਿ ਤੁਸੀਂ ਆਵਾਜ਼ ਚੱਕ ਸਕਦੇ ਆ ਚੱਕੋ। ਜਿਹੜੀਆਂ MP ਆਪਾਂ ਇਸ ਖਾਤਰ ਹੀ MLA ਵਗੈਰਾ ਬਣਾਉਂਦੇ ਆ ਕੌਂਸਲਰ, ਵੀ ਸਾਡੇ ਲਈ ਕਾਨੂੰਨ ਵਧੀਆ ਹੋਣ, ਸਾਡੇ ਲਈ ਰੂਲ ਐਂਡ ਜੋ ਵੀ ਸਾਨੂੰ ਜ਼ਰੂਰੀ ਚੀਜ਼ਾਂ ਚਾਹੀਦੀਆਂ ਅਸੀਂ ਸੇਫ ਰਹੀਏ, ਇਸ ਕਰਕੇ ਅਸੀਂ ਉਹਨਾਂ ਨੂੰ ਬਣਾਉਂਦੇ ਆ। ਉਹਨਾਂ ਨੇ ਕਾਨੂੰਨ ਘੜਨੇ ਹੁੰਦੇ ਆ। ਬਾਕੀ ਜੇ ਸਾਡੇ ਮੇਰੇ ਬੇਟੇ ਤੋਂ ਜਾਂ ਮੇਰੇ ਤੋਂ ਕਿਸੇ ਦਾ ਹਿਰਦਾ ਦੁਖਿਆ ਗਿਆ ਜਾਂ ਦਿਖਾਇਆ ਗਿਆ ਜਾਂ ਕੋਈ ਗੱਲ ਐਸੀ ਗਲਤ ਕੀਤੀ ਗਈ ਆ, ਅਸੀਂ ਸਾਰਿਆਂ ਤੋਂ ਸਿਰ ਨੀਵਾਂ ਕਰਕੇ ਤੁਹਾਡੇ ਤੋਂ ਅਸੀਂ ਮਾਫੀ ਵੀ ਮੰਗਣ ਨੂੰ ਤਿਆਰ ਆ। ਬਾਕੀ ਜੇ ਕਿਸੇ ਦਾ ਮਸਲਾ ਹੱਲ ਜੋਤੀ ਦੀ ਜਾਨ ਲੈ ਕੇ ਹੋ ਸਕਦਾ, ਉਹਨਾਂ ਵੀਰਾਂ ਨੂੰ ਵੀ ਮੈਂ ਇਹ ਬੇਨਤੀ ਕਰਦਾ ਵੀ ਜਿਸ ਜਗ੍ਹਾ ਤੇ ਤੁਸੀਂ ਕਹੋ ਤੁਹਾਡਾ ਮਸਲਾ ਹੱਲ ਹੋਣਾ ਚਾਹੀਦਾ, ਮੈਂ ਵੀ ਨਾਲ ਸਮੇਤ ਪਰਿਵਾਰ ਉੱਥੇ ਆ ਜਾਊਂ। ਜਿਵੇਂ ਵੀ ਤੁਹਾਡਾ ਦਿਲ ਕਰਦਾ ਸਾਡੇ ਨਾਲ ਸਰਕਰਮ ਕਰਨਾ, ਸਰਕਰਮ ਕਰਦੇ। ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਆਪਣਾ ਸਰਕਰਮ ਕਰਵਾਇਆ ਸੀ। ਜੇ ਸੱਚ ਤੇ ਹੱਕ ਦੀ ਆਵਾਜ਼ ਨੂੰ ਚੱਕਣਾ ਮਾੜੀ ਗੱਲ ਆ, ਇਹ ਤਾਂ ਫਿਰ ਸਰਕਰਮ ਹੁੰਦੇ ਵੀ ਰਹਿਣਗੇ ਤੇ ਸ਼ਹਾਦਤਾਂ ਦਿੱਤੀਆਂ ਵੀ ਜਾਣਗੀਆਂ। ਉਹ ਉਹਨਾਂ ਦੀ ਯਾਦ ਘਰਾਂ ਵਿੱਚ ਫੋਟੋ ਲੱਗਦੀ ਆ। ਜਿੰਨਾ ਵੀ ਮਾੜੇ ਕੰਮ ਕੀਤੇ ਤੁਹਾਨੂੰ ਪਤਾ ਕਿੱਥੇ ਫੋਟੋ ਲੱਗਦੀ ਆ। ਜੇ ਕਿਸੇ ਦਾ ਮੇਰੀ ਗੱਲ ਕਹੀ ਤੋਂ ਕਿਸੇ ਦਾ ਮਨ ਦੁਖਿਆ ਹੋਵੇ, ਮੈਂ ਹੁਣੇ ਤੁਹਾਡੇ ਸਾਰਿਆਂ ਤੋਂ ਖਿਮਾ ਮੰਗਦਾ। ਇੰਨੀ ਕੁ ਬੇਨਤੀਆਂ ਪ੍ਰਵਾਨ ਕਰੋ। ਅੰਕਲ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਜੀ, ਬਹੁਤ ਸ਼ੁਕਰੀਆ। ਤੁਸੀਂ ਜਮਾਂ ਫਿਕਰ ਨਹੀਂ ਕਰਨੀ। ਸਾਰੇ ਕਾਲਰਸ ਨੇ, ਅਮਨ ਭੈਣ ਨੇ ਵੀ ਕੋਈ ਇੱਦਾਂ ਦੀ ਕੋਈ ਉਹ ਗੱਲ ਨਹੀਂ ਕੀਤੀ ਸੀ। ਉਹ ਹੋਰ ਉਹਦੇ ਵਿੱਚ ਸੰਦਰਭ 'ਚ ਗੱਲ ਹੋ ਰਹੀ ਸੀਗੀ, ਉਹ ਜੋਤੀ ਦੇ ਸੰਦਰਭ 'ਚ ਗੱਲ ਨਹੀਂ ਹੋ ਰਹੀ ਸੀ। ਤੇ ਉਹ ਆਲਰੇਡੀ ਭੈਣ ਹੁਣੀ ਆ ਕੇ ਜੈਗ ਦੇ ਸ਼ੋਅ 'ਚ ਵੀ ਗੱਲ ਕਰ ਗਏ ਸੀਗੇ ਜੋਤੀ ਵੀਰ ਬਾਰੇ ਵੀ। ਬਹੁਤ ਉਹਨਾਂ ਨੂੰ ਦੁੱਖ ਲੱਗਿਆ ਇਸ ਗੱਲ ਦਾ। ਤੇ ਬਾਕੀ ਵੀ ਸਾਰੇ ਸਾਨੂੰ ਬਹੁਤ ਸਾਰੀਆਂ ਕਾਲਾਂ ਆਈਆਂ, ਬਹੁਤ ਸਾਰੇ ਲਿਸਨਰ ਨੇ ਜਿਹੜੇ ਉਹ ਦੁਆ ਕਰ ਰਹੇ ਨੇ। ਫੈਮਿਲੀ ਨਾਲ, ਤੁਹਾਡੇ ਨਾਲ ਸਾਰਿਆਂ ਦੀ ਦੁਆਵਾਂ ਹੈਗੀਆਂ। ਆਪਾਂ ਬਹੁਤ ਜਲਦ ਮਿਲਦੇ ਵੀ ਹਾਂ ਜੀ, ਤੇ ਅਸੀਂ ਉਹਦੀ ਸਿਹਤਯਾਬੀ ਲਈ ਅਰਦਾਸ ਵੀ ਕਰਦੇ ਹਾਂ। ਬਹੁਤ ਸ਼ੁਕਰੀਆ ਅੰਕਲ ਤੁਹਾਡੀ ਕਾਲ ਲਈ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਕੋਈ ਵੀ ਤੁਸੀਂ ਗੱਲਬਾਤ ਜਾਂ ਕੋਈ ਕਲੂ ਦੇਣਾ ਚਾਹੁੰਦੇ ਹੋ, ਮੈਂ ਅੰਕਲ ਦਾ ਨੰਬਰ ਤਾਂ ਨਹੀਂ ਸ਼ੇਅਰ ਕਰੂੰਗਾ, ਤੁਸੀਂ ਮੇਰੇ ਸੈੱਲ ਤੇ ਭੇਜ ਸਕਦੇ ਹੋ 780 600 0009 ਤੇ। ਤੁਸੀਂ ਕਿਸੇ ਤਰ੍ਹਾਂ ਦਾ ਵੀ ਉਹ ਰੱਖਿਓ, ਤੁਹਾਡੀ ਕੋਈ ਵੀ ਮੈਂ ਆਪਾਂ ਗਾਹਾਂ ਨਹੀਂ ਉਹ ਕਰਾਂਗੇ, ਤੁਹਾਡੀ ਮੇਰੇ ਤੱਕ ਹੀ ਰਹੂਗੀ ਉਹ ਗੱਲ।
ਜੇ ਮੈਨੂੰ ਫਾਦਰ ਸਾਹਿਬ ਵੈਸੇ ਉਹ ਕਰਕੇ ਗਏ ਨੇ ਕਿ ਨੰਬਰ ਦੇ ਦਿਓ, ਅਤੇ ਇੱਕ ਵਾਰੀ ਫਿਰ ਮੈਨੂੰ ਦੱਸ ਦੇਣ, ਮੈਂ ਉਹਨਾਂ ਦਾ ਨੰਬਰ ਦੇ ਦੂੰਗਾ ਅਤੇ ਤੁਹਾਨੂੰ ਤੁਸੀਂ ਅੰਕਲ ਨੂੰ ਵੀ ਉਹਨਾਂ ਦੇ ਫਾਦਰ ਸਾਹਿਬ ਨੂੰ ਵੀ ਭੇਜ ਸਕਦੇ ਹੋ। ਕੋਈ ਵੀ ਕਲੂ ਉਹਨਾਂ ਦੇ ਆਂਢੀ ਗੁਆਂਢੀ ਕੋਲੇ ਜਾਂ ਕਿਸੇ ਕੋਲ ਵੀ ਹੈਗਾ ਤੁਹਾਡੇ ਕੋਲੇ ਕਿਸੇ ਤਰ੍ਹਾਂ ਦਾ ਵੀ, ਜਾਂ ਕੋਈ ਆਪਣੇ 222 ਟਿਪਸ ਹੁੰਦਾ ਆ, ਜੇ ਤੁਸੀਂ ਆਪਦਾ ਨਾਂ ਨਹੀਂ ਦੇਣਾ ਚਾਹੁੰਦੇ ਹਾਂਜੀ ਤਾਂ ਤੁਸੀਂ ਉੱਥੇ ਫੋਨ ਕਰ ਲਓ, ਜ਼ਰੂਰੀ ਨਹੀਂ ਤੁਸੀਂ ਆਪਣਾ ਨਾਂ ਦੱਸਣਾ ਪੈਂਦਾ ਆ। ਹਾਂਜੀ, ਉਹਨਾਂ ਦੀ ਹੌਟਲਾਈਨ ਹੁੰਦੀ ਆ ਆਪਣੇ ਅਪੀਲ ਪੁਲਿਸ ਦੀ, ਤੁਸੀਂ ਉੱਥੇ ਫੋਨ ਕਰ ਸਕਦੇ ਆ। ਕੋਈ ਵੀ ਤੁਹਾਡੇ ਜਿਹੜਾ ਉੱਥੇ ਆਲੇ ਦੁਆਲੇ ਰਹਿੰਦਾ ਹੋਵੇ, ਕਿਸੇ ਦੇ ਕੁਝ ਵੀ ਦੇਖਿਆ ਹੋਵੇ ਜੀ, ਰਾਈਟ, ਬਿਲਕੁਲ। ਆਪਾਂ ਨੈਕਸਟ ਕਾਲ ਲੈ ਲੈਂਦੇ ਆ, ਤੇ ਆਪਾਂ ਨੈਕਸਟ ਕਾਲ, ਹਾਂਜੀ ਬਿਲਕੁਲ ਨੈਕਸਟ ਕਾਲ ਵੱਲ ਚੱਲਦੇ ਹਾਂ ਆਪਾਂ। ਹਾਂਜੀ 5155 ਤੁਸੀਂ ਇੱਥੇ ਹੋ ਵੀਰੋ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਜੱਟ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਹੁਤ ਅੱਛਾ ਪ੍ਰੋਗਰਾਮ ਕੀਤਾ ਅੱਜ ਤੁਸੀਂ। ਥੈਂਕ ਯੂ ਜੀ। ਜੱਟ ਸਾਹਿਬ ਸ਼ੁਕਰੀਆ ਜੀ। ਔਰ ਗੱਲ ਏਦਾਂ, ਦੇਖੋ ਸੋਸਾਇਟੀ ਦੇ ਵਿੱਚ ਅਮੈਂਡਮੈਂਟ ਕਰਨ ਦੀ, ਇੰਪਰੂਵ ਕਰਨ ਦੀ, ਸੁਧਾਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਹਾਂਜੀ ਹਾਂਜੀ। ਔਰ ਅੱਜ ਮੈਂ ਇਹ ਹੈ ਕਿ ਨਸ਼ਾ ਮੁਕਤ ਆਪਣੀ ਕੌਮ ਬਣਾਣੀ ਹੈ ਜੀ ਜੀ। ਕਾਮਨਵੈਲਥ ਇਲੈਕਸ਼ਨ ਹੋ ਰਹੇ ਹੈ ਨਾ, ਉੱਥੇ ਰੈਸਲਿੰਗ ਹੋ ਰਹੀਆਂ ਹੈ, ਹਾਂਜੀ, ਐਥਲੈਟਿਕਸ ਹੋ ਰਹੇ ਹੈ, ਉਹਦੇ ਵਿੱਚ 1 ਘੰਟੇ 'ਚ 6 ਗੋਲਡ ਮੈਡਲ ਜਿੱਤੇ ਹੈ। ਵਾਹ ਵਾਹ, ਕਿਆ ਆਪਣੇ ਭਾਰਤ ਨੇ ਜੀ? ਆਪਣੇ ਹਰਿਆਣੇ ਨੇ। ਓ ਵਾਹ, ਕਿਆ ਬਾਤ ਹੈ, ਸਾਰੇ ਜਾਤ ਨੇ। ਵਾਹ ਵਾਹ, ਇਹ ਅਸੀਂ ਨਸ਼ਾ ਮੁਕਤ ਜੱਟ ਕੌਮ ਬਣਾਣੀ ਹੈ। ਬਿਲਕੁਲ, ਬਹੁਤ ਸੋਹਣਾ ਸੁਨੇਹਾ ਦੇ ਰਹੇ ਨੇ ਜੱਟ ਸਾਹਿਬ ਵੀ ਪਲੀਜ਼ ਅਮਲ ਕਰੋ ਇਸ ਗੱਲ ਤੇ। ਔਰ ਮੇਰੇ ਪਿੰਡ ਦੇ 10 ਕਿਲੋਮੀਟਰ ਦੇ ਰੇਡੀਅਸ ਦੇ ਸਾਰੇ ਪਿੰਡਾਂ ਦੇ। ਵਾਹ ਵਾਹ ਜੱਟ ਸਾਹਿਬ, ਮੁਬਾਰਕਾਂ ਤੁਹਾਨੂੰ ਬਹੁਤ ਬਹੁਤ, ਸਾਨੂੰ ਵੀ ਸਾਰਿਆਂ ਨੂੰ ਤੇ ਹਰਿਆਣੇ ਵਾਲਿਆਂ ਨੂੰ ਸਪੈਸ਼ਲੀ ਤੁਹਾਨੂੰ ਬਹੁਤ ਮੁਬਾਰਕਾਂ। ਸਾਡੇ ਜੀਨ ਜਿਹੜੇ ਨੇ ਸੁਪੀਰੀਅਰ ਜੱਟ ਕੌਮ ਹੈ, ਇਹ ਵਾਰੀਅਰ ਕੌਮ ਹੈ, ਇਸ ਨੂੰ ਯੂਜ਼ ਕਰਨਾ ਚਾਹੀਦਾ ਹਿੰਦੁਸਤਾਨ ਨੂੰ ਬਿਲਡ ਕਰਨ ਨੂੰ। ਜੀ ਜੀ ਬਿਲਕੁਲ। ਇਹਨਾਂ ਛਿੜਾਉਣ ਦੀ ਜ਼ਰੂਰਤ ਨਹੀਂ ਹੈ ਵੀ ਅਸੀਂ ਜਾਟ ਆ ਕਹਿੰਦੇ ਨਾ। ਹਾਂਜੀ, ਇਹਨਾਂ ਤੋਂ ਛਿੜਨ ਦੀ ਜ਼ਰੂਰਤ ਨਹੀਂ ਹੈ। ਇਹਨਾਂ ਨੂੰ ਬਿਲਡ ਕਰਕੇ ਇਹਨਾਂ ਦੀ ਜਿੱਦਾਂ ਪ੍ਰੋਟੈਕਸ਼ਨ ਦੇ ਵਿੱਚ ਰਹਿੰਦੇ ਸੀ ਰਹੋ ਜੀ, ਔਰ ਇਹਨਾਂ ਨੂੰ ਅੱਗੇ ਲਿਆਓ, ਇਹਨਾਂ ਤੋਂ ਛਿੜੋ ਨਾ। ਇਹਨਾਂ ਦੀਆਂ ਜ਼ਮੀਨਾਂ ਖੋ ਰਹੇ ਹੈ, ਇਹਨਾਂ ਦੇ ਹੋਰ ਬਹੁਤ ਕੁਝ। ਮੋਦੀ ਨੇ ਕਿਹਾ ਜੀ ਇਹਦੇ ਤੇ ਪਿੰਡੀ ਲੈ ਲਓ ਜੀ, ਤੇ ਏਦਾਂ ਕਰਕੇ ਇਸ ਚੀਜ਼ ਨੂੰ ਸਾਡੇ ਹੁਣ ਜੋ ਮੁੰਡੇ ਨੇ ਉਹ ਪੋਲੀਟਿਕਸ ਚਾਹਣਗੇ। ਤੇ ਤੁਸੀਂ ਦੇਖੋ ਪੁਲਿਸ ਨੇ ਕਰਨਾ, ਪੁਲਿਸ ਦਾ ਕੋਈ ਕੰਮ ਨਹੀਂ, ਪੁਲਿਸ ਦਾ ਸਿਰਫ ਕੰਮ ਹੈ ਲਾ ਇਨਫੋਰਸਮੈਂਟ। ਹਾਂਜੀ ਬਿਲਕੁਲ, ਉਹਦਾ ਪੁਲਿਸ ਦਾ ਕੋਈ ਕੰਮ ਨਹੀਂ, ਸਿਰਫ ਉਹਦਾ ਹੈ ਉਹ ਛਾਪਾ ਮਾਰੋ, ਉਸਨੂੰ ਫੜੋ ਤੇ ਕੋਰਟ ਦੇ ਸਾਹਮਣੇ 24 ਘੰਟੇ ਦੇ ਵਿੱਚ ਉਸਨੂੰ ਪੇਸ਼ ਕਰੋ। ਹਾਂਜੀ, ਜੇ 25 ਘੰਟੇ ਲਾ ਦੇ ਤੇ ਸਸਪੈਂਡ ਕਰਵਾ ਦਾਂਗੇ ਉਸਨੂੰ ਪੁਲਿਸ ਅਫਸਰ। ਉਸ ਤੋਂ ਬਾਅਦ ਆਪਣੇ ਐਵੀਡੈਂਸ ਇਕੱਠੇ ਕਰਦਾ ਰਹੇ। ਜੋ ਐਮਐਲਏ ਦਾ ਕੰਮ ਹੈ ਲਾਅ ਨੂੰ ਬਣਾਉਣਾ ਜੀ, ਐਮਪੀ ਦਾ ਕੰਮ ਹੈ ਲਾਅ ਨੂੰ ਬਣਾਉਣਾ ਜੀ। ਤੇ ਉਹ ਜੋ ਹੈ, ਤੁਸੀਂ ਪਹਿਲਾਂ ਜੋ ਕਹਿ ਰਹੇ ਸੀਗੇ ਕਿ ਇਹਨਾਂ ਦੇ ਜੋ ਐਮਪੀਜ਼ ਹੈ ਇਹਨਾਂ ਨੂੰ ਤੁਸੀਂ ਲਾਈਟਲੀ ਨਾ ਲਓ। ਹਾਂਜੀ, ਇਹ ਤਾਂ ਖੇਡ ਕਰਦੇ ਨੇ ਇਲੈਕਸ਼ਨ ਕਰਕੇ, ਕਹਿੰਦਾ ਮੈਂ ਬਣ ਗਿਆ ਜੀ ਐਮਪੀ। ਕਿੰਨੇ ਸਾਡੇ ਬਣੇ ਸਾਰੇ ਕਾਲਾ ਮੂੰਹ ਕਰਕੇ ਨਿਕਲੇ ਨੇ। ਅਸੀਂ ਖੁਸ਼ ਹੁੰਦੇ ਸੀ ਪੰਜਾਬੀ ਬਣ ਗਏ ਨੇ, ਮੈਂ ਖੁਸ਼ ਹੁੰਦਾ ਸੀਗਾ ਕਿ ਬਈ ਉਹ ਬੈਂਸ ਬਣ ਗਿਆ, ਗਰੇਵਾਲ ਬਣ ਗਿਆ, ਕਿ ਬਈ ਸਾਡੇ ਬੰਦੇ ਬਣ ਗਏ। ਇਹਨਾਂ ਨੇ ਕੀਤਾ ਕੀ ਹੈ? ਕਿਉਂਕਿ ਇਹਨਾਂ ਦੀ ਟ੍ਰੇਨਿੰਗ ਨਹੀਂ ਹੈ। ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦਾ ਰੋਲ ਕੀ ਸੀਗਾ ਸਿਸਟਮ ਦੇ ਵਿੱਚ। ਜੀ ਜੀ, ਇਹ ਚੀਜ਼ ਇਹਨਾਂ ਨੂੰ ਦੱਸਣੀ ਬਹੁਤ ਜ਼ਰੂਰੀ ਹੈ। ਔਰ ਸਾਡਾ ਧਨਖੜ ਜਿਹੜਾ ਹੈ ਰਾਜਸਥਾਨ ਚ ਆਜ਼ਾਦ ਜਿਹੜਾ ਉਹ ਵਾਈਸ ਪ੍ਰੈਜ਼ੀਡੈਂਟ ਬਣ ਗਿਆ ਇੰਡੀਆ ਦਾ। 528 ਉਹ ਬਣੀ ਹੈ ਤੇ ਕੁਛ ਨਾ ਕੁਛ ਸੁਧਾਰ ਸਾਡੀ ਕੌਮ ਚ ਹੋਏਗਾ। ਜੇ ਜੱਟ ਪ੍ਰੋਸਪਰ ਕਰੇਗਾ ਤਾਂ ਹਿੰਦੁਸਤਾਨ ਪ੍ਰੋਸਪਰ ਕਰੇਗਾ, ਨਹੀਂ ਤਾਂ ਸਭ ਗੁਰੂਆਂ ਵਾਂਗ ਭੁੱਖੇ ਮਰਨਗੇ। ਬਾਕੀ ਥੈਂਕ ਯੂ ਵੈਰੀ ਮਚ। ਸ਼ੁਰੂ ਤਾਂ ਬਹੁਤ ਵਧੀਆ ਕਰਦੇ ਹੁੰਦੇ ਆ, ਪਰ ਇਹ ਬਸ ਹੋ ਜਾਂਦਾ ਜੱਟ ਸਾਹਿਬ ਨੂੰ। ਜੱਟ ਸਾਹਿਬ ਉਹਨਾਂ ਨੇ ਆਪਾਂ ਨੂੰ ਲੋਲੀਪੌਪ ਦਿੱਤਾ ਕਿਉਂਕਿ ਜਿਹੜਾ ਸਿੰਘੂ ਬਾਰਡਰ, ਟਿਕਰੀ ਬਾਰਡਰ ਤੇ ਲੱਗਿਆ ਸੀ ਉਹ ਕਿਸਾਨ ਮੋਰਚਾ ਸੀ ਤੇ ਉਹਦੇ 'ਚ ਜਿਹੜੇ ਸਾਰੇ ਆਪਣੇ ਜਾਟ ਤੇ ਜੱਟ ਭਰਾ ਸਾਰੇ ਮੂਹਰੇ ਸੀਗੇ। ਸੋ ਉਹਨਾਂ ਨੇ ਇਹਨਾਂ ਨੂੰ ਚੁੱਪ ਕਰਾਉਣ ਲਈ, ਤੇ ਨਾਲੇ ਉਸ ਤੋਂ ਬਾਅਦ ਜਦੋਂ ਦਾ ਯੂਪੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਮੁੱਖ ਮੰਤਰੀ ਸਾਹਿਬ ਆਏ ਤੇ ਹੋਰ ਆਸੇ ਪਾਸੇ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਲਗਾਏ, ਉਹਨਾਂ ਨੇ ਜਾਟਾਂ ਨੂੰ ਰੱਖਿਆ ਹੀ ਨਹੀਂ ਕਿਸੇ ਪਾਸੇ ਜੋਗਾ। ਤੋ ਇਸ ਕਰਕੇ ਉਹਨਾਂ ਨੂੰ ਲੋਲੀਪੌਪ ਦਿੱਤਾ ਗਿਆ ਵੀ ਚਲੋ ਵਾਈਸ ਪ੍ਰੈਜ਼ੀਡੈਂਟ ਬਣਾ ਦਿਓ ਤੇ ਖੁਸ਼ ਹੋ ਜਾਣਗੇ, ਆਪਾਂ ਇੰਨੇ ਖੁਸ਼ ਨਾ ਹੋਈਏ। ਸੋ ਪਲੀਜ਼ ਇਹ ਗੱਲ ਵੀ ਅੱਗੇ ਧਿਆਨ ਦਿਓ ਇਹਦੇ ਵੱਲ ਵੀ ਮੈਂ ਜੇ ਕੋਈ ਗਲਤ ਗੱਲ ਕੀਤੀ ਹੈ ਮੈਨੂੰ ਦੱਸ ਦਿਓ ਜ਼ਰੂਰ। ਮੇਰੇ ਚਾਹੇ ਫੋਨ ਤੇ ਮੈਸੇਜ ਕਰਕੇ ਦੱਸ ਦਿਓ 780 600 0009 ਤੇ ਜੀ।
ਆਪਾਂ ਅਗਲੀ ਕਾਲ ਵੱਲ ਚਲੀਏ ਜੀ ਮਨਦੀਪ ਜੀ। ਹਾਂਜੀ, ਆਪਣੇ ਜਗਤਾਰ ਸਿੰਘ ਭੁੱਲਰ ਦਾ ਮੈਸੇਜ ਆਇਆ ਸੀ ਕਿ ਹਾਂਜੀ ਉਹ ਵੀ ਸਾਡੇ ਨਾਲ ਹੀ ਆ ਕਹਿੰਦੇ। ਅੱਛਾ ਜੀ। ਤੇ ਕਹਿੰਦੇ ਆਪਾਂ ਅੱਜ ਨਿਊਜ਼ ਨੇ ਕੋਈ ਦੇਣੀ ਨਹੀਂ, ਬਸ ਠੀਕ ਹੈ, ਆਪਾਂ ਆਈ ਸ਼ੋ ਕਹਿੰਦੇ ਆਈ ਸ਼ੋ ਕੰਟੀਨਿਊ ਰੱਖੋ ਤੇ ਆਪਾਂ ਕੋਈ ਆਪਾਂ ਐਡ ਜੀ ਜਾਂ ਕੋਈ ਆਪਾਂ ਨਿਊਜ਼ ਜੀ ਇਹ ਤੇ ਗੱਲ ਕਰਨੀ ਆਪਾਂ। ਬਿਲਕੁਲ ਬਿਲਕੁਲ। ਹਾਂਜੀ 2156 ਸੌਰੀ ਤੁਸੀਂ ਹੋਲਡ ਕਰਨਾ ਪਿਆ ਤੁਹਾਨੂੰ। ਹਾਂਜੀ ਕੋਈ ਗੱਲ ਨਹੀਂ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਨੂੰ ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣੇ, ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਜੋਤੀ ਵੀਰੇ ਬਾਰੇ ਸੁਣ ਕੇ ਬੜਾ ਹੋਇਆ ਜਿੱਦਾਂ ਮਹਿਸੂਸ। ਇਹ ਲੋਕਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਇਹੋ ਜਿਹੇ ਕੰਮ ਕਰਦੇ ਫਿਰਦੇ ਨੇ। ਜੀ ਜੀ ਭੈਣੇ। ਤੇ ਇਹ ਹੈਗੇ ਨੇ 2-3 ਸਾਲਾਂ ਤੋਂ ਮਤਲਬ ਟੋਰਾਂਟੋ ਦਾ ਮਾਹੌਲ ਖਰਾਬ ਹੋ ਹੀ ਰਿਹਾ ਵਾ, ਕਿਉਂਕਿ ਗੱਡੀਆਂ ਭਜਾਉਣ ਵਾਲੇ ਲਾ ਲਓ, ਕੁਛ ਮਾਲ ਦੇ ਵਿੱਚ ਇੱਕ ਦੂਜੇ ਨੂੰ ਕਮੈਂਟ ਕਰਦੇ ਨੇ ਲੇਡੀਜ਼ ਨੂੰ ਦੇਖ ਕੇ, ਮਤਲਬ ਇਹ 3-3 ਕੁੜੀਆਂ ਨਾਲ ਘੁੰਮਦੇ ਨੇ। ਇਹ ਸਾਰੇ ਇਹੋ ਜਿਹੇ ਹੀ ਨੇ, ਮਤਲਬ ਇਹਨਾਂ ਦਾ ਨਾ ਇਹਨਾਂ ਦੀ ਡਿਗਰੀ ਚੈੱਕ ਕੀਤੀ ਜਾਵੇ ਤੇ ਇਹਨਾਂ ਨੂੰ ਫਿਰ ਵਾਪਸ ਭੇਜਿਆ ਜਾਵੇ ਜੀ। ਇਹ ਕਾਨੂੰਨ ਜ਼ਰੂਰ ਕੋਈ ਨਾ ਕੋਈ ਹੋਣਾ ਚਾਹੀਦਾ ਇਹੋ ਜਿਹਾ। ਨਹੀਂ ਭੈਣੇ ਨਾ ਇਹਦਾ ਮਾਹੌਲ ਬਹੁਤ ਖਰਾਬ ਹੋ ਜਾਣਾ ਕੈਨੇਡਾ ਦਾ। ਪ੍ਰੋਬਲਮ ਇਹ ਆ ਕਿ ਅਸੀਂ ਲੋਕ ਨਾ, ਸਾਡੀ ਜਿਹੜੀ ਗਵਰਨਮੈਂਟ ਹੈ ਨਾ, ਪੁਰਾਣੇ ਲਾਜ਼ ਦੇ ਨਾਲ ਹੀ ਚੱਲ ਰਹੀਆਂ ਨੇ। ਸਾਡੇ ਲੋਕ ਹੋਰ ਵਿਰਤੀ ਦੇ ਮਾਲਕ ਨੇ। ਜਿਹੜੇ ਪੁਰਾਣੇ ਆਏ ਅਸੀਂ ਲੋਕ, ਤੁਸੀਂ ਲੋਕ ਜਿਹੜੇ ਪੁਰਾਣੇ ਆਏ ਜਾਂ ਜਿਹੜੇ 60s ਚ ਆਏ 70s ਚ ਆਏ, ਉਹ ਲੋਕ ਇਹਨਾਂ ਦੇ ਲਾਜ਼ ਨੂੰ ਪੂਰਾ ਉਹ ਕਰ ਗਏ, ਐਗਰੀ ਕਰਕੇ। ਚਾਹੇ ਉਹਨਾਂ ਨੇ ਵਿਆਹ ਵੂ ਇੱਧਰ ਉੱਧਰ ਕਰ ਲਏ, ਬਟ ਉਹ ਐਗਰੀ ਕਰਕੇ ਵੀ ਨਹੀਂ ਇੱਥੇ ਲਾਅ ਹੈ। ਬੜੇ ਤਗੜੇ ਤਗੜੇ ਮੈਨੂੰ ਪਤਾ ਇੱਥੇ ਗੈਂਗਸਟਰ ਵੀ ਆਏ ਨੇ, ਬੜੇ ਤਗੜੇ ਤਗੜੇ ਪੋਲੀਟੀਸ਼ੀਅਨ, ਬੜੇ ਹੋਰ ਵੀ ਜਿਹੜੇ ਧੜੱਲੇਦਾਰ ਜਿਹੜੇ ਆਪਣੇ ਆਪ ਨੂੰ ਉੱਥੇ ਦੱਸਦੇ ਸੀ, ਬਾਹੂਬਲੀ ਦੱਸਦੇ ਸੀ ਨਾ, ਉਹ ਲੋਕ ਵੀ ਆਏ ਨੇ। ਉਹਨਾਂ ਨੇ ਵੀ ਇੱਥੇ ਲਾਅ ਫੋਲੋ ਕੀਤਾ। ਇੱਕ ਮੁੰਡਾ ਬਾਸੀ ਦੇ ਸ਼ੋਅ ਤੇ ਵੀ ਆਉਂਦਾ, ਉਹ ਹੁੰਦਾ ਹਰਮਨ। ਅੱਛਾ ਜੀ। ਕਹਿੰਦਾ ਮੈਂ ਹਰਮਨ ਬੋਲਦਾ, ਪਰ ਉਹ ਪੁਰਾਣੇ ਲੋਕਾਂ ਬਾਰੇ ਬੜਾ ਕਮੈਂਟ ਜੇ ਕਰਦਾ ਰਹਿੰਦਾ। ਉਹ ਜੀ ਪੁਰਾਣੇ ਲੋਕਾਂ ਦੇ ਵਿਆਹ ਕਰਾ ਕੇ ਆਏ, ਜੇ ਕਰਾ ਕੇ ਆਏ। ਇਹ ਹਰਮਨ ਦੀ ਤਾਂ ਭੂਆ ਨਿੰਮਨੀ ਇਹਦੇ ਨਾਲ ਵਿਆਹ ਕਰਾਉਣਾ। ਹਾਂਜੀ, ਪਤਾ ਕੀ ਹੈ, ਲੋਕਾਂ ਨੂੰ ਪਤਾ ਨਹੀਂ, ਇਹ ਜਿਹੜੇ ਬੋਲਦੇ ਨੇ ਨਾ ਭੈਣੇ, ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹਨਾਂ ਲੋਕਾਂ ਕਰਕੇ ਨਾ ਅੱਜ ਮੇਰੇ ਮੈਂ ਪੱਗ ਬੰਨ੍ਹਦਾ ਨਾ, ਮਨਦੀਪ ਪੱਗ ਬੰਨ੍ਹਦਾ, ਅਸੀਂ ਉਹਨਾਂ ਲੋਕਾਂ ਕਰਕੇ ਹੀ ਇੱਥੇ ਤੁਰੇ ਫਿਰਦੇ ਆ ਪੱਗ ਬੰਨ੍ਹ ਕੇ। ਨਹੀਂ ਕਿਹਨੇ ਤੁਰਨ ਫਿਰਨ ਦੇਣਾ ਸੀ ਸਾਨੂੰ? ਕਿੰਨੀਆਂ ਮਿਹਨਤਾਂ ਮਸ਼ੱਕਤਾਂ ਕੀਤੀਆਂ। ਇੱਕ ਗਲਤੀ ਹੈਗੀ ਆ, ਮੈਂ ਮੰਨਦਾ, ਪਰ ਬਾਕੀ ਜਿਹੜਾ ਉਹਨਾਂ ਨੇ ਸਾਡਾ ਨਾਮ ਇੰਨਾ ਵਧਾਤਾ, ਇੰਨੀਆਂ ਜ਼ਮੀਨਾਂ ਵਾਹਤੀਆਂ ਇਹਨਾਂ ਨੂੰ। ਜਿਹੜਾ ਕੈਲਗਰੀ, ਐਡਮਿੰਟਨ, ਟੋਰਾਂਟੋ ਵੀ, ਵੈਨਕੂਵਰ ਵੀ, BC ਦੇ ਸਾਰੇ ਇਲਾਕੇ ਨੇ ਜਿਹੜੇ ਲੋਕ ਗਾਂ ਨੂੰ ਜਾਂਦੇ ਹੀ ਨਹੀਂ ਸੀ। ਹਾਂਜੀ ਸਹੀ ਗੱਲ ਆ। ਗੱਡੀਆਂ ਜ਼ਮੀਨਾਂ ਵਾਹਤੀਆਂ, ਅੱਜ ਉੱਥੇ ਵਾਈਨਰੀਆਂ ਖੜੀਆਂ ਨੇ। ਹਾਂਜੀ, ਹੁਣ ਇਹ ਜ਼ਮੀਨਾਂ ਵੇਚ ਕੇ ਆਏ ਹੋਏ ਨੇ। ਹੁਣ ਪਤਾ ਲੱਗੂ ਜਦੋਂ ਰੈਂਟ ਨਾ ਦੇ ਹੋਏ ਤੇ ਲੋਕਾਂ ਨੇ ਘਰੋਂ ਕੱਢਣੇ ਸ਼ੁਰੂ ਕਰ ਦਿੱਤੇ। ਜੀ ਬਿਲਕੁਲ ਬਿਲਕੁਲ। ਬਹੁਤ ਸ਼ੁਕਰੀਆ ਭੈਣੇ ਤੁਹਾਡੀ ਕਾਲ ਲਈ ਜੀ, ਬਹੁਤ ਸ਼ੁਕਰੀਆ। ਆਪਾਂ ਜਿਹੜੀ ਗੱਲ ਕਰਦੇ ਆ ਬ్రో, ਆਪਾਂ ਤਾਂ ਇੱਥੇ 80 ਦੇ ਆ। ਹਾਂ ਸੌਰੀ 1980 ਦੇ ਇੱਥੇ ਆ। ਕਿੰਨਾ ਫਰਕ ਆਪਣਾ ਚੇਂਜ ਹੋਇਆ ਨਾ ਇੱਥੇ ਸੋਸਾਇਟੀ। ਪਹਿਲਾਂ ਆਪਾਂ ਗੋਰਿਆਂ ਨਾਲ ਲੜਦੇ ਸੀ ਕਰਕੇ ਛੇੜਦੇ ਹੁੰਦੇ ਸੀ। ਹਾਂਜੀ, ਅੱਜ ਤਾਂ ਯਾਰ ਤੁਰਦੇ ਜਾਂਦੇ ਸਾਡੇ ਜੂੜਾ ਫੜਨ ਨੂੰ ਪੈਂਦੇ ਸੀ ਫੇਰ, ਰਾਈਟ। ਉਹ ਟਾਈਮ ਉਦੋਂ ਸੀ। ਨਾਲੇ ਜੇ ਸਾਤੋਂ ਪਹਿਲਾਂ ਸਾਡੇ ਫਾਦਰ ਹੁਣੀ ਆ ਕਿੱਦਾਂ ਸਟਰਗਲ, ਉਦੋਂ ਇੰਨਾ ਹਾਰਡ ਸੀ ਇੱਥੇ ਆਉਣ ਨੂੰ। ਹਾਂ, ਕਿੰਨੀ ਆਪਾਂ ਨੂੰ ਪਤਾ ਸਕੂਲ ਦੇ ਟਾਈਮ ਤੇ ਮੇਬੀ ਮਹੀਨੇ 2 ਮਹੀਨੇ ਬਾਅਦ ਚੋਂ ਇੱਕ ਜਵਾਕ ਆਉਂਦਾ ਸੀ ਇੰਡੀਆ ਤੋਂ। ਫੇਰ ਉਦੋਂ ਸਾਡੀ ਡਿਊਟੀ ਲਾਈ ਹੁੰਦੀ ਸੀ, ਇਹਨੂੰ ਘਮਾਓ, ਦਿਖਾਓ, ਸਕੂਲ ਦਿਖਾਓ, ਰਾਈਟ। ਹਾਂ, ਹੁਣ ਤੇਰੇ ਮੋਰੇ ਆ ਐਵਰੀ ਡੇ 100 ਬੰਦਾ ਆ ਹੀ ਜਾਂਦਾ। ਇਟਸ ਬਿਗ ਡਿਫਰੈਂਸ। ਕਿਉਂ ਆਉਂਦੇ ਆ? ਕਰਕੇ ਜਿਹੜੇ ਪਹਿਲਾਂ ਸਟਰਗਲ ਕਰਕੇ ਬਹੁਤ ਚਿਰਦੇ, ਉਹ ਨਾ ਕਰਕੇ ਆਉਂਦੇ ਆ ਜੀ। ਜੇ ਉਹ ਨਾ ਸਟੈਪ ਲੈਂਦੇ, ਅੱਜ ਕਿਵੇਂ ਆ ਜਾਂਦੇ ਇਹ ਇੱਥੇ? ਕਿੱਦਾਂ ਆ ਜਾਂਦੇ ਇੱਥੇ ਲੋਕ? ਹਨਾ, ਐਗਜ਼ੈਕਟਲੀ। ਹੁਣ ਆਪਣੇ ਆ ਜਾਂਦੇ ਆ, ਮੈਂ ਦੇਖਿਆ ਆਪਣੇ ਜੂੜੇ ਬਹੁਤ ਕੱਢਦੇ ਆਪਣੇ ਜਵਾਕ। ਕਿਉਂ ਕੱਢਦੇ ਆ? ਆਈ ਡੋਨਟ ਅੰਡਰਸਟੈਂਡ। ਕਹਿੰਦੇ ਇੱਥੇ ਜੌਬ ਨਹੀਂ ਮਿਲਦੀ। ਮੈਂ ਕਿਹਾ 40 ਸਾਲ ਮੈਨੂੰ ਹੋ ਗਏ ਇੱਥੇ ਬਿਨਾਂ ਜੂੜੇ ਕੱਢੂ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਨਾ ਕੋਈ ਜੌਬ। ਸਭ ਤੋਂ ਬੈਸਟ ਜੌਬਾਂ ਹੈਗੀ ਸਰਦਾਰ ਬੰਦਿਆਂ ਕੋਲ। ਇੱਕ ਨਾਮ ਬੜਾ ਉਹ ਕਰਦੇ ਨੇ ਮਨਦੀਪ। ਹਾਂ, ਇੱਕ ਤਾਂ ਸਿਰ ਦੁਖਦਾ ਰਹਿੰਦਾ ਇਹਨਾਂ ਵਿਚਾਰਿਆਂ ਦਾ। ਤਾਂ ਇੱਕ ਨਾਮ ਆਉਂਦੇ ਸਾਰੇ ਹੋ ਜਾਂਦੇ ਨੇ ਇਹਨਾਂ ਦੇ, ਚੇਂਜ ਹੋ ਜਾਂਦਾ। ਗੱਲ ਹੁੰਦੀ ਹੈ ਇਹਨਾਂ ਦਾ ਸਭ ਚੱਕਰ ਹੁੰਦਾ ਬਸ ਕਿ ਆਪਾਂ ਫਿਰਨਾ ਤੁਰਨਾ, ਸਾਡਾ ਕੁੜੀ ਨਹੀਂ ਫਸਣੀ, ਤਾਂ ਜੂੜਾ ਕੱਢਦੇ ਆ। ਬਸ ਸਿੱਧੀ ਗੱਲ ਹੈ, ਜੋ ਮਰਜ਼ੀ ਕਹੀ ਜਾਵੇ। ਕਈ ਬੰਦਿਆਂ ਨੂੰ ਹੋਊਗੀ ਕੋਈ ਪ੍ਰੋਬਲਮ ਮੈਡੀਕਲ, ਉਹ ਮੈਂ ਮੰਨਦਾ ਆ। ਮੈਡੀਕਲ ਪ੍ਰੋਬਲਮ ਹੋਵੇ ਡਿਫਰੈਂਟ ਗੱਲ ਹੈ। ਉਹ ਕਿੰਨੇ ਜਣੇ ਹੋਣਗੇ? 100 ਚੋਂ ਇੱਕ, 100 ਚੋਂ ਨਹੀਂ, ਹਜ਼ਾਰਾਂ ਹੋਊਗਾ। ਬਿਲਕੁਲ ਬਿਲਕੁਲ। ਲਾ ਮਾਰਦੇ ਬਸ। ਆਪਣਾ ਕਾਲ ਜੋੜ ਲਿਆ। ਹਾਂਜੀ ਮਨਦੀਪ। ਹਾਂਜੀ 1396 ਤੁਸੀਂ ਏਅਰ ਤੇ ਹੋ। ਹਾਂਜੀ ਭਾਜੀ। ਇੱਕ ਤਾਂ ਭਾਈ ਜਿਹੜਾ ਤੁਸੀਂ ਬਲੈਕ ਰਿਬਨ ਲਾਇਆ, ਵਧੀਆ ਲੱਗੀ ਇਹ ਚੀਜ਼। ਹਾਂਜੀ ਸ਼ੁਕਰੀਆ ਬਾਈ। ਹਾਂਜੀ ਤੇ ਬਾਈ ਇੱਕ ਤੁਸੀਂ ਨਾ ਜਿਹੜਾ ਆਪਣਾ ਚੈਨਲ ਜਿਵੇਂ ਪ੍ਰੋਗਰਾਮ ਹੁੰਦਾ YouTube ਤੇ ਅਪਲੋਡ ਕਰ ਦਿਆ ਕਰੋ ਪਲੀਜ਼। ਫੋਰਸ ਵੀਰੇ ਆਪਣਾ ਉੱਤੇ ਤਹਿਲਕਾ ਦੇ ਪੇਜ ਤੇ ਪੈ ਜਾਂਦੇ ਨੇ ਜੀ, ਆਪਾਂ ਪਾ ਦਿਆ ਕਰਾਂਗੇ। ਤੁਸੀਂ ਉੱਤੇ ਪਾ ਦਿਆ ਕਰਾਂਗੇ। 7 ਮੀਡੀਆ ਦੇ ਫੇਸਬੁੱਕ ਚ ਪੇਜ ਹੈਗਾ, ਉੱਤੇ ਸਾਰੇ ਅਪਲੋਡ ਹੁੰਦੇ ਆ। ਹਾਂਜੀ, ਨਹੀਂ ਪਾ ਦਿਆ ਆਪਣੇ 7 ਮੀਡੀਆ SATTH ਵੀਰੇ। ਹਾਂਜੀ।
ਫੇਸਬੁੱਕ ਤੇ ਆ, ਤੁਸੀਂ ਉਹਨੂੰ ਫੋਲੋ ਕਰ ਲਿਓ, ਉਹਦੇ ਤੇ ਸਾਰੇ ਆਪਣੇ ਜਿੰਨੇ ਜ਼ਰੂਰ ਵੀਰੇ। ਪਹਿਲਾਂ ਮੈਂ ਵੀਕਐਂਡ ਤੇ ਤੁਹਾਡਾ ਪ੍ਰੋਗਰਾਮ ਦੇਖਦਾ ਨਾ, ਬਾਅਦ ਚ ਮੈਂ ਲੱਭਦਾ ਰਹਿੰਦਾ ਸੀ YouTube ਤੇ, ਲੱਭਦਾ ਨਹੀਂ ਹੁੰਦਾ ਸੀਗਾ ਤਾਂ ਹੀ। ਅਸੀਂ ਭਾਈ ਹਲੇ YouTube ਚੈਨਲ ਖੁੱਲਿਆ ਹੀ ਨਹੀਂ ਐਕਚੁਅਲੀ, ਸਾਨੂੰ ਕਹਿੰਦੇ ਅਸੀਂ ਖੋਲਦੇ ਆ, ਹੁਣ ਸਾਨੂੰ ਬਹੁਤ ਚਿਰ ਹੋ ਗਏ ਕਹਿੰਦੇ ਨੂੰ, ਪਰ ਅਸੀਂ ਖੁੱਲਿਆ, ਅਸੀਂ ਇਸ ਵੀਕ ਤੋਂ ਖੋਲ ਦਿੰਦੇ। ਅਸੀਂ ਪੱਤਰਕਾਰ ਨਹੀਂ ਹੈਗੇ ਵੀਰੇ, ਸਾਡੇ ਕੋਲ ਸਰਟੀਫਿਕੇਟ ਹੈ ਨਹੀਂ ਨਾ ਖੋਲਣ ਦਾ, ਕਰਕੇ ਅਸੀਂ ਖੋਲਿਆ ਨਹੀਂ ਸੀਗਾ। ਬਹੁਤ ਸ਼ੁਕਰੀਆ ਬਾਈ। ਅਸੀਂ ਚੈੱਕ ਕਰਦੇ ਬਹਿ ਕੇ ਆਪਣੇ YouTube ਤੇ ਕੋਈ ਡਿਗਰੀ ਤਾਂ ਨਹੀਂ ਚਾਹੀਦੀ ਕੋਲ ਕੁਝ, ਕਾਲਰ ਗੁੱਸੇ ਹੋ ਜਾਂਦੇ ਫਿਰ। ਹਾਂਜੀ 7575 ਤੁਸੀਂ ਇੱਥੇ ਹੋ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਭਾਜੀ ਐਡਮਿੰਟਨ ਤੋਂ ਬੋਲਦਾ ਅਮਰਜੀਤ। ਅਮਰਜੀਤ ਬਾਈ ਐਡਮਿੰਟਨ ਤੋਂ ਬੋਲਦਾ, ਕੀ ਹਾਲ ਚਾਲ ਹੈ ਬਾਈ? ਐਡਮਿੰਟਨ ਦੇ ਕਿਹੜੇ ਗੜੇ ਗੁੜੇ ਬੜੇ ਪਏ ਆ? ਨਹੀਂ ਭਾਜੀ, ਮੈਂ ਚਲੋ BC ਤੋਂ ਆਇਆ, ਸ਼ਾਇਦ ਕਿਤੇ ਕੱਲ ਪਰਸੋਂ ਵੀ ਹੁਣ। ਠੀਕ ਹੈ ਉਹ ਠੀਕ ਹੈ ਐਡਮਿੰਟਨ ਦੇ ਨਾਲ ਹੀ ਆਪਣੇ ਇੱਧਰ ਕੈਲਗਰੀ ਜਾਂਦੇ ਹੋਏ ਕਿਹੜਾ ਸ਼ਹਿਰ ਪੈਂਦਾ, ਮੈਂ ਭੁੱਲ ਗਿਆ ਨਾ ਉਹਦਾ। ਰੈਡੀਅਰ ਭਾਜੀ, ਹਾਂ ਰੈਡੀਅਰ ਪਏ ਆ ਬਾਈ, ਰੈਡੀਅਰ ਪਏ ਆ। ਹਾਂ ਉਹ ਤਾਂ ਐਡੇ ਮਤਲਬ ਕਾਸਕੋ ਦੇ ਬਾਲ ਤੋਂ ਵੀ ਵੱਡੇ ਵੱਡੇ ਗੜੇ ਪਏ ਮਨੀ। ਹਾਂਜੀ ਤੇ ਖਾਸਾ ਡੈਮੇਜ ਹੋਇਆ ਉੱਥੇ ਬਾਈ। ਮੈਂ ਐਡਮਿੰਟਨ ਤੋਂ ਹੀ ਆ ਪਲੀਜ਼। ਹਾਂਜੀ ਅਮਰਜੀਤ ਬਾਈ ਪਲੀਜ਼, ਇਹ ਤਾਂ ਤੁਸੀਂ ਕਮਾਲ ਕਰਤੀ, ਇਹ ਤਾਂ ਸ਼ਹਿਰ ਤੋਂ ਆਪਣੇ ਤੋਂ ਫੋਨ ਆਇਆ। ਨਹੀਂ ਭਾਜੀ, ਚੱਲ ਕਾਲ ਨਹੀਂ ਕਰੀਦੀ ਭਾਜੀ, ਪ੍ਰੋਗਰਾਮ ਤਾਂ ਸੁਣੀਦਾ ਹੀ ਆ। ਬਹੁਤ ਸ਼ੁਕਰੀਆ ਅਮਰ ਬਾਈ, ਬਹੁਤ ਸ਼ੁਕਰੀਆ। ਕੀ ਕਹਿਣਾ ਚਾਹੁੰਦੇ ਹੋ ਅਮਰ ਬਾਈ? ਮੈਂ ਭਾਜੀ ਜੋਤੀ ਬਾਈ ਨਾਲ ਭਾਜੀ ਬਹੁਤ ਮਾੜੀ ਗੱਲ ਹੋਈ। ਵਾਕਿਆ ਹੀ ਇੱਥੇ ਮੈਂ ਟੋਰਾਂਟੋ ਦੇ ਮੀਡੀਆ ਤੇ ਨਹੀਂ ਕਿਤੇ ਗੱਲ ਹੋਈ ਹਜੇ ਭਾਜੀ, BC ਦੇ ਉਹਦੇ ਉੱਤੇ ਭਾਜੀ 1.5 ਘੰਟਾ 2 ਘੰਟੇ ਸ਼ੋਅ ਕੀਤਾ ਵੀ ਇਹ ਗੱਲ ਬਹੁਤ ਮਾੜੀ ਹੋਈ। ਵੈਰੀ ਕਿਹੜੇ ਕਿਹਨਾਂ ਨੇ ਸ਼ੋਅ ਕੀਤਾ ਆਪਣਾ ਅਮਰ ਬਾਈ, ਕੋਈ ਹੈ ਆਈਡੀਆ? ਹਾਂਜੀ ਭਾਜੀ, ਸ਼ੇਰੇ ਪੰਜਾਬ ਵਾਲੇ। ਅੱਛਾ ਹਰਜੀਤ ਬਾਈ? ਨਹੀਂ ਹਰਜੀਤ ਬਾਈ ਨੇ ਕੀਤਾ, ਰਮਾਣਾ ਜੀ ਨੇ ਕੀਤਾ। ਅੱਛਾ ਠੀਕ ਹੈ। ਹਾਂਜੀ ਵੀਰਵਾਰੀ ਭਾਜੀ ਉਹਨਾਂ ਦਾ ਸ਼ੋਅ 4 ਤੋਂ 5 ਚੱਲਦਾ, 3 ਤੋਂ 4 ਹੁੰਦਾ। ਠੀਕ ਹੈ। ਉਹ ਭਾਜੀ ਕਿਤੇ ਕੱਢ ਕੇ ਸੁਣ ਲਿਆ ਉਹਨੇ ਭਾਜੀ, ਸਾਰੀਆਂ ਕਾਲਾਂ ਵੀ ਲਈਆਂ ਬਈ ਬਹੁਤ ਮਾੜੀ ਗੱਲ ਹੋਈ ਜਾ, ਪਰ ਮੈਨੂੰ ਲੱਗਦਾ ਨਹੀਂ ਇੱਥੇ ਕਿਸੇ ਨੇ ਟੋਰਾਂਟੋ ਦੇ ਵਿੱਚ ਇਹ ਕੋਈ ਜ਼ਿਆਦਾ ਗੱਲ ਚੱਲੀ। ਅਮਰ ਭਾਈ ਗੱਲ ਕੱਲੀ ਜੋਤੀ ਦੀ ਗੱਲ ਨਹੀਂ ਹੈ ਨਾ, ਗੱਲ ਓਵਰਆਲ ਹੈ। ਇਹ ਜਿਹੜਾ ਇੱਥੇ ਪ੍ਰੋਟੈਸਟ ਹੋ ਰਹੇ ਨੇ, ਕੱਲ ਨੂੰ ਉਹਦੇ ਚ ਕੁਝ ਹੋ ਜਾਂਦਾ। ਆ ਜਿਹੜੇ ਸ਼ਲਾਰੂ ਤੁਰੇ ਫਿਰਦੇ ਨੇ, ਜਿਹੜਾ ਕਿਸੇ ਨੂੰ ਵੀ ਤੁਸੀਂ ਦੇਖੋ ਪਿੱਛੇ ਜੇ ਕਿੰਨੇ ਕਤਲ ਹੋ ਚੁੱਕੇ ਨੇ, ਤੇ ਉਹ ਭੱਜ ਗਏ ਨੇ ਇੱਥੋਂ। ਲੋਕ ਕਹਿੰਦੇ ਪੁਲਿਸ ਦੀ ਵੇਟ ਕਰੀ ਜਾਓ, ਪੁਲਿਸ ਨੂੰ ਉਹ ਕਰੀ ਜਾਓ, ਤੁਹਾਨੂੰ ਮਾਰ ਕੇ ਅਗਲਾ ਲੰਘੀ ਜਾ ਰਿਹਾ। ਇੱਥੇ ਤਾਂ ਆਪਾਂ ਨੂੰ ਲਾਅ ਤਾਂ ਏਦਾਂ ਦੇ ਨੇ, ਇੱਥੇ ਤੁਸੀਂ ਘਰ ਵੜੇ ਅਗਲਾ ਤੇ ਤੁਸੀਂ ਚੋਰ ਨੂੰ ਨਹੀਂ ਥੱਪੜ ਮਾਰ ਸਕਦੇ, ਅਗਲਾ ਤੁਹਾਡੇ ਤੇ ਕੇਸ ਕਰ ਦਿੰਦਾ ਵੀ ਇਹਨੇ ਮੈਨੂੰ ਥੱਪੜ ਮਾਰਿਆ। ਉਹ ਇੱਕ ਪਿੱਛੇ ਜੇ ਖਬਰ ਆਈ ਸੀ 10 ਸਾਲ ਪਹਿਲੇ, ਮੈਨੂੰ ਚੇਤੇ 8-9 ਸਾਲ ਪਹਿਲੇ, ਕੋਈ ਚੋਰ ਵੜ ਗਿਆ ਗਰਾਜ ਚ ਤੇ ਉਹ ਲੌਕ ਹੋ ਗਿਆ ਕਿਸੇ ਤਰੀਕੇ। ਉਹ ਗਰਾਜ ਦੇ ਵਿੱਚੋਂ ਜਿਹੜਾ ਉਹ ਏਰੀਆ ਨਹੀਂ ਹੁੰਦਾ ਆਪਣਾ ਲਾਂਡਰੀ ਵਾਲਾ, ਉਹਦੇ ਵਿੱਚ ਲੌਕ ਹੋ ਗਿਆ। ਤੇ ਮੁੜ ਕੇ ਉਹ 2 ਦਿਨਾਂ ਬਾਅਦ ਆਏ ਤੇ ਉਹਨਾਂ ਨੇ ਦੇਖਿਆ ਵੀ ਆ ਬੜਿਆ ਹੋਇਆ ਹਨਾ। ਉਹਨੇ ਕੇਸ ਕਰਤਾ, $30,000 ਉਹਨੂੰ ਦੇਣਾ ਪਿਆ। ਕਹਿੰਦੇ ਵੀ ਇਹਦਾ ਮਰ ਜਾਣਾ ਸੀ, ਉਹਦੇ ਭੁੱਖਾ, ਤੁਸੀਂ ਉੱਤੇ ਕੁਝ ਰੱਖਿਆ ਕਿਉਂ ਨਹੀਂ? ਭਾਜੀ ਗੱਲ ਤਾਂ ਇਹ ਨਾ ਵੀ ਇੱਥੇ ਤਾਂ ਕਾਨੂੰਨ ਆਪਾਂ ਨੂੰ ਵੀ ਪਤਾ, ਉਹ ਅੱਗੇ ਕਿੰਨੀਆਂ ਪਹਿਲਾਂ ਉਹਨਾਂ ਦੀਆਂ ਵੀਡੀਓ ਆਉਂਦੀਆਂ ਰਹੀਆਂ ਤੇ ਮੁੜ ਕੇ ਬੰਦੇ ਭੱਜ ਗਏ, ਉਹ ਤਾਂ ਪਤਾ ਹੀ ਆ ਭਾਈ, ਸਾਰਿਆਂ ਨੂੰ ਪਤਾ ਹੀ ਆ। ਬਿਲਕੁਲ ਵੀਡੀਓ ਵੀ ਕਿੰਨੀਆਂ ਘੁੰਮਦੀਆਂ ਰਹੀਆਂ, ਮੁੜ ਕੇ ਸਾਰੇ ਭੱਜ ਗਏ। ਬਿਲਕੁਲ ਭਾਜੀ ਸਜ਼ਾ ਮਿਲਣੀ ਚਾਹੀਦੀ, ਕਾਨੂੰਨ ਚੇਂਜ ਹੋਣਾ ਚਾਹੀਦਾ। ਮੈਂ ਤਾਂ ਇਹ ਗੱਲ ਕਰਦਾ ਭਾਜੀ ਵੀ ਇੱਥੇ ਵੀ ਮੀਡੀਆ ਨੂੰ ਵੀ ਆਵਾਜ਼ ਸਾਰਿਆਂ ਨੂੰ ਉਠਾਉਣੀ ਚਾਹੀਦੀ, ਇਕੱਲੇ ਜੋਤੀ ਵੀਰ ਦੀ ਨਹੀਂ, ਤੇ ਹੋਰ ਵੀ ਭਾਜੀ ਜੇ ਕਿਸੇ ਨਾਲ ਵੀ ਪੱਤਰਕਾਰ ਜਾਂ ਕਿਸੇ ਨਾਲ ਵੀ ਏਦਾਂ ਧੱਕਾ ਹੁੰਦਾ, ਕੋਈ ਭਾਜੀ ਸੇਫਟੀ ਨਹੀਂ। ਇਹ ਤਾਂ ਫਿਰ ਇੰਡੀਆ ਵਾਲਾ ਹੋ ਗਿਆ ਬਈ, ਤੁਸੀਂ ਜੇ ਤੁਹਾਡੀ ਕਿਸੇ ਨਾਲ ਲੱਗਦੀ ਜਾ ਕੇ ਉਹਨੂੰ ਕੁੱਟ ਦੋ, ਮਾਰ ਦੋ ਭਾਜੀ, ਇਹ ਤਾਂ ਕੋਈ ਮੂੰਹ ਬੰਨ ਕੇ ਆਪਣਾ ਕੀ ਕਹਿੰਦੇ ਨੇ, ਹਾਂ ਹੁੱਡੀਆਂ ਪਾ ਕੇ ਚੱਲ ਜਾਓ ਤੇ ਕਰਿਆ ਉਹ ਵੀ ਕੋਈ ਚੱਕਰ ਨਹੀਂ। ਇੱਥੇ ਕਿਹੜਾ ਕਿਸੇ ਨੂੰ ਪਤਾ ਲੱਗਣਾ। ਇੱਥੇ ਤਾਂ ਭਾਜੀ ਬੋਲਣ ਦੀ ਆਜ਼ਾਦੀ ਆ, ਆਪਾਂ ਕਦੇ ਤਾਂ ਉੱਥੋਂ ਇੱਥੇ ਨੂੰ ਆਏ ਆ ਨਾ। ਬਿਲਕੁਲ ਉੱਥੇ ਤਾਂ ਪੁਲਿਸ ਚੱਕਦੀ ਜਾਂ ਕੁਛ ਵੀ ਕਰਦੇ ਪਏ, ਮਾਰਦੇ, ਹਮਲਾ ਹੁੰਦਾ ਤੇ ਬਹੁਤ ਮਾੜੀ ਗੱਲ ਭਾਜੀ। ਇੱਥੇ ਵੀ ਮੀਡੀਆ ਨੂੰ ਗੱਲ ਕੋਈ ਟਾਕ ਸ਼ੋ ਰੱਖਣਾ ਚਾਹੀਦਾ ਸੀ, ਚਾਹੇ ਜੋਤੀ ਵੀਰ ਤੇ ਜਾਂ ਹੋਰ ਵੀ, ਤੇ ਬਾਕੀ ਆਮ ਗੱਲਾਂ ਚੱਲਦੀਆਂ ਹੀ ਰਹਿੰਦੀਆਂ ਭਾਜੀ, ਉਹ ਤਾਂ ਕੋਈ ਚੱਕਰ ਨਹੀਂ, ਸਾਰੀ ਦੁਨੀਆ ਚੱਲਣੀ ਤਾਂ ਹੈਗੀ ਆ। ਬਿਲਕੁਲ ਥੈਂਕ ਯੂ ਭਾਜੀ। ਅਮਰ ਬਾਈ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਤੁਸੀਂ ਸ਼ਹਿਰ ਤੋਂ ਆਪਣੇ ਤੋਂ ਕਾਲ ਕੀਤੀ ਬਾਈ। ਆ ਤਾਂ ਹੁਣ ਜਦ ਕੋਵਿਡ ਹੋਇਆ ਆਪਣੇ ਮਾਸਕ ਪਾਉਣ ਨੂੰ ਤਾਂ ਬਹੁਤ ਸੌਖਾ, ਜਿਹੜਾ ਮਰਜ਼ੀ ਪਾ ਕੇ ਫਿਰੀ ਜਾਵੇ। ਹੁਣ ਤਾਂ ਕੇਅਰ ਹੀ ਨਹੀਂ ਕਰਦੇ ਲੋਕੀ। ਮੈਂ ਤਾਂ ਗੱਡੀ ਦੇਖੀ ਜਾਂਦੀ ਸੀ, ਬੰਦੇ ਨੇ ਆਪਣੇ ਸਿਰ ਵੀ ਟਕਿਆ ਸੀ, ਬੈਂਡਾਨਾ ਵੀ ਟਕਿਆ ਸੀ, ਐਨਕਾਂ ਕਾਲੀਆਂ ਪਾਈਆਂ, ਮੂੰਹ ਤਾਂ ਦਿਸਦਾ ਹੀ ਨਹੀਂ ਸੀ ਬਾਈ ਦਾ। ਇਹਨਾਂ ਨੇ ਕੋਈ ਨਹੀਂ ਰੋਕਦਾ। ਮਨਦੀਪ ਚੋਰੀਆਂ ਕਿੰਨੀਆਂ ਵਧੀਆਂ ਹੁਣ ਤਾਂ ਪਤਾ ਹੀ ਹੈ, ਗੈਸ ਸਟੇਸ਼ਨ ਕਰਦਾ ਰਿਹਾ, ਇੰਨੀ ਚੋਰੀ ਵਧੀਆ ਨਾ ਮਨਦੀਪ। ਮਾਸਕ ਤੇ ਉੱਪਰ ਵੀ ਪਾ ਕੇ ਆ ਜਾਣਾ, ਤੇ ਸਰਦੀਆਂ ਚ ਪਤਾ ਕਿੰਨੀਆਂ ਚੋਰੀਆਂ ਵੱਧਦੀਆਂ। ਕਹਿੰਦੇ ਪੁਲਿਸ ਕੁਛ ਕਰਦੀ ਹੈ। ਪੁਲਿਸ ਨੂੰ ਮੈਂ ਬਾਈ ਨੂੰ ਦੱਸਣਾ ਚਾਹੁੰਦਾ, ਮੈਂ ਪਤਾ ਨਹੀਂ ਕਿੰਨੀ ਕੁ ਵਾਰੀ ਨਾ ਆਪਾਂ ਕਾਲ ਕਰ ਦੇਣੀ, ਉਹ ਸਿਰਫ ਉਦੋਂ ਆਉਂਦੇ ਨੇ ਕਿਉਂਕਿ ਉਹਨਾਂ ਕੋਲ ਪੁਲਿਸ ਨਹੀਂ ਹੈਗੀ। ਉਹ ਕਹਿੰਦੇ ਜੇ ਕੋਈ ਆਰਮਸ ਤਾਂ ਨਹੀਂ ਇਨਵੋਲਵ, ਨਹੀਂ ਜੀ ਚੋਰੀ ਹੋਈ ਹੈ, ਅਗਲੇ ਦਿਨ ਵੀ ਨਹੀਂ ਆਉਂਦੇ। ਅਗਲੇ ਦਿਨ ਫੋਨ ਕਰਨਾ ਪੈਂਦਾ, ਬਾਈ ਵੀ ਤੁਸੀਂ ਰਿਪੋਰਟ ਲਿਖਣ ਨਹੀਂ ਆਏ, ਰਿਪੋਰਟ ਲਿਖ ਲਓ ਹਨਾ।
ਤੇ ਕਿੰਨੇ ਹਜ਼ਾਰ ਲੈ ਗਏ ਜੀ? 2000 ਲੈ ਗਏ ਜੀ, 2500 ਲੈ ਗਏ, ਕੋਈ ਗੱਲ ਨਹੀਂ, ਮਿਲ ਜੂਗਾ। ਗੈਸ ਥੈਫਟ ਕਿੰਨਾ ਸੀਗਾ ਅੱਜ ਤੱਕ ਕੋਈ ਮਿਲਿਆ? ਕੋਈ ਨਹੀਂ, they don't care man। ਉਹ ਕਹਿੰਦੇ ਸਾਡੇ ਕੋਲ ਕ੍ਰਾਈਮ ਸੀਰੀਅਸ ਬਹੁਤ ਆ, ਤੁਹਾਡੇ ਕੋਲ ਟਾਈਮ ਹੀ ਹੈ ਨਹੀਂ। ਤੁਹਾਡੇ ਵਾਸਤੇ ਟਾਈਮ ਨਹੀਂ ਹੈ। ਇਹ ਗੱਲ ਸਹੀ ਆ। ਜੇ ਤੁਸੀਂ ਟੋਰਾਂਟੋ ਚੱਲ ਜਾਓ, ਟੋਰਾਂਟੋ ਤੁਸੀਂ ਘਰ ਕੋਈ ਡਿਸਪਿਊਟ ਚੱਲਦਾ, ਉਹ ਆਉਂਦੇ ਨਹੀਂ ਛੇਤੀ। ਉਹ ਪਤਾ ਕੀ ਕਹਿੰਦੇ ਤੁਹਾਡੇ ਦਾ ਕਾਲ ਆਉਂਦੀ ਬਹੁਤ ਹੁੰਦੀ ਉੱਥੇ, ਜਿਹੜੇ ਆਮ ਲੜਦੇ ਰਹਿੰਦੇ ਘਰੇ ਉਹ ਤਾਂ ਜਾਂਦੇ ਨਹੀਂ, ਕਹਿੰਦੇ ਤੁਹਾਡੇ ਦਾ ਰੋਜ਼ ਫੋਨ ਆ ਜਾਂਦਾ ਆ, ਤੁਸੀਂ ਇੱਥੇ ਆ ਜਾਓ ਕਹਿੰਦੇ। ਹੁਣ ਬੰਦਾ ਲੜੇ ਨੂੰ ਕਹਾ 1 ਮਿੰਟ ਠਹਿਰ ਲਾ ਯਾਰ, ਆਪਾਂ ਪੁਲਿਸ ਸਟੇਸ਼ਨ ਜਾਣਾ, ਉਹਨੇ ਕਹਿਣਾ ਯਾਰ ਦਿਮਾਗ ਖਰਾਬ ਤੇਰਾ। ਤੇ ਆਪਾਂ ਕਾਲ ਖੋਲ ਲੈਣੇ। ਹਾਂਜੀ 1396 ਤੁਸੀਂ ਇੱਥੇ ਹੋ। ਹਾਂਜੀ ਭਾਜੀ, ਇੱਕ ਓਮਨੀ ਪੰਜਾਬੀ ਵਾਲਿਆਂ ਨੇ ਵੀ ਦਿਖਾਈ ਭਾਜੀ ਖਬਰ ਕੱਲ। ਅੱਛਾ, ਕੱਲ ਦਿਖਾਈ ਹੈ, ਬਹੁਤ ਸ਼ੁਕਰੀਆ ਬਾਈ, ਬਹੁਤ ਵਧੀਆ ਕੀਤਾ ਉਹਨਾਂ ਨੇ। ਉਹ ਬੜਾ ਵਧੀਆ ਚੈਨਲ ਆ ਉਹ, ਓਮਨੀ ਪੰਜਾਬੀ, ਤੇ ਪਤਾ ਨਹੀਂ ਸ਼ਾਇਦ BC ਦੇ ਚੈਨਲ ਆ, ਬਟ ਖਬਰ ਉਹਨਾਂ ਨੇ ਕੱਲ ਹੀ ਦਿਖਾ ਦਿੱਤੀ ਸੀ ਉਹਨਾਂ ਨੇ ਮੇਰੇ ਖਿਆਲ ਨਾਲ। ਨਹੀਂ, ਸਾਰਿਆਂ ਨੂੰ ਕਰਨਾ ਚਾਹੀਦਾ, ਸਾਰੇ ਆਪਣੇ ਕਰਨਾ ਚਾਹੀਦਾ ਸੀਗਾ ਬਾਈ, ਸਾਰਿਆਂ ਨੂੰ ਕਰਨਾ ਚਾਹੀਦਾ ਸੀ। ਹਾਂਜੀ ਭਾਈ, ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਆਪਣੇ ਜਿੰਨੇ ਕਮਿਊਨਿਟੀ ਆ, ਆਪਣੇ ਜਿੰਨੇ ਵੀ ਨਿਊਜ਼ ਚੈਨਲ ਹੈਗੇ ਆ, ਡਜ਼ਨਟ ਮੈਟਰ ਹੂ ਯੂ ਆਰ, ਤੁਹਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਆਪਣੇ ਇਹ ਕਿਸ ਨਾਲ ਵੀ ਹੋ ਸਕਦਾ ਆ, ਕਿਸੇ ਨਾਲ ਵੀ ਹੋਇਆ ਹੋਵੇ, ਕਿਸੇ ਨਾਲ ਵੀ ਹੋਇਆ ਹੋਵੇ। ਦੇਖੋ, ਕੁੱਟਮਾਰ ਕੋਈ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ। ਅਸੀਂ ਜਿੱਦਣ ਦਾ ਸ਼ੁਰੂ ਹੋਇਆ, ਚਾਹੇ ਮਹਾਵੀਰ ਬਾੜ ਸੀਗਾ ਜਾਂ ਕੋਈ ਹੋਰ ਜਿਹੜੇ ਬਾਕੀ ਸ਼ੁਰੂ ਹੋਏ, ਆਪਾਂ ਉੱਥੇ ਵੀ ਇਹੀ ਗੱਲ ਕਰਦੇ ਸੀਗੇ, ਬਾਈ ਅਸੀਂ ਤੁਹਾਨੂੰ 2 ਘੰਟੇ 3 ਘੰਟੇ ਖੁੱਲਾ ਟਾਈਮ ਦਿੰਦੇ ਆ ਕੇ ਇੱਥੇ ਬੈਠ ਕੇ ਗੱਲ ਕਰੋ, ਸਾਨੂੰ ਦੱਸੋ ਤਾਂ ਸਹੀ। ਲੋਕਾਂ ਅੱਗੇ ਗੱਲ ਤਾਂ ਰੱਖੋ, ਪਰ ਨਹੀਂ, ਗੱਲ ਨਹੀਂ ਰੱਖਣੀ, ਅਸੀਂ ਮਾਰਕਟਾਈ ਵੱਲ ਵੱਧ ਜਾਣਾ। ਨਾਲ ਜਿਹੜੇ ਤੁਸੀਂ ਆਪਣੇ ਪ੍ਰੋਟੈਸਟ ਕਰਨੇ ਵੀ ਆ, ਤੁਸੀਂ ਸਾਰਿਆਂ ਨੂੰ ਦੱਸੋ ਕਦੋਂ ਕਰਨੇ ਆ, ਕਿੰਨੇ ਵਜੇ ਕਰਨੇ ਆ। ਬਿਲਕੁਲ, ਤੁਸੀਂ ਕਿਸੇ ਦੇ ਪੇਜ ਤੇ ਚੱਲ ਜਾਓ, ਉੱਥੇ ਲਿਖਦੇ ਮੈਸੇਜ ਫॉर ਡਿਟੇਲਸ। ਮੈਸੇਜ ਵਾਈ ਮੈਸੇਜ? ਤੁਹਾਡਾ ਪਬਲਿਕ, ਤੁਸੀਂ ਪਬਲਿਕ ਸਰਵੈਂਟ ਬਣਦੇ ਆ, ਫਿਰ ਪਬਲਿਕ ਨੂੰ ਦੱਸੋ ਕਿੱਥੇ ਹੈਗੇ ਆ। ਬਿਲਕੁਲ, ਆਪਾਂ ਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਕਦੋਂ ਕਿੱਥੇ ਕੀ ਹੁੰਦਾ। ਉਹ ਬੰਦੇ ਭੱਜ ਜਾਣਗੇ, ਬੰਦੇ ਗਾਹਾਂ ਹੈ ਹੀ ਨਹੀਂ ਘਰੇ, ਤੇ ਕਿਹਦੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਜਾ ਕੇ? ਨਹੀਂ, ਭੱਜੂਗੇ ਤਾਂ ਭੱਜੂਗੇ, ਉੱਥੋਂ ਬਾਹਰ ਆ ਕੇ ਤੁਹਾਡੇ ਮੂਹਰੇ ਖੜਦੇ ਆ, ਫਿਰ ਵੀ ਅੰਦਰ ਹੀ ਬੈਠੇ ਰਹਿੰਦੇ ਵਿਚਾਰੇ, ਰਾਈਟ। ਨਾਲੇ ਜਿਹੜੀ ਫੈਮਿਲੀ ਆ, ਬੰਦਾ ਕਹੇ ਯਾਰ ਸਹੀ ਗੱਲ ਹੈ, ਜੇ ਕਿਸੇ ਨੇ ਆਉਣਾ ਉਹ ਕਹੇ ਆਪਣੀ ਫੈਮਿਲੀ ਨੂੰ ਕਹਿ ਦਿਓ ਯਾਰ ਤੁਸੀਂ ਹੋਰ ਕਿੱਥੇ ਚੱਲ ਜਾਓ। ਹਾਂਜੀ, ਰਾਈਟ, ਮੈਂ ਇੱਥੇ ਬਹਿਣਾ। ਬਿਲਕੁਲ ਨਹੀਂ, there's lot of ways। ਆਪਣੇ ਕਿੰਨੇ ਸਾਲ, 40 years ਹੋ ਗਏ ਮੈਨੂੰ ਇੱਥੇ। ਹਾਂਜੀ, ਮੈਂ ਤਾਂ ਕਹੀ ਪੈਸੇ ਤਾਂ ਸਾਰਿਆਂ ਦੇ ਮਰਦੇ ਆ, you go to court, that's what system we came to, ਰਾਈਟ। ਇੰਡੀਆ ਤਾਂ ਮੈਂ ਕਦੀ ਦੇਖਿਆ ਨਹੀਂ ਕੋਈ ਕਿਸੇ ਦੇ ਘਰ ਦੇ ਮੂਹਰੇ ਨਾਰੇ ਲਾਉਂਦੇ। ਨਾਲੇ ਕੰਪਨੀ, ਮੇਰੀ ਮਾਨਸਾ ਨਾਲ ਗੱਲ ਹੁੰਦੀ ਸੀ, ਕਹਿੰਦੇ ਕੰਪਨੀ ਅੱਡ ਆਇਡੈਂਟੀਟੀ ਹੈ, ਅੱਡ ਐਂਟੀਟੀ ਆ, ਤੁਸੀਂ ਕਿਸੇ ਦੇ ਘਰੇ ਕਿਵੇਂ ਪਹੁੰਚ ਜਾਂਦੇ ਹੋ? ਹਨਾ, ਤੁਸੀਂ ਕਿੱਦਾਂ ਕਿਸੇ ਦੇ ਘਰੇ ਪਹੁੰਚ ਸਕਦੇ ਹੋ? ਸੋਚਣਾ ਪੈਣਾ ਆਪਾਂ ਨੂੰ। ਅਸੀਂ ਤਾਂ ਹੌਕਾ ਦੇ ਰਹੇ ਹਾਂ ਕਿ ਆਹ ਚੀਜ਼ਾਂ ਜੇ ਅੱਜ ਇੱਥੇ ਦੇ ਇੱਕ ਹੋਸਟ ਨਾਲ ਹੋਈ ਆ, ਕੱਲ ਨੂੰ ਤੁਹਾਡੇ ਘਰਾਂ 'ਚ ਤੁਹਾਡੇ ਨਾਲ ਵੀ ਹੋ ਸਕਦੀ ਆ। ਰਿਸ਼ਤੇਦਾਰੀਆਂ 'ਚ ਹੀ ਬੜੀਆਂ ਦੁਸ਼ਮਣੀਆਂ, ਜੈਲਸੀਆਂ ਅੱਜ ਕੱਲ ਪਈਆਂ ਹੋਈਆਂ। ਉਹ ਆ ਕੇ ਤੁਹਾਨੂੰ ਕੁੱਟਮਾਰ ਕਰਕੇ ਚੱਲ ਜੂਗਾ, ਫਿਰ ਕੀ ਦੇਖਦੇ ਰਹੋਗੇ? ਉਦੋਂ ਤੱਕ ਦੇਖੀ ਜਾਓਗੇ ਜਦੋਂ ਤੱਕ ਕੋਈ ਮਰਦਾ ਨਹੀਂ। ਕਦੋਂ ਤੱਕ, ਕਿੱਥੇ ਜਾ ਕੇ ਰੁਕੂਗਾ ਇਹ ਸਿਸਟਮ ਤੋਂ ਭੱਜ ਕੇ? ਉਸ ਸਿਸਟਮ ਤੋਂ ਭੱਜ ਕੇ ਇੱਥੇ ਤਾਂ ਆਏ ਸੀ ਵੀ ਇੱਥੇ ਲੋਕ ਗੱਲ ਸੁਣਦੇ ਨੇ, ਸਿਸਟਮ ਬਣਿਆ ਆ। ਆਪਾਂ ਲੋਕ ਉਹਨਾਂ ਨੂੰ ਕਹਿ ਸਕੀਏ ਤੁਸੀਂ ਕਿਹੜੇ ਉੱਥੇ MP MLAs ਨੂੰ ਮਿਲ ਸਕਦੇ ਹੋ? ਮਿਲਣ ਦਿੰਦਾ ਅਗਲਾ ਕੋਈ? ਯਾਰ ਨਾ ਗਨਮੈਨ ਹੀ 10-12 ਹੁੰਦੇ ਨਾਲ, ਉਹ ਕਿੱਥੇ ਮਿਲ ਦੋਗੇ? ਇੱਥੇ ਤਾਂ ਨਹੀਂ ਹੁੰਦੇ। ਇੱਥੇ ਤੁਸੀਂ ਆਫਿਸ ਹੁੰਦਾ, ਆਫਿਸ ਜਾਓ, ਉਹਨਾਂ ਦੇ ਫੋਨ ਕਰੋ, ਪਬਲਿਕ ਫੋਨ ਹੁੰਦਾ ਉਹਨਾਂ ਕੋਲ, ਆਫਿਸ ਦਾ ਫੋਨ ਹੁੰਦਾ, ਸੈਲ ਫੋਨ ਹੁੰਦੇ ਆ। ਨਾਲੇ ਮੈਨੂੰ ਤਾਂ ਇੱਕ ਬੰਦੇ ਦਾ ਕਾਲ ਆਈ ਸੀ ਇੱਕ ਦਿਨ, ਕਹਿੰਦਾ ਭਾਈ ਜਿਹੜੇ ਇੱਥੇ ਸਿਸਟਮ ਬਣਦਾ ਵਧੀਆ ਆ, ਕਹਿੰਦਾ ਇੰਡੀਆ ਹੁੰਦਾ ਜਿਹੜੇ ਪੈਸੇ ਦੇਣੇ ਸੀ ਉਹਨੇ ਜਾ ਕੇ ਪੁਲਿਸ ਨੂੰ ਫੜਾ ਦੇਣੇ ਸੀ। ਹਾਂ, ਤੇ ਜੇ ਪੁਲਿਸ ਨੂੰ ਫੜਾ ਕੇ ਅਗਲੇ ਨੇ ਫਿਰ ਹੁਣ ਉਹ ਸਿਸਟਮ ਤੋਂ ਆਪਾਂ ਬਾਹਰ ਆਏ ਆ। ਸੋ ਐਟ ਲੀਸਟ ਅਪਰੀਸ਼ੀਏਟ ਦ ਸਿਸਟਮ। ਬਿਲਕੁਲ, ਜ਼ਰੂਰੀ ਨਹੀਂ ਹੈਗਾ ਕਿ ਆਪਣਾ ਲਾਅ ਹੈ ਨਹੀਂ ਇਸ ਕੋਈ ਗੱਲ ਬਾਰੇ ਕਿ ਆਪਾਂ ਫਿਰ ਵੀ ਆਪਾਂ ਲਾਅ ਹੈ ਨਹੀਂ ਆਪਾਂ ਤੋੜ ਕਰ ਸਕਦੇ ਆ। ਬਿਲਕੁਲ ਬਿਲਕੁਲ, ਕੋਈ ਕਾਮਨ ਸੈਂਸ ਵੀ ਹੁੰਦਾ ਆ। ਕਾਮਨ ਸੈਂਸ ਆਪਣੇ ਲਿਵਿੰਗ ਸਟੈਂਡਰਡ ਹੁੰਦੇ ਆ, ਇੱਥੇ ਸਟੈਂਡਰਡ ਬਣਾਏ ਹੋਏ ਆ। ਮੈਂ ਤਾਂ ਕਦੀ ਦੇਖਿਆ ਨਹੀਂ ਅੱਗੇ ਕੋਈ 20 ਸਾਲ ਪਹਿਲਾਂ ਕੋਈ ਪ੍ਰੋਟੈਸਟ ਕਰਦਾ ਕਿਸੇ ਦੇ ਘਰ ਦੇ ਮੂਹਰੇ, ਹਰੇਕ ਕੋਰਟ ਜਾਂਦੇ ਆ, ਕੋਰਟ ਚੱਲ ਜਾਓ, ਕੋਰਟ ਜਾਣਾ ਪੈਂਦਾ। ਦੈਟਸ ਦ ਹੋਲ ਸਿਸਟਮ। ਬਿਲਕੁਲ। ਮੈਂ ਜੋਤੀਮਾਨ ਬਾਈ ਦੀ ਇੱਕ ਵਾਰੀ ਫੇਰ ਮੈਂ ਉਹਨਾਂ ਦੇ ਫਾਦਰ ਸਾਹਿਬ ਦਾ ਨੰਬਰ ਦੇ ਦਿੰਦਾ ਤੁਹਾਨੂੰ, ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਹੈਗੀ ਆ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋ ਉਹਨਾਂ ਦੇ ਨਾਲ, ਸਪੈਸੀਫਿਕਲੀ 647 962 0075 ਤੇ ਕਰ ਸਕਦੇ ਹੋ ਤੁਸੀਂ। 647 962 0075 ਤੇ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਗੱਲਬਾਤ ਕਰਨੀ ਚਾਹੁੰਦੇ ਹੋ, ਪਲੀਜ਼ ਐਵੇਂ ਫੋਨ ਕਰਕੇ ਤੰਗ ਨਾ ਕਰਿਓ, ਸਾਨੂੰ ਹੀ ਪੁੱਛ ਲਓ ਹਾਲ ਚਾਲ ਜਿਹੜਾ ਪੁੱਛਣਾ। ਬੰਦਾ ਨਾ ਤਾਂ ਫੋਨ ਚੱਕਣ ਜੋਗਾ ਹੁੰਦਾ, ਨਾ ਗੱਲ ਕਰਨੀ, ਇੱਕੋ ਗੱਲ ਬਾਰ-ਬਾਰ
ਦੱਸ ਕੇ ਆਪਣਾ ਮਨ ਵੀ ਖਰਾਬ ਕਰਦਾ। ਸੋ ਪਲੀਜ਼ ਉਹੋ ਜਿਹੀ ਗੱਲ ਨਾ ਕਰਿਓ। ਹਾਂ, ਕੋਈ ਸਪੈਸੀਫਿਕਲੀ ਕੋਈ ਉਸ ਰਿਲੇਟਡ ਇੰਸੀਡੈਂਟ ਦੇ ਰਿਲੇਟਡ ਇਨਫੋਰਮੇਸ਼ਨ ਹੈਗੀ ਆ ਤਾਂ ਪਲੀਜ਼ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ ਤੁਸੀਂ। 647 962 0075 ਜੇ ਹੌਸਲਾ ਦੇ ਦਿਓ, ਟੈਕਸਟ ਮੈਸੇਜ ਕਰ ਦਿਓ, WhatsApp ਤੇ ਮੈਸੇਜ ਕਰ ਦਿਓ, ਕਹਿ ਦਿਓ ਹੋਪ ਕੋਈ ਇਦਾਂ ਮੈਸੇਜ ਪੜ੍ਹ ਲੂਗੇ, ਨੋ ਪ੍ਰੋਬਲਮ। ਹਾਂ ਜੀ, ਅਗਲਾ ਮੈਸੇਜ ਪੜ੍ਹ ਲੂਗਾ, ਬਾਅਦ ਚ ਪੜ੍ਹ ਲੂਗਾ, ਹਨਾ। ਫੋਨ ਚੱਕ ਕੇ ਬੰਦਾ ਯਾਰ ਉਹੀ ਗੱਲ ਮੁੜ ਕੇ ਦੱਸਣੀ ਔਖੀ ਹੋ ਜਾਂਦੀ ਹੈ। ਬਿਲਕੁਲ, ਪਲੀਜ਼ ਉਹ ਕੰਮ ਨਾ ਕਰਿਓ ਵੀ ਹਾਂਜੀ ਬਾਰ-ਬਾਰ ਅਗਲੇ ਨੂੰ ਤੁਸੀਂ ਦੁਖੀ ਕਰੀ ਜਾਓ। ਉਹਨਾਂ ਨੂੰ ਪਲੀਜ਼ ਮੈਸੇਜ ਕਰਕੇ ਉਹਨਾਂ ਨੂੰ, ਉਹਨਾਂ ਦੀ ਫੈਮਿਲੀ ਨੂੰ ਦੱਸ ਦਿਓ ਤੁਸੀਂ ਕਰਨਾ ਚਾਹੁੰਦੇ ਹੋ ਕਿ ਹਾਂ ਨਾਲ ਆ ਤੁਹਾਡੇ। ਜਿਵੇਂ ਤੁਸੀਂ ਮੈਨੂੰ ਮੈਸੇਜ ਕਰਦੇ ਹੋ, ਇੱਕ ਮਨਪ੍ਰੀਤ ਬਾਈ ਨੇ ਕੈਲੀਫੋਰਨੀਆ ਤੋਂ, ਉਹਨਾਂ ਦਾ ਮੈਸੇਜ ਆਇਆ ਕਿ ਬਾਈ ਕੋਈ ਕਿਸੇ ਤਰ੍ਹਾਂ ਦੀ ਲੋੜ ਹੋਵੇ ਤਾਂ ਦੱਸਿਓ। ਬਾਈ ਜੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਹੈਗੀ, ਬਸ ਸਿਰਫ ਜੇ ਤੁਹਾਡਾ ਕੋਈ ਇੱਥੇ ਰਿਸ਼ਤੇਦਾਰ ਰਹਿੰਦਾ ਤਾਂ ਉਹਨੂੰ ਜ਼ਰੂਰ ਕਹੋ ਕਿ ਆਪਣੇ ਜਿਹੜੇ ਵੀ ਏਰੀਏ ਦੇ ਜਿਹੜੇ ਵੀ ਉਹਨਾਂ ਦੇ MPPs, ਕਾਉਂਸਲਰਸ ਨੇ, MPs ਨੇ, ਉਹਨਾਂ ਨੂੰ ਈਮੇਲਾਂ ਕਰੋ ਕਿ ਸਾਡਾ ਜਿਹੜਾ ਬਰੈਂਪਟਨ ਆ ਉਹ ਸੇਫ ਨਹੀਂ ਰਿਹਾ, ਪਲੀਜ਼ ਇਹਦੇ ਵਾਸਤੇ ਕੁਝ ਕਰਨ, ਅਦਰਵਾਈਜ਼ ਆਉਣ ਵਾਲਾ ਟਾਈਮ ਸਾਡੇ ਬੱਚਿਆਂ ਲਈ ਬੜਾ ਔਖਾ ਹੋ ਜਾਣਾ। ਆਪਾਂ ਕਾਲ ਜੋੜ ਲੈਂਦੇ। ਹਾਂਜੀ, 0934 ਤੁਸੀਂ ਏਅਰ ਤੇ ਹੋ। ਹਾਂਜੀ, ਪਹਿਲਾਂ ਛੋਟੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਮੈਂ ਟੂ ਬੀ ਓਨੈਸਟਲੀ ਸਮਝ ਤਾਂ ਅੱਜ ਪਤਾ ਲੱਗਿਆ ਕੀ ਗੱਲ ਹੋਈ ਹੈ। ਹਾਂਜੀ, ਬੜਾ ਦੁੱਖ ਹੋਇਆ। ਦੇਖੋ, ਤੁਹਾਡੇ ਮਤਭੇਦ ਬਹੁਤ ਹੋ ਸਕਦੇ ਆ। ਬਿਲਕੁਲ, ਮੈਨੂੰ ਵੀ ਇੱਥੇ ਬਹੁਤ ਚਿਰ ਹੋ ਗਿਆ, ਤੁਹਾਡੀ ਤਾਂ ਉਨੀ ਕੱਕਾ ਉਮਰ ਨਹੀਂ ਹੈਗੀ ਜਿੰਨੀ ਦੇਰ ਇੱਥੇ ਮੈਨੂੰ ਹੋ ਗਈ ਜੀ। ਮੇਰੇ ਹੀ ਮਤਭੇਦ ਬਹੁਤ ਲੋਕਾਂ ਦੇ ਨਾਲ ਹੈ ਜੀ। ਇਹਦਾ ਅੰਤ ਮਤਲਬ ਇਹ ਨਹੀਂ ਹੈ ਵੀ ਸੱਟਾਂ ਫੇਟਾਂ ਕਿਸੇ ਮਾਰ ਜੋ। ਹਾਂ, ਬਿਲਕੁਲ ਬਿਲਕੁਲ ਬਿਲਕੁਲ। ਮਰਦ ਦਾ ਬੱਚਾ ਉਹ ਹੁੰਦਾ ਜਿਹੜਾ ਲਲਕਾਰ ਕੇ ਮੂਹਰੋਂ ਆਵੇ। ਹਾਂ, ਕੁੱਤੇ 10-12 ਸ਼ੇਰ ਨੂੰ ਵੀ ਘੇਰ ਲੈਂਦੇ ਆ ਤੇ ਉੱਥੇ ਸ਼ੇਰ ਜਿਹੜਾ ਜੰਗਲ ਦਾ ਰਾਜਾ ਵਾ ਉਹ ਵੀ ਬੇਬਸ ਹੋ ਜਾਂਦਾ ਵਾ। ਜੀ ਜੀ ਜੀ। ਪਰ ਕੁੱਤੇ ਵੀ ਅਚਨਚੇਤ ਸ਼ੇਰ ਤੇ ਦਾ ਸ਼ਿਕਾਰ ਨਹੀਂ ਕਰਦੇ ਗੇ। ਤੇ ਇਹ ਮੈਂ ਇਹਨਾਂ ਲੋਕਾਂ ਨੂੰ ਮਤਲਬ ਕਿ ਇਦੋਂ ਘਟੀਆ ਪਰ ਕੁੱਤੇ ਨੂੰ ਤਾਂ ਵਫਾਦਾਰ ਕਿਹਾ ਗਿਆ। ਅਸੀਂ ਇਨਸਾਨ ਹੋ ਕੇ ਆਹ ਸਾਡੇ ਕਰਮ ਹੈ। ਬਿਲਕੁਲ ਬਿਲਕੁਲ। ਮੈਂ ਤਾਂ ਸੱਚ ਪੁੱਛੋ ਨਾ, ਮਤਲਬ ਕਿ ਮੈਂ 3 ਸਾਲ ਹੋ ਗਏ ਬਰੈਂਪਟਨ ਚ ਨਿਕਲ ਗਿਆ। ਅੱਛਾ ਜੀ। ਕਿਉਂਕਿ ਜਦੋਂ ਦਾ ਮੈਂ ਇੱਥੇ ਰਿਹਾ ਸੀਗਾ ਤੇ ਤੁਸੀਂ ਤਾਂ ਬਰੈਂਪਟਨ ਉਹ ਵੇਖਿਆ ਹੀ ਨੀਗਾ। ਹਾਂਜੀ ਹਾਂਜੀ ਹਾਂਜੀ। ਬਰੈਂਪਟਨ ਇੱਕ ਮਸਾਂ 3000 ਦੀ ਆਬਾਦੀ ਵਾਲਾ ਬਰੈਂਪਟਨ ਹੁੰਦਾ ਸੀਗਾ। ਸਹੀ ਹੈ ਸਹੀ ਹੈ। ਜਿਹੜਾ ਬਰੈਂਪਟਨ ਅੱਜ ਪਤਾ ਨਹੀਂ ਉਹ ਗੋਰੇ 3000 ਗੋਰਾ ਸੀਗਾ, ਉਹ ਕਿੱਥੇ ਗਏ। ਤੇ ਅੱਜ ਕਿਤੇ ਗਲਤੀਆਂ ਤੁਹਾਡਾ ਫੋਨ ਨੰਬਰ 1-2 ਇੱਧਰ ਉੱਧਰ ਹੋ ਜਾਣਾ, ਹਾਂਜੀ, ਕਿਸੇ ਨਾ ਕਿਸੇ ਪੰਜਾਬੀ ਦੇ ਘਰੇ ਹੀ ਜਾਂਦਾ ਵਾ। ਸਹੀ ਸਹੀ ਹੈ। ਤੇ ਮੈਂ ਸਗੋਂ ਜਦੋਂ ਆਇਆ ਅਸੀਂ ਇੱਥੇ ਤੇ ਬਰੈਂਪਟਨ ਦੇ ਵਿੱਚ ਮੇਰਾ ਮੂਵ ਹੋਣ ਨੂੰ ਦਿਲ ਨਹੀਂ ਕਰਦਾ ਸੀਗਾ, ਕਿਉਂਕਿ ਬਰੈਂਪਟਨ ਇੱਕ ਇਸ ਤਰ੍ਹਾਂ ਸੀਗਾ ਜਿਵੇਂ ਪਿਛੜਿਆ ਦਾ ਇਲਾਕਾ ਹੁੰਦਾ, ਸਿਰਫ ਏਅਰਪੋਰਟ ਨੇੜੇ ਸੀਗਾ। ਲੋਕਾਂ ਨੇ ਫਿਰ ਇੱਥੇ ਮਾਲਟਨ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਜੀ ਜੀ। ਹੌਲੀ ਹੌਲੀ ਮਾਲਟਨ ਗੁਰੂ ਘਰ ਬਣ ਗਿਆ। ਹਾਂਜੀ ਹਾਂਜੀ। ਇੱਥੋਂ ਸਾਡੀ ਮਤਲਬ ਕਿ ਮਾਲਟਨ ਗੁਰੂ ਘਰ ਨੇੜੇ ਹੋਣ ਕਰਕੇ ਤੇ ਬੱਚੇ ਤਾਂ ਕੰਮਾਂ ਚਲੇ ਆਏ ਸੀ, ਬਜ਼ੁਰਗਾਂ ਵਾਸਤੇ ਬੜਾ ਈਜ਼ੀ ਹੋਇਆ ਸੀਗਾ ਕਿਉਂਕਿ ਦਿਨ ਨਹੀਂ ਲੰਘਦਾ ਸੀਗਾ, ਨਾ ਤਾਂ ਕੋਈ ਲਾਇਬ੍ਰੇਰੀ ਸੀ ਹਾਂਜੀ ਹਾਂਜੀ ਤੇ ਨਾ ਕੋਈ ਬੈਠਣ ਵਾਸਤੇ ਥਾਂ ਸੀ। ਤੇ ਗੁਰੂ ਘਰ ਬਣਿਆ ਤੇ ਮੈਨੂੰ ਯਾਦ ਹੈ ਕਿ ਲੋਕਾਂ ਨੇ ਆਪਣੀਆਂ ਸੈਕਿੰਡ ਮੌਰਗੇਜ ਚੱਕ ਕੇ ਜਿਹਨਾਂ ਦੇ ਘਰ ਅੱਬਲ ਤੱਕ ਕਿਸੇ ਦਾ ਘਰ ਫ੍ਰੀ ਨਹੀਂ ਸੀਗਾ, ਲੋਕਾਂ ਨੇ ਇਹ ਮਾਲਟਨ ਗੁਰੂ ਘਰ ਨੂੰ ਪੈਸਾ ਬਹੁਤ ਦਿੱਤਾ। ਸੰਨ 83 ਚ ਬਣਿਆ ਮੈਨੂੰ ਲੱਗਦਾ, ਹਨਾ? ਮੈਨੂੰ ਯਾਦ ਨਹੀਂ, ਪਰ ਇਦੋਂ ਪਹਿਲਾਂ ਪੇਪ ਸੀਗਾ ਜੀ, ਪੇਪ ਵਾਲਾ ਹੁੰਦਾ ਜੀ। ਤੇ ਤੁਹਾਨੂੰ ਸ਼ਾਇਦ ਹਿਸਟਰੀ ਤੱਕ ਉਹ ਜੰਮੇ ਵੀ ਨਹੀਂ ਹੋਣਗੇ, ਜੇ ਹੋਣਗੇ ਛੋਟੇ ਛੋਟੇ ਹੋਣਗੇ। ਤੇ ਪੇਪ ਦੇ ਵਿੱਚ ਦਾਰਾ ਸਿੰਘ ਆਇਆ ਸੀਗਾ। ਹਾਂਜੀ। ਤੇ ਉੱਥੇ ਵੀ ਇਹੀ ਕੁਛ ਹੋਇਆ ਸੀ, ਗੰਡਾਸੇ, ਕਿਰਪਾਨਾਂ। ਅੱਛਾ। ਸਾਡੀ ਆਬਾਦੀ ਉਦੋਂ ਬਰੈਂਪਟਨ ਦੇ ਵਿੱਚ ਮਸਾਂ 200-250 ਸੀ, 500 ਹੋਊਗੀ। ਪਤਾ ਨਹੀਂ ਉਹ ਲੋਕ ਕਿੱਥੋਂ ਆਏ, ਤਾਂ ਉਹਨਾਂ ਦਾ ਕੋਈ ਸੀਰੀ ਇੱਥੇ ਪਤਾ ਨਹੀਂ ਕਿਵੇਂ ਨਿਕਲਿਆ ਆ। ਤੇ ਉਹਨੂੰ ਤਾਂ ਕਹਿੰਦਾ ਸਾਰਿਆਂ ਤੋਂ ਸਾਡੇ ਪਸ਼ੂਆਂ ਨੂੰ ਪੱਠੇ ਪਾਉਂਦਾ ਹੁੰਦਾ ਸੀਗਾ। ਇੱਥੋਂ ਕੋਈ ਲੜਾਈ ਹੋ ਪਈ ਤੇ ਦੱਸੋ ਉਹ ਗਏ ਗੁਰੂ ਘਰ ਤੇ ਉੱਥੇ ਬੰਦੇ ਦੀ ਬਾਂਹ ਵੱਢੇ। ਅੱਛਾ ਜੀ।
ਤੇ ਤੁਸੀਂ ਹਿਸਟਰੀ ਵੇਖ ਲਓ, ਟੇਪ ਗੁਰੂ ਘਰ ਦਾ ਮਤਲਬ ਕਿ ਵੀ ਇਤਿਹਾਸ ਵੇਖ ਲਓ, ਮਤਲਬ ਕਿ ਮੇਰੀ ਕਿ ਗੱਲ ਵੀ ਝੂਠੀ ਹੋਵੇ, ਤੁਹਾਡੇ ਕੋਲ ਨੰਬਰ ਆ ਗਿਆ, ਮੈਨੂੰ ਜੋ ਮਰਜ਼ੀ ਗੱਲ ਕਰ ਲਿਓ, ਮੈਂ ਆਈ ਵਿਟਨੈਸ ਹਾਂ। ਅੱਛਾ। ਤੇ ਮੈਂ ਗੱਡੀ ਨਵੀਂ ਲਈ ਸੀਗੀ ਜੀ, ਤੇ ਮੈਨੂੰ ਸੀਗਾ ਮੇਰੀ ਗੱਡੀ ਨਾ ਮਤਲਬ ਕਿ ਵੀ ਇਹ ਡੈਮੇਜ ਕਰੂੰਗੇ। ਮੈਂ ਤਾਂ ਭੱਜ ਗਿਆ ਉੱਥੋਂ, ਕਿਉਂਕਿ ਅਸੀਂ ਲੋਕ ਇੱਥੇ ਕਾਕਾ ਦਿਹਾੜੀਆਂ ਕਰਨ ਆਏ ਸੀਗੇ। ਹਾਂਜੀ ਹਾਂਜੀ। ਜੇ ਸਾਡੀ ਭਾਰਤ ਸਰਕਾਰ ਇੰਨੀ ਹੀ ਚੰਗੀ ਹੁੰਦੀ, ਅਸੀਂ ਸਾਡਾ ਅਗਰ ਇਤਿਹਾਸ ਵੇਖੀਏ 1918 ਦੇ ਵਿੱਚ 1 ਰੁਪਈਏ ਦੇ ਕੋਈ ਜ਼ਿਆਦਾ ਪੁਰਾਣਾ ਨਹੀਂ, 102 ਸਾਲ ਪੁਰਾਣਾ ਇਤਿਹਾਸ ਹੈ, 104 ਸਾਲ। ਹਾਂਜੀ। 1 ਰੁਪਈਏ ਦੇ ਕਰੀਬ 13 ਤੇ 14 ਅਮਰੀਕਨ ਡਾਲਰ ਮਿਲਦੇ ਸੀਗੇ। ਅੱਛਾ ਜੀ। ਤੁਸੀਂ ਦੱਸੋ, ਸਾਡੀ ਭਾਰਤ ਦੀ ਕਰੰਸੀ ਇੰਨੀ ਮਤਲਬ ਕਿ ਸਟਰੋਂਗ ਸੀ ਤੇ ਇੰਨੇ ਅਸੀਂ ਵੈਲਥੀ ਸੀਗੇ ਕਿ ਅਸੀਂ ਅਮਰੀਕਾ ਵਰਗੇ ਮੁਲਕ ਨੂੰ 1 ਰੁਪਈਆ ਆਪਦਾ $100 ਦੇ ਦੇ ਸੀਗੇ। 1935 ਦੇ ਵਿੱਚ ਇੱਕ ਮਹਾਂਪੁਰਸ਼ ਆਇਆ ਸੀ ਅਮਰੀਕਾ ਦੇ ਵਿੱਚ ਜੀ, ਉਸ ਟਾਈਮ ਤੇ 16 ਰੁਪਈਏ ਲੈ ਕੇ ਆਇਆ ਸੀਗਾ। ਇਹਦੀ ਹਿਸਟਰੀ ਦੇ ਵਿੱਚ ਹੈ, ਮੈਂ ਨਾਮ ਨਹੀਂ ਲਊਂਗਾ ਉਹਨਾਂ ਦਾ। ਅੱਛਾ ਜੀ। ਤੇ ਉਹ 16 ਰੁਪਈਏ 'ਚ 6 ਮਹੀਨੇ ਕੱਟ ਕੇ ਗਏ ਸੀਗੇ ਇੱਥੇ। ਅੱਛਾ ਜੀ। ਤੇ ਧਰਮ ਦਾ ਪ੍ਰਚਾਰ ਕਰਨਾ ਸੀ, ਕੁਛ ਲੋਕ ਕਹਿੰਦੇ ਸੀ ਪਖੰਡਵਾਦ, ਜੋ ਵੀ ਉਹਨਾਂ ਨੇ ਕਰਨਾ। 16 ਰੁਪਈਏ ਲੈ ਕੇ ਆਏ ਸੀਗੇ, ਪਾਣੀ ਦੇ ਜਹਾਜ਼ 'ਚ ਆਏ ਸੀਗੇ। ਮੈਨੂੰ ਨਹੀਂ ਪਤਾ ਕਿਵੇਂ ਇੰਗਲੈਂਡ ਤੱਕ ਤਾਂ ਉਦੋਂ ਮਤਲਬ ਰਾਹ ਹੁੰਦੇ ਸੀਗੇ ਜੀ। ਇੰਗਲੈਂਡ ਤੋਂ ਅੱਗੇ ਮੌਂਟਰੀਅਲ ਤੱਕ ਉਹ ਆਏ ਪਾਣੀ ਵਾਲੇ ਜਹਾਜ਼ 'ਚ, ਕਿਵੇਂ ਆਏ ਮੈਨੂੰ ਨਹੀਂ ਪਤਾ ਜੀ। ਉਹ ਸ਼ਾਇਦ ਪਾਸਪੋਰਟ ਇੰਨੀ ਸਖਤੀ ਵੀ ਨਾ ਹੋਵੇ ਜੀ। ਮੈਂ ਤਾਂ ਯਾਨੀ ਮਤਲਬ ਕਿ ਇਤਿਹਾਸ ਤਾਂ ਕਹਿੰਦਾ ਮੈਂ, ਸਾਡਾ ਭਾਰਤ ਦਾ ਇਤਿਹਾਸ ਬਹੁਤ ਵਧੀਆ ਸੀਗਾ। ਭਾਰਤ ਦਾ ਛੱਡੋ, ਮਤਲਬ ਕਿ ਸਾਡਾ ਮੁਲਕ ਇੰਡੀਆ ਉਹ ਸਾਡੇ ਨਾਲ 84 'ਚ ਕੀ ਕੁਛ ਹੋਇਆ ਵਾ, ਤੇ ਅਸੀਂ ਉਹ ਨਾ ਭੁੱਲ ਸਕਦੇ ਹਾਂ, ਨਾ ਭੁੱਲਾਂਗੇ, ਨਾ ਅਸੀਂ ਭੁੱਲਣ ਦੇਵਾਂਗੇ ਕਿਸੇ ਨੂੰ। ਤੇ ਬਾਕੀ ਪਿਛਲੇ 15-20 ਸਾਲ ਤੋਂ ਬਰੈਂਪਟਨ ਦੇ ਵਿੱਚ ਇੰਨੀ ਕੁ ਵਸੋਂ ਹੋ ਗਈ ਹੈ। ਗੌਰਮੈਂਟ ਪੰਜਾਬੀ ਸਟੂਡੈਂਟਾਂ ਨੂੰ ਤਾਂ ਖਾਸ ਕਰਕੇ ਬੁਲਾ ਰਹੀ ਹੈ, ਔਰ ਉਹਨਾਂ ਬੱਚਿਆਂ ਦਾ ਜਿਨ੍ਹਾਂ ਦਾ ਕੋਈ ਇਹ ਨਹੀਂ ਪਤਾ, ਜਿਨ੍ਹਾਂ ਨੇ ਕਿਤੇ ਮੈਂ ਇੱਕ ਐਗਜ਼ਾਮਪਲ ਦਿੰਦਾ, ਜਿਹੜਾ ਫਿਰੋਜ਼ਪੁਰ ਰਹਿੰਦਾ ਵਾ, ਇਹਨੂੰ ਲੁਧਿਆਣਾ ਤੱਕ ਨਹੀਂ ਵੇਖਿਆ ਜੀ ਕਿਤੇ, ਤੇ 18-19 ਸਾਲ ਦੇ ਬੱਚੇ ਨੂੰ ਭੇਜ ਦਿੰਦੇ ਆ, ਚਲੋ ਭਾਈ ਅਮਰੀਕਾ, ਚਲੋ ਭਾਈ ਕੈਨੇਡਾ, ਕਿਉਂਕਿ ਉਹਨਾਂ ਨੂੰ ਡਰ ਸੀਗਾ ਕਿ ਇਹ ਬੱਚੇ ਇੱਥੇ ਨਸ਼ੇ ਨਾ ਪੈਣ। ਤੇ ਬੱਚੇ ਸਾਰੇ ਨਹੀਂ ਮਾੜੇ, ਮੈਜੋਰਟੀ ਦੀ ਬੱਚਿਆਂ ਦੀ ਨਾ ਚੰਗੇ ਵੀ ਹੈ, ਮੈਜੋਰਟੀ ਜਿਹੜੀ ਆ ਉਹ ਬੁਰੇ ਸੰਗਤ 'ਚ ਪਏ ਹੋਏ ਆ। ਅਮਰੀਕਾ ਜੇਲ੍ਹਾਂ ਵੇਖੋ ਭਰੀਆਂ ਪਈਆਂ ਆਪਣੇ ਲੋਕਾਂ ਨਾਲ। ਹਾਂਜੀ। ਮੈਂ ਬਾਰਡਰ ਦੇ ਕੋਲ ਰਹਿਣਾ ਇੱਕ ਦੇ ਕੋਲੇ, ਤੇ ਉੱਥੇ ਤਕਰੀਬਨ 2-4 ਦਿਨ ਦੇ ਪਿੱਛੋਂ ਇੱਕ ਪੰਜਾਬੀ ਨੌਜਵਾਨ ਫੜਿਆ ਜਾਂਦਾ ਵਾ, ਚਾਹੇ ਉਹ ਫੜਾਇਆ ਜਾਂਦਾ ਵਾ ਤੇ ਚਾਹੇ ਉਹ ਆਪ ਹੀ ਕਰ ਰਿਹਾ ਹੁੰਦਾ ਇਹ ਕੰਮ। ਜੀ ਜੀ। ਇਹ ਲੋਕ ਰਾਤੋਂ ਰਾਤੀ ਵੀ ਹੋਣਾ ਚਾਹੁੰਦੇ ਆ, ਔਰ ਵੇਖਦੇ ਸਾਡੇ ਲੋਕਾਂ ਵੱਲ ਹੈ। ਮੈਨੂੰ ਪਤਾ, ਮੈਂ $6 ਲੈ ਕੇ ਆਇਆ ਸੀਗਾ, ਕਿਉਂਕਿ ਉਦੋਂ ਭਾਰਤ ਗੌਰਮੈਂਟ ਸਾਨੂੰ $6 ਹੀ ਲਿਆਉਣ ਲੈਂਦੀ ਸੀ। ਅੱਛਾ। ਤੇ ਮੈਨੂੰ ਯਾਦ ਆ 17 ਰੁਪਈਆਂ ਦੇ $6 ਮਿਲੇ ਸੀ ਅਮਰੀਕਾ। ਅੱਛਾ, 70 ਰੁਪਏ ਦੇ 70 ਰੁਪਏ ਦੇ ਏਅਰਪੋਰਟ ਤੋਂ ਲਏ ਸੀਗੇ। ਤੇ ਉਦੋਂ ਜੋ ਪਹਿਲੀ ਵਾਰੀ ਆਉਂਦਾ $6 ਹੀ ਲੈ ਕੇ ਆਉਂਦਾ, ਜੇ ਤੁਹਾਡੇ ਕੋਲ $10 ਫੜਿਆ ਸੀਗਾ ਤੁਹਾਨੂੰ ਅਰੈਸਟ ਕਰ ਸਕਦੇ ਸੀ। ਅੱਛਾ, ਥੋੜਾ ਜਿਹਾ ਅੰਕਲ ਬਰੀਫ ਰੱਖ ਲਓ ਜੀ ਕਾਲਸ। ਹਾਂਜੀ, ਮੈਂ ਮਤਲਬ ਕਿ ਨਾ ਵੀ ਉਹ ਡਿਟੇਲ ਨਾਲ ਤੁਹਾਨੂੰ ਇਸ ਕਰਕੇ ਸਮਝਾਉਣ ਲੱਗਿਆ ਕਿ ਇਹਨਾਂ ਲੋਕਾਂ ਨੂੰ ਪਤਾ ਲੱਗੇ, ਇਹਦੇ ਸੁਣ ਲਏ ਆ ਵੀ ਅਸੀਂ ਲੋਕਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਇੱਥੇ ਆ ਕੇ। ਤੇ ਸਾਨੂੰ ਜਦੋਂ ਇਹ ਗੱਲ ਕਰਦੇ ਨਾ, 2 ਟਰਾਲੀਆਂ ਲੱਕੜਾਂ ਦੀਆਂ ਨੇਗੀਆਂ, ਹਾਂਜੀ, ਤੇ ਘਰ ਲਈ ਬੈਠੇ ਆ। ਸਾਡੇ ਪਿਓ ਤਾਂ ਐਡੀ ਹਵੇਲੀ ਸੀ, ਜੇ ਤੁਹਾਡੇ ਪਿਓ ਦੀ ਏਡਾ ਘਰ ਸੀਗਾ, ਤੁਹਾਡਾ ਪਿਓ ਇੰਨਾ ਵੈਲਥੀ ਕਾਕਾ ਸੀ, ਕਰਨ ਕੇ ਆਏ ਇੱਥੇ। ਤੇ ਜਿਹੜਾ ਜੋਤੀ ਕਾਕੇ ਨਾਲ ਹੋਇਆ ਵਾ, ਮੈਨੂੰ ਦਿਲ ਇੰਨਾ ਰੋਣ ਲੱਗਿਆ ਮੇਰਾ ਵੀ, ਇੱਕ ਯਾਰ ਸ਼ੇਰ ਬੰਦਾ, ਤੇ ਉਹਨੂੰ ਐ ਹੋ ਗਿਆ ਲਲਕਾਰ ਕੇ ਆਉਂਦੇ। ਮੈਂ ਹੁਣ ਮਤਲਬ ਵੀ 70 ਤੋਂ ਪਾਸ ਹੋ ਗਿਆ ਮੈਂ, ਅਜੇ ਵੀ ਮੈਨੂੰ ਪਤਾ ਵਾ ਕਿ 2-4 ਬੰਦਿਆਂ ਤਾਂ ਮਤਲਬ ਕਿ ਨਾ ਆਪਦੀ ਕੱਛਾ ਚ ਲੈ ਕੇ ਹੀ ਮੈਂ ਰਲ ਗਿਆ। ਤੇ ਪਰ ਉਹ ਤਾਂ ਗਾਡਰ ਵਰਗਾ ਬੰਦਾ ਸੀਗਾ। ਉਹਦੇ ਸੱਟ ਵੀ ਜ਼ਿਆਦਾ ਤਾਂ ਹੀ ਲੱਗੀ ਆ ਅੰਕਲ, ਉਹਦੇ ਜਿਹੜਾ ਉਹਨੇ ਮੁਕਾਬਲਾ ਕੀਤਾ ਨਾ, ਉਹਦੇ ਪੈਪਰ ਸਪਰੇ ਪਾਤਾ ਪਹਿਲੇ ਤਾਂ ਅੱਖਾਂ ਤੇ। ਗੱਲ ਇਹ ਹੈ ਨਾ ਮਤਲਬ ਕਿ ਵੀ ਤੁਸੀਂ, ਮੈਂ ਕੱਲਾ ਸ਼ੇਰ ਨੂੰ ਮਾਰ ਸਕਦਾ ਮੈਂ, ਪਰ ਉਹ ਧੋਖੇ ਨਾਲ
ਅਗਰ ਹਿੰਮਤ ਹੈਗੀ ਤਾਂ ਮੈਂ ਫਿਰ ਲਲਕਾਰ ਕੇ ਮਾਰਾਂ। ਉਹਦੀ ਅੱਖਾਂ 'ਚ ਜੋ ਮਰਜ਼ੀ ਪਾ, ਜੋ ਦਿਖਣਾ ਕੁਝ ਨਹੀਂ ਬੰਦੇ ਨੂੰ। ਇਹੀ ਤਾਂ ਗੱਲ ਹੈ। ਮੇਰੀ ਵੀ ਅੱਖਾਂ 'ਚ ਜੋ ਮਰਜ਼ੀ ਪਾ ਦੇ, ਮੈਂ ਤਾਂ ਹੁਣ ਫੁਕਰੀ ਮਾਰਤੀ। ਮੈਂ 4 ਮੁੰਡਿਆਂ ਨੂੰ ਐਂ ਕਰ ਸਕਦਾ, ਮੈਂ ਇੱਕ ਜਵਾਕ ਮਾਰ ਸਕਦਾ ਮੈਨੂੰ। ਹਾਂਜੀ, ਅੱਖਾਂ ਹੱਥਾਂ ਦਾ ਤੋਂ ਜ਼ਿਆਦਾ ਕੰਮ ਕਰਦੀਆਂ ਮੈਂ। ਹਾਂਜੀ, ਬਸ ਇੰਨੇ ਕੁ ਵਿਚਾਰ ਦੇ ਸੀ। ਮੇਰਾ ਦਿਲ ਬਹੁਤ ਕੋਈ ਮੇਰਾ ਰਿਲੇਸ਼ਨ ਨਹੀਂ ਜੋਤੀ ਨਾਲ ਹੈਗਾ, ਤੇ ਮੈਂ ਕੋਈ ਐਂਟੀ ਨਹੀਂ ਹੈਗਾ ਜਿਨ੍ਹਾਂ ਨੇ ਕੀਤਾ ਇਹ ਕੰਮ, ਪਰ ਇਹ ਲੋਕ ਇੱਥੇ ਰਹਿਣੇ ਨਹੀਂ ਚਾਹੀਦੇ। ਹਾਂਜੀ ਜੀ, ਇਹ ਇਹਨਾਂ ਦੇ ਰਿਸ਼ਤੇਦਾਰ, ਇਹਨਾਂ ਦੇ ਜੋ ਵੀ ਹੈਗੇ ਆ ਸਾਰੇ ਇੱਥੋਂ ਉਹ ਆਯਾਤ ਨੇ ਹੁੰਦੇ, ਮੈਨੂੰ ਸ਼ਬਦ ਜਿਹੜੇ ਮੂੰਹ ਕਰਕੇ ਇਹਨਾਂ ਦੇ ਘਰ ਇਸ ਤਰ੍ਹਾਂ ਦੇ ਤੇ ਇੱਥੋਂ ਕੱਢਣੇ ਚਾਹੀਦੇ ਆ। ਇਹਨਾਂ ਨੂੰ ਪਤਾ ਵਾ ਲਾ ਇੱਥੇ ਸਟਰੋਂਗ ਨਹੀਂ, ਜੇਲ੍ਹ ਹੋਊਗੀ ਜਾਂ ਤੇ 2 ਸਾਲ ਦੀ ਹੋਈ, 4 ਸਾਲ ਦੀ ਹੋਈ। ਅਟੈਂਪਟ ਟੂ ਮਰਡਰ ਦੇ ਵਿੱਚ ਕਿੰਨੀ 18 ਮਹੀਨੇ ਦੀ, 25 ਮਹੀਨੇ ਦੀ ਇੰਨੀ ਕੁ ਜੇਲ੍ਹ ਹੈ। ਥੈਂਕ ਯੂ ਅੰਕਲ ਜੀ ਤੁਹਾਡਾ ਬਹੁਤ ਸ਼ੁਕਰੀਆ ਤੁਹਾਡਾ। ਥੋੜਾ ਜਿਹਾ ਪਹਿਲੇ ਆ ਜਾ ਕਰੋ, ਆਪਾਂ ਪੂਰੀ ਤੁਹਾਡੀ ਸੁਣਿਆ ਕਰਾਂਗੇ। ਬਹੁਤ ਸੋਹਣੀਆਂ ਗੱਲਾਂ ਕੀਤੀਆਂ ਅੰਕਲ। ਆਪਣੇ WhatsApp ਤੇ ਕਾਲ ਆਪਣੇ 5314। ਹਾਂਜੀ ਵੀਰ ਜੀ, ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਡਾ ਪਹਿਲਾਂ ਨਹੀਂ ਆਪਣਾ ਚੱਕ ਹੋਇਆ, ਮੈਂ ਤਾਂ ਹੀ ਤੁਹਾਨੂੰ ਮੁੜ ਕੇ ਫੋਨ ਲਾ ਰਿਹਾ ਸੀ। ਥੈਂਕ ਯੂ ਵੀਰੇ। ਬਸ ਜੋਤੀ ਵੀਰ ਗੱਲ ਪਿਆਰ ਹੈ ਆਪਣਾ ਜੀ। ਆ ਜਿਹੜਾ ਤੁਹਾਨੂੰ ਸਕਰੀਨ ਤੇ ਮੇਰਾ ਨਾਮ ਲਿਖਿਆ ਆ ਰਿਹਾ, ਇਹ ਜੋਤੀ ਵੀਰ ਦਾ ਹੀ ਲਿਖਿਆ ਹੋਇਆ ਹੈ। ਹਾਂਜੀ ਠੀਕ ਹੈ। ਤੇ ਬਾਈ ਜੀ ਬੜੀ ਦੁੱਖ ਵਾਲੀ ਗੱਲ ਆ, ਬਸ ਬੈਠੇ ਅਸੀਂ ਇਟਲੀ ਦੇ ਵਿੱਚ ਆ, ਪਰ ਤਕਲੀਫ ਤੇ ਬਹੁਤ ਹੋ ਰਹੀ ਆ ਬਾਈ। ਹਾਂਜੀ, ਤੇ ਗੱਲਾਂ ਕਹਿਣ ਨੂੰ ਬਹੁਤ ਕੁਛ ਆ, ਸਾਰੇ ਭਰਾਵਾਂ ਨੇ ਦੋਸਤਾਂ ਨੇ ਕਹੀਆਂ ਹੈ ਨੀ। ਹਾਂਜੀ, ਤੇ ਅਸੀਂ ਬਸ ਇਹੀ ਅਰਦਾਸ ਕਰ ਸਕਦੇ ਹਾਂ। ਇਹ ਨਹੀਂ ਹੈ ਕਿ ਰੇਡੀਓ ਤੇ ਕਰ ਰਹੇ ਹਾਂ, ਤੇ ਅੰਦਰੋਂ ਵੀ ਕਰ ਰਹੇ ਹਾਂ ਕਿ ਵੀਰ ਸਾਡਾ ਠੀਕ ਹੋਵੇ, ਤੇ ਜੇ ਉਹਨੂੰ ਕੁਛ ਪਹਿਚਾਣ ਹੋਵੇ ਕਿਸੇ ਦੀ ਤੇ ਕਲੀਅਰ ਕਰੇ। ਹਾਂ ਬਿਲਕੁਲ ਸਹੀ ਗੱਲ। ਤੇ ਚੰਗੀ ਗੱਲ ਆ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਸਜ਼ਾ ਮਿਲੇ। ਹਾਂਜੀ, ਜੇ ਸਜ਼ਾ ਨਹੀਂ ਮਿਲਦੀ ਭਾਈ ਜੀ, ਫਿਰ ਸਜ਼ਾ ਪਰਮਾਤਮਾ ਨੇ ਦੇਣੀ ਆ, ਜਾਂ ਬੰਦਾ ਵੀ ਫਿਰ ਸਜ਼ਾ ਤੇ ਦੇ ਨਹੀਂ ਸਕਦਾ। ਭਾਈ ਗੁੱਸਾ ਨਾ ਕਰਿਓ, ਤੇ ਗੱਲ ਦਿਲ ਤੇ ਦਿਮਾਗ 'ਚ ਵੜ ਗਈ ਆ ਕਿ ਅਸੀਂ ਰੇਡੀਓ ਦੇ ਨਾਲ ਸਿਰਫ ਜੋਤੀ ਵੀਰ ਕਰਕੇ ਹੀ ਜੁੜੇ ਸੀ ਪਹਿਲਾਂ ਤੋਂ। ਹਾਂਜੀ, ਤੇ ਅੱਜ ਹੁੰਦੇ ਤਾਂ ਹਿੱਕ ਤਾਣ ਕੇ ਖੜਦੇ ਬਾਈ। ਨਹੀਂ ਖੜੇ ਆ ਬਾਈ, ਖੜੇ ਆ ਬਾਈ ਆਪਾਂ ਹਨਾ। ਮੈਂ ਮਨਦੀਪ, ਜੈਗ ਬਾਈ ਸਾਰੇ ਖੜੇ ਆ ਬਾਈ, ਵੱਡਾ ਬਾਈ ਹਨਾ, ਸਾਰੇ ਅਸੀਂ ਖੜੇ ਆ। ਸ਼ੁਕਰੀਆ, ਧੰਨਵਾਦ ਤੁਹਾਡਾ। ਜੋਤੀ ਵੀਰ ਪਰਸਨਲ ਨੰਬਰ ਤੇ ਮੈਸੇਜ ਤਾਂ ਕੀਤਾ ਸੀ, ਅੱਜ ਹੀ ਪਤਾ ਲੱਗਿਆ ਵੀਰੇ। ਜੈਗ ਵੀਰ ਦੇ ਸ਼ੋਅ 'ਚ ਪਹਿਲਾਂ ਪਤਾ ਹੀ ਨਹੀਂ ਲੱਗਿਆ ਵੀ ਏਦਾਂ ਦੀ ਕੋਈ ਗੱਲ ਹੋਈ ਹੈ। ਕੋਈ ਗੱਲ ਨਹੀਂ ਵੀਰੇ, ਆਪਾਂ ਥੋੜੇ ਜਿਹਾ ਹੋਰ ਹੁਣ ਕਾਲਾਂ ਲੈ ਲਈਏ। ਜਾਂਦੇ ਜਾਂਦੇ ਜੋਤੀ ਬਾਈ ਦੇ ਕੋਈ ਨਾ ਕੋਈ ਗੱਲ ਕਰਨੀ ਚਾਹੁੰਦਾ ਹੋਊਗਾ, ਤੁਸੀਂ ਸਾਨੂੰ ਟੈਕਸਟ ਕਰ ਸਕਦੇ ਹੋ। ਮੈਂ ਸ਼ਿਵਿੰਦਰ ਸਿੰਘ ਪਵਾਰ ਹਨਾ, ਤੁਸੀਂ ਮੈਨੂੰ ਟੈਕਸਟ ਕਰਦੇ ਹੋ ਜਾਂ ਮਨਦੀਪ ਨੂੰ ਟੈਕਸਟ ਕਰਦੇ ਹੋ। ਕੋਈ ਵੀ ਗੱਲ ਕਹਿਣੀ ਹੋਈ ਆਪਾਂ ਪਹੁੰਚਾ ਦਾਂਗੇ ਤੁਹਾਡੀ। 780 600 0009 ਜਾਂ ਫਿਰ ਮਨਦੀਪ ਨੂੰ ਤੁਸੀਂ ਕਾਲ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ 416 568 8314 ਤੇ। ਆਪਾਂ ਅਗਲੀ ਕਾਲ ਲੈ ਲਈ ਮਨਦੀਪ। ਸ਼ੁਕਰੀਆ ਵੀਰੇ, ਤੁਹਾਡੀ ਕਾਲ ਕੱਟਣੀ ਪੈ ਗਈ, ਸੌਰੀ। ਆਪਾਂ ਅਗਲੀ ਕਾਲ ਲੈ ਲਈਏ। ਹਾਂਜੀ 1901 ਤੁਸੀਂ ਇੱਥੇ ਹੋ। ਹਾਂਜੀ ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਹੋਇਆ ਕੀ ਆ ਜੀ, ਮੈਂ ਤਾਂ ਅੱਜ ਹੁਣ ਮਤਲਬ ਸੋਸ਼ਲ ਮੀਡੀਆ ਤੱਕ ਦੂਰ ਹੀ ਆ ਮੈਂ ਵੈਸੇ। ਤੁਸੀਂ ਹੋਇਆ ਕੀ ਆ ਭਾਈ? ਆਪਣਾ ਟਵਾਣਾ ਬਾਈ ਬੋਲਦੇ? ਕੌਣ ਬੋਲਦਾ ਵੀਰੇ? ਨਾ ਬਿੰਦਰ ਬੋਲਦਾ ਵੀਰੇ। ਉਹ ਬਿੰਦਰ ਵੀਰੇ, ਤੁਸੀਂ ਮੇਰਾ ਨੰਬਰ ਮਾੜਾ ਸੇਵ ਕਰ ਲਓ, ਮੈਂ ਤੁਹਾਨੂੰ ਬਾਅਦ ਚ ਉਹ ਕਰ ਦਿੰਦਾ ਹਨਾ। ਸਾਡਾ ਸ਼ੋਅ ਸਮਾਪਤੀ ਵਾਲਾ, ਮੈਂ ਫਿਰ ਤੁਹਾਨੂੰ ਬਾਅਦ ਚ ਉਹ ਕਰ ਦਿੰਦਾ ਸਾਰਾ ਹਨਾ। ਕੋਈ ਗੱਲ ਨਹੀਂ। 780 600 0009 ਤੇ ਮੈਨੂੰ ਮਾੜਾ ਟੈਕਸਟ ਕਰ ਦਿਓ, ਮੈਂ ਤੁਹਾਨੂੰ ਬਾਅਦ ਚ ਕਰ ਦੇਣਾ। ਚਲੋ ਠੀਕ ਹੈ ਵੀਰੇ, ਠੀਕ ਹੈ ਬਿੰਦਰ ਬਾਈ, ਠੀਕ ਹੈ ਵੀਰੇ। ਓਕੇ ਵੀਰੇ। ਹਾਂਜੀ 7247 ਤੁਸੀਂ ਇੱਥੇ ਹੋ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰੇ। ਕੌਣ ਬੋਲਦਾ ਵੀਰੇ? ਮੈਂ ਬਾਈ ਬਾਈਵਾ ਬੋਲਦਾ ਜੀ, ਕੈਲੀਫੋਰਨੀਆ ਤੋਂ। ਹਾਂਜੀ ਬਾਈਵਾ ਸਾਹਿਬ। ਹਾਂਜੀ ਹਾਂਜੀ ਭਾਈ, ਕੀ ਗੱਲ ਆਪਣੇ ਅੱਜ ਇੱਕ ਲਾਈਵ ਹੀ ਨਹੀਂ ਆ ਰਿਹਾ ਪ੍ਰੋਗਰਾਮ, ਤਾਂ ਕੀ ਟੌਪਿਕ ਹੋਇਆ ਜੀ? ਕੀ ਗੱਲ ਹੋਈ ਜੀ? ਬਾਈਵਾ ਸਾਹਿਬ ਅੱਜ ਜੋਤੀ ਬਾਈ ਤੇ ਕਰਦੇ ਸੀਗੇ, ਜੋਤੀ ਬਾਈ ਤੇ ਅਟੈਕ ਹੋਇਆ ਤੇ ਉਹਦੇ ਤੇ ਗੱਲ ਕਰਦੇ ਸੀ ਆਪਾਂ ਹਨਾ। ਤੁਸੀਂ ਵੀ ਮੈਨੂੰ ਹੁਣ ਆਪਣਾ ਪ੍ਰੋਗਰਾਮ ਸਮਾਪਤੀ ਵਾਲਾ, ਜਾਂ ਤੁਸੀਂ ਬਾਅਦ ਚ ਟੈਕਸਟ ਕਰ ਦਿਓ ਸਾਨੂੰ ਹਨਾ। 780 600 0009 ਤੇ ਮੈਨੂੰ ਟੈਕਸਟ ਕਰ ਲਿਓ, ਮੈਂ ਤੁਹਾਨੂੰ ਫਿਰ ਭੇਜ ਦੇਣਾ, ਦੱਸ ਦੇਣਾ ਸਾਈਟ ਤੇ। ਠੀਕ ਹੈ ਠੀਕ ਹੈ, ਮੈਨੂੰ ਬਾਅਦ ਚ ਉਹ ਕਰ ਦਿਓ। ਠੀਕ ਹੈ ਬਾਈ, ਥੈਂਕ ਯੂ ਬਾਈਵਾ ਸਾਹਿਬ। ਆਪਾਂ ਇੱਕ WhatsApp ਤੇ ਕਾਲ ਲੈਣੇ। ਹਾਂਜੀ 3443 ਤੁਸੀਂ ਇੱਥੇ ਹੋ। ਹੈਲੋ WhatsApp ਤੇ। ਬਸ ਠੀਕ ਹੈ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਨਿਰਮਲ ਸਿੰਘ ਬੋਲਦਾ ਜੀ, ਇਟਲੀ ਤੋਂ। ਨਿਰਮਲ ਬਾਈ ਕੀ ਹਾਲ ਚਾਲ ਹੈ ਜੀ? ਠੀਕ ਹੋ? ਤੁਹਾਡੀ ਆਵਾਜ਼ ਕੱਟ ਜਾਂਦੀ ਹੈ ਨਿਰਮਲ ਬਾਈ, ਤੁਹਾਡੀ ਆਵਾਜ਼ ਹਾਂ ਬ੍ਰੇਕ ਹੋ ਜਾਂਦੀ ਹੈ। ਕੀ ਕਹਿ ਰਹੇ ਸੀ? ਨਹੀਂ
ਹੈਲੋ ਹਾਂਜੀ ਹਾਂਜੀ ਤੁਹਾਡੀ ਆਵਾਜ਼ ਹੀ ਟੁੱਟ ਜਾਂਦੀ ਹੈ ਵਿੱਚੋਂ ਵੀਰੇ ਹੈਲੋ ਹੀ ਸੁਣਦੀ ਹੈ ਇਕੱਲੀ ਕੋਈ ਗੱਲ ਨਹੀਂ ਇੱਕ ਵਾਰੀ ਦੁਬਾਰਾ ਕਰ ਲਓ ਨਰਮਲ ਬਾਈ ਆਪਣੇ ਅੱਜ ਕਾਫੀ ਕਾਲਾਂ ਆਈਆਂ ਕਿਉਂਕਿ ਲੋਕਾਂ ਨੂੰ ਹੈਗਾ ਉਹ ਸਾਡੇ ਨਾਲ ਜੁੜਦੇ ਆ ਯਾਰ ਆਪਣੇ ਜਿਹੜੇ ਕਾਲਰ ਆ ਆਪਣੇ ਸਪਾਂਸਰ ਇਹਨਾਂ ਕਰਕੇ ਤਾਂ ਆਪਾਂ ਇੱਥੇ ਬੈਠੇ ਆ ਐਬਸੋਲੂਟਲੀ ਜੇ ਕੋਈ ਨਾ ਸੁਣਦਾ ਹੋਵੇ ਆਪਾਂ ਐਵੇਂ ਇੱਥੇ ਬੋਲੀ ਜਾਈਏ ਕੋਈ ਫੋਨ ਨਾ ਕਰੇ ਸਾਨੂੰ ਲੱਗ ਰਿਹਾ ਜਦੋਂ ਸਾਨੂੰ ਪਹਿਲਾਂ ਸ਼ੁਰੂ ਹੋਈ ਸੀ ਕੋਈ ਕਾਲ ਨਹੀਂ ਆਉਂਦੀ ਸੀ ਚੇਤਾ ਆਪਾਂ ਬੈਠੇ ਸੀ ਕਿ ਚੱਲ ਬੋਲੀ ਆਪਾਂ ਹੌਲੀ ਹੌਲੀ ਲੱਗੇ ਰਹਿੰਦੇ ਆ ਹੌਲੀ ਹੌਲੀ ਹੁਣ ਦੇਖ ਲੈ ਕਿੰਨੇ ਜੁੜਦੇ ਆਪਾਂ ਨਾਲੇ ਪਤਾ ਹੀ ਨਹੀਂ ਹੁੰਦਾ ਵਧੀਆ ਲੱਗਦਾ ਆ ਪਤਾ ਨਹੀਂ ਹੁੰਦਾ ਮਨਦੀਪ ਕਈ ਵਾਰੀ ਕੋਈ ਟੌਪਿਕ ਏਦਾਂ ਚੱਲਦਾ ਹੁੰਦਾ ਅਗਲਾ ਕੁਝ ਬੋਲਣਾ ਵੀ ਚਾਹੁੰਦਾ ਹੁੰਦਾ ਅਗਲਾ ਕਹਿੰਦਾ ਚੱਲ ਛੱਡ ਕੋਈ ਨਾ ਕੋਈ ਕਾਲਰ ਹੋਰ ਬੋਲ ਜੂਗਾ ਹਨਾ ਹੈਲੋ ਹਾਂਜੀ ਕਰੋ ਗੱਲ ਤੁਸੀਂ ਹਾਂਜੀ ਹਾਂਜੀ ਵੀਰੇ ਇੱਕ ਮਿੰਟ ਮੈਨੂੰ ਰੇਡੀਓ ਉਹ ਦੂਜਾ ਟੀਵੀ ਬੰਦ ਕਰ ਲੈਣ ਹਾਂਜੀ ਨਰਮਲ ਬਾਈ ਆਪਣੇ ਕੋਲ 3 ਮਿੰਟ ਹੀ ਨੇ ਗੱਲ ਹਾਂਜੀ ਮੈਨੂੰ ਲੱਗਦਾ ਬਾਈ ਬੰਦ ਕਰਨ ਗਏ ਨੇ ਆਪਾਂ ਕਾਲ ਇੱਕ ਚੱਕ ਲੈਂਦੇ ਆ ਹਾਂਜੀ 0871 ਜੀ ਪਤਾ ਕਰਿਓ ਵੀ ਸਟੂਡੈਂਟਾਂ ਦੇ ਨਾਲ ਜਿਹੜੇ ਇੱਥੇ ਆਪਣੇ ਇੰਡੀਆ ਦੇ ਸਟੂਡੈਂਟ ਆਏ ਆ ਵੀ ਉਹਨਾਂ ਦੇ ਗਰੁੱਪ ਦੇ ਨਾਲ ਤਾਂ ਨਹੀਂ ਕਿਤੇ ਇਹਨਾਂ ਦੀ ਖੈਬੜਬਾਜੀ ਹੋਈ ਹੈਗੀ ਵੀ ਸਟੂਡੈਂਟਾਂ ਦਾ ਧੜਾ ਹੋਵੇ ਕੋਈ ਬਣਿਆ ਹੋਇਆ ਇੱਥੇ ਜ਼ਰੂਰ ਪਤਾ ਕਰਾਂਗੇ ਵੀਰੇ ਜ਼ਰੂਰ ਪਤਾ ਕਰਾਂਗੇ ਇਹਦੇ ਬਾਰੇ ਨਾ ਗੱਲਬਾਤ ਪੂਰੀ ਤੁਹਾਨੂੰ ਡਿਟੇਲ ਦੱਸਾਂਗੇ ਸ਼ੁਕਰੀਆ ਵੀਰੇ ਅੱਜ ਕੋਈ ਹੋਰ ਨਹੀਂ ਭਾਈ ਕਰੋ ਗੱਲ ਅੱਜ ਆਪਾਂ ਜੋਤੀ ਵੀਰ ਦੇ ਬਾਰੇ ਗੱਲ ਕੀਤੀ ਸੀ ਦੇਖੋ ਅਸੀਂ ਸਾਰੇ ਨਾਲ ਖੜੇ ਹਾਂ ਹਨਾ ਜਿਹੜੇ ਤੁਸੀਂ ਗਿਲੇ ਸ਼ਿਕਵੇ ਕੀਤੇ ਉਹ ਬਾਈ ਹੁਣਾਂ ਤੱਕ ਵੀ ਪਹੁੰਚ ਜਾਣੇ ਆ ਤੇ ਬਾਈ ਨੂੰ ਅਸੀਂ ਵੀ ਪਹੁੰਚਾ ਦਾਂਗੇ ਇਹੋ ਜਿਹੀ ਕੋਈ ਗੱਲ ਨਹੀਂ ਹੋਣੀ ਮੈਨੂੰ ਜਿੱਥੇ ਤੱਕ ਲੱਗਦਾ ਜਾਂ ਮਨਦੀਪ ਜਾਂ ਜੈਗ ਹੁਣ ਜਿੱਥੇ ਲੱਗਦਾ ਪਰ ਇੱਕ ਇਹ ਜ਼ਰੂਰ ਆ ਕਿ ਜਦੋਂ ਜਿਹੜੇ ਬਾਕੀ ਉਹ ਨੇ ਨਾ ਉਹ ਗੱਲਬਾਤ ਨਹੀਂ ਕਰਦੇ ਫਿਰ ਮੈਨੂੰ ਲੱਗਦਾ ਅਸੀਂ ਭੁਲੇਖੇ 'ਚ ਆ ਕਿ ਅਸੀਂ ਪਰਿਵਾਰ ਸਮਝਦੇ ਤੇ ਉਹ ਨਹੀਂ ਸਮਝਦੇ ਹੋਣੇ ਕੋਈ ਗੱਲ ਨਹੀਂ ਟਿਟ ਫੋਰ ਟੈਟ ਹੈ ਨਾ ਜਦੋਂ ਕੱਲ ਨੂੰ ਸਮਾਂ ਉਹਨਾਂ ਤੇ ਆਇਆ ਫਿਰ ਅਸੀਂ ਵੀ ਦੇਖ ਲਾਂਗੇ ਵੀ ਕਿੰਨੇ ਕੁ ਜਣੇ ਉਹਨਾਂ ਦੇ ਨਾਲ ਖੜੇ ਨੇ ਪਰ ਇੱਕ ਗੱਲ ਯਾਦ ਰੱਖਿਓ ਕਿ ਸਮਾਂ ਬਹੁਤ ਬਲਵਾਨ ਆ ਇੱਕ ਨਾ ਛੋਟੀ ਜੀ ਮੈਂ ਕਹਾਣੀ ਸਾਂਝੀ ਕਰਦਾ ਮਨਦੀਪ ਕੋਈ ਨਾ ਲੇਡੀ ਹੁੰਦੀ ਆ ਉਹਦਾ ਬੱਚਾ ਕਹਿੰਦਾ ਵੀ ਮਾਂ ਮੈਂ ਉਹ ਹਾਥੀ ਜਾਂਦਾ ਬਾਹਰ ਹਾਥੀ ਲੈਣਾ ਤੇ ਉਹ ਕਹਿੰਦੀ ਪੁੱਤ ਵੀ ਉਹ ਕਹਿੰਦੀ ਭਾਈ ਕਿੰਨੇ ਦਾ ਕਹਿੰਦਾ ਭੈਣ ਜੀ 2 ਰੁਪਏ ਦਾ ਕਹਿੰਦੀ ਬਹੁਤ ਮਹਿੰਗਾ ਰਹਿਣ ਦੇ 18 ਸਾਲ ਬਾਅਦ 20 ਸਾਲ ਬਾਅਦ 25 ਸਾਲ ਬਾਅਦ ਉਹੀ ਜਨਾਨੀ ਤੇ ਉਹਦਾ ਪੋਤਾ ਖੜਾ ਹੁੰਦਾ ਕਹਿੰਦਾ ਦਾਦੀ ਮੈਂ ਹਾਥੀ ਲੈਣਾ ਹਾਥੀ ਜਾਂਦਾ ਕਹਿੰਦੀ ਭਾਈ ਕਿੰਨੇ ਦਾ ਕਹਿੰਦਾ ਜੀ 25 ਲੱਖ ਦਾ 2 ਲੱਖ ਦਾ 2.5 ਲੱਖ ਦਾ ਕਹਿੰਦੀ ਲੈ ਇਹਦਾ ਬੱਚਾ ਵੀ ਇਹਨਾਂ ਦੇ ਦੂੰਗਾ ਹਾਂ ਕਹਿੰਦਾ ਦੇ ਦੂੰਗਾ ਜੀ ਹਨਾ ਉਹਦੇ ਕਿੰਨੇ ਪੈਸੇ ਲਊਂਗਾ ਕਹਿੰਦਾ ਇੰਨੇ ਲਊਂਗਾ ਉਹ ਕਹਿੰਦੀ ਲੱਖ ਜਾ ਸਮਾਂ ਬੜਾ ਬਲਵਾਨ ਆ ਜੇ ਅੱਜ ਤੁਹਾਨੂੰ ਲੱਗ ਰਿਹਾ ਵੀ ਤੁਹਾਡਾ ਸਮਾਂ ਠੀਕ ਹੈ ਤੇ ਕੱਲ ਕਿਸੇ ਹੋਰ ਦਾ ਵੀ ਆ ਜਾਣਾ ਕਿਸੇ ਦਾ ਸਮਾਂ ਇੱਥੇ ਨਾਲ ਨਹੀਂ ਰਹਿੰਦਾ ਠੀਕ ਹੈ ਆਪਦੇ ਹਾਸੀਆਂ ਖੇਡੀਆਂ 'ਚ ਬਿਜ਼ੀ ਰਹੋ ਤੁਸੀਂ ਲੋਕ ਠੀਕ ਹੈ ਆਪਦੀਆਂ ਜ਼ਿੰਦਗੀਆਂ 'ਚ ਮਸਰੂਫ ਰਹੋ ਜਵਾਨੀਆਂ ਮਾਣਦੇ ਰਹੋ ਪਰ ਪਲੀਜ਼ ਜੇ ਆਪਣੇ ਪਰਿਵਾਰ 'ਚੋਂ ਕਿਸੇ ਬੰਦੇ ਨੂੰ ਕੋਈ ਬੰਦਾ ਦੁਖੀ ਆ ਨਾ ਉਹਦੇ ਘੱਟੋ ਘੱਟ ਉਹਨੂੰ ਫੋਨ ਕਰਕੇ ਕਹਿ ਦਿਓ ਕਿ ਬਾਈ ਤੇਰੇ ਨਾਲ ਤਾਂ ਹੈ ਨਹੀਂ ਸਾਨੂੰ ਪਤਾ ਲੱਗ ਹੀ ਗਿਆ ਪਰ ਘੱਟੋ ਘੱਟ ਫੋਨ ਕਰਕੇ ਕਹਿ ਦਿਓ ਬਹੁਤ ਸ਼ੁਕਰੀਆ ਸਾਰੇ ਕਾਲਰਸ ਦਾ ਨਿਰਮਲ ਬਾਈ ਦੀ ਕਾਲ ਨਹੀਂ ਸਾਡੇ ਤੋਂ ਲਈ ਗਈ ਮੈਂ ਸ਼ਿਵਿੰਦਰ ਸਿੰਘ ਪਵਾਰ ਨਾਲ ਮਨਦੀਪ ਸਿੰਘ ਰਾਏ ਆਪਾਂ ਇਜਾਜ਼ਤ ਲੈਂਦੇ ਹੁਣ ਅਸੀਂ ਤੋਂ ਅੱਜ ਆਪਣੇ ਸ਼ੋਅ ਤੋਂ ਸੱਤ ਮੀਡੀਆ ਤੋਂ ਇਜਾਜ਼ਤ ਲੈਂਦੇ ਹਾਂ ਜੀ ਨੈਕਸਟ ਵੀਕ ਤੁਹਾਨੂੰ ਦੁਬਾਰਾ ਮਿਲਾਂਗਾ ਮੈਂ ਬਟ ਜੈਗ ਤੇ ਮਨਦੀਪ ਜਦੋਂ ਵੀ ਆਪਣੀ ਮਸਰੂਫੀਅਤ 'ਚੋਂ ਟਾਈਮ ਕੱਢ ਸਕੇ ਤਾਂ ਜੋਤੀ ਬਾਈ ਵਾਲਾ ਜਿਹੜਾ ਸ਼ੋਅ ਆ ਉਹ ਮਨਦੀਪ ਜੈਗ ਬਾਈ ਤਾਂ ਕਰ ਹੀ ਰਿਹਾ ਨਾਲ ਮਨਦੀਪ ਜਿੱਦਣ ਵੀ ਆ ਸਕਦੇ ਹੋਏ ਆਪਣੇ ਟਾਈਮ 'ਚੋਂ ਕੱਢ ਕੇ ਟਾਈਮ ਆਇਆ ਕਰਨਗੇ ਤੁਹਾਡੇ ਰੂਬਰੂ ਹੋਇਆ ਕਰਾਂਗੇ ਬਹੁਤ ਸ਼ੁਕਰੀਆ ਤੁਸੀਂ ਬਹੁਤ ਸਾਥ ਦਿੱਤਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਲੰਘ ਗਏ ਅੱਜ ਬਿਨਾਂ ਹੀ ਪਛਾਣੇ ਕੋਲੋਂ ਲੰਘ ਗਏ ਜੋ ਮਿਲਦੇ ਸੀ ਤੋੜ ਕੇ ਜਿਹੜੇ ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ ਕੋਲੋਂ ਦੀ ਲੰਘੇ ਬਿਨਾਂ ਬੋਲ ਕੇ ਕੋਲੋਂ ਦੀ ਲੰਘੇ ਬਿਨਾਂ ਬੋਲ ਕੇ
ਸੀ ਕੌਣ ਹੋ ਗਏ। ਪਿਆਰ ਚਾਹੁੰਦੇ ਸੀ ਪੱਛੋਂ ਦੀ ਹਵਾ ਵਾਰਗਾ, ਬੁਰੇ ਵਾਲੀ ਕੌਣ ਹੋ ਗਏ। ਹੁਣ ਪਾਰੀਆਂ ਵੀ ਉਹਨਾਂ ਬੰਦ ਕੀਤੀਆਂ, ਹੁਣ ਪਾਰੀਆਂ ਵੀ ਉਹਨਾਂ ਬੰਦ ਕੀਤੀਆਂ, ਜੋ ਰੱਖਦੇ ਸੀ ਬੂਹੇ ਖੋਲ ਕੇ। ਜਿਹੜੇ ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ, ਕੋਲੋਂ ਦੀ ਲੰਘੇ ਬਿਨਾ ਬੋਲ ਕੇ, ਕੋਲੋਂ ਦੀ ਲੰਘੇ ਬਿਨਾ ਬੋਲ ਕੇ। ਗੱਲ ਦਿਲ ਦੀ ਦੱਸ ਸੱਜਣਾ, ਝੂਠੇ ਲਾਰਿਆਂ 'ਚ ਕੀ ਰੱਖਿਆ। ਆਮ ਸੌਰੀ ਹਰਮਨ, ਮੈਂ ਹੋਰ ਜ਼ਿਆਦਾ ਲੋਸ ਨਹੀਂ ਚੱਲ ਸਕਦਾ। ਓਹੋ ਵਕਤਾਂ ਦੇ ਨਾਲ ਉੱਚੇ ਹੋ ਗਏ, ਨੀਵਿਆਂ ਦੀ ਲੋੜ ਨਾ ਰਹੀ। ਸਾਨੂੰ ਕੌਡੀਆਂ ਨੂੰ ਫੇਰ ਕਿਹੜਾ ਪੁੱਛਦਾ, ਜ਼ਾਹਿਰਿਆਂ ਦੀ ਥੋੜ ਨਾ ਰਹੀ। ਸਾਨੂੰ ਸੋਨੇ ਤੋਂ ਵੀ ਮਹਿੰਗੇ ਮੁੱਲ ਦੱਸ ਕੇ, ਸਾਨੂੰ ਸੋਨੇ ਤੋਂ ਵੀ ਮਹਿੰਗੇ ਮੁੱਲ ਦੱਸ ਕੇ, ਕੱਖਾਂ ਦੇ ਪਾ ਗਏ ਤੋਲ ਕੇ। ਜਿਹੜੇ ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ, ਕੋਲੋਂ ਦੀ ਲੰਘੇ ਬਿਨਾ ਬੋਲ ਕੇ, ਕੋਲੋਂ ਦੀ ਲੰਘੇ ਬਿਨਾ ਬੋਲ ਕੇ। ਉਹ ਤਾਂ ਚੱਲਦੇ ਹਵਾ ਦਾ ਰੁੱਖ ਵੇਖ ਕੇ, ਉਹਨਾਂ ਦਾ ਕਸੂਰ ਨਾ ਕੋਈ। ਇਹ ਤਾਂ ਪ੍ਰਗਟ ਏਦਾਂ ਹੀ ਹੁੰਦੀ ਆਈ ਏ, ਨਵਾਂ ਦਸਤੂਰ ਨਾ ਕੋਈ। ਰੱਖ ਦਰਦਾਂ ਨੂੰ ਦਿਲਾਂ 'ਚ ਛੁਪਾ ਕੇ, ਫਾਇਦਾ ਕੀ ਹੈ ਦੁੱਖ ਫੋਲ ਕੇ। ਜਿਹੜੇ ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰ